ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੇ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ, ਇਹੋ ਜਿਹੇ 4-5 ਜਗ੍ਹਾ ਲੱਗੇ ਨੇ। ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ। ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ 92 ਜਿਤਾਤੇ, ਪਰ ਵਿਜਨ ਕੀ ਹੈ? ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 'ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਬੁਨਿਆਦ ਤੋਂ ਭਟਕ ਗਏ। ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪੰਜਾਬ ਦੇ ਜੋ ਹਾਲਾਤ ਬਣੇ ਨੇ, ਪੰਜਾਬ ਦੇ ਜੋ ਪਾਣੀਆਂ ਦੀ ਗੱਲ ਹੋਊਗੀ, ਪੰਜਾਬ ਦੇ ਜੋ ਮੌਜੂਦਾ ਪੋਲੀਟੀਕਲ ਸਿਸਟਮ ਦੀ ਗੱਲ ਹੋਊਗੀ, ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਹਰਮੀਤ ਸਿੰਘ ਜੀ ਮੌਜੂਦ ਨੇ। ਜੀ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਹਤ ਕਿਵੇਂ ਆ? ਠੀਕ ਹੋ? ਹਾਂ ਬਿਲਕੁਲ। ਅਸੀਂ ਮਾਫੀ ਚਾਹਾਂਗੇ ਬਈ ਤੁਹਾਨੂੰ ਤਕਲੀਫ ਦਿੱਤੀ ਹੈ ਇੱਥੋਂ ਤੱਕ ਆਉਣ ਦੇ ਲਈ, ਪਰ ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ। ਵਿਜ਼ਨਰੀ ਲੀਡਰਸ਼ਿਪ ਜਿਹੜੀ ਪੰਜਾਬ ਨੂੰ ਸੰਕਟ ਚੋਂ ਕੱਢ ਕੇ ਕਿਸੇ ਦਿਸ਼ਾ 'ਚ ਲੈ ਜੇ, ਉਹ ਅਜੇ ਦਿਖਾਈ ਨਹੀਂ ਦੇ ਰਹੀ ਉਸ ਪੱਧਰ ਦੇ ਉੱਤੇ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੇ। ਹੁਣ ਲੋਕ ਉਹ ਕਿਸਾਨ ਬਾਰਡਰਾਂ ਤੇ ਵੀ ਬੈਠੇ ਨੇ, ਇੱਕ ਗਰੁੱਪ SKM ਆਪਦੇ ਤਰੀਕੇ ਨਾਲ ਲੜ ਰਿਹਾ ਹੈ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ, ਇਹੋ ਜਿਹੇ 4-5 ਜਗ੍ਹਾ ਲੱਗੇ ਨੇ। ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ, ਔਰ ਜੀਰੇ ਵਾਲਾ ਚੱਲ ਹੀ ਰਿਹਾ 1 ਸਾਲ ਤੋਂ ਲਗਭਗ ਵੱਧ ਸਮਾਂ ਹੋ ਗਿਆ। ਅਲੱਗ-ਅਲੱਗ ਗੱਲਾਂ ਤੇ ਲੋਕ ਆਪ ਲੜ ਰਹੇ ਨੇ, ਆਪ ਉੱਠ ਰਹੇ ਨੇ, ਪਰ ਪ੍ਰਸ਼ਾਸਨ ਤੇ ਸਰਕਾਰ ਜਿਹਦੀ ਜ਼ਿੰਮੇਵਾਰੀ ਹੁੰਦੀ ਹੈ, ਸਭ ਤੋਂ ਬੜੀ ਗੱਲ ਸਰਕਾਰ ਦੀ ਕਿਹੜੀ ਜ਼ਿੰਮੇਵਾਰੀ ਹੁੰਦੀ ਹੈ? ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰਨਾ। ਇਹਦੇ 2 ਕੰਪੋਨੈਂਟ ਨੇ। ਇੱਕ ਤਾਂ ਜਾਨ ਮਾਲ ਇਸ ਕਰਕੇ ਹੁੰਦੀ ਹੈ ਕਿ ਜੇ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਹੋਵੇ, ਲੋਕ ਇਹ ਵੀ ਕਹਿੰਦੇ ਨੇ ਕਿ ਗੈਂਗਸਟਰਾਂ ਦੇ ਫੋਨ ਆ ਰਹੇ ਨੇ, ਪੈਸੇ ਮੰਗੇ ਜਾ ਰਹੇ ਨੇ, ਵੱਖ-ਵੱਖ ਤਰ੍ਹਾਂ ਦਾ ਮਾਹੌਲ ਹੈ। ਦੂਜੇ ਪਾਸੇ ਲੋਕਾਂ ਦਾ ਜੀਵਨ ਇਸ ਲਈ ਵੀ ਦੁੱਭਰ ਹੋ ਰਿਹਾ ਕਿ ਕੁਦਰਤੀ ਜਿਹੜੀਆਂ ਦਾਤਾਂ ਨੇ, ਜਿਵੇਂ ਪਾਣੀ ਹੈ ਸਭ ਤੋਂ ਪਹਿਲਾਂ, ਜਿਵੇਂ ਆਪਾਂ ਗੁਰਬਾਣੀ ਦਾ ਵੀ ਮਹਾਂਵਾਕ ਹੈ, ਪਹਿਲਾ ਪਾਣੀ ਜਿਉ ਹੈ ਫਿਰ ਜਿਤ ਹਰਿਆ ਸਭ ਕੋਇ, ਕਿ ਇਹਦੇ ਤੋਂ ਬਿਨਾਂ ਜਿੰਦਾ ਰਿਹਾ ਨਹੀਂ ਜਾ ਸਕਦਾ। ਪੰਜਾਬ ਦੇ ਪਾਣੀ ਮੁੱਕਦੇ ਵੀ ਜਾ ਰਹੇ ਨੇ, ਦਰਿਆ ਨਾਲਿਆਂ ਦਾ ਰੂਪ ਲੈਂਦੇ ਜਾ ਰਹੇ ਨੇ, ਤੇ ਪੰਜਾਬ ਦੇ ਪਾਣੀ ਪ੍ਰਦੂਸ਼ਿਤ ਵੀ ਹੁੰਦੇ ਜਾ ਰਹੇ ਨੇ ਦੋਨੋਂ ਤਰ੍ਹਾਂ ਦੇ। ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਇੰਨੀ ਤੇਜ਼ੀ ਨਾਲ 14.5 ਲੱਖ ਟਿਊਬਵੈੱਲ ਪਾਣੀ ਕੱਢ ਰਿਹਾ ਹੇਠੋਂ ਕਿ ਉਹਦੇ ਮੁਕਾਬਲੇ ਜਿੰਨੀ ਬਰਸਾਤ ਨਾਲ ਹੇਠਾਂ ਜਾਣਾ ਚਾਹੀਦਾ ਉਹ ਜਾ ਨਹੀਂ ਰਿਹਾ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਔਰ ਉਹਦੇ ਲਈ ਦੂਜੀ ਗੱਲ ਫਿਰ ਨਹਿਰੀ ਪਾਣੀਆਂ ਦਾ ਸੀ ਕਿ ਨਹਿਰੀ ਪਾਣੀ ਚਲੋ ਅਸੀਂ ਲਈਏ ਕਿਸੇ ਨਾ ਕਿਸੇ ਰੂਪ 'ਚ। ਨਹਿਰੀ ਪਾਣੀ ਹੁਣ ਸਾਰੇ ਦਰਿਆ ਹੀ ਜੇ ਪੋਲੂਟ ਹੋ ਜਾਣਗੇ ਤਾਂ ਨਹਿਰੀ ਪਾਣੀ ਵੀ ਪ੍ਰਦੂਸ਼ਿਤ ਹੋਣਗੇ।
ਆ ਜਿਹੜਾ ਬੁੱਢਾ ਦਰਿਆ ਕਹਿੰਦੇ ਸੀ ਕਿਸੇ ਜ਼ਮਾਨੇ ਦੇ ਵਿੱਚ, ਗੁਰੂ ਨਾਨਕ ਸਾਹਿਬ ਨਾਲ ਜੁੜੀ ਹੋਈ ਗੱਲ ਵੀ ਹੈ, ਤੇ ਉਹ ਬੁੱਢੇ ਨਾਲੇ ਦਾ ਰੂਪ ਲੈ ਚੁੱਕਿਆ ਇੰਨੇ ਸਾਲਾਂ ਤੋਂ। ਇਹ ਜਿਹੜੇ ਪ੍ਰਦੂਸ਼ਿਤ ਪਾਣੀ ਹੈ ਇਹ ਲੋਕਾਂ ਨੂੰ ਬਿਮਾਰ ਕਰ ਰਿਹਾ, ਕਾਲਾ ਪੀਲੀਆ, ਕੈਂਸਰ, ਹੋਰ ਭਿਆਨਕ ਹੱਡਾਂ ਦੀਆਂ ਬਿਮਾਰੀਆਂ ਜਿਹਨੂੰ ਵਾਟਰ ਬੋਰਨ ਡਿਜ਼ੀਜ਼ ਕਹਿੰਦੇ ਨੇ, ਪਾਣੀ ਤੋਂ ਪੈਦਾ ਹੋ ਰਹੀਆਂ ਨੇ ਹਜ਼ਾਰਾਂ ਕਿਸਮ ਦੀਆਂ, ਉਹ ਵੀ ਸਾਡੇ ਸਾਹਮਣੇ ਨੇ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ। ਇਹ ਬਹੁਤ ਬੜਾ ਸੰਕਟ ਹੈ। ਤੇ ਦੂਜਾ ਪੰਜਾਬ ਦੇ ਨਹਿਰੀ ਪਾਣੀ ਆ ਜਿਹੜੇ ਦਰਿਆਈ ਪਾਣੀਆਂ ਨੇ ਇਹਨਾਂ ਦੀ ਵੰਡ ਦਾ ਸਵਾਲ ਹੈ। ਇਹ ਵੰਡ ਦੇ ਤੌਰ ਤੇ ਵੀ ਜਿਹੜਾ ਪੰਜਾਬ ਦਾ ਹੱਕ ਹੈ ਉਹ ਲੰਮੇ ਸਮੇਂ ਤੋਂ ਹਰਿਆਣਾ, ਰਾਜਸਥਾਨ ਤੇ ਹਰਿਆਣੇ ਨੂੰ ਜਾ ਰਿਹਾ, ਉਹਦੇ ਤੇ ਵੀ ਕੋਈ ਗੱਲ ਨਿਆਂਕਾਰੀ ਗੱਲ ਜਿਹੜੀ ਇਨਸਾਫ ਆਧਾਰਿਤ ਹੁੰਦੀ ਹੈ ਉਹ ਨਹੀਂ ਹੋ ਪਾ ਰਹੀ। ਇਹ ਬਹੁਤ ਵੱਡੇ ਸੰਕਟ ਦੇ ਵਿੱਚੋਂ ਪੰਜਾਬ ਇਸ ਸਮੇਂ ਗੁਜ਼ਰ ਰਿਹਾ। ਇਸੇ ਕਰਕੇ ਪੰਜਾਬ ਦੇ ਲੋਕ ਨਿਰਾਸ਼ ਨੇ। ਜਦੋਂ ਨਿਰਾਸ਼ਤਾ ਦਾ ਆਲਮ ਆਉਂਦਾ ਹੈ ਉਹਦੇ 3-4 ਸਿੰਪਟਮ ਨੇ ਇਸ ਕਿਸਮ ਦੇ। ਪਹਿਲਾ ਕਿ ਨਸ਼ਿਆਂ ਦੇ ਰਾਹ ਪੈ ਗਈ ਜਵਾਨੀ ਕਿੰਨੀ ਤਾਂ ਆਪਣੀ, ਨੌਜਵਾਨ ਬੱਚੇ ਨਸ਼ਿਆਂ ਦੇ ਰਾਹ ਮਰ ਰਹੇ ਨੇ। ਔਨ ਡਿਲੀਵਰੀ ਨਸ਼ਾ ਹੈ ਲੋਕਾਂ ਦੇ ਘਰਾਂ ਦੇ ਵਿੱਚ, ਬਾਕੀ ਤਾਂ ਗੱਲ ਛੱਡੋ ਤੁਸੀਂ ਕਿ। ਔਰ 3 ਸਰਕਾਰਾਂ ਬਦਲ ਗਈਆਂ, ਕੋਈ ਕਹਿੰਦਾ ਸੀ ਮੈਂ 4 ਹਫ਼ਤਿਆਂ 'ਚ ਨੱਥ ਪਾ ਦੂੰ, ਕੋਈ 4 ਮਹੀਨਿਆਂ 'ਚ, ਪਰ ਆਪਣੇ ਸਾਹਮਣੇ ਹੈ ਕਿ ਲਗਾਤਾਰ ਉਹ ਨਸ਼ੇ ਦੇ ਰੂਪ ਦੇ ਵਿੱਚ ਓਵਰਡੋਜ਼ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਆ ਰਹੀ ਹੈ। ਇਸ ਤੋਂ ਇਲਾਵਾ ਜਿਹੜਾ +2 ਦਾ ਬੱਚਾ ਹੈ, ਕਿਸੇ ਨੂੰ ਸਕੂਲ 'ਚ ਜਾ ਕੇ ਪੁੱਛੋ ਕਹਿੰਦੇ ਕੀ ਕਰੇਗਾ, ਉਹਨਾਂ ਦਾ ਸੁਪਨਾ ਹੀ ਮਰ ਗਿਆ। ਉਹਨਾਂ ਦਾ ਵੱਧ ਤੋਂ ਵੱਧ ਸੁਪਨਾ ਰਹਿ ਗਿਆ ਆਈਲੈਟਸ ਕਰੂੰਗਾ, ਵਿਦੇਸ਼ ਜਾਊਂਗਾ। ਵਿਦੇਸ਼ 'ਚ ਉਹ ਕੋਈ ਉੱਚੀ ਪੜ੍ਹਾਈ ਲਈ ਨਹੀਂ ਜਾਂਦੇ, ਉਹ ਉੱਥੇ ਐਡਜਸਟ ਹੋਣ ਲਈ ਜਾਂਦੇ ਨੇ, PR ਲੈਣ ਲਈ ਜਾਂਦੇ ਨੇ, ਦਿਹਾੜੀ ਕਰਨ ਲਈ ਜਾਂਦੇ ਨੇ ਮੇਨਲੀ। ਅਤੇ ਤੁਸੀਂ ਉਹਦਾ ਵੱਡਾ ਸੁਪਨਾ ਜਿਹੜਾ ਸਾਇੰਟਿਸਟ ਬਣਨ ਦਾ, ਡਾਕਟਰ ਬਣਨ ਦਾ ਵੱਡਾ, ਉਹ ਮਾਰਤ ਹੈ ਉਸ ਪੱਧਰ 'ਤੇ। ਫਿਰ ਕਿਸਾਨ ਅਤੇ ਮਜ਼ਦੂਰ ਇਹਦਾ ਬੁਨਿਆਦੀ ਇੱਕ ਹਿੱਸਾ ਹੈ, ਉਹ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰ ਰਿਹਾ। ਉਹਦੇ ਬਾਰੇ ਕੋਈ ਪਾਲਿਸੀ, ਕੋਈ ਗੱਲ ਕਿਸੇ ਟਾਈਪ ਦੀ ਨਹੀਂ। ਖੇਤੀ ਦੀ ਪਾਲਿਸੀ ਉਹ ਤੁਹਾਡੇ ਕੋਲ ਹੈ ਨਹੀਂ। ਸਿੱਖਿਆ ਦਾ ਸਵਾਲ ਹੈ ਤੁਹਾਡਾ। ਆ ਹੁਣੇ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਵਾਲੀ ਗੱਲ ਸੀ, ਵਾਪਸ ਲਈ ਹੈ, ਉਹ ਚੰਗੀ ਗੱਲ ਹੈ ਵਾਪਸ ਲੈ ਲਈ। ਪਰ 1996 ਤੋਂ ਬਾਅਦ ਇੱਕਾ ਦੁੱਕਾ ਥੋੜ੍ਹੀ ਜਿਹੀ ਭਰਤੀ ਹੋਈ ਹੈ। ਤੁਹਾਡੇ ਕੋਲ ਬੰਦੇ ਕਿੱਥੇ ਰਹਿ ਗਏ? ਜਿਹੜੇ ਪੂਰੇ 1158 ਪੋਸਟਾਂ ਸੀ ਉਹਦੇ 'ਚੋਂ 150 ਬੰਦਾ ਵੀ ਨਹੀਂ ਹੈ ਰੈਗੂਲਰ, ਬਾਕੀ ਸਾਰੇ ਕੋਈ ਜਿਹੜਾ ਹਾਕ 'ਤੇ ਹੈ, ਕੋਈ ਤੁਹਾਡੇ ਕੋਲ ਗੈਸਟ ਫੈਕਲਟੀ 'ਚ ਹੈ, ਕੋਈ ਕਿਸੇ ਟਾਈਪ 'ਤੇ। ਤਾਂ ਕਾਲਜ ਖਾਲੀ ਨਹੀਂ ਹੋਣਗੇ ਤਾਂ ਕੀ ਕਰਨਗੇ? ਹੁਣ ਇੱਕ ਨਵੀਂ ਸਮੱਸਿਆ ਆ ਗਈ, ਸਗੋਂ ਐਤਕੀ ਕਾਲਜਾਂ 'ਚ ਦਾਖਲਾ ਵੱਧ ਰਿਹਾ। ਕਿਉਂ? ਕਿਉਂਕਿ ਕੈਨੇਡਾ ਨੇ ਰੂਲ ਬਦਲਤਾ ਕਿ ਜਿਹੜੇ ਵਿਆਹ ਕਰਾ ਕੇ ਬੰਦੇ ਜਾਂਦੇ ਸੀ ਉਹਨਾਂ ਦੇ ਸਪਾਊਸਜ ਨੂੰ ਨਹੀਂ ਤੁਸੀਂ ਜਦੇ ਬੁਲਾ ਸਕਦੇ। ਉਹ ਸਾਰੇ ਮਾਮਲੇ 'ਚ ਰੂਲ ਬਦਲ ਗਿਆ ਤਾਂ ਐਤਕੀ ਉਹ ਬੱਚੇ 1 ਸਾਲ ਦਾ ਗੈਪ ਨਾ ਪਏ, ਉਹ ਕਾਲਜਾਂ 'ਚ ਦਾਖਲ ਹੋਣ ਲੱਗੇ ਨੇ। ਤੇ ਉਹ ਸਾਂਭਣਗੇ ਕਿੱਥੋਂ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। ਇਕੱਲਾ ਇਸ ਲਈ ਨਹੀਂ ਵੰਡਿਆ ਕਿਉਂਕਿ ਅਕਾਲੀ ਦਲ ਤੁਸੀਂ ਦੇਖੋ ਜਿਹੜੀ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ, 104 ਸਾਲ ਪੁਰਾਣੀ ਪਾਰਟੀ ਹੈ, ਜਿਹਦੇ ਮਗਰ ਲੋਕ ਲੱਗਣਾ ਚਾਹੁੰਦੇ ਸੀ, ਪਰ ਉਹ ਲਗਾਤਾਰ ਰਸਾਤਲ ਬਣ ਹੈ। ਜੇ 2017 ਤੋਂ ਲਾਓ, ਪਹਿਲੀ ਵਾਰ 2017 'ਚ ਅਕਾਲੀ ਦਲ ਮੁੱਖ ਪਾਰਟੀ ਨਹੀਂ ਬਣ ਪਾਇਆ, ਵਿਰੋਧੀ ਧਿਰ ਦੀ ਪਾਰਟੀ ਨਹੀਂ ਬਣ ਪਾਇਆ। ਫਿਰ 2022 'ਚ ਆ ਕੇ ਤਾਂ 3 ਰਹਿ ਗਏ MLA, 3 'ਚੋਂ 1 ਚਲਾ ਗਿਆ, 1 ਰੁੱਸ ਕੇ ਬੈਠਾ, ਇਕੱਲੀ ਇੱਕ ਬੀਬੀ ਰਹਿ ਗਈ ਗਨੀਵ ਕੌਰ, ਕਿੰਨੀ ਕੁ ਜਾ ਕੇ ਉਹ ਗੱਲ ਕਰੂਗੀ। ਹੁਣ ਲੋਕ ਸਭਾ ਦੀ ਚੋਣ ਆ ਗਈ, 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਹੈ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ ਹੁੰਦੀ। ਪਰ ਉਹ ਲੀਡਰਸ਼ਿਪ ਸਮਝਦੇ ਨਹੀਂ। ਪੰਜਾਬ ਦੇ ਲੋਕ ਲੀਡਰਾਂ ਤੋਂ ਭਰੋਸਾ ਗਵਾ ਚੁੱਕੇ ਨੇ। ਜਿਹੜੀ ਝੂਨਾ ਕਮੇਟੀ ਦੀ ਰਿਪੋਰਟ ਉਹਨਾਂ ਦੀ ਸੀ, ਉਹਨਾਂ ਦੀ ਆਪਣੀ ਰਿਪੋਰਟ ਸੀ, ਉਹ ਲੋਕਾਂ ਤੋਂ ਨਹੀਂ ਪੁੱਛਿਆ ਸੀ, ਉਹਨਾਂ ਦੇ ਵਰਕਰਾਂ ਤੋਂ ਪੁੱਛਿਆ ਸੀ ਜਿਹੜੇ ਹੇਠਲੇ ਨੇ। 117 ਚੋਂ 100 ਹਲਕੇ 'ਚ ਜਾ ਕੇ ਪੁੱਛਿਆ ਸੀ। ਉਹ ਕਹਿੰਦੇ ਸੀ ਪਹਿਲਾਂ ਲੀਡਰ ਪਰਾਂ ਰਹੋ, ਉਦੋਂ ਬਾਅਦ ਫਿਰ ਬਾਕੀ ਦੀ ਗੱਲ ਹੋਏਗੀ। ਲੀਡਰ ਤਾਂ ਹੁਣ ਲੈਣਾ ਨਹੀਂ ਚਾਹੁੰਦੇ, ਲੀਡਰ ਚੈਨ ਲੈਣਾ ਨਹੀਂ ਚਾਹੁੰਦੇ ਤੇ ਕੁਝ ਗਰੁੱਪ ਵੱਖ ਹੋ ਗਿਆ। ਵੱਖ ਹੋ ਕੇ ਜਥੇਦਾਰ ਅਕਾਲ ਤਖਤ ਕੋਲ ਚਲਾ ਗਿਆ, ਉਹਨੇ 4 ਚੀਜ਼ਾਂ ਕਹਿਤੀਆਂ ਵੀ ਸਾਡੇ ਤੋਂ ਆ ਗਲਤੀਆਂ ਹੋਈਆਂ ਨੇ ਜੀ, ਅਸੀਂ ਵੀ ਜ਼ਿੰਮੇਵਾਰ ਸੀ। ਹੁਣ ਜਥੇਦਾਰ ਸਾਹਿਬਾਨ ਦੇ ਪਾਲੇ 'ਚ ਗੇਂਦ ਹੈ, ਉਹ ਕੀ ਕਰਨਗੇ? ਕੱਲੀ ਧਾਰਮਿਕ ਸਜ਼ਾ ਲਾਉਣਗੇ ਜਾਂ ਪੋਲੀਟੀਕਲ ਸਜ਼ਾ ਵੀ ਕੋਈ ਹੋਏਗੀ ਵੀ ਤੁਹਾਨੂੰ 5 ਸਾਲ 7 ਸਾਲ 10 ਸਾਲ ਲਈ ਸਰਕਾਰੀ ਸਿਆਸਤ ਤੋਂ ਵਾਂਝੇ ਕਰਦੇ ਆ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ,
ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਨਹੀਂ, ਬਿਲਕੁਲ ਪਹਿਲਾਂ ਵੀ ਮੋਰਚਾ ਵੱਡਾ ਪਾਣੀਆਂ ਤੋਂ ਲੱਗਿਆ ਸੀ 1982 ਚ। 8 ਅਪ੍ਰੈਲ 1982 ਨੂੰ ਜਦੋਂ ਇੰਦਰਾ ਗਾਂਧੀ ਟੱਕ ਲਾਉਣ ਆਈ ਸੀ SYL ਦੇ ਮਾਮਲੇ 'ਚ। ਇਹ ਬਾਅਦ 'ਚ ਅਗਸਤ ਦੇ ਵਿੱਚ ਉਹ ਧਰਮਯੁੱਧ ਮੋਰਚੇ 'ਚ ਜਾ ਕੇ ਤਬਦੀਲ ਹੋਇਆ ਸੀ। ਹੋਰ ਮੰਗਾਂ ਆਈਆਂ, ਪਹਿਲਾਂ ਪਾਣੀਆਂ ਦੀ ਮੰਗ ਸੀ, ਉਹ ਦਰਿਆਈ ਪਾਣੀਆਂ ਦੀ ਵੰਡ ਦਾ ਮੁੱਦਾ ਸੀ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਔਰ ਮੋਰਚੇ ਜੇ ਠੀਕ ਨੀਅਤ ਨਾਲ, ਗਿਆਨ ਨਾਲ, ਸੁਚੱਜਤਾ ਦੇ ਨਾਲ ਲਾਏ ਜਾਣ ਤਾਂ ਉਹਦੇ 'ਚੋਂ ਹਮੇਸ਼ਾ ਹੀ ਨਵੀਂ ਲੀਡਰਸ਼ਿਪ ਪੈਦਾ ਹੋਣ ਦੇ ਚਾਂਸ ਰਹਿੰਦੇ ਨੇ। ਔਰ ਜਿਹੜੀ ਲੀਡਰਸ਼ਿਪ ਲੋਕਾਂ ਨਾਲ ਪ੍ਰਤੀਬੱਧ ਹੋਵੇ, ਉਹਦੇ ਕੋਲ ਕੋਈ ਵਿਜ਼ਨ ਹੋਵੇ। ਵੈਸੇ ਵੀ ਮੋਰਚੇ ਲੱਗ ਜਾਂਦੇ ਨੇ ਕਈ ਵਾਰ, ਬਾਕੀਆਂ ਜੇ ਵਿਜ਼ਨ ਨਹੀਂ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ, 92 ਜਿਤਾਤੇ, ਪਰ ਵਿਜ਼ਨ ਕੀ ਹੈ? ਨਾ ਤੁਹਾਡੇ ਕੋਲ ਕੋਈ ਖੇਤੀ ਦੀ ਪਾਲਿਸੀ ਹੈ, ਨਾ ਤੁਹਾਡੇ ਕੋਲ ਕੋਈ ਪੰਜਾਬ ਦੀ ਸੱਭਿਆਚਾਰ ਨਾਲ ਜੁੜੀ ਕੋਈ ਅਕਲ ਹੈ, ਸ਼ੁੱਧ ਹੈ, ਨਾ ਤੁਹਾਡੇ ਕੋਲ ਕੋਈ ਬੋਲੀ ਨਾਲ ਤੁਹਾਡਾ ਲਿਹਾਜ਼ ਹੈ। ਤੇ ਚੁਣੇਗੇ ਬਸ ਇਸ ਤਰੀਕੇ ਨਾਲ ਆ ਰਹੇ ਨੇ। ਇਸ ਲਈ ਜਿਹੜੇ ਲੋਕ ਕਹਿੰਦੇ ਨਵੇਂ ਲੋਕ ਅੱਗੇ ਆਉਣ, ਨਵੇਂ ਲੋਕ ਵੀ ਆਉਣ, ਪਰ ਉਸ ਕਿਸੇ ਗਿਆਨ ਨਾਲ, ਕਿਸੇ ਦਿਸ਼ਾ ਨਾਲ, ਕਿਸੇ ਨਜ਼ਰੀਏ ਨਾਲ ਨਾ ਆਉਣ। ਉਹਨਾਂ ਕੋਲ ਕੋਈ ਨਕਸ਼ਾ ਹੋਣਾ ਚਾਹੀਦਾ ਕਿ ਪੰਜਾਬ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ, ਦੇਸ਼ ਦੇ ਵਿੱਚ ਕੀ ਚੱਲ ਰਿਹਾ ਹੈ, ਅਸੀਂ ਪੰਜਾਬ ਨੂੰ ਇਸ ਸੰਕਟ 'ਚੋਂ ਕਿਵੇਂ ਉਭਾਰ ਸਕਦੇ ਹਾਂ। ਜੇ ਉਹ ਇਹ ਲੈ ਕੇ ਆਉਂਦੇ ਨੇ ਕੋਈ ਨਾ ਕੋਈ ਵਿਜ਼ਨ, ਤਾਂ ਨਵੀਂ ਲੀਡਰਸ਼ਿਪ ਪੰਜਾਬ ਨੂੰ ਚਾਹੀਦੀ ਹੈ, ਬਿਨਾਂ ਸ਼ੱਕ ਚਾਹੀਦੀ ਹੈ। ਪੰਥ ਨੂੰ ਚਾਹੀਦੀ ਹੈ, ਪੰਥ ਦੇ ਨਾਲ ਜੁੜੀ ਪੰਜਾਬ ਨੂੰ ਚਾਹੀਦੀ ਹੈ। ਪੰਥ ਤੇ ਪੰਜਾਬ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਹੈ। ਬਿਲਕੁਲ ਅਕਾਲੀ ਹਿਸਟਰੀ, ਪੰਥਕ ਇਤਿਹਾਸ, ਇਹਦੇ ਤੋਂ ਟੁੱਟ ਕੇ ਕੋਈ ਪਾਰਟੀ ਜ਼ਮੀਨ 'ਚ ਨਹੀਂ ਆ ਸਕਦੀ। ਇੱਕ ਵਾਰ ਸੱਤਾ 'ਚ ਆ ਗਈ, 2 ਵਾਰ ਆ ਗਈ, ਇਹ ਪਾਰਟੀਆਂ ਦਾ ਬੁਨਿਆਦ ਨਹੀਂ ਹੁੰਦੀ। ਔਰ ਬੁਨਿਆਦੀ ਤੌਰ ਤੇ ਜੜ੍ਹਾਂ ਲਾਉਣ ਦੇ ਲਈ ਮੈਨੂੰ ਲੱਗਦਾ ਸੱਤਾ 'ਚ ਜਾਣਾ ਜਾਂ ਸੱਤਾ 'ਚ ਨਾ ਜਾਣਾ ਇਹ ਮਹੱਤਵਪੂਰਨ ਨਹੀਂ ਹੁੰਦਾ। ਮਹੱਤਵਪੂਰਨ ਹੁੰਦਾ ਕਿ ਲੋਕ ਭਰੋਸਾ ਤੁਹਾਡੇ ਤੇ ਕਿੰਨਾ ਕਰਦੇ ਨੇ, ਔਰ ਸੱਤਾ ਉੱਥੇ ਬੈਠੀ ਵੀ ਤੁਹਾਡੇ ਤੋਂ ਤਰਬਕਦੀ ਹੋਵੇ ਕਿ ਨਹੀਂ, ਜੇ ਲੋਕਾਂ ਨੇ ਆਹ ਫੈਸਲਾ ਲੈ ਲਿਆ ਤਾਂ ਇਹ ਗਲਤ ਹੋ ਜਾਏਗਾ। ਉਸ ਬੈਕਗਰਾਊਂਡ 'ਚੋਂ ਅਕਾਲੀ ਦਲ ਆਇਆ ਸੀ। ਸੱਤਾ 'ਚ ਤਾਂ 66 ਤੋਂ ਬਾਅਦ ਆਉਣ ਲੱਗਿਆ, ਉਦੋਂ ਪਹਿਲਾਂ ਕੋਈ ਸੱਤਾ ਨਹੀਂ ਸੀ। ਪਰ ਮਹਾਤਮਾ ਗਾਂਧੀ ਨੂੰ ਕਹਿਣਾ ਪਿਆ ਚਾਬੀਆਂ ਦੇ ਮੋਰਚੇ ਤੋਂ ਬਾਅਦ ਕਿ ਆਜ਼ਾਦੀ ਦੀ ਅੱਧੀ ਲੜਾਈ ਜਿੱਤ ਲਈ। ਇਸ ਲਈ ਇਹਦੀ ਬੁਨਿਆਦ ਹੋਰ ਤਰ੍ਹਾਂ ਦੀ ਬੁਨਿਆਦ ਹੈ। ਜੇ ਕੋਈ ਇਹਦੇ 'ਚੋਂ ਇਕੱਲੀ ਸੱਤਾ ਕੱਢਣਾ ਚਾਹੁੰਦਾ, ਇਕੱਲੀ ਸਰਕਾਰ ਬਣਾਉਣਾ ਚਾਹੁੰਦਾ, ਉਹਦੇ ਨਾਲ ਕੰਮ ਨਹੀਂ ਚੱਲਣਾ। ਲੋਕਾਂ ਦੀ ਯੂਨਿਟੀ ਬਣਾਉਣਾ, ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਪੈਰ ਮਜ਼ਬੂਤ ਕਰਨਾ, ਉਹ ਸੰਸਥਾਵਾਂ ਦੇ ਨਾਲ ਇੱਕ ਨਕੇਲ ਪਾਈ ਰੱਖਣਾ ਲੀਡਰਸ਼ਿਪ ਨੂੰ, ਇਹ ਬਹੁਤ ਜ਼ਰੂਰੀ ਹੈ। ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ 'ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ 'ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 'ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਜੋ ਕਹਿੰਦੀ ਰਹੀ, ਜਿੰਨੇ ਵੀ ਆਏ UAPA ਦਾ, 370 ਦਾ, ਔਰ ਜਿੰਨੇ ਵੀ ਕਾਨੂੰਨ ਆਏ, ਨਾਗਰਿਕ ਸੋਧ ਬਿੱਲ ਦਾ, ਅਕਾਲੀ ਦਲ ਨੇ ਸਮਰਥਨ ਕੀਤਾ ਪਾਰਲੀਮੈਂਟ ਦੇ ਵਿੱਚ। ਜਿਹੜੀ ਫੈਡਰਲ ਸਟਰਕਚਰ ਦੀ ਪਾਰਟੀ ਸੀ, ਇੱਕ ਸੂਬੇ ਨੂੰ ਤੋੜਨ ਵਾਲੇ ਦਾ ਹਮਾਇਤ ਕਰਨ ਲੱਗ ਗਈ। ਤੇ ਕਿਸਾਨੀ ਮੂਵਮੈਂਟ ਦੀ ਵੀ ਪਹਿਲਾਂ ਵਿਰੋਧਤਾ ਹੀ ਕੀਤੀ ਹੈ, ਤੇ ਉਦੋਂ ਬਾਅਦ ਆਈ ਹੈ ਤਾਂ ਉਦੋਂ ਬਾਅਦ। ਇਸ ਲਈ ਜਿਹੜਾ ਬੁਨਿਆਦੀ ਅਕਾਲੀ ਦਲ ਦਾ ਗੋਲ ਸੀ, ਜਦੋਂ ਐਮਰਜੈਂਸੀ ਲੱਗੀ ਮੋਰਚਾ ਲਾਉਣਾ ਜ਼ੁਲਮ ਦੇ ਖਿਲਾਫ, ਹੁਣ ਜਿਹੜੀ ਸਰਕਾਰ ਜ਼ੁਲਮ ਕਰ ਰਹੀ ਸੀ ਉਹਦੇ ਖਿਲਾਫ ਬੋਲਣਾ ਛੱਡ ਕੇ, ਜੋ ਗੁਜਰਾਤ 'ਚ ਹੋਇਆ, ਅਕਾਲੀ ਦਲ ਕੀ ਬੋਲਿਆ? ਕੁਝ ਨਹੀਂ ਬੋਲਿਆ। ਇਸ ਕਰਕੇ ਜਦੋਂ ਆਪਣੇ ਬੁਨਿਆਦ ਤੋਂ ਭਟਕ ਗਏ, ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ ਸੀ। ਨਵੇਂ ਅਕਾਲੀ ਦਲ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਅਕਾਲੀ ਦਲ ਸੁਧਾਰ ਲਹਿਰ ਦੀ ਗੱਲ ਕੀਤੀ ਜਾ ਰਹੀ ਹੈ। ਇਹ ਲਹਿਰਾਂ ਪਹਿਲਾਂ ਵੀ ਬਣੀਆਂ ਨੇ। ਨਹੀਂ, ਨਵੇਂ ਜਿੰਨੇ ਮਰਜ਼ੀ ਬਣ ਜਾਣ, ਨਵੇਂ ਦਾ ਸਵਾਲ ਨਹੀਂ। ਤੁਹਾਡੇ ਕੋਲ ਪ੍ਰੋਗਰਾਮ ਕੀ ਹੈ? ਤੁਸੀਂ ਇੱਕ ਤਪੱਸਿਆ ਕਰਕੇ ਲੋਕਾਂ ਦਾ ਭਰੋਸਾ ਕਿਵੇਂ ਬਹਾਲ ਕਰਦੇ ਹੋ? ਮੇਨ ਮਾਮਲਾ ਇਹ ਹੈ। ਨਵੇਂ ਤਾਂ ਇੱਥੇ 35 ਬਣੇ ਫਿਰਦੇ ਨੇ, ਹੋਰ ਬਣ ਜਾਣਗੇ, ਬਣਨ ਨਾਲ ਤਾਂ ਕੁਝ ਨਹੀਂ ਬਣਨਾ। ਰੌਲਾ ਇਹ ਹੈ ਕਿ ਪੰਜਾਬ ਦੇ ਲੋਕ ਤੁਹਾਡੇ 'ਚੋਂ ਪੰਥ ਦੀ ਤੇ ਪੰਜਾਬ ਦੀ ਸੁਰੱਖਿਆ ਦੀ ਗਾਰੰਟੀ ਦੇਖ ਰਹੇ ਨੇ। ਉਹ ਕਿਵੇਂ ਦੇਖਣਗੇ? ਜਿਹੜਾ ਬੇਭਰੋਸਗੀ ਹੈ ਉਹਨੂੰ ਭਰੋਸੇ 'ਚ ਕਿਵੇਂ ਬਦਲੋਗੇ? ਇਹ ਸਭ ਤੋਂ ਬੜਾ ਸਵਾਲ ਹੈ। ਜੀ, ਬਹੁਤ ਸ਼ੁਕਰੀਆ। ਤਾਂ ਅਸੀਂ ਪੰਜਾਬ ਦੇ ਮੋਰਚਿਆਂ ਦੀ ਗੱਲ ਕੀਤੀ, ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ, ਪੰਜਾਬ ਦੇ ਹੱਕਾਂ ਦੇ ਲਈ ਲੜਦੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਫਿਰ ਕਿਸੇ ਦਿਨ ਲੰਬੀ ਮੁਲਾਕਾਤ ਕਰਾਂਗੇ। ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ 'ਤੇ। ਇਸੇ ਤਰੀਕੇ ਦੇ ਨਾਲ
ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ, ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ। ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ 92 ਜਿਤਾਤੇ, ਪਰ ਵਿਜਨ ਕੀ ਹੈ? ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਛੱਡਤੇ। 1996 ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਬੁਨਿਆਦ ਤੋਂ ਭਟਕ ਗਏ। ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪੰਜਾਬ ਦੇ ਜੋ ਹਾਲਾਤ ਬਣੇ ਨੇ, ਪੰਜਾਬ ਦੇ ਜੋ ਪਾਣੀਆਂ ਦੀ ਗੱਲ ਹੋਊਗੀ, ਪੰਜਾਬ ਦੇ ਜੋ ਮੌਜੂਦਾ ਪੋਲੀਟੀਕਲ ਸਿਸਟਮ ਦੀ ਗੱਲ ਹੋਊਗੀ, ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਹਰਮੀਤ ਸਿੰਘ ਜੀ ਮੌਜੂਦ ਨੇ। ਜੀ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਹਤ ਕਿਵੇਂ ਆ? ਠੀਕ ਹੋ? ਹਾਂ ਬਿਲਕੁਲ। ਅਸੀਂ ਮਾਫੀ ਚਾਹਾਂਗੇ ਬਈ ਤੁਹਾਨੂੰ ਤਕਲੀਫ ਦਿੱਤੀ ਹੈ ਇੱਥੋਂ ਤੱਕ ਆਉਣ ਦੇ ਲਈ, ਪਰ ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੀ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ। ਵਿਜ਼ਨਰੀ ਲੀਡਰਸ਼ਿਪ ਜਿਹੜੀ ਪੰਜਾਬ ਨੂੰ ਸੰਕਟ ਚੋਂ ਕੱਢ ਕੇ ਕਿਸੇ ਦਿਸ਼ਾ 'ਚ ਲੈ ਜੇ, ਉਹ ਅਜੇ ਦਿਖਾਈ ਨਹੀਂ ਦੇ ਰਹੀ ਉਸ ਪੱਧਰ ਦੇ ਉੱਤੇ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ 'ਤੇ। ਹੁਣ ਲੋਕ ਉਹ ਕਿਸਾਨ ਬਾਰਡਰਾਂ 'ਤੇ ਵੀ ਬੈਠੇ ਨੇ, ਇੱਕ ਗਰੁੱਪ SKM ਆਪਦੇ ਤਰੀਕੇ ਨਾਲ ਲੜ ਰਿਹਾ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ, ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ, ਔਰ ਜੀਰੇ ਵਾਲਾ ਚੱਲ ਹੀ ਰਿਹਾ 1 ਸਾਲ ਤੋਂ ਲਗਭਗ ਵੱਧ ਸਮਾਂ ਹੋ ਗਿਆ। ਅਲੱਗ-ਅਲੱਗ ਗੱਲਾਂ ਤੇ ਲੋਕ ਆਪ ਲੜ ਰਹੇ ਨੇ, ਆਪ ਉੱਠ ਰਹੇ ਨੇ, ਪਰ ਪ੍ਰਸ਼ਾਸਨ ਤੇ ਸਰਕਾਰ ਜਿਹਦੀ ਜ਼ਿੰਮੇਵਾਰੀ ਹੁੰਦੀ ਹੈ, ਸਭ ਤੋਂ ਬੜੀ ਗੱਲ ਸਰਕਾਰ ਦੀ ਕਿਹੜੀ ਜ਼ਿੰਮੇਵਾਰੀ ਹੁੰਦੀ ਹੈ? ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰਨਾ। ਇਹਦੇ 2 ਕੰਪੋਨੈਂਟ ਨੇ। ਇੱਕ ਤਾਂ ਜਾਨ ਮਾਲ ਇਸ ਕਰਕੇ ਹੁੰਦੀ ਹੈ ਕਿ ਜੇ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਹੋਵੇ, ਲੋਕ ਇਹ ਵੀ ਕਹਿੰਦੇ ਨੇ ਕਿ ਗੈਂਗਸਟਰਾਂ ਦੇ ਫੋਨ ਆ ਰਹੇ ਨੇ, ਪੈਸੇ ਮੰਗੇ ਜਾ ਰਹੇ ਨੇ, ਵੱਖ-ਵੱਖ ਤਰ੍ਹਾਂ ਦਾ ਮਾਹੌਲ ਹੈ। ਦੂਜੇ ਪਾਸੇ ਲੋਕਾਂ ਦਾ ਜੀਵਨ ਇਸ ਲਈ ਵੀ ਦੁੱਭਰ ਹੋ ਰਿਹਾ ਕਿ ਕੁਦਰਤੀ ਜਿਹੜੀਆਂ ਦਾਤਾਂ ਨੇ, ਜਿਵੇਂ ਪਾਣੀ ਹੈ ਸਭ ਤੋਂ ਪਹਿਲਾਂ, ਜਿਵੇਂ ਆਪਾਂ ਗੁਰਬਾਣੀ ਦਾ ਵੀ ਮਹਾਂਵਾਕ ਹੈ, ਪਹਿਲਾ ਪਾਣੀ ਜਿਉ ਹੈ ਫਿਰ ਜਿਤ ਹਰਿਆ ਸਭ ਕੋਈ, ਕਿ ਇਹਦੇ ਤੋਂ ਬਿਨਾਂ ਜਿੰਦਾ ਰਿਹਾ ਨਹੀਂ ਜਾ ਸਕਦਾ। ਪੰਜਾਬ ਦੇ ਪਾਣੀ ਮੁੱਕਦੇ ਵੀ ਜਾ ਰਹੇ ਨੇ, ਦਰਿਆ ਨਾਲਿਆਂ ਦਾ ਰੂਪ ਲੈਂਦੇ ਜਾ ਰਹੇ ਨੇ, ਤੇ ਪੰਜਾਬ ਦੇ ਪਾਣੀ ਪ੍ਰਦੂਸ਼ਿਤ ਵੀ ਹੁੰਦੇ ਜਾ ਰਹੇ ਨੇ ਦੋਨੋਂ ਤਰ੍ਹਾਂ ਦੇ। ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਇੰਨੀ ਤੇਜ਼ੀ ਨਾਲ 14.5 ਲੱਖ ਟਿਊਬਵੈੱਲ ਪਾਣੀ ਕੱਢ ਰਿਹਾ ਹੇਠੋਂ ਕਿ ਉਹਦੇ ਮੁਕਾਬਲੇ ਜਿੰਨੀ ਬਰਸਾਤ ਨਾਲ ਹੇਠਾਂ ਜਾਣਾ ਚਾਹੀਦਾ ਉਹ ਜਾ ਨਹੀਂ ਰਿਹਾ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਔਰ ਉਹਦੇ ਲਈ ਦੂਜੀ ਗੱਲ ਫਿਰ ਨਹਿਰੀ ਪਾਣੀਆਂ ਦਾ ਸੀ ਕਿ ਨਹਿਰੀ ਪਾਣੀ ਚਲੋ ਅਸੀਂ ਲਈਏ ਕਿਸੇ ਨਾ ਕਿਸੇ ਰੂਪ 'ਚ। ਨਹਿਰੀ ਪਾਣੀ ਹੁਣ ਸਾਰੇ ਦਰਿਆ ਹੀ ਜੇ ਪੋਲੂਟ ਹੋ ਜਾਣਗੇ ਤਾਂ ਨਹਿਰੀ ਪਾਣੀ ਵੀ ਪ੍ਰਦੂਸ਼ਿਤ ਹੋਣਗੇ। ਆ ਜਿਹੜਾ ਬੁੱਢਾ ਦਰਿਆ ਕਹਿੰਦੇ ਸੀ ਕਿਸੇ ਜ਼ਮਾਨੇ ਦੇ ਵਿੱਚ, ਗੁਰੂ ਨਾਨਕ ਸਾਹਿਬ ਨਾਲ ਜੁੜੀ ਹੋਈ ਗੱਲ ਵੀ ਹੈ, ਤੇ ਉਹ ਬੁੱਢੇ ਨਾਲੇ ਦਾ ਰੂਪ ਲੈ ਚੁੱਕਿਆ ਇੰਨੇ ਸਾਲਾਂ ਤੋਂ। ਇਹ ਜਿਹੜੇ ਪ੍ਰਦੂਸ਼ਿਤ ਪਾਣੀ ਹੈ ਇਹ ਲੋਕਾਂ ਨੂੰ ਬਿਮਾਰ ਕਰ ਰਿਹਾ। ਕਾਲਾ ਪੀਲੀਆ, ਕੈਂਸਰ, ਹੋਰ ਭਿਆਨਕ ਹੱਡਾਂ ਦੀਆਂ ਬਿਮਾਰੀਆਂ ਜਿਹਨੂੰ ਵਾਟਰ ਬੋਰਨ ਡਿਜ਼ੀਜ਼ ਕਹਿੰਦੇ ਨੇ, ਪਾਣੀ ਤੋਂ ਪੈਦਾ ਹੋ ਰਹੀਆਂ ਨੇ ਹਜ਼ਾਰਾਂ ਕਿਸਮ ਦੀਆਂ, ਉਹ ਵੀ ਸਾਡੇ ਸਾਹਮਣੇ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ
ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ। ਇਹ ਬਹੁਤ ਬੜਾ ਸੰਕਟ ਹੈ। ਤੇ ਦੂਜਾ ਪੰਜਾਬ ਦੇ ਨਹਿਰੀ ਪਾਣੀ ਆ ਜਿਹੜੇ ਦਰਿਆਈ ਪਾਣੀਆਂ ਨੇ ਇਹਨਾਂ ਦੀ ਵੰਡ ਦਾ ਸਵਾਲ ਹੈ। ਇਹ ਵੰਡ ਦੇ ਤੌਰ ਤੇ ਵੀ ਜਿਹੜਾ ਪੰਜਾਬ ਦਾ ਹੱਕ ਹੈ ਉਹ ਲੰਬੇ ਸਮੇਂ ਤੋਂ ਹਰਿਆਣਾ ਰਾਜਸਥਾਨ ਤੇ ਹਰਿਆਣੇ ਨੂੰ ਜਾ ਰਿਹਾ, ਉਹਦੇ ਤੇ ਵੀ ਕੋਈ ਗੱਲ ਨਿਆਂਕਾਰੀ ਗੱਲ ਜਿਹੜੀ ਇਨਸਾਫ ਆਧਾਰਿਤ ਹੁੰਦੀ ਹੈ ਉਹ ਨਹੀਂ ਹੋ ਪਾ ਰਹੀ। ਇਹ ਬਹੁਤ ਵੱਡੇ ਸੰਕਟ ਦੇ ਵਿੱਚੋਂ ਪੰਜਾਬ ਇਸ ਸਮੇਂ ਗੁਜ਼ਰ ਰਿਹਾ। ਇਸੇ ਕਰਕੇ ਪੰਜਾਬ ਦੇ ਲੋਕ ਨਿਰਾਸ਼ ਨੇ। ਜਦੋਂ ਨਿਰਾਸ਼ਤਾ ਦਾ ਆਲਮ ਆਉਂਦਾ ਹੈ ਉਹਦੇ 3-4 ਸਿੰਪਟਮ ਨੇ ਇਸ ਕਿਸਮ ਦੇ। ਪਹਿਲਾ ਕਿ ਨਸ਼ਿਆਂ ਦੇ ਰਾਹ ਪੈ ਗਈ ਜਵਾਨੀ ਕਿੰਨੀ ਤਾਂ ਆਪਣੀ, ਨੌਜਵਾਨ ਬੱਚੇ ਨਸ਼ਿਆਂ ਦੇ ਰਾਹ ਮਰ ਰਹੇ ਨੇ। ਔਨ ਡਿਲੀਵਰੀ ਨਸ਼ਾ ਹੈ ਲੋਕਾਂ ਦੇ ਘਰਾਂ ਦੇ ਵਿੱਚ, ਬਾਕੀ ਤਾਂ ਗੱਲ ਛੱਡੋ ਤੁਸੀਂ ਕਿ ਔਰ 3 ਸਰਕਾਰਾਂ ਬਦਲ ਗਈਆਂ। ਕੋਈ ਕਹਿੰਦਾ ਸੀ ਮੈਂ 4 ਹਫ਼ਤਿਆਂ 'ਚ ਨੱਥ ਪਾ ਦੂੰ, ਕੋਈ 4 ਮਹੀਨਿਆਂ 'ਚ, ਪਰ ਆਪਣੇ ਸਾਹਮਣੇ ਹੈ ਕਿ ਲਗਾਤਾਰ ਉਹ ਨਸ਼ੇ ਦੇ ਰੂਪ ਦੇ ਵਿੱਚ ਓਵਰਡੋਜ਼ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਆ ਰਹੀ ਹੈ। ਇਸ ਤੋਂ ਇਲਾਵਾ ਜਿਹੜਾ +2 ਦਾ ਬੱਚਾ ਹੈ, ਕਿਸੇ ਨੂੰ ਸਕੂਲ 'ਚ ਜਾ ਕੇ ਪੁੱਛੋ ਕਹਿੰਦੇ ਕੀ ਕਰੇਗਾ, ਉਹਨਾਂ ਦਾ ਸੁਪਨਾ ਹੀ ਮਰ ਗਿਆ। ਉਹਨਾਂ ਦਾ ਵੱਧ ਤੋਂ ਵੱਧ ਸੁਪਨਾ ਰਹਿ ਗਿਆ ਆਈਲੈਟਸ ਕਰੂੰਗਾ, ਵਿਦੇਸ਼ ਜਾਊਂਗਾ। ਵਿਦੇਸ਼ 'ਚ ਉਹ ਕੋਈ ਉੱਚੀ ਪੜ੍ਹਾਈ ਲਈ ਨਹੀਂ ਜਾਂਦੇ, ਉਹ ਉੱਥੇ ਐਡਜਸਟ ਹੋਣ ਲਈ ਜਾਂਦੇ ਨੇ, PR ਲੈਣ ਲਈ ਜਾਂਦੇ ਨੇ, ਦਿਹਾੜੀ ਕਰਨ ਲਈ ਜਾਂਦੇ ਨੇ ਮੇਨਲੀ। ਅਤੇ ਤੁਸੀਂ ਉਹਦਾ ਵੱਡਾ ਸੁਪਨਾ ਜਿਹੜਾ ਸਾਇੰਟਿਸਟ ਬਣਨ ਦਾ, ਡਾਕਟਰ ਬਣਨ ਦਾ ਵੱਡਾ, ਉਹ ਮਾਰਤ ਹੈ ਉਸ ਪੱਧਰ 'ਤੇ। ਫਿਰ ਕਿਸਾਨ ਅਤੇ ਮਜ਼ਦੂਰ ਇਹਦਾ ਬੁਨਿਆਦੀ ਇੱਕ ਹਿੱਸਾ ਹੈ, ਉਹ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰ ਰਿਹਾ। ਉਹਦੇ ਬਾਰੇ ਕੋਈ ਪਾਲਿਸੀ, ਕੋਈ ਗੱਲ ਕਿਸੇ ਟਾਈਪ ਦੀ ਨਹੀਂ। ਖੇਤੀ ਦੀ ਪਾਲਿਸੀ ਉਹ ਤੁਹਾਡੇ ਕੋਲ ਹੈ ਨਹੀਂ। ਸਿੱਖਿਆ ਦਾ ਸਵਾਲ ਹੈ ਤੁਹਾਡਾ। ਹੁਣੇ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਵਾਲੀ ਗੱਲ ਸੀ, ਵਾਪਸ ਲਈ ਹੈ, ਉਹ ਚੰਗੀ ਗੱਲ ਹੈ ਵਾਪਸ ਲੈ ਲਈ। ਪਰ 1996 ਤੋਂ ਬਾਅਦ ਇੱਕਾ ਦੁੱਕਾ ਥੋੜ੍ਹੀ ਜਿਹੀ ਭਰਤੀ ਹੋਈ ਹੈ। ਤੁਹਾਡੇ ਕੋਲ ਬੰਦੇ ਕਿੱਥੇ ਰਹਿ ਗਏ? ਜਿਹੜੇ ਪੂਰੇ 1158 ਪੋਸਟਾਂ ਸੀ ਉਹਦੇ 'ਚੋਂ 150 ਬੰਦਾ ਵੀ ਨਹੀਂ ਹੈ ਰੈਗੂਲਰ, ਬਾਕੀ ਸਾਰੇ ਕੋਈ ਜਿਹੜਾ ਹਾਕ 'ਤੇ ਹੈ, ਕੋਈ ਤੁਹਾਡੇ ਕੋਲ ਗੈਸਟ ਫੈਕਲਟੀ 'ਚ ਹੈ, ਕੋਈ ਕਿਸੇ ਟਾਈਪ 'ਤੇ। ਤਾਂ ਕਾਲਜ ਖਾਲੀ ਨਹੀਂ ਹੋਣਗੇ ਤਾਂ ਕੀ ਕਰਨਗੇ? ਹੁਣ ਇੱਕ ਨਵੀਂ ਸਮੱਸਿਆ ਆ ਗਈ, ਸਗੋਂ ਐਤਕੀ ਕਾਲਜਾਂ 'ਚ ਦਾਖਲਾ ਵੱਧ ਰਿਹਾ। ਕਿਉਂ? ਕਿਉਂਕਿ ਕੈਨੇਡਾ ਨੇ ਰੂਲ ਬਦਲਤਾ ਕਿ ਜਿਹੜੇ ਵਿਆਹ ਕਰਾ ਕੇ ਬੰਦੇ ਜਾਂਦੇ ਸੀ ਉਹਨਾਂ ਦੇ ਸਪਾਊਸਜ ਨੂੰ ਨਹੀਂ ਤੁਸੀਂ ਜਦੇ ਬੁਲਾ ਸਕਦੇ। ਉਹ ਸਾਰੇ ਮਾਮਲੇ 'ਚ ਰੂਲ ਬਦਲ ਗਿਆ ਤਾਂ ਐਤਕੀ ਉਹ ਬੱਚੇ 1 ਸਾਲ ਦਾ ਗੈਪ ਨਾ ਪਏ, ਉਹ ਕਾਲਜਾਂ 'ਚ ਦਾਖਲ ਹੋਣ ਲੱਗੇ ਨੇ। ਤੇ ਉਹ ਸਾਂਭਣਗੇ ਕਿੱਥੋਂ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। ਇਕੱਲਾ ਇਸ ਲਈ ਨਹੀਂ ਵੰਡਿਆ ਕਿਉਂਕਿ ਅਕਾਲੀ ਦਲ ਤੁਸੀਂ ਦੇਖੋ ਜਿਹੜੀ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ, 104 ਸਾਲ ਪੁਰਾਣੀ ਪਾਰਟੀ ਹੈ, ਜਿਹਦੇ ਮਗਰ ਲੋਕ ਲੱਗਣਾ ਚਾਹੁੰਦੇ ਸੀ, ਪਰ ਉਹ ਲਗਾਤਾਰ ਰਸਾਤਲ ਬਣ ਹੈ। ਜੇ 2017 ਤੋਂ ਲਾਓ, ਪਹਿਲੀ ਵਾਰ 2017 'ਚ ਅਕਾਲੀ ਦਲ ਮੁੱਖ ਪਾਰਟੀ ਨਹੀਂ ਬਣ ਪਾਇਆ, ਵਿਰੋਧੀ ਧਿਰ ਦੀ ਪਾਰਟੀ ਨਹੀਂ ਬਣ ਪਾਇਆ। ਫਿਰ 2022 'ਚ ਆ ਕੇ ਤਾਂ 3 ਰਹਿ ਗਏ MLA, 3 'ਚੋਂ 1 ਚਲਾ ਗਿਆ, 1 ਰੁੱਸ ਕੇ ਬੈਠਾ। ਇਕੱਲੀ ਇੱਕ ਬੀਬੀ ਰਹਿ ਗਈ ਗਨੀਵ ਕੌਰ, ਕਿੰਨੀ ਕੁ ਜਾ ਕੇ ਉਹ ਗੱਲ ਕਰੂਗੀ। ਹੁਣ ਲੋਕ ਸਭਾ ਦੀ ਚੋਣ ਆ ਗਈ, 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਹੈ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ ਹੁੰਦੀ। ਪਰ ਉਹ ਲੀਡਰਸ਼ਿਪ ਸਮਝਦੇ ਨਹੀਂ। ਪੰਜਾਬ ਦੇ ਲੋਕ ਲੀਡਰਾਂ ਤੋਂ ਭਰੋਸਾ ਗਵਾ ਚੁੱਕੇ ਨੇ। ਜਿਹੜੀ ਝੂੰਦਾ ਕਮੇਟੀ ਦੀ ਰਿਪੋਰਟ ਉਹਨਾਂ ਦੀ ਸੀ, ਉਹਨਾਂ ਦੀ ਆਪਣੀ ਰਿਪੋਰਟ ਸੀ, ਉਹ ਲੋਕਾਂ ਤੋਂ ਨਹੀਂ ਪੁੱਛਿਆ ਸੀ, ਉਹਨਾਂ ਦੇ ਵਰਕਰਾਂ ਤੋਂ ਪੁੱਛਿਆ ਸੀ ਜਿਹੜੇ ਹੇਠਲੇ ਨੇ। 117 ਚੋਂ 100 ਹਲਕੇ 'ਚ ਜਾ ਕੇ ਪੁੱਛਿਆ ਸੀ। ਉਹ ਕਹਿੰਦੇ ਸੀ ਪਹਿਲਾਂ ਲੀਡਰ ਪਰਾਂ ਰਹੋ, ਉਦੋਂ ਬਾਅਦ ਫਿਰ ਬਾਕੀ ਦੀ ਗੱਲ ਹੋਏਗੀ। ਲੀਡਰ ਤਾਂ ਹੁਣ ਲੈਣਾ ਨਹੀਂ ਚਾਹੁੰਦੇ, ਲੀਡਰ ਚੈਨ ਲੈਣਾ ਨਹੀਂ ਚਾਹੁੰਦੇ ਤੇ ਕੁਝ ਗਰੁੱਪ ਵੱਖ ਹੋ ਗਿਆ। ਵੱਖ ਹੋ ਕੇ ਜਥੇਦਾਰ ਅਕਾਲ ਤਖਤ ਕੋਲ ਚਲਾ ਗਿਆ, ਉਹਨੇ 4 ਚੀਜ਼ਾਂ ਕਹਿਤੀਆਂ ਵੀ ਸਾਡੇ ਤੋਂ ਆ ਗਲਤੀਆਂ ਹੋਈਆਂ ਨੇ ਜੀ, ਅਸੀਂ ਵੀ ਜ਼ਿੰਮੇਵਾਰ ਸੀ। ਹੁਣ ਜਥੇਦਾਰ ਸਾਹਿਬਾਨ ਦੇ ਪਾਲੇ 'ਚ ਗੇਂਦ ਹੈ, ਉਹ ਕੀ ਕਰਨਗੇ? ਕੱਲੀ ਧਾਰਮਿਕ ਸਜ਼ਾ ਲਾਉਣਗੇ ਜਾਂ ਪੋਲੀਟੀਕਲ ਸਜ਼ਾ ਵੀ ਕੋਈ ਹੋਏਗੀ ਵੀ ਤੁਹਾਨੂੰ 5 ਸਾਲ 7 ਸਾਲ 10 ਸਾਲ ਲਈ ਸਰਗਰਮ ਸਿਆਸਤ ਤੋਂ ਵਾਂਝੇ ਕਰਦੇ ਆ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ 'ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਨਹੀਂ, ਬਿਲਕੁਲ ਪਹਿਲਾਂ ਵੀ ਮੋਰਚਾ ਵੱਡਾ ਪਾਣੀਆਂ ਤੋਂ ਲੱਗਿਆ ਸੀ 1982 'ਚ। 8 ਅਪ੍ਰੈਲ 1982 ਨੂੰ ਜਦੋਂ ਇੰਦਰਾ ਗਾਂਧੀ ਟੱਕ ਲਾਉਣ ਆਈ ਸੀ SYL ਦੇ ਮਾਮਲੇ 'ਚ। ਇਹ ਬਾਅਦ 'ਚ ਅਗਸਤ ਦੇ ਵਿੱਚ
ਉਹ ਧਰਮ ਯੁੱਧ ਮੋਰਚੇ 'ਚ ਜਾ ਕੇ ਤਬਦੀਲ ਹੋਇਆ ਸੀ। ਹੋਰ ਮੰਗਾਂ ਆਈਆਂ, ਪਹਿਲਾਂ ਪਾਣੀਆਂ ਦੀ ਮੰਗ ਸੀ, ਉਹ ਦਰਿਆਈ ਪਾਣੀਆਂ ਦੀ ਵੰਡ ਦਾ ਮੁੱਦਾ ਸੀ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਔਰ ਮੋਰਚੇ ਜੇ ਠੀਕ ਨੀਅਤ ਨਾਲ, ਗਿਆਨ ਨਾਲ, ਸੁਚੱਜਤਾ ਦੇ ਨਾਲ ਲਾਏ ਜਾਣ ਤਾਂ ਉਹਦੇ 'ਚੋਂ ਹਮੇਸ਼ਾ ਹੀ ਨਵੀਂ ਲੀਡਰਸ਼ਿਪ ਪੈਦਾ ਹੋਣ ਦੇ ਚਾਂਸ ਰਹਿੰਦੇ ਨੇ। ਔਰ ਜਿਹੜੀ ਲੀਡਰਸ਼ਿਪ ਲੋਕਾਂ ਨਾਲ ਪ੍ਰਤੀਬੱਧ ਹੋਵੇ, ਉਹਦੇ ਕੋਲ ਕੋਈ ਵਿਜ਼ਨ ਹੋਵੇ। ਵੈਸੇ ਵੀ ਮੋਰਚੇ ਲੱਗ ਜਾਂਦੇ ਨੇ ਕਈ ਵਾਰ, ਬਾਕੀਆਂ ਜੇ ਵਿਜ਼ਨ ਨਹੀਂ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ, 92 ਜਿਤਾਤੇ, ਪਰ ਵਿਜ਼ਨ ਕੀ ਹੈ? ਨਾ ਤੁਹਾਡੇ ਕੋਲ ਕੋਈ ਖੇਤੀ ਦੀ ਪਾਲਿਸੀ ਹੈ, ਨਾ ਤੁਹਾਡੇ ਕੋਲ ਕੋਈ ਪੰਜਾਬ ਦੇ ਸੱਭਿਆਚਾਰ ਨਾਲ ਜੁੜੀ ਕੋਈ ਅਕਲ ਹੈ, ਸ਼ੁੱਧ ਹੈ, ਨਾ ਤੁਹਾਡੇ ਕੋਲ ਕੋਈ ਬੋਲੀ ਨਾਲ ਤੁਹਾਡਾ ਲਿਹਾਜ਼ ਹੈ। ਤੇ ਚੁਣੇਗੇ ਬਸ ਇਸ ਤਰੀਕੇ ਨਾਲ ਆ ਰਹੇ ਨੇ। ਇਸ ਲਈ ਜਿਹੜੇ ਲੋਕ ਕਹਿੰਦੇ ਨਵੇਂ ਲੋਕ ਅੱਗੇ ਆਉਣ, ਨਵੇਂ ਲੋਕ ਵੀ ਆਉਣ, ਪਰ ਉਸ ਕਿਸੇ ਗਿਆਨ ਨਾਲ, ਕਿਸੇ ਦਿਸ਼ਾ ਨਾਲ, ਕਿਸੇ ਨਜ਼ਰੀਏ ਨਾਲ ਨਾ ਆਉਣ। ਉਹਨਾਂ ਕੋਲ ਕੋਈ ਨਕਸ਼ਾ ਹੋਣਾ ਚਾਹੀਦਾ ਕਿ ਪੰਜਾਬ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ, ਦੇਸ਼ ਦੇ ਵਿੱਚ ਕੀ ਚੱਲ ਰਿਹਾ ਹੈ, ਅਸੀਂ ਪੰਜਾਬ ਨੂੰ ਇਸ ਸੰਕਟ 'ਚੋਂ ਕਿਵੇਂ ਉਭਾਰ ਸਕਦੇ ਹਾਂ। ਜੇ ਉਹ ਇਹ ਲੈ ਕੇ ਆਉਂਦੇ ਨੇ ਕੋਈ ਨਾ ਕੋਈ ਵਿਜ਼ਨ, ਤਾਂ ਨਵੀਂ ਲੀਡਰਸ਼ਿਪ ਪੰਜਾਬ ਨੂੰ ਚਾਹੀਦੀ ਹੈ, ਬਿਨਾਂ ਸ਼ੱਕ ਚਾਹੀਦੀ ਹੈ। ਪੰਥ ਨੂੰ ਚਾਹੀਦੀ ਹੈ, ਪੰਥ ਦੇ ਨਾਲ ਜੁੜੀ ਪੰਜਾਬ ਨੂੰ ਚਾਹੀਦੀ ਹੈ। ਪੰਥ ਤੇ ਪੰਜਾਬ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਹੈ। ਬਿਲਕੁਲ ਅਕਾਲੀ ਹਿਸਟਰੀ, ਪੰਥਕ ਇਤਿਹਾਸ, ਇਹਦੇ ਤੋਂ ਟੁੱਟ ਕੇ ਕੋਈ ਪਾਰਟੀ ਜ਼ਮੀਨ 'ਚ ਨਹੀਂ ਆ ਸਕਦੀ। ਇੱਕ ਵਾਰ ਸੱਤਾ 'ਚ ਆ ਗਈ, 2 ਵਾਰ ਆ ਗਈ, ਇਹ ਪਾਰਟੀਆਂ ਦਾ ਬੁਨਿਆਦ ਨਹੀਂ ਹੁੰਦੀ। ਔਰ ਬੁਨਿਆਦੀ ਤੌਰ ਤੇ ਜੜ੍ਹਾਂ ਲਾਉਣ ਦੇ ਲਈ ਮੈਨੂੰ ਲੱਗਦਾ ਸੱਤਾ 'ਚ ਜਾਣਾ ਜਾਂ ਸੱਤਾ 'ਚ ਨਾ ਜਾਣਾ ਇਹ ਮਹੱਤਵਪੂਰਨ ਨਹੀਂ ਹੁੰਦਾ। ਮਹੱਤਵਪੂਰਨ ਹੁੰਦਾ ਕਿ ਲੋਕ ਭਰੋਸਾ ਤੁਹਾਡੇ ਤੇ ਕਿੰਨਾ ਕਰਦੇ ਨੇ, ਔਰ ਸੱਤਾ ਉੱਥੇ ਬੈਠੀ ਵੀ ਤੁਹਾਡੇ ਤੋਂ ਤਰਬਕਦੀ ਹੋਵੇ ਕਿ ਨਹੀਂ, ਜੇ ਲੋਕਾਂ ਨੇ ਆਹ ਫੈਸਲਾ ਲੈ ਲਿਆ ਤਾਂ ਇਹ ਗਲਤ ਹੋ ਜਾਏਗਾ। ਉਸ ਬੈਕਗਰਾਊਂਡ 'ਚੋਂ ਅਕਾਲੀ ਦਲ ਆਇਆ ਸੀ। ਸੱਤਾ 'ਚ ਤਾਂ 66 ਤੋਂ ਬਾਅਦ ਆਉਣ ਲੱਗਿਆ, ਉਦੋਂ ਪਹਿਲਾਂ ਕੋਈ ਸੱਤਾ ਨਹੀਂ ਸੀ। ਪਰ ਮਹਾਤਮਾ ਗਾਂਧੀ ਨੂੰ ਕਹਿਣਾ ਪਿਆ ਚਾਬੀਆਂ ਦੇ ਮੋਰਚੇ ਤੋਂ ਬਾਅਦ ਕਿ ਆਜ਼ਾਦੀ ਦੀ ਅੱਧੀ ਲੜਾਈ ਜਿੱਤ ਲਈ। ਇਸ ਲਈ ਇਹਦੀ ਬੁਨਿਆਦ ਹੋਰ ਤਰ੍ਹਾਂ ਦੀ ਬੁਨਿਆਦ ਹੈ। ਜੇ ਕੋਈ ਇਹਦੇ 'ਚੋਂ ਇਕੱਲੀ ਸੱਤਾ ਕੱਢਣਾ ਚਾਹੁੰਦਾ, ਇਕੱਲੀ ਸਰਕਾਰ ਬਣਾਉਣਾ ਚਾਹੁੰਦਾ, ਉਹਦੇ ਨਾਲ ਕੰਮ ਨਹੀਂ ਚੱਲਣਾ। ਲੋਕਾਂ ਦੀ ਯੂਨਿਟੀ ਬਣਾਉਣਾ, ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਪੈਰ ਮਜ਼ਬੂਤ ਕਰਨਾ, ਉਹ ਸੰਸਥਾਵਾਂ ਦੇ ਨਾਲ ਇੱਕ ਨਕੇਲ ਪਾਈ ਰੱਖਣਾ ਲੀਡਰਸ਼ਿਪ ਨੂੰ, ਇਹ ਬਹੁਤ ਜ਼ਰੂਰੀ ਹੈ। ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ 'ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ 'ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 'ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਜੋ ਕਹਿੰਦੀ ਰਹੀ, ਜਿੰਨੇ ਵੀ ਆਏ UAPA ਦਾ, 370 ਦਾ, ਔਰ ਜਿੰਨੇ ਵੀ ਕਾਨੂੰਨ ਆਏ, ਨਾਗਰਿਕ ਸੋਧ ਬਿੱਲ ਦਾ, ਅਕਾਲੀ ਦਲ ਨੇ ਸਮਰਥਨ ਕੀਤਾ ਪਾਰਲੀਮੈਂਟ ਦੇ ਵਿੱਚ। ਜਿਹੜੀ ਫੈਡਰਲ ਸਟਰਕਚਰ ਦੀ ਪਾਰਟੀ ਸੀ, ਇੱਕ ਸੂਬੇ ਨੂੰ ਤੋੜਨ ਵਾਲੇ ਦਾ ਹਮਾਇਤ ਕਰਨ ਲੱਗ ਗਈ। ਤੇ ਕਿਸਾਨੀ ਮੂਵਮੈਂਟ ਦੀ ਵੀ ਪਹਿਲਾਂ ਵਿਰੋਧਤਾ ਹੀ ਕੀਤੀ ਹੈ, ਤੇ ਉਦੋਂ ਬਾਅਦ ਆਈ ਹੈ ਤਾਂ ਉਦੋਂ ਬਾਅਦ। ਇਸ ਲਈ ਜਿਹੜਾ ਬੁਨਿਆਦੀ ਅਕਾਲੀ ਦਲ ਦਾ ਗੋਲ ਸੀ, ਜਦੋਂ ਐਮਰਜੈਂਸੀ ਲੱਗੀ ਮੋਰਚਾ ਲਾਉਣਾ ਜ਼ੁਲਮ ਦੇ ਖਿਲਾਫ, ਹੁਣ ਜਿਹੜੀ ਸਰਕਾਰ ਜ਼ੁਲਮ ਕਰ ਰਹੀ ਸੀ ਉਹਦੇ ਖਿਲਾਫ ਬੋਲਣਾ ਛੱਡ ਕੇ, ਜੋ ਗੁਜਰਾਤ 'ਚ ਹੋਇਆ, ਅਕਾਲੀ ਦਲ ਕੀ ਬੋਲਿਆ? ਕੁਝ ਨਹੀਂ ਬੋਲਿਆ। ਇਸ ਕਰਕੇ ਜਦੋਂ ਆਪਣੇ ਬੁਨਿਆਦ ਤੋਂ ਭਟਕ ਗਏ, ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ ਸੀ। ਨਵੇਂ ਅਕਾਲੀ ਦਲ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਅਕਾਲੀ ਦਲ ਸੁਧਾਰ ਲਹਿਰ ਦੀ ਗੱਲ ਕੀਤੀ ਜਾ ਰਹੀ ਹੈ। ਇਹ ਲਹਿਰਾਂ ਪਹਿਲਾਂ ਵੀ ਬਣੀਆਂ ਨੇ। ਨਹੀਂ, ਨਵੇਂ ਜਿੰਨੇ ਮਰਜ਼ੀ ਬਣ ਜਾਣ, ਨਵੇਂ ਦਾ ਸਵਾਲ ਨਹੀਂ। ਤੁਹਾਡੇ ਕੋਲ ਪ੍ਰੋਗਰਾਮ ਕੀ ਹੈ? ਤੁਸੀਂ ਇੱਕ ਤਪੱਸਿਆ ਕਰਕੇ ਲੋਕਾਂ ਦਾ ਭਰੋਸਾ ਕਿਵੇਂ ਬਹਾਲ ਕਰਦੇ ਹੋ? ਮੇਨ ਮਾਮਲਾ ਇਹ ਹੈ। ਨਵੇਂ ਤਾਂ ਇੱਥੇ 35 ਬਣੇ ਫਿਰਦੇ ਨੇ, ਹੋਰ ਬਣ ਜਾਣਗੇ, ਬਣਨ ਨਾਲ ਤਾਂ ਕੁਝ ਨਹੀਂ ਬਣਨਾ। ਰੌਲਾ ਇਹ ਹੈ ਕਿ ਪੰਜਾਬ ਦੇ ਲੋਕ ਤੁਹਾਡੇ 'ਚੋਂ ਪੰਥ ਦੀ ਤੇ ਪੰਜਾਬ ਦੀ ਸੁਰੱਖਿਆ ਦੀ ਗਾਰੰਟੀ ਦੇਖ ਰਹੇ ਨੇ। ਉਹ ਕਿਵੇਂ ਦੇਖਣਗੇ? ਜਿਹੜਾ ਬੇਭਰੋਸਗੀ ਹੈ ਉਹਨੂੰ ਭਰੋਸੇ 'ਚ ਕਿਵੇਂ ਬਦਲੋਗੇ? ਇਹ ਸਭ ਤੋਂ ਬੜਾ ਸਵਾਲ ਹੈ। ਜੀ, ਬਹੁਤ ਸ਼ੁਕਰੀਆ। ਤਾਂ ਅਸੀਂ ਪੰਜਾਬ ਦੇ ਮੋਰਚਿਆਂ ਦੀ ਗੱਲ ਕੀਤੀ, ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ, ਪੰਜਾਬ ਦੇ ਹੱਕਾਂ ਦੇ ਲਈ ਲੜਦੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਫਿਰ ਕਿਸੇ ਦਿਨ ਲੰਬੀ ਮੁਲਾਕਾਤ ਕਰਾਂਗੇ। ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੋਂ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ, ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ, ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ,
ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ। ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ 92 ਜਿਤਾਤੇ, ਪਰ ਵਿਜਨ ਕੀ ਹੈ? ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਬੁਨਿਆਦ ਤੋਂ ਭਟਕ ਗਏ। ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪੰਜਾਬ ਦੇ ਜੋ ਹਾਲਾਤ ਬਣੇ ਨੇ, ਪੰਜਾਬ ਦੇ ਜੋ ਪਾਣੀਆਂ ਦੀ ਗੱਲ ਹੋਊਗੀ, ਪੰਜਾਬ ਦੇ ਜੋ ਮੌਜੂਦਾ ਪੋਲੀਟੀਕਲ ਸਿਸਟਮ ਦੀ ਗੱਲ ਹੋਊਗੀ, ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਹਰਮੀਤ ਸਿੰਘ ਜੀ ਮੌਜੂਦ ਨੇ। ਜੀ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਹਤ ਕਿਵੇਂ ਆ? ਠੀਕ ਹੋ? ਹਾਂ ਬਿਲਕੁਲ। ਅਸੀਂ ਮਾਫੀ ਚਾਹਾਂਗੇ ਬਈ ਤੁਹਾਨੂੰ ਤਕਲੀਫ ਦਿੱਤੀ ਹੈ ਇੱਥੋਂ ਤੱਕ ਆਉਣ ਦੇ ਲਈ, ਪਰ ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ। ਵਿਜ਼ਨਰੀ ਲੀਡਰਸ਼ਿਪ ਜਿਹੜੀ ਪੰਜਾਬ ਨੂੰ ਸੰਕਟ ਚੋਂ ਕੱਢ ਕੇ ਕਿਸੇ ਦਿਸ਼ਾ 'ਚ ਲੈ ਜੇ, ਉਹ ਅਜੇ ਦਿਖਾਈ ਨਹੀਂ ਦੇ ਰਹੀ ਉਸ ਪੱਧਰ ਦੇ ਉੱਤੇ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ 'ਤੇ। ਹੁਣ ਲੋਕ ਉਹ ਕਿਸਾਨ ਬਾਰਡਰਾਂ 'ਤੇ ਵੀ ਬੈਠੇ ਨੇ, ਇੱਕ ਗਰੁੱਪ SKM ਆਪਦੇ ਤਰੀਕੇ ਨਾਲ ਲੜ ਰਿਹਾ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ। ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ, ਔਰ ਜੀਰੇ ਵਾਲਾ ਚੱਲ ਹੀ ਰਿਹਾ 1 ਸਾਲ ਤੋਂ ਲਗਭਗ ਵੱਧ ਸਮਾਂ ਹੋ ਗਿਆ। ਅਲੱਗ-ਅਲੱਗ ਗੱਲਾਂ ਤੇ ਲੋਕ ਆਪ ਲੜ ਰਹੇ ਨੇ, ਆਪ ਉੱਠ ਰਹੇ ਨੇ। ਪਰ ਪ੍ਰਸ਼ਾਸਨ ਤੇ ਸਰਕਾਰ ਜਿਹਦੀ ਜ਼ਿੰਮੇਵਾਰੀ ਹੁੰਦੀ ਹੈ, ਸਭ ਤੋਂ ਬੜੀ ਗੱਲ ਸਰਕਾਰ ਦੀ ਕਿਹੜੀ ਜ਼ਿੰਮੇਵਾਰੀ ਹੁੰਦੀ ਹੈ? ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰਨਾ। ਇਹਦੇ 2 ਕੰਪੋਨੈਂਟ ਨੇ। ਇੱਕ ਤਾਂ ਜਾਨ ਮਾਲ ਇਸ ਕਰਕੇ ਹੁੰਦੀ ਹੈ ਕਿ ਜੇ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਹੋਵੇ, ਲੋਕ ਇਹ ਵੀ ਕਹਿੰਦੇ ਨੇ ਕਿ ਗੈਂਗਸਟਰਾਂ ਦੇ ਫੋਨ ਆ ਰਹੇ ਨੇ, ਪੈਸੇ ਮੰਗੇ ਜਾ ਰਹੇ ਨੇ, ਵੱਖ-ਵੱਖ ਤਰ੍ਹਾਂ ਦਾ ਮਾਹੌਲ ਹੈ। ਦੂਜੇ ਪਾਸੇ ਲੋਕਾਂ ਦਾ ਜੀਵਨ ਇਸ ਲਈ ਵੀ ਦੁੱਭਰ ਹੋ ਰਿਹਾ ਕਿ ਕੁਦਰਤੀ ਜਿਹੜੀਆਂ ਦਾਤਾਂ ਨੇ, ਜਿਵੇਂ ਪਾਣੀ ਹੈ, ਸਭ ਤੋਂ ਪਹਿਲਾਂ ਜਿਵੇਂ ਆਪਾਂ ਗੁਰਬਾਣੀ ਦਾ ਵੀ ਮਹਾਂਵਾਕ ਹੈ, ਪਹਿਲਾ ਪਾਣੀ ਜਿਉ ਹੈ ਫਿਰ ਜਿਤ ਹਰਿਆ ਸਭ ਕੋਇ, ਕਿ ਇਹਦੇ ਤੋਂ ਬਿਨਾਂ ਜਿੰਦਾ ਰਿਹਾ ਨਹੀਂ ਜਾ ਸਕਦਾ। ਪੰਜਾਬ ਦੇ ਪਾਣੀ ਮੁੱਕਦੇ ਵੀ ਜਾ ਰਹੇ ਨੇ, ਦਰਿਆ ਨਾਲਿਆਂ ਦਾ ਰੂਪ ਲੈਂਦੇ ਜਾ ਰਹੇ ਨੇ, ਤੇ ਪੰਜਾਬ ਦੇ ਪਾਣੀ ਪ੍ਰਦੂਸ਼ਿਤ ਵੀ ਹੁੰਦੇ ਜਾ ਰਹੇ ਨੇ ਦੋਨੋਂ ਤਰ੍ਹਾਂ ਦੇ। ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਇੰਨੀ ਤੇਜ਼ੀ ਨਾਲ 14.5 ਲੱਖ ਟਿਊਬਵੈੱਲ ਪਾਣੀ ਕੱਢ ਰਿਹਾ ਹੇਠੋਂ ਕਿ ਉਹਦੇ ਮੁਕਾਬਲੇ ਜਿੰਨੀ ਬਰਸਾਤ ਨਾਲ ਹੇਠਾਂ ਜਾਣਾ ਚਾਹੀਦਾ ਉਹ ਜਾ ਨਹੀਂ ਰਿਹਾ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਔਰ ਉਹਦੇ ਲਈ ਦੂਜੀ ਗੱਲ ਫਿਰ ਨਹਿਰੀ ਪਾਣੀਆਂ ਦਾ ਸੀ ਕਿ ਨਹਿਰੀ ਪਾਣੀ ਚਲੋ ਅਸੀਂ ਲਈਏ ਕਿਸੇ ਨਾ ਕਿਸੇ ਰੂਪ 'ਚ। ਨਹਿਰੀ ਪਾਣੀ ਹੁਣ ਸਾਰੇ ਦਰਿਆ ਹੀ ਜੇ ਪੋਲੂਟ ਹੋ ਜਾਣਗੇ ਤਾਂ ਨਹਿਰੀ ਪਾਣੀ ਵੀ ਪ੍ਰਦੂਸ਼ਿਤ ਹੋਣਗੇ। ਆ ਜਿਹੜਾ ਬੁੱਢਾ ਦਰਿਆ ਕਹਿੰਦੇ ਸੀ ਕਿਸੇ ਜ਼ਮਾਨੇ ਦੇ ਵਿੱਚ, ਗੁਰੂ ਨਾਨਕ ਸਾਹਿਬ ਨਾਲ ਜੁੜੇ ਹੋਈ ਗੱਲ ਵੀ ਹੈ, ਤੇ ਉਹ ਬੁੱਢੇ ਨਾਲੇ ਦਾ ਰੂਪ ਲੈ ਚੁੱਕਿਆ ਇੰਨੇ ਸਾਲਾਂ ਤੋਂ। ਇਹ ਜਿਹੜੇ ਪ੍ਰਦੂਸ਼ਿਤ ਪਾਣੀ ਹੈ ਇਹ ਲੋਕਾਂ ਨੂੰ ਬਿਮਾਰ ਕਰ ਰਿਹਾ। ਕਾਲਾ ਪੀਲੀਆ, ਕੈਂਸਰ, ਹੋਰ ਭਿਆਨਕ ਹੱਡਾਂ ਦੀਆਂ ਬਿਮਾਰੀਆਂ ਜਿਹਨੂੰ ਵਾਟਰ ਬੋਰਨ ਡਿਜ਼ੀਜ਼ ਕਹਿੰਦੇ ਨੇ, ਪਾਣੀ ਤੋਂ ਪੈਦਾ ਹੋ ਰਹੀਆਂ ਨੇ ਹਜ਼ਾਰਾਂ ਕਿਸਮ ਦੀਆਂ, ਉਹ ਵੀ ਸਾਡੇ ਸਾਹਮਣੇ ਨੇ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ? ਇਹ ਬਹੁਤ ਬੜਾ ਸੰਕਟ ਹੈ। ਤੇ ਦੂਜਾ ਪੰਜਾਬ ਦੇ ਨਹਿਰੀ ਪਾਣੀ ਆ ਜਿਹੜੇ ਦਰਿਆਈ ਪਾਣੀਆਂ ਨੇ, ਇਹਨਾਂ ਦੀ ਵੰਡ ਦਾ ਸਵਾਲ ਹੈ। ਇਹ ਵੰਡ ਦੇ ਤੌਰ ਤੇ ਵੀ ਜਿਹੜਾ ਪੰਜਾਬ ਦਾ ਹੱਕ ਹੈ ਉਹ ਲੰਬੇ ਸਮੇਂ ਤੋਂ ਹਰਿਆਣਾ, ਰਾਜਸਥਾਨ ਤੇ ਹਰਿਆਣੇ ਨੂੰ ਜਾ ਰਿਹਾ। ਉਹਦੇ ਤੇ ਵੀ ਕੋਈ ਗੱਲ
ਨਿਆਂਕਾਰੀ ਗੱਲ ਜਿਹੜੀ ਇਨਸਾਫ ਆਧਾਰਿਤ ਹੁੰਦੀ ਹੈ ਉਹ ਨਹੀਂ ਹੋ ਪਾ ਰਹੀ। ਇਹ ਬਹੁਤ ਵੱਡੇ ਸੰਕਟ ਦੇ ਵਿੱਚੋਂ ਪੰਜਾਬ ਇਸ ਸਮੇਂ ਗੁਜ਼ਰ ਰਿਹਾ। ਇਸੇ ਕਰਕੇ ਪੰਜਾਬ ਦੇ ਲੋਕ ਨਿਰਾਸ਼ ਨੇ। ਜਦੋਂ ਨਿਰਾਸ਼ਤਾ ਦਾ ਆਲਮ ਆਉਂਦਾ ਹੈ ਉਹਦੇ 3-4 ਸਿੰਪਟਮ ਨੇ ਇਸ ਕਿਸਮ ਦੇ। ਪਹਿਲਾ ਕਿ ਨਸ਼ਿਆਂ ਦੇ ਰਾਹ ਪੈ ਗਈ ਜਵਾਨੀ ਕਿੰਨੀ ਤਾਂ ਆਪਣੀ, ਨੌਜਵਾਨ ਬੱਚੇ ਨਸ਼ਿਆਂ ਦੇ ਰਾਹ ਮਰ ਰਹੇ ਨੇ। ਔਨ ਡਿਲੀਵਰੀ ਨਸ਼ਾ ਹੈ ਲੋਕਾਂ ਦੇ ਘਰਾਂ ਦੇ ਵਿੱਚ, ਬਾਕੀ ਤਾਂ ਗੱਲ ਛੱਡੋ ਤੁਸੀਂ। ਔਰ 3 ਸਰਕਾਰਾਂ ਬਦਲ ਗਈਆਂ। ਕੋਈ ਕਹਿੰਦਾ ਸੀ ਮੈਂ 4 ਹਫ਼ਤਿਆਂ 'ਚ ਨੱਥ ਪਾ ਦੂੰ, ਕੋਈ 4 ਮਹੀਨਿਆਂ 'ਚ, ਪਰ ਆਪਣੇ ਸਾਹਮਣੇ ਹੈ ਕਿ ਲਗਾਤਾਰ ਉਹ ਨਸ਼ੇ ਦੇ ਰੂਪ ਦੇ ਵਿੱਚ ਓਵਰਡੋਜ਼ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਆ ਰਹੀ ਹੈ। ਇਸ ਤੋਂ ਇਲਾਵਾ ਜਿਹੜਾ +2 ਦਾ ਬੱਚਾ ਹੈ, ਕਿਸੇ ਨੂੰ ਸਕੂਲ 'ਚ ਜਾ ਕੇ ਪੁੱਛੋ ਕਹਿੰਦੇ ਕੀ ਕਰੇਗਾ, ਉਹਨਾਂ ਦਾ ਸੁਪਨਾ ਹੀ ਮਰ ਗਿਆ। ਉਹਨਾਂ ਦਾ ਵੱਧ ਤੋਂ ਵੱਧ ਸੁਪਨਾ ਰਹਿ ਗਿਆ ਆਈਲੈਟਸ ਕਰੂੰਗਾ, ਵਿਦੇਸ਼ ਜਾਊਂਗਾ। ਵਿਦੇਸ਼ 'ਚ ਉਹ ਕੋਈ ਉੱਚੀ ਪੜ੍ਹਾਈ ਲਈ ਨਹੀਂ ਜਾਂਦੇ, ਉਹ ਉੱਥੇ ਐਡਜਸਟ ਹੋਣ ਲਈ ਜਾਂਦੇ ਨੇ, PR ਲੈਣ ਲਈ ਜਾਂਦੇ ਨੇ, ਦਿਹਾੜੀ ਕਰਨ ਲਈ ਜਾਂਦੇ ਨੇ ਮੇਨਲੀ। ਅਤੇ ਤੁਸੀਂ ਉਹਦਾ ਵੱਡਾ ਸੁਪਨਾ ਜਿਹੜਾ ਸਾਇੰਟਿਸਟ ਬਣਨ ਦਾ, ਡਾਕਟਰ ਬਣਨ ਦਾ ਵੱਡਾ, ਉਹ ਮਾਰਤਾ ਹੈ ਉਸ ਪੱਧਰ 'ਤੇ। ਫਿਰ ਕਿਸਾਨ ਅਤੇ ਮਜ਼ਦੂਰ ਇਹਦਾ ਬੁਨਿਆਦੀ ਇੱਕ ਹਿੱਸਾ ਹੈ। ਉਹ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰ ਰਿਹਾ। ਉਹਦੇ ਬਾਰੇ ਕੋਈ ਪਾਲਿਸੀ, ਕੋਈ ਗੱਲ ਕਿਸੇ ਟਾਈਪ ਦੀ ਨਹੀਂ। ਖੇਤੀ ਦੀ ਪਾਲਿਸੀ ਉਹ ਤੁਹਾਡੇ ਕੋਲ ਹੈ ਨਹੀਂ। ਸਿੱਖਿਆ ਦਾ ਸਵਾਲ ਹੈ ਤੁਹਾਡਾ। ਹੁਣੇ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਵਾਲੀ ਗੱਲ ਸੀ, ਵਾਪਸ ਲਈ ਹੈ, ਉਹ ਚੰਗੀ ਗੱਲ ਹੈ ਵਾਪਸ ਲੈ ਲਈ। ਪਰ 1996 ਤੋਂ ਬਾਅਦ ਇੱਕਾ ਦੁੱਕਾ ਥੋੜ੍ਹੀ ਜਿਹੀ ਭਰਤੀ ਹੋਈ ਹੈ। ਤੁਹਾਡੇ ਕੋਲ ਬੰਦੇ ਕਿੱਥੇ ਰਹਿ ਗਏ? ਜਿਹੜੇ ਪੂਰੇ 1158 ਪੋਸਟਾਂ ਸੀ ਉਹਦੇ 'ਚੋਂ 150 ਬੰਦਾ ਵੀ ਨਹੀਂ ਹੈ ਰੈਗੂਲਰ। ਬਾਕੀ ਸਾਰੇ ਕੋਈ ਜਿਹੜਾ ਹਾਕ 'ਤੇ ਹੈ, ਕੋਈ ਤੁਹਾਡੇ ਕੋਲ ਗੈਸਟ ਫੈਕਲਟੀ 'ਚ ਹੈ, ਕੋਈ ਕਿਸੇ ਟਾਈਪ 'ਤੇ। ਤਾਂ ਕਾਲਜ ਖਾਲੀ ਨਹੀਂ ਹੋਣਗੇ ਤਾਂ ਕੀ ਕਰਨਗੇ? ਹੁਣ ਇੱਕ ਨਵੀਂ ਸਮੱਸਿਆ ਆ ਗਈ ਸਗੋਂ, ਐਤਕੀ ਕਾਲਜਾਂ 'ਚ ਦਾਖਲਾ ਵੱਧ ਰਿਹਾ। ਕਿਉਂ? ਕਿਉਂਕਿ ਕੈਨੇਡਾ ਨੇ ਰੂਲ ਬਦਲਤਾ ਕਿ ਜਿਹੜੇ ਵਿਆਹ ਕਰਾ ਕੇ ਬੰਦੇ ਜਾਂਦੇ ਸੀ ਉਹਨਾਂ ਦੇ ਸਪਾਊਸਜ ਨੂੰ ਨਹੀਂ ਤੁਸੀਂ ਜਦੇ ਬੁਲਾ ਸਕਦੇ। ਉਹ ਸਾਰੇ ਮਾਮਲੇ 'ਚ ਰੂਲ ਬਦਲ ਗਿਆ। ਤਾਂ ਐਤਕੀ ਉਹ ਬੱਚੇ 1 ਸਾਲ ਦਾ ਗੈਪ ਨਾ ਪਏ, ਉਹ ਕਾਲਜਾਂ 'ਚ ਦਾਖਲ ਹੋਣ ਲੱਗੇ ਨੇ। ਅਤੇ ਉਹ ਸਾਂਭਣਗੇ ਕਿੱਥੋਂ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। ਇਕੱਲਾ ਇਸ ਲਈ ਨਹੀਂ ਵੰਡਿਆ ਕਿਉਂਕਿ ਅਕਾਲੀ ਦਲ ਤੁਸੀਂ ਦੇਖੋ, ਜਿਹੜੀ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ, 104 ਸਾਲ ਪੁਰਾਣੀ ਪਾਰਟੀ ਹੈ, ਜਿਹਦੇ ਮਗਰ ਲੋਕ ਲੱਗਣਾ ਚਾਹੁੰਦੇ ਸੀ, ਪਰ ਉਹ ਲਗਾਤਾਰ ਰਸਾਤਲ ਬਣ ਹੈ। ਜੇ 2017 ਤੋਂ ਲਾਓ, ਪਹਿਲੀ ਵਾਰ 2017 'ਚ ਅਕਾਲੀ ਦਲ ਮੁੱਖ ਪਾਰਟੀ ਨਹੀਂ ਬਣ ਪਾਇਆ, ਵਿਰੋਧੀ ਧਿਰ ਦੀ ਪਾਰਟੀ ਨਹੀਂ ਬਣ ਪਾਇਆ। ਫਿਰ 2022 'ਚ ਆ ਕੇ ਤਾਂ 3 ਰਹਿ ਗਏ MLA, 3 'ਚੋਂ 1 ਚਲਾ ਗਿਆ, 1 ਰੁੱਸ ਕੇ ਬੈਠਾ। ਇਕੱਲੀ ਇੱਕ ਬੀਬੀ ਰਹਿ ਗਈ ਗਨੀਵ ਕੌਰ, ਕਿੰਨੀ ਕੁ ਜਾ ਕੇ ਉਹ ਗੱਲ ਕਰੂਗੀ। ਹੁਣ ਲੋਕ ਸਭਾ ਦੀ ਚੋਣ ਆ ਗਈ, 10 ਸੀਟਾਂ 'ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇੱਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ ਹੁੰਦੀ। ਪਰ ਉਹ ਲੀਡਰਸ਼ਿਪ ਸਮਝਦੇ ਨਹੀਂ। ਪੰਜਾਬ ਦੇ ਲੋਕ ਲੀਡਰਾਂ ਤੋਂ ਭਰੋਸਾ ਗਵਾ ਚੁੱਕੇ ਨੇ। ਜਿਹੜੀ ਝੂੰਦਾ ਕਮੇਟੀ ਦੀ ਰਿਪੋਰਟ ਉਹਨਾਂ ਦੀ ਸੀ, ਉਹਨਾਂ ਦੀ ਆਪਣੀ ਰਿਪੋਰਟ ਸੀ, ਉਹ ਲੋਕਾਂ ਤੋਂ ਨਹੀਂ ਪੁੱਛਿਆ ਸੀ, ਉਹਨਾਂ ਦੇ ਵਰਕਰਾਂ ਤੋਂ ਪੁੱਛਿਆ ਸੀ ਜਿਹੜੇ ਹੇਠਲੇ ਨੇ। 117 ਚੋਂ 100 ਹਲਕੇ 'ਚ ਜਾ ਕੇ ਪੁੱਛਿਆ ਸੀ। ਉਹ ਕਹਿੰਦੇ ਸੀ ਪਹਿਲਾਂ ਲੀਡਰ ਪਰਾਂ ਰਹੋ, ਉਦੋਂ ਬਾਅਦ ਫਿਰ ਬਾਕੀ ਦੀ ਗੱਲ ਹੋਏਗੀ। ਲੀਡਰ ਤਾਂ ਹੁਣ ਲੈਣਾ ਨਹੀਂ ਚਾਹੁੰਦੇ। ਲੀਡਰ ਚੈਨ ਲੈਣਾ ਨਹੀਂ ਚਾਹੁੰਦੇ ਅਤੇ ਕੁਝ ਗਰੁੱਪ ਵੱਖ ਹੋ ਗਿਆ। ਵੱਖ ਹੋ ਕੇ ਜਥੇਦਾਰ ਅਕਾਲ ਤਖਤ ਕੋਲ ਚਲਾ ਗਿਆ। ਉਹਨੇ 4 ਚੀਜ਼ਾਂ ਕਹਿਤੀਆਂ ਵੀ ਸਾਡੇ ਤੋਂ ਆ ਗਲਤੀਆਂ ਹੋਈਆਂ ਨੇ ਜੀ, ਅਸੀਂ ਵੀ ਜ਼ਿੰਮੇਵਾਰ ਸੀ। ਹੁਣ ਜਥੇਦਾਰ ਸਾਹਿਬਾਨ ਦੇ ਪਾਲੇ 'ਚ ਗੇਂਦ ਹੈ, ਉਹ ਕੀ ਕਰਨਗੇ? ਇਕੱਲੀ ਧਾਰਮਿਕ ਸਜ਼ਾ ਲਾਉਣਗੇ ਜਾਂ ਪੋਲੀਟੀਕਲ ਸਜ਼ਾ ਵੀ ਕੋਈ ਹੋਏਗੀ ਵੀ ਤੁਹਾਨੂੰ 5 ਸਾਲ 7 ਸਾਲ 10 ਸਾਲ ਲਈ ਸਰਗਰਮ ਸਿਆਸਤ ਤੋਂ ਵਾਂਝੇ ਕਰਦੇ ਆ? ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ 'ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਨਹੀਂ, ਬਿਲਕੁਲ ਪਹਿਲਾਂ ਵੀ ਮੋਰਚਾ ਵੱਡਾ ਪਾਣੀਆਂ ਤੋਂ ਲੱਗਿਆ ਸੀ 1982 'ਚ। 8 ਅਪ੍ਰੈਲ 1982 ਨੂੰ ਜਦੋਂ ਇੰਦਰਾ ਗਾਂਧੀ ਟੱਕ ਲਾਉਣ ਆਈ ਸੀ SYL ਦੇ ਮਾਮਲੇ 'ਚ। ਇਹ ਬਾਅਦ 'ਚ ਅਗਸਤ ਦੇ ਵਿੱਚ ਉਹ ਧਰਮ ਯੁੱਧ ਮੋਰਚੇ 'ਚ ਜਾ ਕੇ ਤਬਦੀਲ ਹੋਇਆ ਸੀ। ਹੋਰ ਮੰਗਾਂ ਆਈਆਂ, ਪਹਿਲਾਂ ਪਾਣੀਆਂ ਦੀ ਮੰਗ ਸੀ, ਉਹ ਦਰਿਆਈ ਪਾਣੀਆਂ ਦੀ ਵੰਡ ਦਾ ਮੁੱਦਾ ਸੀ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਔਰ ਮੋਰਚੇ ਜੇ ਠੀਕ ਨੀਅਤ ਨਾਲ, ਗਿਆਨ ਨਾਲ, ਸੁਚੱਜਤਾ ਦੇ ਨਾਲ ਲਾਏ ਜਾਣ ਤਾਂ ਉਹਦੇ 'ਚੋਂ ਹਮੇਸ਼ਾ ਹੀ ਨਵੀਂ ਲੀਡਰਸ਼ਿਪ ਪੈਦਾ ਹੋਣ ਦੇ ਚਾਂਸ ਰਹਿੰਦੇ ਨੇ।
ਔਰ ਜਿਹੜੀ ਲੀਡਰਸ਼ਿਪ ਲੋਕਾਂ ਨਾਲ ਪ੍ਰਤੀਬੱਧ ਹੋਵੇ, ਉਹਦੇ ਕੋਲ ਕੋਈ ਵਿਜ਼ਨ ਹੋਵੇ। ਵੈਸੇ ਵੀ ਮੋਰਚੇ ਲੱਗ ਜਾਂਦੇ ਨੇ ਕਈ ਵਾਰ, ਬਾਕੀਆ ਜੇ ਵਿਜ਼ਨ ਨਹੀਂ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ 92 ਜਿਤਾਤੇ, ਪਰ ਵਿਜ਼ਨ ਕੀ ਹੈ? ਨਾ ਤੁਹਾਡੇ ਕੋਲ ਕੋਈ ਖੇਤੀ ਦੀ ਪਾਲਿਸੀ ਹੈ, ਨਾ ਤੁਹਾਡੇ ਕੋਲ ਕੋਈ ਪੰਜਾਬ ਦੇ ਸੱਭਿਆਚਾਰ ਨਾਲ ਜੁੜੀ ਕੋਈ ਅਕਲ ਹੈ, ਸ਼ੁੱਧ ਹੈ, ਨਾ ਤੁਹਾਡੇ ਕੋਲ ਕੋਈ ਬੋਲੀ ਨਾਲ ਤੁਹਾਡਾ ਲਿਹਾਜ਼ ਹੈ। ਤੇ ਚੁਣੇਗੇ ਬਸ ਇਸ ਤਰੀਕੇ ਨਾਲ ਆ ਰਹੇ ਨੇ। ਇਸ ਲਈ ਜਿਹੜੇ ਲੋਕ ਕਹਿੰਦੇ ਨਵੇਂ ਲੋਕ ਅੱਗੇ ਆਉਣ, ਨਵੇਂ ਲੋਕ ਵੀ ਆਉਣ, ਪਰ ਉਸ ਕਿਸੇ ਗਿਆਨ ਨਾਲ, ਕਿਸੇ ਦਿਸ਼ਾ ਨਾਲ, ਕਿਸੇ ਨਜ਼ਰੀਏ ਨਾਲ ਨਾ ਆਉਣ। ਉਹਨਾਂ ਕੋਲ ਕੋਈ ਨਕਸ਼ਾ ਹੋਣਾ ਚਾਹੀਦਾ ਕਿ ਪੰਜਾਬ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ, ਦੇਸ਼ ਦੇ ਵਿੱਚ ਕੀ ਚੱਲ ਰਿਹਾ ਹੈ, ਅਸੀਂ ਪੰਜਾਬ ਨੂੰ ਇਹ ਸੰਕਟ ਚੋਂ ਕਿਵੇਂ ਉਭਾਰ ਸਕਦੇ ਹਾਂ। ਜੇ ਉਹ ਇਹ ਲੈ ਕੇ ਆਉਂਦੇ ਨੇ ਕੋਈ ਨਾ ਕੋਈ ਵਿਜ਼ਨ, ਤਾਂ ਨਵੀਂ ਲੀਡਰਸ਼ਿਪ ਪੰਜਾਬ ਨੂੰ ਚਾਹੀਦੀ ਹੈ, ਬਿਨਾਂ ਸ਼ੱਕ ਚਾਹੀਦੀ ਹੈ। ਪੰਥ ਨੂੰ ਚਾਹੀਦੀ ਹੈ, ਪੰਥ ਦੇ ਨਾਲ ਜੁੜੀ ਪੰਜਾਬ ਨੂੰ ਚਾਹੀਦੀ ਹੈ। ਪੰਥ ਤੇ ਪੰਜਾਬ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਹੈ। ਬਿਲਕੁਲ ਅਕਾਲੀ ਹਿਸਟਰੀ, ਪੰਥਕ ਇਤਿਹਾਸ, ਇਹਦੇ ਤੋਂ ਟੁੱਟ ਕੇ ਕੋਈ ਪਾਰਟੀ ਜ਼ਮੀਨ 'ਚ ਨਹੀਂ ਆ ਸਕਦੀ। ਇੱਕ ਵਾਰ ਸੱਤਾ 'ਚ ਆ ਗਈ, 2 ਵਾਰ ਆ ਗਈ, ਇਹ ਪਾਰਟੀਆਂ ਦਾ ਬੁਨਿਆਦ ਨਹੀਂ ਹੁੰਦੀ। ਔਰ ਬੁਨਿਆਦੀ ਤੌਰ ਤੇ ਜੜ੍ਹਾਂ ਲਾਉਣ ਦੇ ਲਈ ਮੈਨੂੰ ਲੱਗਦਾ ਸੱਤਾ 'ਚ ਜਾਣਾ ਜਾਂ ਸੱਤਾ 'ਚ ਨਾ ਜਾਣਾ ਇਹ ਮਹੱਤਵਪੂਰਨ ਨਹੀਂ ਹੁੰਦਾ। ਮਹੱਤਵਪੂਰਨ ਹੁੰਦਾ ਕਿ ਲੋਕ ਭਰੋਸਾ ਤੁਹਾਡੇ ਤੇ ਕਿੰਨਾ ਕਰਦੇ ਨੇ, ਔਰ ਸੱਤਾ ਉੱਥੇ ਬੈਠੀ ਵੀ ਤੁਹਾਡੇ ਤੋਂ ਤਰਪਕਦੀ ਹੋਵੇ ਕਿ ਨਹੀਂ, ਜੇ ਲੋਕਾਂ ਨੇ ਆਹ ਫੈਸਲਾ ਲੈ ਲਿਆ ਤਾਂ ਇਹ ਗਲਤ ਹੋ ਜਾਏਗਾ। ਉਸ ਬੈਕਗਰਾਊਂਡ 'ਚੋਂ ਅਕਾਲੀ ਦਲ ਆਇਆ ਸੀ। ਸੱਤਾ 'ਚ ਤਾਂ 66 ਤੋਂ ਬਾਅਦ ਆਉਣ ਲੱਗਿਆ, ਉਦੋਂ ਪਹਿਲਾਂ ਕੋਈ ਸੱਤਾ ਨਹੀਂ ਸੀ। ਪਰ ਮਹਾਤਮਾ ਗਾਂਧੀ ਨੂੰ ਕਹਿਣਾ ਪਿਆ ਚਾਬੀਆਂ ਦੇ ਮੋਰਚੇ ਤੋਂ ਬਾਅਦ ਕਿ ਆਜ਼ਾਦੀ ਦੀ ਅੱਧੀ ਲੜਾਈ ਜਿੱਤ ਲਈ। ਇਸ ਲਈ ਇਹਦੀ ਬੁਨਿਆਦ ਹੋਰ ਤਰ੍ਹਾਂ ਦੀ ਬੁਨਿਆਦ ਹੈ। ਜੇ ਕੋਈ ਇਹਦੇ 'ਚੋਂ ਇਕੱਲੀ ਸੱਤਾ ਕੱਢਣਾ ਚਾਹੁੰਦਾ, ਇਕੱਲੀ ਸਰਕਾਰ ਬਣਾਉਣਾ ਚਾਹੁੰਦਾ, ਉਹਦੇ ਨਾਲ ਕੰਮ ਨਹੀਂ ਚੱਲਣਾ। ਲੋਕਾਂ ਦੀ ਯੂਨਿਟੀ ਬਣਾਉਣਾ, ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਪੈਰ ਮਜ਼ਬੂਤ ਕਰਨਾ, ਉਹ ਸੰਸਥਾਵਾਂ ਦੇ ਨਾਲ ਇੱਕ ਨਕੇਲ ਪਾਈ ਰੱਖਣਾ ਲੀਡਰਸ਼ਿਪ ਨੂੰ, ਇਹ ਬਹੁਤ ਜ਼ਰੂਰੀ ਹੈ। ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ 'ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 'ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਜੋ ਕਹਿੰਦੀ ਰਹੀ, ਜਿੰਨੇ ਵੀ ਆਏ UAPA ਦਾ, 370 ਦਾ, ਔਰ ਜਿੰਨੇ ਵੀ ਕਾਨੂੰਨ ਆਏ, ਨਾਗਰਿਕ ਸੋਧ ਬਿੱਲ ਦਾ, ਅਕਾਲੀ ਦਲ ਨੇ ਸਮਰਥਨ ਕੀਤਾ ਪਾਰਲੀਮੈਂਟ ਦੇ ਵਿੱਚ। ਜਿਹੜੀ ਫੈਡਰਲ ਸਟਰਕਚਰ ਦੀ ਪਾਰਟੀ ਸੀ, ਇੱਕ ਸੂਬੇ ਨੂੰ ਤੋੜਨ ਵਾਲੇ ਦਾ ਹਮਾਇਤ ਕਰਨ ਲੱਗ ਗਈ। ਤੇ ਕਿਸਾਨੀ ਮੂਵਮੈਂਟ ਦੀ ਵੀ ਪਹਿਲਾਂ ਵਿਰੋਧਤਾ ਹੀ ਕੀਤੀ ਹੈ, ਤੇ ਉਦੋਂ ਬਾਅਦ ਆਈ ਹੈ, ਤਾਂ ਉਦੋਂ ਬਾਅਦ ਇਸ ਲਈ ਜਿਹੜਾ ਬੁਨਿਆਦੀ ਅਕਾਲੀ ਦਲ ਦਾ ਗੋਲ ਸੀ, ਜਦੋਂ ਐਮਰਜੈਂਸੀ ਲੱਗੀ ਮੋਰਚਾ ਲਾਉਣਾ ਜ਼ੁਲਮ ਦੇ ਖਿਲਾਫ, ਹੁਣ ਜਿਹੜੀ ਸਰਕਾਰ ਜ਼ੁਲਮ ਕਰ ਰਹੀ ਸੀ ਉਹਦੇ ਖਿਲਾਫ ਬੋਲਣਾ ਛੱਡ ਕੇ ਜੋ ਗੁਜਰਾਤ 'ਚ ਹੋਇਆ, ਅਕਾਲੀ ਦਲ ਕੀ ਬੋਲਿਆ? ਕੁਝ ਨਹੀਂ ਬੋਲਿਆ। ਇਸ ਕਰਕੇ ਜਦੋਂ ਆਪਣੇ ਬੁਨਿਆਦ ਤੋਂ ਭਟਕ ਗਏ, ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ ਸੀ। ਨਵੇਂ ਅਕਾਲੀ ਦਲ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਅਕਾਲੀ ਦਲ ਸੁਧਾਰ ਲਹਿਰ ਦੀ ਗੱਲ ਕੀਤੀ ਜਾ ਰਹੀ ਹੈ। ਇਹ ਲਹਿਰਾਂ ਪਹਿਲਾਂ ਵੀ ਬਣੀਆਂ ਨੇ। ਨਹੀਂ, ਨਵੇਂ ਜਿੰਨੇ ਮਰਜ਼ੀ ਬਣ ਜਾਣ, ਨਵੇਂ ਦਾ ਸਵਾਲ ਨਹੀਂ। ਤੁਹਾਡੇ ਕੋਲ ਪ੍ਰੋਗਰਾਮ ਕੀ ਹੈ? ਤੁਸੀਂ ਇੱਕ ਤਪੱਸਿਆ ਕਰਕੇ ਲੋਕਾਂ ਦਾ ਭਰੋਸਾ ਕਿਵੇਂ ਬਹਾਲ ਕਰਦੇ ਹੋ? ਮੇਨ ਮਾਮਲਾ ਇਹ ਹੈ। ਨਵੇਂ ਤਾਂ ਇੱਥੇ 35 ਬਣੇ ਫਿਰਦੇ ਨੇ, ਹੋਰ ਬਣ ਜਾਣਗੇ, ਬਣਨ ਨਾਲ ਤਾਂ ਕੁਝ ਨਹੀਂ ਬਣਨਾ। ਰੌਲਾ ਇਹ ਹੈ ਕਿ ਪੰਜਾਬ ਦੇ ਲੋਕ ਤੁਹਾਡੇ ਚੋਂ ਪੰਥ ਦੀ ਤੇ ਪੰਜਾਬ ਦੀ ਸੁਰੱਖਿਆ ਦੀ ਗਾਰੰਟੀ ਦੇਖ ਰਹੇ ਨੇ। ਉਹ ਕਿਵੇਂ ਦੇਖਣਗੇ? ਜਿਹੜਾ ਬੇਭਰੋਸਗੀ ਹੈ ਉਹਨੂੰ ਭਰੋਸੇ 'ਚ ਕਿਵੇਂ ਬਦਲੋਗੇ? ਇਹ ਸਭ ਤੋਂ ਬੜਾ ਸਵਾਲ ਹੈ। ਜੀ, ਬਹੁਤ ਸ਼ੁਕਰੀਆ। ਤਾਂ ਅਸੀਂ ਪੰਜਾਬ ਦੇ ਮੋਰਚਿਆਂ ਦੀ ਗੱਲ ਕੀਤੀ, ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ, ਪੰਜਾਬ ਦੇ ਹੱਕਾਂ ਦੇ ਲਈ ਲੜਦੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਫਿਰ ਕਿਸੇ ਦਿਨ ਲੰਬੀ ਮੁਲਾਕਾਤ ਕਰਾਂਗੇ। ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੋਂ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ। ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ, ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ, ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ? ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਆ ਅਕਾਲੀ ਦਲ ਵਰਗੀ ਪਾਰਟੀ ਦੀ।
ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ 92 ਜਿਤਾਤੇ, ਪਰ ਵਿਜਨ ਕੀ ਹੈ? ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਬੁਨਿਆਦ ਤੋਂ ਭਟਕ ਗਏ। ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪੰਜਾਬ ਦੇ ਜੋ ਹਾਲਾਤ ਬਣੇ ਨੇ, ਪੰਜਾਬ ਦੇ ਜੋ ਪਾਣੀਆਂ ਦੀ ਗੱਲ ਹੋਊਗੀ, ਪੰਜਾਬ ਦੇ ਜੋ ਮੌਜੂਦਾ ਪੋਲੀਟੀਕਲ ਸਿਸਟਮ ਦੀ ਗੱਲ ਹੋਊਗੀ, ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਹਰਮੀਤ ਸਿੰਘ ਜੀ ਮੌਜੂਦ ਨੇ। ਜੀ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਹਤ ਕਿਵੇਂ ਆ? ਠੀਕ ਹੋ? ਹਾਂ ਬਿਲਕੁਲ। ਅਸੀਂ ਮਾਫੀ ਚਾਹਾਂਗੇ ਬਈ ਤੁਹਾਨੂੰ ਤਕਲੀਫ ਦਿੱਤੀ ਹੈ ਇੱਥੋਂ ਤੱਕ ਆਉਣ ਦੇ ਲਈ, ਪਰ ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੀ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ। ਵਿਜ਼ਨਰੀ ਲੀਡਰਸ਼ਿਪ ਜਿਹੜੀ ਪੰਜਾਬ ਨੂੰ ਸੰਕਟ ਚੋਂ ਕੱਢ ਕੇ ਕਿਸੇ ਦਿਸ਼ਾ 'ਚ ਲੈ ਜੇ, ਉਹ ਅਜੇ ਦਿਖਾਈ ਨਹੀਂ ਦੇ ਰਹੀ ਉਸ ਪੱਧਰ ਦੇ ਉੱਤੇ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ 'ਤੇ। ਹੁਣ ਲੋਕ ਉਹ ਕਿਸਾਨ ਬਾਰਡਰਾਂ 'ਤੇ ਵੀ ਬੈਠੇ ਨੇ, ਇੱਕ ਗਰੁੱਪ SKM ਆਪਦੇ ਤਰੀਕੇ ਨਾਲ ਲੜ ਰਿਹਾ ਹੈ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ। ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ, ਔਰ ਜੀਰੇ ਵਾਲਾ ਚੱਲ ਹੀ ਰਿਹਾ 1 ਸਾਲ ਤੋਂ ਲਗਭਗ ਵੱਧ ਸਮਾਂ ਹੋ ਗਿਆ। ਅਲੱਗ-ਅਲੱਗ ਗੱਲਾਂ ਤੇ ਲੋਕ ਆਪ ਲੜ ਰਹੇ ਨੇ, ਆਪ ਉੱਠ ਰਹੇ ਨੇ। ਪਰ ਪ੍ਰਸ਼ਾਸਨ ਤੇ ਸਰਕਾਰ ਜਿਹਦੀ ਜ਼ਿੰਮੇਵਾਰੀ ਹੁੰਦੀ ਹੈ, ਸਭ ਤੋਂ ਬੜੀ ਗੱਲ ਸਰਕਾਰ ਦੀ ਕਿਹੜੀ ਜ਼ਿੰਮੇਵਾਰੀ ਹੁੰਦੀ ਹੈ? ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰਨਾ। ਇਹਦੇ 2 ਕੰਪੋਨੈਂਟ ਨੇ। ਇੱਕ ਤਾਂ ਜਾਨ ਮਾਲ ਇਸ ਕਰਕੇ ਹੁੰਦੀ ਹੈ ਕਿ ਜੇ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਹੋਵੇ, ਲੋਕ ਇਹ ਵੀ ਕਹਿੰਦੇ ਨੇ ਕਿ ਗੈਂਗਸਟਰਾਂ ਦੇ ਫੋਨ ਆ ਰਹੇ ਨੇ, ਪੈਸੇ ਮੰਗੇ ਜਾ ਰਹੇ ਨੇ, ਵੱਖ-ਵੱਖ ਤਰ੍ਹਾਂ ਦਾ ਮਾਹੌਲ ਹੈ। ਦੂਜੇ ਪਾਸੇ ਲੋਕਾਂ ਦਾ ਜੀਵਨ ਇਸ ਲਈ ਵੀ ਦੁੱਭਰ ਹੋ ਰਿਹਾ ਕਿ ਕੁਦਰਤੀ ਜਿਹੜੀਆਂ ਦਾਤਾਂ ਨੇ, ਜਿਵੇਂ ਪਾਣੀ ਹੈ ਸਭ ਤੋਂ ਪਹਿਲਾਂ, ਜਿਵੇਂ ਆਪਾਂ ਗੁਰਬਾਣੀ ਦਾ ਵੀ ਮਹਾਂਵਾਕ ਹੈ, ਪਹਿਲਾ ਪਾਣੀ ਜਿਉ ਹੈ ਫਿਰ ਜਿਤ ਹਰਿਆ ਸਭ ਕੋਇ, ਕਿ ਇਹਦੇ ਤੋਂ ਬਿਨਾਂ ਜਿੰਦਾ ਰਿਹਾ ਨਹੀਂ ਜਾ ਸਕਦਾ। ਪੰਜਾਬ ਦੇ ਪਾਣੀ ਮੁੱਕਦੇ ਵੀ ਜਾ ਰਹੇ ਨੇ, ਦਰਿਆ ਨਾਲਿਆਂ ਦਾ ਰੂਪ ਲੈਂਦੇ ਜਾ ਰਹੇ ਨੇ, ਤੇ ਪੰਜਾਬ ਦੇ ਪਾਣੀ ਪ੍ਰਦੂਸ਼ਿਤ ਵੀ ਹੁੰਦੇ ਜਾ ਰਹੇ ਨੇ ਦੋਨੋਂ ਤਰ੍ਹਾਂ ਦੇ। ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਇੰਨੀ ਤੇਜ਼ੀ ਨਾਲ 14.5 ਲੱਖ ਟਿਊਬਵੈੱਲ ਪਾਣੀ ਕੱਢ ਰਿਹਾ ਹੇਠੋਂ ਕਿ ਉਹਦੇ ਮੁਕਾਬਲੇ ਜਿੰਨੀ ਬਰਸਾਤ ਨਾਲ ਹੇਠਾਂ ਜਾਣਾ ਚਾਹੀਦਾ ਉਹ ਜਾ ਨਹੀਂ ਰਿਹਾ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਔਰ ਉਹਦੇ ਲਈ ਦੂਜੀ ਗੱਲ ਫਿਰ ਨਹਿਰੀ ਪਾਣੀਆਂ ਦਾ ਸੀ ਕਿ ਨਹਿਰੀ ਪਾਣੀ ਚਲੋ ਅਸੀਂ ਲਈਏ ਕਿਸੇ ਨਾ ਕਿਸੇ ਰੂਪ 'ਚ। ਨਹਿਰੀ ਪਾਣੀ ਹੁਣ ਸਾਰੇ ਦਰਿਆ ਹੀ ਜੇ ਪੋਲੂਟ ਹੋ ਜਾਣਗੇ ਤਾਂ ਨਹਿਰੀ ਪਾਣੀ ਵੀ ਪ੍ਰਦੂਸ਼ਿਤ ਹੋਣਗੇ। ਆ ਜਿਹੜਾ ਬੁੱਢਾ ਦਰਿਆ ਕਹਿੰਦੇ ਸੀ ਕਿਸੇ ਜ਼ਮਾਨੇ ਦੇ ਵਿੱਚ, ਗੁਰੂ ਨਾਨਕ ਸਾਹਿਬ ਨਾਲ ਜੁੜੀ ਹੋਈ ਗੱਲ ਵੀ ਹੈ, ਤੇ ਉਹ ਬੁੱਢੇ ਨਾਲੇ ਦਾ ਰੂਪ ਲੈ ਚੁੱਕਿਆ ਇੰਨੇ ਸਾਲਾਂ ਤੋਂ। ਇਹ ਜਿਹੜੇ ਪ੍ਰਦੂਸ਼ਿਤ ਪਾਣੀ ਹੈ ਇਹ ਲੋਕਾਂ ਨੂੰ ਬਿਮਾਰ ਕਰ ਰਿਹਾ। ਕਾਲਾ ਪੀਲੀਆ, ਕੈਂਸਰ, ਹੋਰ ਭਿਆਨਕ ਹੱਡਾਂ ਦੀਆਂ ਬਿਮਾਰੀਆਂ ਜਿਹਨੂੰ ਵਾਟਰ ਬੋਰਨ ਡਿਜ਼ੀਜ਼ ਕਹਿੰਦੇ ਨੇ, ਪਾਣੀ ਤੋਂ ਪੈਦਾ ਹੋ ਰਹੀਆਂ ਨੇ ਹਜ਼ਾਰਾਂ ਕਿਸਮ ਦੀਆਂ, ਉਹ ਵੀ ਸਾਡੇ ਸਾਹਮਣੇ ਨੇ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ? ਇਹ ਬਹੁਤ ਬੜਾ ਸੰਕਟ ਹੈ। ਤੇ ਦੂਜਾ ਪੰਜਾਬ ਦੇ ਨਹਿਰੀ ਪਾਣੀ ਆ ਜਿਹੜੇ ਦਰਿਆਈ ਪਾਣੀ ਨੇ, ਇਹਨਾਂ ਦੀ ਵੰਡ ਦਾ ਸਵਾਲ ਹੈ। ਇਹ ਵੰਡ ਦੇ ਤੌਰ ਤੇ ਵੀ ਜਿਹੜਾ ਪੰਜਾਬ ਦਾ ਹੱਕ ਹੈ ਉਹ ਲੰਬੇ ਸਮੇਂ ਤੋਂ ਹਰਿਆਣਾ, ਰਾਜਸਥਾਨ ਤੇ ਹਰਿਆਣੇ ਨੂੰ ਜਾ ਰਿਹਾ। ਉਹਦੇ ਤੇ ਵੀ ਕੋਈ ਗੱਲ, ਨਿਆਂਕਾਰੀ ਗੱਲ ਜਿਹੜੀ ਇਨਸਾਫ ਆਧਾਰਿਤ ਹੁੰਦੀ ਹੈ ਉਹ ਨਹੀਂ ਹੋ ਪਾ ਰਹੀ। ਇਹ ਬਹੁਤ ਵੱਡੇ ਸੰਕਟ ਦੇ ਵਿੱਚੋਂ ਪੰਜਾਬ ਇਸ ਸਮੇਂ ਗੁਜ਼ਰ ਰਿਹਾ। ਇਸੇ ਕਰਕੇ ਪੰਜਾਬ ਦੇ ਲੋਕ ਨਿਰਾਸ਼ ਨੇ। ਜਦੋਂ ਨਿਰਾਸ਼ਤਾ ਦਾ ਆਲਮ ਆਉਂਦਾ ਹੈ ਉਹਦੇ 3-4 ਸਿੰਪਟਮ ਨੇ ਇਸ ਕਿਸਮ ਦੇ। ਪਹਿਲਾ ਕਿ ਨਸ਼ਿਆਂ ਦੇ ਰਾਹ ਪੈ ਗਈ ਜਵਾਨੀ ਕਿੰਨੀ ਤਾਂ ਆਪਣੀ,
ਨੌਜਵਾਨ ਬੱਚੇ ਨਸ਼ਿਆਂ ਦੇ ਰਾਹ ਮਰ ਰਹੇ ਨੇ। ਔਨ ਡਿਲੀਵਰੀ ਨਸ਼ਾ ਹੈ ਲੋਕਾਂ ਦੇ ਘਰਾਂ ਦੇ ਵਿੱਚ, ਬਾਕੀ ਤਾਂ ਗੱਲ ਛੱਡੋ ਤੁਸੀਂ ਔਰ 3 ਸਰਕਾਰਾਂ ਬਦਲ ਗਈਆਂ। ਕੋਈ ਕਹਿੰਦਾ ਸੀ ਮੈਂ 4 ਹਫ਼ਤਿਆਂ 'ਚ ਨੱਥ ਪਾ ਦੂੰ, ਕੋਈ 4 ਮਹੀਨਿਆਂ 'ਚ, ਪਰ ਆਪਣੇ ਸਾਹਮਣੇ ਹੈ ਕਿ ਲਗਾਤਾਰ ਉਹ ਨਸ਼ੇ ਦੇ ਰੂਪ ਦੇ ਵਿੱਚ ਓਵਰਡੋਜ਼ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਆ ਰਹੀ ਹੈ। ਇਸ ਤੋਂ ਇਲਾਵਾ ਜਿਹੜਾ +2 ਦਾ ਬੱਚਾ ਹੈ, ਕਿਸੇ ਨੂੰ ਸਕੂਲ 'ਚ ਜਾ ਕੇ ਪੁੱਛੋ ਕਹਿੰਦੇ ਕੀ ਕਰੇਗਾ, ਉਹਨਾਂ ਦਾ ਸੁਪਨਾ ਹੀ ਮਰ ਗਿਆ। ਉਹਨਾਂ ਦਾ ਵੱਧ ਤੋਂ ਵੱਧ ਸੁਪਨਾ ਰਹਿ ਗਿਆ ਆਈਲੈਟਸ ਕਰੂੰਗਾ, ਵਿਦੇਸ਼ ਜਾਊਂਗਾ। ਵਿਦੇਸ਼ 'ਚ ਉਹ ਕੋਈ ਉੱਚੀ ਪੜ੍ਹਾਈ ਲਈ ਨਹੀਂ ਜਾਂਦੇ, ਉਹ ਉੱਥੇ ਐਡਜਸਟ ਹੋਣ ਲਈ ਜਾਂਦੇ ਨੇ, PR ਲੈਣ ਲਈ ਜਾਂਦੇ ਨੇ, ਦਿਹਾੜੀ ਕਰਨ ਲਈ ਜਾਂਦੇ ਨੇ ਮੇਨਲੀ। ਅਤੇ ਤੁਸੀਂ ਉਹਦਾ ਵੱਡਾ ਸੁਪਨਾ ਜਿਹੜਾ ਸਾਇੰਟਿਸਟ ਬਣਨ ਦਾ, ਡਾਕਟਰ ਬਣਨ ਦਾ ਵੱਡਾ, ਉਹ ਮਾਰਤ ਹੈ ਉਸ ਪੱਧਰ 'ਤੇ। ਫਿਰ ਕਿਸਾਨ ਅਤੇ ਮਜ਼ਦੂਰ ਇਹਦਾ ਬੁਨਿਆਦੀ ਇੱਕ ਹਿੱਸਾ ਹੈ, ਉਹ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰ ਰਿਹਾ। ਉਹਦੇ ਬਾਰੇ ਕੋਈ ਪਾਲਿਸੀ, ਕੋਈ ਗੱਲ ਕਿਸੇ ਟਾਈਪ ਦੀ ਨਹੀਂ। ਖੇਤੀ ਦੀ ਪਾਲਿਸੀ ਉਹ ਤੁਹਾਡੇ ਕੋਲ ਹੈ ਨਹੀਂ। ਸਿੱਖਿਆ ਦਾ ਸਵਾਲ ਹੈ ਤੁਹਾਡਾ। ਹੁਣੇ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਵਾਲੀ ਗੱਲ ਸੀ, ਵਾਪਸ ਲਈ ਹੈ, ਉਹ ਚੰਗੀ ਗੱਲ ਹੈ, ਵਾਪਸ ਲੈ ਲਈ। ਪਰ 1996 ਤੋਂ ਬਾਅਦ ਇੱਕਾ ਦੁੱਕਾ ਥੋੜ੍ਹੀ ਜਿਹੀ ਭਰਤੀ ਹੋਈ ਹੈ। ਤੁਹਾਡੇ ਕੋਲ ਬੰਦੇ ਕਿੱਥੇ ਰਹਿ ਗਏ? ਜਿਹੜੇ ਪੂਰੇ 1158 ਪੋਸਟਾਂ ਸੀ, ਉਹਦੇ 'ਚੋਂ 150 ਬੰਦਾ ਵੀ ਨਹੀਂ ਹੈ ਰੈਗੂਲਰ। ਬਾਕੀ ਸਾਰੇ ਕੋਈ ਜਿਹੜਾ ਹਾਕ 'ਤੇ ਹੈ, ਕੋਈ ਤੁਹਾਡੇ ਕੋਲ ਗੈਸਟ ਫੈਕਲਟੀ 'ਚ ਹੈ, ਕੋਈ ਕਿਸੇ ਟਾਈਪ 'ਤੇ। ਤਾਂ ਕਾਲਜ ਖਾਲੀ ਨਹੀਂ ਹੋਣਗੇ ਤਾਂ ਕੀ ਹੋਣਗੇ? ਹੁਣ ਇੱਕ ਨਵੀਂ ਸਮੱਸਿਆ ਆ ਗਈ, ਸਗੋਂ ਐਤਕੀ ਕਾਲਜਾਂ 'ਚ ਦਾਖਲਾ ਵੱਧ ਰਿਹਾ। ਕਿਉਂ? ਕਿਉਂਕਿ ਕੈਨੇਡਾ ਨੇ ਰੂਲ ਬਦਲਤਾ ਕਿ ਜਿਹੜੇ ਵਿਆਹ ਕਰਾ ਕੇ ਬੰਦੇ ਜਾਂਦੇ ਸੀ, ਉਹਨਾਂ ਦੇ ਸਪਾਊਸਜ ਨੂੰ ਨਹੀਂ ਤੁਸੀਂ ਜਦੇ ਬੁਲਾ ਸਕਦੇ। ਉਹ ਸਾਰੇ ਮਾਮਲੇ 'ਚ ਰੂਲ ਬਦਲ ਗਿਆ। ਤਾਂ ਐਤਕੀ ਉਹ ਬੱਚੇ 1 ਸਾਲ ਦਾ ਗੈਪ ਨਾ ਪਏ, ਉਹ ਕਾਲਜਾਂ 'ਚ ਦਾਖਲ ਹੋਣ ਲੱਗੇ ਨੇ। ਅਤੇ ਉਹ ਸਾਂਭਣਗੇ ਕਿੱਥੋਂ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। ਇਕੱਲਾ ਇਸ ਲਈ ਨਹੀਂ ਵੰਡਿਆ ਕਿਉਂਕਿ ਅਕਾਲੀ ਦਲ ਤੁਸੀਂ ਦੇਖੋ, ਜਿਹੜੀ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ, 104 ਸਾਲ ਪੁਰਾਣੀ ਪਾਰਟੀ ਹੈ, ਜਿਹਦੇ ਮਗਰ ਲੋਕ ਲੱਗਣਾ ਚਾਹੁੰਦੇ ਸੀ, ਪਰ ਉਹ ਲਗਾਤਾਰ ਰਸਾਤਲ ਬਣ ਹੈ। ਜੇ 2017 ਤੋਂ ਲਾਓ, ਪਹਿਲੀ ਵਾਰ 2017 'ਚ ਅਕਾਲੀ ਦਲ ਮੁੱਖ ਪਾਰਟੀ ਨਹੀਂ ਬਣ ਪਾਇਆ, ਵਿਰੋਧੀ ਧਿਰ ਦੀ ਪਾਰਟੀ ਨਹੀਂ ਬਣ ਪਾਇਆ। ਫਿਰ 2022 'ਚ ਆ ਕੇ ਤਾਂ 3 ਰਹਿ ਗਏ MLA, 3 'ਚੋਂ 1 ਚਲਾ ਗਿਆ, 1 ਰੁੱਸ ਕੇ ਬੈਠਾ। ਇਕੱਲੀ ਇੱਕ ਬੀਬੀ ਰਹਿ ਗਈ ਗਨੀਵ ਕੌਰ, ਕਿੰਨੀ ਕੁ ਜਾ ਕੇ ਉਹ ਗੱਲ ਕਰੂਗੀ। ਹੁਣ ਲੋਕ ਸਭਾ ਦੀ ਚੋਣ ਆ ਗਈ, 10 ਸੀਟਾਂ 'ਤੇ ਜ਼ਮਾਨਤ ਜ਼ਬਤ ਹੋਈ ਹੈ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇੱਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ ਹੁੰਦੀ। ਪਰ ਉਹ ਲੀਡਰਸ਼ਿਪ ਸਮਝਦੇ ਨਹੀਂ। ਪੰਜਾਬ ਦੇ ਲੋਕ ਲੀਡਰਾਂ ਤੋਂ ਭਰੋਸਾ ਗਵਾ ਚੁੱਕੇ ਨੇ। ਜਿਹੜੀ ਝੂਨਾ ਕਮੇਟੀ ਦੀ ਰਿਪੋਰਟ ਉਹਨਾਂ ਦੀ ਸੀ, ਉਹਨਾਂ ਦੀ ਆਪਣੀ ਰਿਪੋਰਟ ਸੀ, ਉਹ ਲੋਕਾਂ ਤੋਂ ਨਹੀਂ ਪੁੱਛਿਆ ਸੀ, ਉਹਨਾਂ ਦੇ ਵਰਕਰਾਂ ਤੋਂ ਪੁੱਛਿਆ ਸੀ ਜਿਹੜੇ ਹੇਠਲੇ ਨੇ। 117 ਚੋਂ 100 ਹਲਕੇ 'ਚ ਜਾ ਕੇ ਪੁੱਛਿਆ ਸੀ। ਉਹ ਕਹਿੰਦੇ ਸੀ ਪਹਿਲਾਂ ਲੀਡਰ ਪਰਾਂ ਰਹੋ, ਉਦੋਂ ਬਾਅਦ ਫਿਰ ਬਾਕੀ ਦੀ ਗੱਲ ਹੋਏਗੀ। ਲੀਡਰ ਤਾਂ ਹੁਣ ਲੈਣਾ ਨਹੀਂ ਚਾਹੁੰਦੇ। ਲੀਡਰ ਚੈਨ ਲੈਣਾ ਨਹੀਂ ਚਾਹੁੰਦੇ ਅਤੇ ਕੁਝ ਗਰੁੱਪ ਵੱਖ ਹੋ ਗਿਆ। ਵੱਖ ਹੋ ਕੇ ਜਥੇਦਾਰ ਅਕਾਲ ਤਖਤ ਕੋਲ ਚਲਾ ਗਿਆ। ਉਹਨੇ 4 ਚੀਜ਼ਾਂ ਕਹਿਤੀਆਂ ਵੀ ਸਾਡੇ ਤੋਂ ਆ ਗਲਤੀਆਂ ਹੋਈਆਂ ਨੇ ਜੀ, ਅਸੀਂ ਵੀ ਜ਼ਿੰਮੇਵਾਰ ਸੀ। ਹੁਣ ਜਥੇਦਾਰ ਸਾਹਿਬਾਨ ਦੇ ਪਾਲੇ 'ਚ ਗੇਂਦ ਹੈ, ਉਹ ਕੀ ਕਰਨਗੇ? ਇਕੱਲੀ ਧਾਰਮਿਕ ਸਜ਼ਾ ਲਾਉਣਗੇ ਜਾਂ ਪੋਲੀਟੀਕਲ ਸਜ਼ਾ ਵੀ ਕੋਈ ਹੋਏਗੀ ਵੀ ਤੁਹਾਨੂੰ 5 ਸਾਲ 7 ਸਾਲ 10 ਸਾਲ ਲਈ ਸਰਗਰਮ ਸਿਆਸਤ ਤੋਂ ਵਾਂਝੇ ਕਰਦੇ ਆ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ 'ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਨਹੀਂ, ਬਿਲਕੁਲ ਪਹਿਲਾਂ ਵੀ ਮੋਰਚਾ ਵੱਡਾ ਪਾਣੀਆਂ ਤੋਂ ਲੱਗਿਆ ਸੀ 1982 'ਚ। 8 ਅਪ੍ਰੈਲ 1982 ਨੂੰ ਜਦੋਂ ਇੰਦਰਾ ਗਾਂਧੀ ਟੱਕ ਲਾਉਣ ਆਈ ਸੀ SYL ਦੇ ਮਾਮਲੇ 'ਚ। ਇਹ ਬਾਅਦ 'ਚ ਅਗਸਤ ਦੇ ਵਿੱਚ ਉਹ ਧਰਮ ਯੁੱਧ ਮੋਰਚੇ 'ਚ ਜਾ ਕੇ ਤਬਦੀਲ ਹੋਇਆ ਸੀ। ਹੋਰ ਮੰਗਾਂ ਆਈਆਂ, ਪਹਿਲਾਂ ਪਾਣੀਆਂ ਦੀ ਮੰਗ ਸੀ, ਉਹ ਦਰਿਆਈ ਪਾਣੀਆਂ ਦੀ ਵੰਡ ਦਾ ਮੁੱਦਾ ਸੀ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਔਰ ਮੋਰਚੇ ਜੇ ਠੀਕ ਨੀਅਤ ਨਾਲ, ਗਿਆਨ ਨਾਲ, ਸੁਚੱਜਤਾ ਦੇ ਨਾਲ ਲਾਏ ਜਾਣ ਤਾਂ ਉਹਦੇ 'ਚੋਂ ਹਮੇਸ਼ਾ ਹੀ ਨਵੀਂ ਲੀਡਰਸ਼ਿਪ ਪੈਦਾ ਹੋਣ ਦੇ ਚਾਂਸ ਰਹਿੰਦੇ ਨੇ। ਔਰ ਜਿਹੜੀ ਲੀਡਰਸ਼ਿਪ ਲੋਕਾਂ ਨਾਲ ਪ੍ਰਤੀਬੱਧ ਹੋਵੇ, ਉਹਦੇ ਕੋਲ ਕੋਈ ਵਿਜ਼ਨ ਹੋਵੇ। ਵੈਸੇ ਵੀ ਮੋਰਚੇ ਲੱਗ ਜਾਂਦੇ ਨੇ ਕਈ ਵਾਰ, ਬਾਕੀ ਜੇ ਵਿਜ਼ਨ ਨਹੀਂ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ, 92 ਜਿਤਾਤੇ, ਪਰ ਵਿਜ਼ਨ ਕੀ ਹੈ? ਨਾ ਤੁਹਾਡੇ ਕੋਲ ਕੋਈ ਖੇਤੀ ਦੀ ਪਾਲਿਸੀ ਹੈ, ਨਾ ਤੁਹਾਡੇ ਕੋਲ ਕੋਈ ਪੰਜਾਬ ਦੀ ਸੱਭਿਆਚਾਰ ਨਾਲ ਜੁੜੀ ਕੋਈ ਅਕਲ ਹੈ, ਸ਼ੁੱਧ ਹੈ, ਨਾ ਤੁਹਾਡੇ ਕੋਲ ਕੋਈ ਬੋਲੀ ਨਾਲ ਤੁਹਾਡਾ ਲਿਹਾਜ਼ ਹੈ,
ਤੇ ਚੁਣੇ ਗਏ ਬਸ ਇਸ ਤਰੀਕੇ ਨਾਲ ਆ ਰਹੇ ਨੇ। ਇਸ ਲਈ ਜਿਹੜੇ ਲੋਕ ਕਹਿੰਦੇ ਨਵੇਂ ਲੋਕ ਅੱਗੇ ਆਉਣ, ਨਵੇਂ ਲੋਕ ਵੀ ਆਉਣ, ਪਰ ਉਸ ਕਿਸੇ ਗਿਆਨ ਨਾਲ, ਕਿਸੇ ਦਿਸ਼ਾ ਨਾਲ, ਕਿਸੇ ਨਜ਼ਰੀਏ ਨਾਲ ਨਾ ਆਉਣ। ਉਹਨਾਂ ਕੋਲ ਕੋਈ ਨਕਸ਼ਾ ਹੋਣਾ ਚਾਹੀਦਾ ਕਿ ਪੰਜਾਬ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ, ਦੇਸ਼ ਦੇ ਵਿੱਚ ਕੀ ਚੱਲ ਰਿਹਾ, ਅਸੀਂ ਪੰਜਾਬ ਨੂੰ ਇਸ ਸੰਕਟ 'ਚੋਂ ਕਿਵੇਂ ਉਭਾਰ ਸਕਦੇ ਹਾਂ। ਜੇ ਉਹ ਇਹ ਲੈ ਕੇ ਆਉਂਦੇ ਨੇ ਕੋਈ ਨਾ ਕੋਈ ਵਿਜ਼ਨ, ਤਾਂ ਨਵੀਂ ਲੀਡਰਸ਼ਿਪ ਪੰਜਾਬ ਨੂੰ ਚਾਹੀਦੀ ਹੈ, ਬਿਨਾਂ ਸ਼ੱਕ ਚਾਹੀਦੀ ਹੈ। ਪੰਥ ਨੂੰ ਚਾਹੀਦੀ ਹੈ, ਪੰਥ ਦੇ ਨਾਲ ਜੁੜੀ ਪੰਜਾਬ ਨੂੰ ਚਾਹੀਦੀ ਹੈ। ਪੰਥ ਤੇ ਪੰਜਾਬ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਹੈ। ਬਿਲਕੁਲ ਅਕਾਲੀ ਹਿਸਟਰੀ, ਪੰਥਕ ਇਤਿਹਾਸ, ਇਹਦੇ ਤੋਂ ਟੁੱਟ ਕੇ ਕੋਈ ਪਾਰਟੀ ਜ਼ਮੀਨ 'ਚ ਨਹੀਂ ਆ ਸਕਦੀ। ਇੱਕ ਵਾਰ ਸੱਤਾ 'ਚ ਆ ਗਈ, 2 ਵਾਰ ਆ ਗਈ, ਇਹ ਪਾਰਟੀਆਂ ਦਾ ਬੁਨਿਆਦ ਨਹੀਂ ਹੁੰਦੀ। ਔਰ ਬੁਨਿਆਦੀ ਤੌਰ ਤੇ ਜੜ੍ਹਾਂ ਲਾਉਣ ਦੇ ਲਈ ਮੈਨੂੰ ਲੱਗਦਾ ਸੱਤਾ 'ਚ ਜਾਣਾ ਜਾਂ ਸੱਤਾ 'ਚ ਨਾ ਜਾਣਾ ਇਹ ਮਹੱਤਵਪੂਰਨ ਨਹੀਂ ਹੁੰਦਾ। ਮਹੱਤਵਪੂਰਨ ਹੁੰਦਾ ਕਿ ਲੋਕ ਭਰੋਸਾ ਤੁਹਾਡੇ ਤੇ ਕਿੰਨਾ ਕਰਦੇ ਨੇ, ਔਰ ਸੱਤਾ ਉੱਥੇ ਬੈਠੀ ਵੀ ਤੁਹਾਡੇ ਤੋਂ ਤਰਬਕਦੀ ਹੋਵੇ ਕਿ ਨਹੀਂ, ਜੇ ਲੋਕਾਂ ਨੇ ਆਹ ਫੈਸਲਾ ਲੈ ਲਿਆ ਤਾਂ ਇਹ ਗਲਤ ਹੋ ਜਾਏਗਾ। ਉਸ ਬੈਕਗਰਾਊਂਡ 'ਚੋਂ ਅਕਾਲੀ ਦਲ ਆਇਆ ਸੀ। ਸੱਤਾ 'ਚ ਤਾਂ 66 ਤੋਂ ਬਾਅਦ ਆਉਣ ਲੱਗੇ ਆ, ਉਦੋਂ ਪਹਿਲਾਂ ਕੋਈ ਸੱਤਾ ਨਹੀਂ ਸੀ। ਪਰ ਮਹਾਤਮਾ ਗਾਂਧੀ ਨੂੰ ਕਹਿਣਾ ਪਿਆ ਚਾਬੀਆਂ ਦੇ ਮੋਰਚੇ ਤੋਂ ਬਾਅਦ ਕਿ ਆਜ਼ਾਦੀ ਦੀ ਅੱਧੀ ਲੜਾਈ ਜਿੱਤ ਲਈ। ਇਸ ਲਈ ਇਹਦੀ ਬੁਨਿਆਦ ਹੋਰ ਤਰ੍ਹਾਂ ਦੀ ਬੁਨਿਆਦ ਹੈ। ਜੇ ਕੋਈ ਇਹਦੇ 'ਚੋਂ ਇਕੱਲੀ ਸੱਤਾ ਕੱਢਣਾ ਚਾਹੁੰਦਾ, ਇਕੱਲੀ ਸਰਕਾਰ ਬਣਾਉਣਾ ਚਾਹੁੰਦਾ, ਉਹਦੇ ਨਾਲ ਕੰਮ ਨਹੀਂ ਚੱਲਣਾ। ਲੋਕਾਂ ਦੀ ਯੂਨਿਟੀ ਬਣਾਉਣਾ, ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਪੈਰ ਮਜ਼ਬੂਤ ਕਰਨਾ, ਉਹ ਸੰਸਥਾਵਾਂ ਦੇ ਨਾਲ ਇੱਕ ਨਕੇਲ ਪਾਈ ਰੱਖਣਾ ਲੀਡਰਸ਼ਿਪ ਨੂੰ, ਇਹ ਬਹੁਤ ਜ਼ਰੂਰੀ ਹੈ। ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ 'ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 'ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਜੋ ਕਹਿੰਦੀ ਰਹੀ, ਜਿੰਨੇ ਵੀ ਆਏ UAPA ਦਾ, 370 ਦਾ, ਔਰ ਜਿੰਨੇ ਵੀ ਕਾਨੂੰਨ ਆਏ, ਨਾਗਰਿਕ ਸੋਧ ਬਿੱਲ ਦਾ, ਅਕਾਲੀ ਦਲ ਨੇ ਸਮਰਥਨ ਕੀਤਾ ਪਾਰਲੀਮੈਂਟ ਦੇ ਵਿੱਚ। ਜਿਹੜੀ ਫੈਡਰਲ ਸਟਰਕਚਰ ਦੀ ਪਾਰਟੀ ਸੀ, ਇੱਕ ਸੂਬੇ ਨੂੰ ਤੋੜਨ ਵਾਲੇ ਦਾ ਹਮਾਇਤ ਕਰਨ ਲੱਗ ਗਈ, ਤੇ ਕਿਸਾਨੀ ਮੂਵਮੈਂਟ ਦੀ ਵੀ ਪਹਿਲਾਂ ਵਿਰੋਧਤਾ ਹੀ ਕੀਤੀ ਹੈ, ਤੇ ਉਦੋਂ ਬਾਅਦ ਆਈ ਹੈ ਤਾਂ ਉਦੋਂ ਬਾਅਦ। ਇਸ ਲਈ ਜਿਹੜਾ ਬੁਨਿਆਦੀ ਅਕਾਲੀ ਦਲ ਦਾ ਗੋਲ ਸੀ, ਜਦੋਂ ਐਮਰਜੈਂਸੀ ਲੱਗੀ ਮੋਰਚਾ ਲਾਉਣਾ ਜ਼ੁਲਮ ਦੇ ਖਿਲਾਫ, ਹੁਣ ਜਿਹੜੀ ਸਰਕਾਰ ਜ਼ੁਲਮ ਕਰ ਰਹੀ ਸੀ ਉਹਦੇ ਖਿਲਾਫ ਬੋਲਣਾ ਛੱਡ ਗਏ। ਜੋ ਗੁਜਰਾਤ 'ਚ ਹੋਇਆ, ਅਕਾਲੀ ਦਲ ਕੀ ਬੋਲਿਆ? ਕੁਝ ਨਹੀਂ ਬੋਲਿਆ। ਇਸ ਕਰਕੇ ਜਦੋਂ ਆਪਣੇ ਬੁਨਿਆਦ ਤੋਂ ਭਟਕ ਗਏ, ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ ਸੀ। ਨਵੇਂ ਅਕਾਲੀ ਦਲ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਅਕਾਲੀ ਦਲ ਸੁਧਾਰ ਲਹਿਰ ਦੀ ਗੱਲ ਕੀਤੀ ਜਾ ਰਹੀ ਹੈ। ਇਹ ਲਹਿਰਾਂ ਪਹਿਲਾਂ ਵੀ ਬਣੀਆਂ ਨੇ। ਨਹੀਂ, ਨਵੇਂ ਜਿੰਨੇ ਮਰਜ਼ੀ ਬਣ ਜਾਣ, ਨਵੇਂ ਦਾ ਸਵਾਲ ਨਹੀਂ। ਤੁਹਾਡੇ ਕੋਲ ਪ੍ਰੋਗਰਾਮ ਕੀ ਹੈ? ਤੁਸੀਂ ਇੱਕ ਤਪੱਸਿਆ ਕਰਕੇ ਲੋਕਾਂ ਦਾ ਭਰੋਸਾ ਕਿਵੇਂ ਬਹਾਲ ਕਰਦੇ ਹੋ? ਮੇਨ ਮਾਮਲਾ ਇਹ ਹੈ। ਨਵੇਂ ਤਾਂ ਇੱਥੇ 35 ਬਣੇ ਫਿਰਦੇ ਨੇ, ਹੋਰ ਬਣ ਜਾਣਗੇ, ਬਣਨ ਨਾਲ ਤਾਂ ਕੁਝ ਨਹੀਂ ਬਣਨਾ। ਰੌਲਾ ਇਹ ਹੈ ਕਿ ਪੰਜਾਬ ਦੇ ਲੋਕ ਤੁਹਾਡੇ 'ਚੋਂ ਪੰਥ ਦੀ ਤੇ ਪੰਜਾਬ ਦੀ ਸੁਰੱਖਿਆ ਦੀ ਗਾਰੰਟੀ ਦੇਖ ਰਹੇ ਨੇ। ਉਹ ਕਿਵੇਂ ਦੇਖਣਗੇ? ਜਿਹੜਾ ਬੇਭਰੋਸਗੀ ਹੈ ਉਹਨੂੰ ਭਰੋਸੇ 'ਚ ਕਿਵੇਂ ਬਦਲੋਗੇ? ਇਹ ਸਭ ਤੋਂ ਬੜਾ ਸਵਾਲ ਹੈ। ਬਹੁਤ ਸ਼ੁਕਰੀਆ। ਤਾਂ ਅਸੀਂ ਪੰਜਾਬ ਦੇ ਮੋਰਚਿਆਂ ਦੀ ਗੱਲ ਕੀਤੀ, ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ, ਪੰਜਾਬ ਦੇ ਹੱਕਾਂ ਦੇ ਲਈ ਲੜਦੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਫਿਰ ਕਿਸੇ ਦਿਨ ਲੰਬੀ ਮੁਲਾਕਾਤ ਕਰਾਂਗੇ। ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੋਂ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ, ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ, ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ, ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ? ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਹੈ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ 'ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ।
ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ 92 ਜਿਤਾਤੇ, ਪਰ ਵਿਜਨ ਕੀ ਹੈ? ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਛੱਡਤੇ। 1996 ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਬੁਨਿਆਦ ਤੋਂ ਭਟਕ ਗਏ, ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪੰਜਾਬ ਦੇ ਜੋ ਹਾਲਾਤ ਬਣੇ ਨੇ, ਪੰਜਾਬ ਦੇ ਜੋ ਪਾਣੀਆਂ ਦੀ ਗੱਲ ਹੋਊਗੀ, ਪੰਜਾਬ ਦੇ ਜੋ ਮੌਜੂਦਾ ਪੋਲੀਟੀਕਲ ਸਿਸਟਮ ਦੀ ਗੱਲ ਹੋਊਗੀ, ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਹਰਮੀਤ ਸਿੰਘ ਜੀ ਮੌਜੂਦ ਨੇ। ਜੀ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਹਤ ਕਿਵੇਂ ਆ? ਠੀਕ ਹੋ? ਹਾਂ ਬਿਲਕੁਲ। ਅਸੀਂ ਮਾਫੀ ਚਾਹਾਂਗੇ ਬਈ ਤੁਹਾਨੂੰ ਤਕਲੀਫ ਦਿੱਤੀ ਹੈ ਇੱਥੋਂ ਤੱਕ ਆਉਣ ਦੇ ਲਈ, ਪਰ ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੀ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ। ਵਿਜ਼ਨਰੀ ਲੀਡਰਸ਼ਿਪ ਜਿਹੜੀ ਪੰਜਾਬ ਨੂੰ ਸੰਕਟ ਚੋਂ ਕੱਢ ਕੇ ਕਿਸੇ ਦਿਸ਼ਾ 'ਚ ਲੈ ਜੇ, ਉਹ ਅਜੇ ਦਿਖਾਈ ਨਹੀਂ ਦੇ ਰਹੀ ਉਸ ਪੱਧਰ ਦੇ ਉੱਤੇ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ 'ਤੇ। ਹੁਣ ਲੋਕ ਉਹ ਕਿਸਾਨ ਬਾਰਡਰਾਂ 'ਤੇ ਵੀ ਬੈਠੇ ਨੇ, ਇੱਕ ਗਰੁੱਪ SKM ਆਪਦੇ ਤਰੀਕੇ ਨਾਲ ਲੜ ਰਿਹਾ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ। ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ, ਔਰ ਜੀਰੇ ਵਾਲਾ ਚੱਲ ਹੀ ਰਿਹਾ 1 ਸਾਲ ਤੋਂ ਲਗਭਗ ਵੱਧ ਸਮਾਂ ਹੋ ਗਿਆ। ਅਲੱਗ-ਅਲੱਗ ਗੱਲਾਂ 'ਤੇ ਲੋਕ ਆਪ ਲੜ ਰਹੇ ਨੇ, ਆਪ ਉੱਠ ਰਹੇ ਨੇ, ਪਰ ਪ੍ਰਸ਼ਾਸਨ ਤੇ ਸਰਕਾਰ ਜਿਹਦੀ ਜ਼ਿੰਮੇਵਾਰੀ ਹੁੰਦੀ ਹੈ, ਸਭ ਤੋਂ ਬੜੀ ਗੱਲ ਸਰਕਾਰ ਦੀ ਕਿਹੜੀ ਜ਼ਿੰਮੇਵਾਰੀ ਹੁੰਦੀ ਹੈ? ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰਨਾ। ਇਹਦੇ 2 ਕੰਪੋਨੈਂਟ ਨੇ। ਇੱਕ ਤਾਂ ਜਾਨ ਮਾਲ ਇਸ ਕਰਕੇ ਹੁੰਦੀ ਹੈ ਕਿ ਜੇ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਹੋਵੇ, ਲੋਕ ਇਹ ਵੀ ਕਹਿੰਦੇ ਨੇ ਕਿ ਗੈਂਗਸਟਰਾਂ ਦੇ ਫੋਨ ਆ ਰਹੇ ਨੇ, ਪੈਸੇ ਮੰਗੇ ਜਾ ਰਹੇ ਨੇ, ਵੱਖ-ਵੱਖ ਤਰ੍ਹਾਂ ਦਾ ਮਾਹੌਲ ਹੈ। ਦੂਜੇ ਪਾਸੇ ਲੋਕਾਂ ਦਾ ਜੀਵਨ ਇਸ ਲਈ ਵੀ ਦੁੱਭਰ ਹੋ ਰਿਹਾ ਕਿ ਕੁਦਰਤੀ ਜਿਹੜੀਆਂ ਦਾਤਾਂ ਨੇ, ਜਿਵੇਂ ਪਾਣੀ ਹੈ ਸਭ ਤੋਂ ਪਹਿਲਾਂ, ਜਿਵੇਂ ਆਪਾਂ ਗੁਰਬਾਣੀ ਦਾ ਵੀ ਮਹਾਂਵਾਕ ਹੈ, ਪਹਿਲਾ ਪਾਣੀ ਜਿਉ ਹੈ ਫਿਰ ਜਿਤ ਹਰਿਆ ਸਭ ਕੋਈ, ਕਿ ਇਹਦੇ ਤੋਂ ਬਿਨਾਂ ਜਿੰਦਾ ਰਿਹਾ ਨਹੀਂ ਜਾ ਸਕਦਾ। ਪੰਜਾਬ ਦੇ ਪਾਣੀ ਮੁੱਕਦੇ ਵੀ ਜਾ ਰਹੇ ਨੇ, ਦਰਿਆ ਨਾਲਿਆਂ ਦਾ ਰੂਪ ਲੈਂਦੇ ਜਾ ਰਹੇ ਨੇ, ਤੇ ਪੰਜਾਬ ਦੇ ਪਾਣੀ ਪ੍ਰਦੂਸ਼ਿਤ ਵੀ ਹੁੰਦੇ ਜਾ ਰਹੇ ਨੇ ਦੋਨੋਂ ਤਰ੍ਹਾਂ ਦੇ। ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਇੰਨੀ ਤੇਜ਼ੀ ਨਾਲ 14.5 ਲੱਖ ਟਿਊਬਵੈੱਲ ਪਾਣੀ ਕੱਢ ਰਿਹਾ ਹੇਠੋਂ, ਕਿ ਉਹਦੇ ਮੁਕਾਬਲੇ ਜਿੰਨੀ ਬਰਸਾਤ ਨਾਲ ਹੇਠਾਂ ਜਾਣਾ ਚਾਹੀਦਾ ਉਹ ਜਾ ਨਹੀਂ ਰਿਹਾ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਔਰ ਉਹਦੇ ਲਈ ਦੂਜੀ ਗੱਲ ਫਿਰ ਨਹਿਰੀ ਪਾਣੀਆਂ ਦਾ ਸੀ ਕਿ ਨਹਿਰੀ ਪਾਣੀ ਚਲੋ ਅਸੀਂ ਲਈਏ ਕਿਸੇ ਨਾ ਕਿਸੇ ਰੂਪ 'ਚ। ਨਹਿਰੀ ਪਾਣੀ ਹੁਣ ਸਾਰੇ ਦਰਿਆ ਹੀ ਜੇ ਪੋਲੂਟ ਹੋ ਜਾਣਗੇ ਤਾਂ ਨਹਿਰੀ ਪਾਣੀ ਵੀ ਪ੍ਰਦੂਸ਼ਿਤ ਹੋਣਗੇ। ਆ ਜਿਹੜਾ ਬੁੱਢਾ ਦਰਿਆ ਕਹਿੰਦੇ ਸੀ ਕਿਸੇ ਜ਼ਮਾਨੇ ਦੇ ਵਿੱਚ, ਗੁਰੂ ਨਾਨਕ ਸਾਹਿਬ ਨਾਲ ਜੁੜੀ ਹੋਈ ਗੱਲ ਵੀ ਹੈ, ਤੇ ਉਹ ਬੁੱਢੇ ਨਾਲੇ ਦਾ ਰੂਪ ਲੈ ਚੁੱਕਿਆ ਇੰਨੇ ਸਾਲਾਂ ਤੋਂ। ਇਹ ਜਿਹੜੇ ਪ੍ਰਦੂਸ਼ਿਤ ਪਾਣੀ ਹੈ ਇਹ ਲੋਕਾਂ ਨੂੰ ਬਿਮਾਰ ਕਰ ਰਿਹਾ। ਕਾਲਾ ਪੀਲੀਆ, ਕੈਂਸਰ, ਹੋਰ ਭਿਆਨਕ ਹੱਡਾਂ ਦੀਆਂ ਬਿਮਾਰੀਆਂ ਜਿਹਨੂੰ ਵਾਟਰ ਬੋਰਨ ਡਿਜ਼ੀਜ਼ ਕਹਿੰਦੇ ਨੇ, ਪਾਣੀ ਤੋਂ ਪੈਦਾ ਹੋ ਰਹੀਆਂ ਨੇ ਹਜ਼ਾਰਾਂ ਕਿਸਮ ਦੀਆਂ, ਉਹ ਵੀ ਸਾਡੇ ਸਾਹਮਣੇ ਹੈ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ? ਇਹ ਬਹੁਤ ਬੜਾ ਸੰਕਟ ਹੈ। ਤੇ ਦੂਜਾ ਪੰਜਾਬ ਦੇ ਨਹਿਰੀ ਪਾਣੀ ਆ ਜਿਹੜੇ ਦਰਿਆਈ ਪਾਣੀਆਂ ਨੇ, ਇਹਨਾਂ ਦੀ ਵੰਡ ਦਾ ਸਵਾਲ ਹੈ। ਇਹ ਵੰਡ ਦੇ ਤੌਰ ਤੇ ਵੀ ਜਿਹੜਾ ਪੰਜਾਬ ਦਾ ਹੱਕ ਹੈ ਉਹ ਲੰਮੇ ਸਮੇਂ ਤੋਂ ਹਰਿਆਣਾ, ਰਾਜਸਥਾਨ ਤੇ ਹਰਿਆਣੇ ਨੂੰ ਜਾ ਰਿਹਾ। ਉਹਦੇ ਤੇ ਵੀ ਕੋਈ ਗੱਲ, ਨਿਆਂਕਾਰੀ ਗੱਲ ਜਿਹੜੀ ਇਨਸਾਫ ਆਧਾਰਿਤ ਹੁੰਦੀ ਹੈ ਉਹ ਨਹੀਂ ਹੋ ਪਾ ਰਹੀ। ਇਹ ਬਹੁਤ ਵੱਡੇ ਸੰਕਟ ਦੇ ਵਿੱਚੋਂ ਪੰਜਾਬ ਇਸ ਸਮੇਂ ਗੁਜ਼ਰ ਰਿਹਾ। ਇਸੇ ਕਰਕੇ ਪੰਜਾਬ ਦੇ ਲੋਕ ਨਿਰਾਸ਼ ਨੇ। ਜਦੋਂ ਨਿਰਾਸ਼ਤਾ ਦਾ ਆਲਮ ਆਉਂਦਾ ਹੈ ਉਹਦੇ 3-4 ਸਿੰਪਟਮ ਨੇ ਇਸ ਕਿਸਮ ਦੇ। ਪਹਿਲਾ ਕਿ ਨਸ਼ਿਆਂ ਦੇ ਰਾਹ ਪੈ ਗਈ ਜਵਾਨੀ ਕਿੰਨੀ ਤਾਂ ਆਪਣੀ, ਨੌਜਵਾਨ ਬੱਚੇ ਨਸ਼ਿਆਂ ਦੇ ਰਾਹ ਮਰ ਰਹੇ ਨੇ। ਔਨ ਡਿਲੀਵਰੀ ਨਸ਼ਾ ਹੈ ਲੋਕਾਂ ਦੇ ਘਰਾਂ ਦੇ ਵਿੱਚ, ਬਾਕੀ ਤਾਂ ਗੱਲ ਛੱਡੋ ਤੁਸੀਂ। ਔਰ 3 ਸਰਕਾਰਾਂ ਬਦਲ ਗਈਆਂ। ਕੋਈ ਕਹਿੰਦਾ ਸੀ ਮੈਂ 4 ਹਫ਼ਤਿਆਂ 'ਚ ਨੱਥ ਪਾ ਦੂੰ, ਕੋਈ 4 ਮਹੀਨਿਆਂ 'ਚ, ਪਰ ਆਪਣੇ ਸਾਹਮਣੇ ਹੈ ਕਿ ਲਗਾਤਾਰ ਉਹ ਨਸ਼ੇ ਦੇ ਰੂਪ ਦੇ ਵਿੱਚ ਓਵਰਡੋਜ਼ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਆ ਰਹੀ ਹੈ। ਇਸ ਤੋਂ ਇਲਾਵਾ ਜਿਹੜਾ +2 ਦਾ ਬੱਚਾ ਹੈ, ਕਿਸੇ ਨੂੰ ਸਕੂਲ 'ਚ ਜਾ ਕੇ ਪੁੱਛੋ ਕਹਿੰਦੇ ਕੀ ਕਰੇਗਾ,
ਉਹਨਾਂ ਦਾ ਸੁਪਨਾ ਹੀ ਮਰ ਗਿਆ। ਉਹਨਾਂ ਦਾ ਵੱਧ ਤੋਂ ਵੱਧ ਸੁਪਨਾ ਰਹਿ ਗਿਆ ਆਈਲੈਟਸ ਕਰੂੰਗਾ, ਵਿਦੇਸ਼ ਜਾਊਂਗਾ। ਵਿਦੇਸ਼ 'ਚ ਉਹ ਕੋਈ ਉੱਚੀ ਪੜ੍ਹਾਈ ਲਈ ਨਹੀਂ ਜਾਂਦੇ, ਉਹ ਉੱਥੇ ਐਡਜਸਟ ਹੋਣ ਲਈ ਜਾਂਦੇ ਨੇ, PR ਲੈਣ ਲਈ ਜਾਂਦੇ ਨੇ, ਦਿਹਾੜੀ ਕਰਨ ਲਈ ਜਾਂਦੇ ਨੇ ਮੇਨਲੀ। ਅਤੇ ਤੁਸੀਂ ਉਹਦਾ ਵੱਡਾ ਸੁਪਨਾ ਜਿਹੜਾ ਸਾਇੰਟਿਸਟ ਬਣਨ ਦਾ, ਡਾਕਟਰ ਬਣਨ ਦਾ ਵੱਡਾ, ਉਹ ਮਾਰਤਾ ਹੈ ਉਸ ਪੱਧਰ 'ਤੇ। ਫਿਰ ਕਿਸਾਨ ਅਤੇ ਮਜ਼ਦੂਰ ਇਹਦਾ ਬੁਨਿਆਦੀ ਇੱਕ ਹਿੱਸਾ ਹੈ। ਉਹ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰ ਰਿਹਾ, ਉਹਦੇ ਬਾਰੇ ਕੋਈ ਪਾਲਿਸੀ, ਕੋਈ ਗੱਲ ਕਿਸੇ ਟਾਈਪ ਦੀ ਨਹੀਂ। ਖੇਤੀ ਦੀ ਪਾਲਿਸੀ ਉਹ ਤੁਹਾਡੇ ਕੋਲ ਹੈ ਨਹੀਂ। ਸਿੱਖਿਆ ਦਾ ਸਵਾਲ ਹੈ ਤੁਹਾਡਾ। ਆ ਹੁਣੇ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਵਾਲੀ ਗੱਲ ਸੀ, ਵਾਪਸ ਲਈ ਹੈ, ਉਹ ਚੰਗੀ ਗੱਲ ਹੈ, ਵਾਪਸ ਲੈ ਲਈ। ਪਰ 1996 ਤੋਂ ਬਾਅਦ ਇੱਕਾ ਦੁੱਕਾ ਥੋੜ੍ਹੀ ਜਿਹੀ ਭਰਤੀ ਹੋਈ ਹੈ। ਤੁਹਾਡੇ ਕੋਲ ਬੰਦੇ ਕਿੱਥੇ ਰਹਿ ਗਏ? ਜਿਹੜੇ ਪੂਰੇ 1158 ਪੋਸਟਾਂ ਸੀ, ਉਹਦੇ 'ਚੋਂ 150 ਬੰਦਾ ਵੀ ਨਹੀਂ ਹੈ ਰੈਗੂਲਰ। ਬਾਕੀ ਸਾਰੇ ਕੋਈ ਢਹਾਕ 'ਤੇ ਹੈ, ਕੋਈ ਤੁਹਾਡੇ ਕੋਲ ਗੈਸਟ ਫੈਕਲਟੀ 'ਚ ਹੈ, ਕੋਈ ਕਿਸੇ ਟਾਈਪ 'ਤੇ। ਤਾਂ ਕਾਲਜ ਖਾਲੀ ਨਹੀਂ ਹੋਣਗੇ ਤਾਂ ਕੀ ਕਰਨਗੇ? ਹੁਣ ਇੱਕ ਨਵੀਂ ਸਮੱਸਿਆ ਆ ਗਈ, ਸਗੋਂ ਐਤਕੀ ਕਾਲਜਾਂ 'ਚ ਦਾਖਲਾ ਵੱਧ ਰਿਹਾ। ਕਿਉਂ? ਕਿਉਂਕਿ ਕੈਨੇਡਾ ਨੇ ਰੂਲ ਬਦਲਤਾ ਕਿ ਜਿਹੜੇ ਵਿਆਹ ਕਰਾ ਕੇ ਬੰਦੇ ਜਾਂਦੇ ਸੀ, ਉਹਨਾਂ ਦੇ ਸਪਾਊਸਜ ਨੂੰ ਨਹੀਂ ਤੁਸੀਂ ਜਦੇ ਬੁਲਾ ਸਕਦੇ। ਉਹ ਸਾਰੇ ਮਾਮਲੇ 'ਚ ਰੂਲ ਬਦਲ ਗਿਆ। ਤਾਂ ਐਤਕੀ ਉਹ ਬੱਚੇ 1 ਸਾਲ ਦਾ ਗੈਪ ਨਾ ਪਏ, ਉਹ ਕਾਲਜਾਂ 'ਚ ਦਾਖਲ ਹੋਣ ਲੱਗੇ ਨੇ। ਅਤੇ ਉਹ ਸਾਂਭਣਗੇ ਕਿੱਥੋਂ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। ਇਕੱਲਾ ਇਸ ਲਈ ਨਹੀਂ ਵੰਡਿਆ ਕਿਉਂਕਿ ਅਕਾਲੀ ਦਲ ਤੁਸੀਂ ਦੇਖੋ, ਜਿਹੜੀ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ, 104 ਸਾਲ ਪੁਰਾਣੀ ਪਾਰਟੀ ਹੈ, ਜਿਹਦੇ ਮਗਰ ਲੋਕ ਲੱਗਣਾ ਚਾਹੁੰਦੇ ਸੀ, ਪਰ ਉਹ ਲਗਾਤਾਰ ਰਸਾਤਲ ਬਣ ਹੈ। ਜੇ 2017 ਤੋਂ ਲਾਓ, ਪਹਿਲੀ ਵਾਰ 2017 'ਚ ਅਕਾਲੀ ਦਲ ਮੁੱਖ ਪਾਰਟੀ ਨਹੀਂ ਬਣ ਪਾਇਆ, ਵਿਰੋਧੀ ਧਿਰ ਦੀ ਪਾਰਟੀ ਨਹੀਂ ਬਣ ਪਾਇਆ। ਫਿਰ 2022 'ਚ ਆ ਕੇ ਤਾਂ 3 ਰਹਿ ਗਏ MLA, 3 'ਚੋਂ 1 ਚਲਾ ਗਿਆ, 1 ਰੁੱਸ ਕੇ ਬੈਠਾ। ਇਕੱਲੀ ਇੱਕ ਬੀਬੀ ਰਹਿ ਗਈ ਗਨੀਵ ਕੌਰ, ਕਿੰਨੀ ਕੁ ਜਾ ਕੇ ਉਹ ਗੱਲ ਕਰੂਗੀ। ਹੁਣ ਲੋਕ ਸਭਾ ਦੀ ਚੋਣ ਆ ਗਈ, 10 ਸੀਟਾਂ 'ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇੱਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ ਹੁੰਦੀ। ਪਰ ਉਹ ਲੀਡਰਸ਼ਿਪ ਸਮਝਦੇ ਨਹੀਂ। ਪੰਜਾਬ ਦੇ ਲੋਕ ਲੀਡਰਾਂ ਤੋਂ ਭਰੋਸਾ ਗਵਾ ਚੁੱਕੇ ਨੇ। ਜਿਹੜੀ ਝੂਨਾ ਕਮੇਟੀ ਦੀ ਰਿਪੋਰਟ ਉਹਨਾਂ ਦੀ ਸੀ, ਉਹਨਾਂ ਦੀ ਆਪਣੀ ਰਿਪੋਰਟ ਸੀ, ਉਹ ਲੋਕਾਂ ਤੋਂ ਨਹੀਂ ਪੁੱਛਿਆ ਸੀ, ਉਹਨਾਂ ਦੇ ਵਰਕਰਾਂ ਤੋਂ ਪੁੱਛਿਆ ਸੀ ਜਿਹੜੇ ਹੇਠਲੇ ਨੇ। 117 ਚੋਂ 100 ਹਲਕੇ 'ਚ ਜਾ ਕੇ ਪੁੱਛਿਆ ਸੀ। ਉਹ ਕਹਿੰਦੇ ਸੀ ਪਹਿਲਾਂ ਲੀਡਰ ਪਰਾਂ ਰਹੋ, ਉਦੋਂ ਬਾਅਦ ਫਿਰ ਬਾਕੀ ਦੀ ਗੱਲ ਹੋਏਗੀ। ਲੀਡਰ ਤਾਂ ਹੁਣ ਲੈਣਾ ਨਹੀਂ ਚਾਹੁੰਦੇ, ਲੀਡਰ ਚਾਹੇ ਲੈਣਾ ਨਹੀਂ ਚਾਹੁੰਦੇ। ਅਤੇ ਕੁਝ ਗਰੁੱਪ ਵੱਖ ਹੋ ਗਿਆ, ਵੱਖ ਹੋ ਕੇ ਜਥੇਦਾਰ ਅਕਾਲ ਤਖਤ ਕੋਲ ਚਲਾ ਗਿਆ। ਉਹਨੇ 4 ਚੀਜ਼ਾਂ ਕਹਿਤੀਆਂ ਵੀ ਸਾਡੇ ਤੋਂ ਆ ਗਲਤੀਆਂ ਹੋਈਆਂ ਨੇ ਜੀ, ਅਸੀਂ ਵੀ ਜ਼ਿੰਮੇਵਾਰ ਸੀ। ਹੁਣ ਜਥੇਦਾਰ ਸਾਹਿਬਾਨ ਦੇ ਬਾਲੇ 'ਚ ਗੇਂਦ ਹੈ, ਉਹ ਕੀ ਕਰਨਗੇ? ਇਕੱਲੀ ਧਾਰਮਿਕ ਸਜ਼ਾ ਲਾਉਣਗੇ ਜਾਂ ਪੋਲੀਟੀਕਲ ਸਜ਼ਾ ਵੀ ਕੋਈ ਹੋਏਗੀ ਵੀ ਤੁਹਾਨੂੰ 5 ਸਾਲ 7 ਸਾਲ 10 ਸਾਲ ਲਈ ਸਰਗਰਮ ਸਿਆਸਤ ਤੋਂ ਵਾਂਝੇ ਕਰਦੇ ਆ? ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ 'ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਨਹੀਂ, ਬਿਲਕੁਲ। ਪਹਿਲਾਂ ਵੀ ਮੋਰਚਾ ਵੱਡਾ ਪਾਣੀਆਂ ਤੋਂ ਲੱਗਿਆ ਸੀ 1982 'ਚ। 8 ਅਪ੍ਰੈਲ 1982 ਨੂੰ ਜਦੋਂ ਇੰਦਰਾ ਗਾਂਧੀ ਟੱਕ ਲਾਉਣ ਆਈ ਸੀ SYL ਦੇ ਮਾਮਲੇ 'ਚ। ਇਹ ਬਾਅਦ 'ਚ ਅਗਸਤ ਦੇ ਵਿੱਚ ਉਹ ਧਰਮ ਯੁੱਧ ਮੋਰਚੇ 'ਚ ਜਾ ਕੇ ਤਬਦੀਲ ਹੋਇਆ ਸੀ। ਹੋਰ ਮੰਗਾਂ ਆਈਆਂ, ਪਹਿਲਾਂ ਪਾਣੀਆਂ ਦੀ ਮੰਗ ਸੀ, ਉਹ ਦਰਿਆਈ ਪਾਣੀਆਂ ਦੀ ਵੰਡ ਦਾ ਮੁੱਦਾ ਸੀ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਔਰ ਮੋਰਚੇ ਜੇ ਠੀਕ ਨੀਅਤ ਨਾਲ, ਗਿਆਨ ਨਾਲ, ਸੁਚੱਜਤਾ ਦੇ ਨਾਲ ਲਾਏ ਜਾਣ ਤਾਂ ਉਹਦੇ 'ਚੋਂ ਹਮੇਸ਼ਾ ਹੀ ਨਵੀਂ ਲੀਡਰਸ਼ਿਪ ਪੈਦਾ ਹੋਣ ਦੇ ਚਾਂਸ ਰਹਿੰਦੇ ਨੇ। ਔਰ ਜਿਹੜੀ ਲੀਡਰਸ਼ਿਪ ਲੋਕਾਂ ਨਾਲ ਪ੍ਰਤੀਬੱਧ ਹੋਵੇ, ਉਹਦੇ ਕੋਲ ਕੋਈ ਵਿਜ਼ਨ ਹੋਵੇ। ਵੈਸੇ ਵੀ ਮੋਰਚੇ ਲੱਗ ਜਾਂਦੇ ਨੇ ਕਈ ਵਾਰ, ਬਾਕੀ ਜੇ ਵਿਜ਼ਨ ਨਹੀਂ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ, 92 ਜਿਤਾਤੇ, ਪਰ ਵਿਜ਼ਨ ਕੀ ਹੈ? ਨਾ ਤੁਹਾਡੇ ਕੋਲ ਕੋਈ ਖੇਤੀ ਦੀ ਪਾਲਿਸੀ ਹੈ, ਨਾ ਤੁਹਾਡੇ ਕੋਲ ਕੋਈ ਪੰਜਾਬ ਦੇ ਸੱਭਿਆਚਾਰ ਨਾਲ ਜੁੜੀ ਕੋਈ ਅਕਲ ਹੈ, ਸ਼ੁੱਧ ਹੈ, ਨਾ ਤੁਹਾਡੇ ਕੋਲ ਕੋਈ ਬੋਲੀ ਨਾਲ ਤੁਹਾਡਾ ਲਿਹਾਜ਼ ਹੈ। ਅਤੇ ਚੁਣੇ ਗਏ ਬਸ ਇਸ ਤਰੀਕੇ ਨਾਲ ਆ ਰਹੇ ਨੇ। ਇਸ ਲਈ ਜਿਹੜੇ ਲੋਕ ਕਹਿੰਦੇ ਨਵੇਂ ਲੋਕ ਅੱਗੇ ਆਉਣ, ਨਵੇਂ ਲੋਕ ਵੀ ਆਉਣ, ਪਰ ਉਸ ਕਿਸੇ ਗਿਆਨ ਨਾਲ, ਕਿਸੇ ਦਿਸ਼ਾ ਨਾਲ, ਕਿਸੇ ਨਜ਼ਰੀਏ ਨਾਲ ਨਾ ਆਉਣ। ਉਹਨਾਂ ਕੋਲ ਕੋਈ ਨਕਸ਼ਾ ਹੋਣਾ ਚਾਹੀਦਾ ਕਿ ਪੰਜਾਬ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ, ਦੇਸ਼ ਦੇ ਵਿੱਚ ਕੀ ਚੱਲ ਰਿਹਾ, ਅਸੀਂ ਪੰਜਾਬ ਨੂੰ ਇਸ ਸੰਕਟ 'ਚੋਂ ਕਿਵੇਂ ਉਭਾਰ ਸਕਦੇ ਹਾਂ। ਜੇ ਉਹ ਇਹ ਲੈ ਕੇ ਆਉਂਦੇ ਨੇ ਕੋਈ ਨਾ ਕੋਈ ਵਿਜ਼ਨ, ਤਾਂ ਨਵੀਂ ਲੀਡਰਸ਼ਿਪ ਪੰਜਾਬ ਨੂੰ ਚਾਹੀਦੀ ਹੈ।
ਬਿਨਾਂ ਸ਼ੱਕ ਚਾਹੀਦੀ ਹੈ। ਪੰਥ ਨੂੰ ਚਾਹੀਦੀ ਹੈ, ਪੰਥ ਦੇ ਨਾਲ ਜੁੜੀ ਪੰਜਾਬ ਨੂੰ ਚਾਹੀਦੀ ਹੈ। ਪੰਥ ਤੇ ਪੰਜਾਬ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਹੈ। ਬਿਲਕੁਲ ਅਕਾਲੀ ਹਿਸਟਰੀ, ਪੰਥਕ ਇਤਿਹਾਸ, ਇਹਦੇ ਤੋਂ ਟੁੱਟ ਕੇ ਕੋਈ ਪਾਰਟੀ ਜ਼ਮੀਨ 'ਚ ਨਹੀਂ ਆ ਸਕਦੀ। ਇੱਕ ਵਾਰ ਸੱਤਾ 'ਚ ਆ ਗਈ, 2 ਵਾਰ ਆ ਗਈ, ਇਹ ਪਾਰਟੀਆਂ ਦਾ ਬੁਨਿਆਦ ਨਹੀਂ ਹੁੰਦੀ। ਔਰ ਬੁਨਿਆਦੀ ਤੌਰ ਤੇ ਜੜ੍ਹਾਂ ਲਾਉਣ ਦੇ ਲਈ ਮੈਨੂੰ ਲੱਗਦਾ ਸੱਤਾ 'ਚ ਜਾਣਾ ਜਾਂ ਸੱਤਾ 'ਚ ਨਾ ਜਾਣਾ ਇਹ ਮਹੱਤਵਪੂਰਨ ਨਹੀਂ ਹੁੰਦਾ। ਮਹੱਤਵਪੂਰਨ ਹੁੰਦਾ ਕਿ ਲੋਕ ਭਰੋਸਾ ਤੁਹਾਡੇ ਤੇ ਕਿੰਨਾ ਕਰਦੇ ਨੇ, ਔਰ ਸੱਤਾ ਉੱਥੇ ਬੈਠੀ ਵੀ ਤੁਹਾਡੇ ਤੋਂ ਤਰਬਕਦੀ ਹੋਵੇ ਕਿ ਨਹੀਂ, ਜੇ ਲੋਕਾਂ ਨੇ ਆਹ ਫੈਸਲਾ ਲੈ ਲਿਆ ਤਾਂ ਇਹ ਗਲਤ ਹੋ ਜਾਏਗਾ। ਉਸ ਬੈਕਗ੍ਰਾਉਂਡ 'ਚੋਂ ਅਕਾਲੀ ਦਲ ਆਇਆ ਸੀ। ਸੱਤਾ 'ਚ ਤਾਂ 66 ਤੋਂ ਬਾਅਦ ਆਉਣ ਲੱਗਿਆ, ਉਦੋਂ ਪਹਿਲਾਂ ਕੋਈ ਸੱਤਾ ਨਹੀਂ ਸੀ। ਪਰ ਮਹਾਤਮਾ ਗਾਂਧੀ ਨੂੰ ਕਹਿਣਾ ਪਿਆ ਚਾਬੀਆਂ ਦੇ ਮੋਰਚੇ ਤੋਂ ਬਾਅਦ ਕਿ ਆਜ਼ਾਦੀ ਦੀ ਅੱਧੀ ਲੜਾਈ ਜਿੱਤ ਲਈ। ਇਸ ਲਈ ਇਹਦੀ ਬੁਨਿਆਦ ਹੋਰ ਤਰ੍ਹਾਂ ਦੀ ਬੁਨਿਆਦ ਹੈ। ਜੇ ਕੋਈ ਇਹਦੇ 'ਚੋਂ ਇਕੱਲੀ ਸੱਤਾ ਕੱਢਣਾ ਚਾਹੁੰਦਾ, ਇਕੱਲੀ ਸਰਕਾਰ ਬਣਾਉਣਾ ਚਾਹੁੰਦਾ, ਉਹਦੇ ਨਾਲ ਕੰਮ ਨਹੀਂ ਚੱਲਣਾ। ਲੋਕਾਂ ਦੀ ਯੂਨਿਟੀ ਬਣਾਉਣਾ, ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਪੈਰ ਮਜ਼ਬੂਤ ਕਰਨਾ, ਉਹ ਸੰਸਥਾਵਾਂ ਦੇ ਨਾਲ ਇੱਕ ਨਕੇਲ ਪਾਈ ਰੱਖਣਾ ਲੀਡਰਸ਼ਿਪ ਨੂੰ, ਇਹ ਬਹੁਤ ਜ਼ਰੂਰੀ ਹੈ। ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ 'ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 'ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਜੋ ਕਹਿੰਦੀ ਰਹੀ, ਜਿੰਨੇ ਵੀ ਆਏ UAPA ਦਾ, 370 ਦਾ, ਔਰ ਜਿੰਨੇ ਵੀ ਕਾਨੂੰਨ ਆਏ, ਨਾਗਰਿਕ ਸੋਧ ਬਿੱਲ ਦਾ, ਅਕਾਲੀ ਦਲ ਨੇ ਸਮਰਥਨ ਕੀਤਾ ਪਾਰਲੀਮੈਂਟ ਦੇ ਵਿੱਚ। ਜਿਹੜੀ ਫੈਡਰਲ ਸਟਰਕਚਰ ਦੀ ਪਾਰਟੀ ਸੀ, ਇੱਕ ਸੂਬੇ ਨੂੰ ਤੋੜਨ ਵਾਲੇ ਦਾ ਹਮਾਇਤ ਕਰਨ ਲੱਗ ਗਈ, ਤੇ ਕਿਸਾਨੀ ਮੂਵਮੈਂਟ ਦੀ ਵੀ ਪਹਿਲਾਂ ਵਿਰੋਧਤਾ ਹੀ ਕੀਤੀ ਹੈ, ਤੇ ਉਦੋਂ ਬਾਅਦ ਆਈ ਹੈ ਤਾਂ ਉਦੋਂ ਬਾਅਦ। ਇਸ ਲਈ ਜਿਹੜਾ ਬੁਨਿਆਦੀ ਅਕਾਲੀ ਦਲ ਦਾ ਗੋਲ ਸੀ, ਜਦੋਂ ਐਮਰਜੈਂਸੀ ਲੱਗੀ ਮੋਰਚਾ ਲਾਉਣਾ ਜ਼ੁਲਮ ਦੇ ਖਿਲਾਫ, ਹੁਣ ਜਿਹੜੀ ਸਰਕਾਰ ਜ਼ੁਲਮ ਕਰ ਰਹੀ ਸੀ ਉਹਦੇ ਖਿਲਾਫ ਬੋਲਣਾ ਛੱਡ ਕੇ, ਜੋ ਗੁਜਰਾਤ 'ਚ ਹੋਇਆ, ਅਕਾਲੀ ਦਲ ਕੀ ਬੋਲਿਆ? ਕੁਝ ਨਹੀਂ ਬੋਲਿਆ। ਇਸ ਕਰਕੇ ਜਦੋਂ ਆਪਣੇ ਬੁਨਿਆਦ ਤੋਂ ਭਟਕ ਗਏ, ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ ਸੀ। ਨਵੇਂ ਅਕਾਲੀ ਦਲ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਅਕਾਲੀ ਦਲ ਸੁਧਾਰ ਲਹਿਰ ਦੀ ਗੱਲ ਕੀਤੀ ਜਾ ਰਹੀ ਹੈ। ਇਹ ਲਹਿਰਾਂ ਪਹਿਲਾਂ ਵੀ ਬਣੀਆਂ ਨੇ। ਨਹੀਂ, ਨਵੇਂ ਜਿੰਨੇ ਮਰਜ਼ੀ ਬਣ ਜਾਣ, ਨਵੇਂ ਦਾ ਸਵਾਲ ਨਹੀਂ। ਤੁਹਾਡੇ ਕੋਲ ਪ੍ਰੋਗਰਾਮ ਕੀ ਹੈ? ਤੁਸੀਂ ਇੱਕ ਤਪੱਸਿਆ ਕਰਕੇ ਲੋਕਾਂ ਦਾ ਭਰੋਸਾ ਕਿਵੇਂ ਬਹਾਲ ਕਰਦੇ ਹੋ? ਮੇਨ ਮਾਮਲਾ ਇਹ ਹੈ। ਨਵੇਂ ਤਾਂ ਇੱਥੇ 35 ਬਣੇ ਫਿਰਦੇ ਨੇ, ਹੋਰ ਬਣ ਜਾਣਗੇ। ਬਣਨ ਨਾਲ ਤਾਂ ਕੁਝ ਨਹੀਂ ਬਣਨਾ। ਰੌਲਾ ਇਹ ਹੈ ਕਿ ਪੰਜਾਬ ਦੇ ਲੋਕ ਤੁਹਾਡੇ 'ਚੋਂ ਪੰਥ ਦੀ ਤੇ ਪੰਜਾਬ ਦੀ ਸੁਰੱਖਿਆ ਦੀ ਗਾਰੰਟੀ ਦੇਖ ਰਹੇ ਨੇ। ਉਹ ਕਿਵੇਂ ਦੇਖਣਗੇ? ਜਿਹੜਾ ਬੇਭਰੋਸਗੀ ਹੈ ਉਹਨੂੰ ਭਰੋਸੇ 'ਚ ਕਿਵੇਂ ਬਦਲੋਗੇ? ਇਹ ਸਭ ਤੋਂ ਬੜਾ ਸਵਾਲ ਹੈ। ਜੀ, ਬਹੁਤ ਸ਼ੁਕਰੀਆ। ਤਾਂ ਅਸੀਂ ਪੰਜਾਬ ਦੇ ਮੋਰਚਿਆਂ ਦੀ ਗੱਲ ਕੀਤੀ, ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ, ਪੰਜਾਬ ਦੇ ਹੱਕਾਂ ਦੇ ਲਈ ਲੜਦੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਫਿਰ ਕਿਸੇ ਦਿਨ ਲੰਬੀ ਮੁਲਾਕਾਤ ਕਰਾਂਗੇ। ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੋਂ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ। ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ, ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ, ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਦੁਖਦਾਈ ਗੱਲ ਕੋਈ ਨਹੀਂ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ 92 ਜਿਤਾਤੇ, ਪਰ ਵਿਜ਼ਨ ਕੀ ਹੈ? ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 'ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਬੁਨਿਆਦ ਤੋਂ ਭਟਕ ਗਏ।
ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪੰਜਾਬ ਦੇ ਜੋ ਹਾਲਾਤ ਬਣੇ ਨੇ, ਪੰਜਾਬ ਦੇ ਜੋ ਪਾਣੀਆਂ ਦੀ ਗੱਲ ਹੋਊਗੀ, ਪੰਜਾਬ ਦੇ ਜੋ ਮੌਜੂਦਾ ਪੋਲੀਟੀਕਲ ਸਿਸਟਮ ਦੀ ਗੱਲ ਹੋਊਗੀ, ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਹਰਮੀਤ ਸਿੰਘ ਜੀ ਮੌਜੂਦ ਨੇ। ਜੀ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਹਤ ਕਿਵੇਂ ਆ? ਠੀਕ ਹੋ? ਹਾਂ ਬਿਲਕੁਲ। ਅਸੀਂ ਮਾਫੀ ਚਾਹਾਂਗੇ ਬਈ ਤੁਹਾਨੂੰ ਤਕਲੀਫ ਦਿੱਤੀ ਹੈ ਇੱਥੋਂ ਤੱਕ ਆਉਣ ਦੇ ਲਈ, ਪਰ ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ। ਵਿਜ਼ਨਰੀ ਲੀਡਰਸ਼ਿਪ ਜਿਹੜੀ ਪੰਜਾਬ ਨੂੰ ਸੰਕਟ ਚੋਂ ਕੱਢ ਕੇ ਕਿਸੇ ਦਿਸ਼ਾ 'ਚ ਲੈ ਜੇ, ਉਹ ਅਜੇ ਦਿਖਾਈ ਨਹੀਂ ਦੇ ਰਹੀ ਉਸ ਪੱਧਰ ਦੇ ਉੱਤੇ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ 'ਤੇ। ਹੁਣ ਲੋਕ ਉਹ ਕਿਸਾਨ ਬਾਰਡਰਾਂ 'ਤੇ ਵੀ ਬੈਠੇ ਨੇ, ਇੱਕ ਗਰੁੱਪ SKM ਆਪਦੇ ਤਰੀਕੇ ਨਾਲ ਲੜ ਰਿਹਾ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ। ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ, ਔਰ ਜੀਰੇ ਵਾਲਾ ਚੱਲ ਹੀ ਰਿਹਾ 1 ਸਾਲ ਤੋਂ ਲਗਭਗ ਵੱਧ ਸਮਾਂ ਹੋ ਗਿਆ। ਅਲੱਗ-ਅਲੱਗ ਗੱਲਾਂ 'ਤੇ ਲੋਕ ਆਪ ਲੜ ਰਹੇ ਨੇ, ਆਪ ਉੱਠ ਰਹੇ ਨੇ। ਪਰ ਪ੍ਰਸ਼ਾਸਨ ਤੇ ਸਰਕਾਰ ਜਿਹਦੀ ਜ਼ਿੰਮੇਵਾਰੀ ਹੁੰਦੀ ਹੈ, ਸਭ ਤੋਂ ਬੜੀ ਗੱਲ ਸਰਕਾਰ ਦੀ ਕਿਹੜੀ ਜ਼ਿੰਮੇਵਾਰੀ ਹੁੰਦੀ ਹੈ? ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰਨਾ। ਇਹਦੇ 2 ਕੰਪੋਨੈਂਟ ਨੇ। ਇੱਕ ਤਾਂ ਜਾਨ ਮਾਲ ਇਸ ਕਰਕੇ ਹੁੰਦੀ ਹੈ ਕਿ ਜੇ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਹੋਵੇ, ਲੋਕ ਇਹ ਵੀ ਕਹਿੰਦੇ ਨੇ ਕਿ ਗੈਂਗਸਟਰਾਂ ਦੇ ਫੋਨ ਆ ਰਹੇ ਨੇ, ਪੈਸੇ ਮੰਗੇ ਜਾ ਰਹੇ ਨੇ, ਵੱਖ-ਵੱਖ ਤਰ੍ਹਾਂ ਦਾ ਮਾਹੌਲ ਹੈ। ਦੂਜੇ ਪਾਸੇ ਲੋਕਾਂ ਦਾ ਜੀਵਨ ਇਸ ਲਈ ਵੀ ਦੁੱਭਰ ਹੋ ਰਿਹਾ ਕਿ ਕੁਦਰਤੀ ਜਿਹੜੀਆਂ ਦਾਤਾਂ ਨੇ, ਜਿਵੇਂ ਪਾਣੀ ਹੈ ਸਭ ਤੋਂ ਪਹਿਲਾਂ, ਜਿਵੇਂ ਆਪਾਂ ਗੁਰਬਾਣੀ ਦਾ ਵੀ ਮਹਾਂਵਾਕ ਹੈ, ਪਹਿਲਾ ਪਾਣੀ ਜਿਉ ਹੈ ਫਿਰ ਜਿਤ ਹਰਿਆ ਸਭ ਕੋਇ, ਕਿ ਇਹਦੇ ਤੋਂ ਬਿਨਾਂ ਜਿੰਦਾ ਰਿਹਾ ਨਹੀਂ ਜਾ ਸਕਦਾ। ਪੰਜਾਬ ਦੇ ਪਾਣੀ ਮੁੱਕਦੇ ਵੀ ਜਾ ਰਹੇ ਨੇ, ਦਰਿਆ ਨਾਲਿਆਂ ਦਾ ਰੂਪ ਲੈਂਦੇ ਜਾ ਰਹੇ ਨੇ, ਤੇ ਪੰਜਾਬ ਦੇ ਪਾਣੀ ਪ੍ਰਦੂਸ਼ਿਤ ਵੀ ਹੁੰਦੇ ਜਾ ਰਹੇ ਨੇ ਦੋਨੋਂ ਤਰ੍ਹਾਂ ਦੇ। ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਇੰਨੀ ਤੇਜ਼ੀ ਨਾਲ 14.5 ਲੱਖ ਟਿਊਬਵੈੱਲ ਪਾਣੀ ਕੱਢ ਰਿਹਾ ਹੇਠੋਂ, ਕਿ ਉਹਦੇ ਮੁਕਾਬਲੇ ਜਿੰਨੀ ਬਰਸਾਤ ਨਾਲ ਹੇਠਾਂ ਜਾਣਾ ਚਾਹੀਦਾ ਉਹ ਜਾ ਨਹੀਂ ਰਿਹਾ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2000 ਹੋਏ ਆ ਜਾਂ ਸਰਕਾਰ ਸੁੱਤੀ ਹੈ, ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ? ਇਹ ਬਹੁਤ ਬੜਾ ਸੰਕਟ ਹੈ। ਤੇ ਦੂਜਾ ਪੰਜਾਬ ਦੇ ਨਹਿਰੀ ਪਾਣੀ ਆ ਜਿਹੜੇ ਦਰਿਆਈ ਪਾਣੀ ਨੇ, ਇਹਨਾਂ ਦੀ ਵੰਡ ਦਾ ਸਵਾਲ ਹੈ। ਇਹ ਵੰਡ ਦੇ ਤੌਰ ਤੇ ਵੀ ਜਿਹੜਾ ਪੰਜਾਬ ਦਾ ਹੱਕ ਹੈ ਉਹ ਲੰਬੇ ਸਮੇਂ ਤੋਂ ਹਰਿਆਣਾ, ਰਾਜਸਥਾਨ ਤੇ ਹਰਿਆਣੇ ਨੂੰ ਜਾ ਰਿਹਾ। ਉਹਦੇ ਤੇ ਵੀ ਕੋਈ ਗੱਲ, ਨਿਆਂਕਾਰੀ ਗੱਲ ਜਿਹੜੀ ਇਨਸਾਫ ਆਧਾਰਿਤ ਹੁੰਦੀ ਹੈ, ਉਹ ਨਹੀਂ ਹੋ ਪਾ ਰਹੀ। ਇਹ ਬਹੁਤ ਬੜੇ ਸੰਕਟ ਦੇ ਵਿੱਚੋਂ ਪੰਜਾਬ ਇਸ ਸਮੇਂ ਗੁਜ਼ਰ ਰਿਹਾ। ਇਸੇ ਕਰਕੇ ਪੰਜਾਬ ਦੇ ਲੋਕ ਨਿਰਾਸ਼ ਨੇ। ਜਦੋਂ ਨਿਰਾਸ਼ਤਾ ਦਾ ਆਲਮ ਆਉਂਦਾ ਹੈ, ਉਹਦੇ 3-4 ਸਿੰਪਟਮ ਨੇ ਇਸ ਕਿਸਮ ਦੇ। ਪਹਿਲਾ ਕਿ ਨਸ਼ਿਆਂ ਦੇ ਰਾਹ ਪੈ ਗਈ ਜਵਾਨੀ ਕਿੰਨੀ ਤਾਂ ਆਪਣੀ, ਨੌਜਵਾਨ ਬੱਚੇ ਨਸ਼ਿਆਂ ਦੇ ਰਾਹ ਮਰ ਰਹੇ ਨੇ। ਔਨ ਡਿਲੀਵਰੀ ਨਸ਼ਾ ਹੈ ਲੋਕਾਂ ਦੇ ਘਰਾਂ ਦੇ ਵਿੱਚ, ਬਾਕੀ ਤਾਂ ਗੱਲ ਛੱਡੋ ਤੁਸੀਂ। ਔਰ 3 ਸਰਕਾਰਾਂ ਬਦਲ ਗਈਆਂ। ਕੋਈ ਕਹਿੰਦਾ ਸੀ ਮੈਂ 4 ਹਫ਼ਤਿਆਂ 'ਚ ਨੱਥ ਪਾ ਦੂੰ, ਕੋਈ 4 ਮਹੀਨਿਆਂ 'ਚ, ਪਰ ਆਪਣੇ ਸਾਹਮਣੇ ਹੈ ਕਿ ਲਗਾਤਾਰ ਉਹ ਨਸ਼ੇ ਦੇ ਰੂਪ ਦੇ ਵਿੱਚ ਓਵਰਡੋਜ਼ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਆ ਰਹੀ ਹੈ। ਇਸ ਤੋਂ ਇਲਾਵਾ ਜਿਹੜਾ +2 ਦਾ ਬੱਚਾ ਹੈ, ਕਿਸੇ ਨੂੰ ਸਕੂਲ 'ਚ ਜਾ ਕੇ ਪੁੱਛੋ ਕਹਿੰਦੇ ਕੀ ਕਰੇਗਾ, ਉਹਨਾਂ ਦਾ ਸੁਪਨਾ ਹੀ ਮਰ ਗਿਆ। ਉਹਨਾਂ ਦਾ ਵੱਧ ਤੋਂ ਵੱਧ ਸੁਪਨਾ ਰਹਿ ਗਿਆ ਆਈਲੈਟਸ ਕਰੂੰਗਾ, ਵਿਦੇਸ਼ ਜਾਊਂਗਾ। ਵਿਦੇਸ਼ 'ਚ ਉਹ ਕੋਈ ਉੱਚੀ ਪੜ੍ਹਾਈ ਲਈ ਨਹੀਂ ਜਾਂਦੇ, ਉਹ ਉੱਥੇ ਐਡਜਸਟ ਹੋਣ ਲਈ ਜਾਂਦੇ ਨੇ, PR ਲੈਣ ਲਈ ਜਾਂਦੇ ਨੇ, ਦਿਹਾੜੀ ਕਰਨ ਲਈ ਜਾਂਦੇ ਨੇ ਮੇਨਲੀ। ਤੇ ਤੁਸੀਂ ਉਹਦਾ ਵੱਡਾ ਸੁਪਨਾ ਜਿਹੜਾ ਸਾਇੰਟਿਸਟ ਬਣਨ ਦਾ, ਡਾਕਟਰ ਬਣਨ ਦਾ ਵੱਡਾ, ਉਹ ਮਾਰਤਾ ਹੈ ਉਸ ਪੱਧਰ 'ਤੇ। ਫਿਰ ਕਿਸਾਨ ਤੇ ਮਜ਼ਦੂਰ ਇਹਦਾ ਬੁਨਿਆਦੀ ਇੱਕ ਹਿੱਸਾ ਹੈ, ਉਹ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰ ਰਿਹਾ। ਉਹਦੇ ਬਾਰੇ ਕੋਈ ਪਾਲਿਸੀ, ਕੋਈ ਗੱਲ ਕਿਸੇ ਟਾਈਪ ਦੀ ਨਹੀਂ। ਖੇਤੀ ਦੀ ਪਾਲਿਸੀ ਉਹ ਤੁਹਾਡੇ ਕੋਲ ਹੈ ਨਹੀਂ। ਸਿੱਖਿਆ ਦਾ ਸਵਾਲ ਹੈ ਤੁਹਾਡਾ। ਹੁਣੇ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਵਾਲੀ ਗੱਲ ਸੀ, ਵਾਪਸ ਲਈ ਆ, ਉਹ ਚੰਗੀ ਗੱਲ ਹੈ, ਵਾਪਸ ਲੈ ਲਈ। ਪਰ 1996 ਤੋਂ ਬਾਅਦ ਇੱਕਾ ਦੁੱਕਾ ਥੋੜ੍ਹੀ ਜਿਹੀ ਭਰਤੀ ਹੋਈ ਹੈ। ਤੁਹਾਡੇ ਕੋਲ ਬੰਦੇ ਕਿੱਥੇ ਰਹਿ ਗਏ? ਜਿਹੜੇ ਪੂਰੇ 1158 ਪੋਸਟਾਂ ਸੀ, ਉਹਦੇ 'ਚੋਂ 150 ਬੰਦਾ ਵੀ ਨਹੀਂ ਹੈ ਰੈਗੂਲਰ। ਬਾਕੀ ਸਾਰੇ ਕੋਈ ਜਿਹੜਾ ਹਾਕ 'ਤੇ ਹੈ, ਕੋਈ ਤੁਹਾਡੇ ਕੋਲ ਗੈਸਟ ਫੈਕਲਟੀ 'ਚ ਹੈ, ਕੋਈ ਕਿਸੇ ਟਾਈਪ 'ਤੇ। ਤਾਂ ਕਾਲਜ ਖਾਲੀ ਨਹੀਂ ਹੋਣਗੇ ਤਾਂ ਕੀ ਕਰਨਗੇ? ਹੁਣ ਇੱਕ ਨਵੀਂ ਸਮੱਸਿਆ ਆ ਗਈ, ਸਗੋਂ ਐਤਕੀ ਕਾਲਜਾਂ 'ਚ ਦਾਖਲਾ ਵੱਧ ਰਿਹਾ। ਕਿਉਂ?
ਕਿਉਂਕਿ ਕੈਨੇਡਾ ਨੇ ਰੂਲ ਬਦਲਤਾ ਕਿ ਜਿਹੜੇ ਵਿਆਹ ਕਰਾ ਕੇ ਬੰਦੇ ਜਾਂਦੇ ਸੀ ਉਹਨਾਂ ਦੇ ਸਪਾਊਸਸ ਨੂੰ ਨਹੀਂ ਤੁਸੀਂ ਜਦੇ ਬੁਲਾ ਸਕਦੇ। ਉਹ ਸਾਰੇ ਮਾਮਲੇ 'ਚ ਰੂਲ ਬਦਲ ਗਿਆ ਤਾਂ ਐਤਕੀ ਉਹ ਬੱਚੇ 1 ਸਾਲ ਦਾ ਗੈਪ ਨਾ ਪਏ ਉਹ ਕਾਲਜਾਂ ਚੜ ਦਾਖਲ ਹੋਣ ਲੱਗੇ ਨੇ ਤੇ ਉਹ ਸਾਂਭਣਗੇ ਕਿੱਥੋਂ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। ਇਕੱਲਾ ਇਸ ਲਈ ਨਹੀਂ ਵੰਡਿਆ ਕਿਉਂਕਿ ਅਕਾਲੀ ਦਲ ਤੁਸੀਂ ਦੇਖੋ ਜਿਹੜੀ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ 104 ਸਾਲ ਪੁਰਾਣੀ ਪਾਰਟੀ ਹੈ ਜਿਹਦੇ ਮਗਰ ਲੋਕ ਲੱਗਣਾ ਚਾਹੁੰਦੇ ਸੀ, ਪਰ ਉਹ ਲਗਾਤਾਰ ਰਸਾਤਲ ਬਣ ਹੈ। ਜੇ 2017 ਤੋਂ ਲਾਓ, ਪਹਿਲੀ ਵਾਰ 2017 'ਚ ਅਕਾਲੀ ਦਲ ਮੁੱਖ ਪਾਰਟੀ ਨਹੀਂ ਬਣ ਪਾਇਆ, ਵਿਰੋਧੀ ਧਿਰ ਦੀ ਪਾਰਟੀ ਨਹੀਂ ਬਣ ਪਾਇਆ। ਫਿਰ 2022 'ਚ ਆ ਕੇ ਤਾਂ 3 ਰਹਿ ਗਏ MLA, 3 'ਚੋਂ 1 ਚਲਾ ਗਿਆ, 1 ਰੁੱਸ ਕੇ ਬੈਠਾ, ਇਕੱਲੀ ਇੱਕ ਬੀਬੀ ਰਹਿ ਗਈ ਗਨੀਵ ਕੌਰ, ਕਿੰਨੀ ਕੁ ਜਾ ਕੇ ਉਹ ਗੱਲ ਕਰੂਗੀ। ਹੁਣ ਲੋਕ ਸਭਾ ਦੀ ਚੋਣ ਆ ਗਈ, 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ ਹੁੰਦੀ, ਪਰ ਉਹ ਲੀਡਰਸ਼ਿਪ ਸਮਝਦੇ ਨਹੀਂ। ਪੰਜਾਬ ਦੇ ਲੋਕ ਲੀਡਰਾਂ ਤੋਂ ਭਰੋਸਾ ਗਵਾ ਚੁੱਕੇ ਨੇ। ਜਿਹੜੀ ਝੂਨਾ ਕਮੇਟੀ ਦੀ ਰਿਪੋਰਟ ਉਹਨਾਂ ਦੀ ਸੀ, ਉਹਨਾਂ ਦੀ ਆਪਣੀ ਰਿਪੋਰਟ ਸੀ, ਉਹ ਲੋਕਾਂ ਤੋਂ ਨਹੀਂ ਪੁੱਛਿਆ ਸੀ, ਉਹਨਾਂ ਦੇ ਵਰਕਰਾਂ ਤੋਂ ਪੁੱਛਿਆ ਸੀ ਜਿਹੜੇ ਹੇਠਲੇ ਨੇ। 117 ਚੋਂ 100 ਹਲਕੇ 'ਚ ਜਾ ਕੇ ਪੁੱਛਿਆ ਸੀ। ਉਹ ਕਹਿੰਦੇ ਸੀ ਪਹਿਲਾਂ ਲੀਡਰ ਪਰਾਂ ਰਹੋ, ਉਦੋਂ ਬਾਅਦ ਫਿਰ ਬਾਕੀ ਦੀ ਗੱਲ ਹੋਏਗੀ। ਲੀਡਰ ਤਾਂ ਹੁਣ ਲੈਣਾ ਨਹੀਂ ਚਾਹੁੰਦੇ, ਲੀਡਰ ਚੈਨ ਲੈਣਾ ਨਹੀਂ ਚਾਹੁੰਦੇ ਤੇ ਕੁਝ ਗਰੁੱਪ ਵੱਖ ਹੋ ਗਿਆ। ਵੱਖ ਹੋ ਕੇ ਜਥੇਦਾਰ ਅਕਾਲ ਤਖਤ ਕੋਲ ਚਲਾ ਗਿਆ, ਉਹਨੇ 4 ਚੀਜ਼ਾਂ ਕਹਿਤੀਆਂ ਵੀ ਸਾਡੇ ਤੋਂ ਆ ਗਲਤੀਆਂ ਹੋਈਆਂ ਨੇ ਜੀ, ਅਸੀਂ ਵੀ ਜ਼ਿੰਮੇਵਾਰ ਸੀ। ਹੁਣ ਜਥੇਦਾਰ ਸਾਹਿਬਾਨ ਦੇ ਪਾਲੇ 'ਚ ਗੇਂਦ ਹੈ, ਉਹ ਕੀ ਕਰਨਗੇ? ਕੱਲੀ ਧਾਰਮਿਕ ਸਜ਼ਾ ਲਾਉਣਗੇ ਜਾਂ ਪੋਲੀਟੀਕਲ ਸਜ਼ਾ ਵੀ ਕੋਈ ਹੋਏਗੀ ਵੀ ਤੁਹਾਨੂੰ 5 ਸਾਲ 7 ਸਾਲ 10 ਸਾਲ ਲਈ ਸਰਗਰਮ ਸਿਆਸਤ ਤੋਂ ਵਾਂਝੇ ਕਰਦੇ ਆ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ 'ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਨਹੀਂ, ਬਿਲਕੁਲ ਪਹਿਲਾਂ ਵੀ ਮੋਰਚਾ ਵੱਡਾ ਪਾਣੀਆਂ ਤੋਂ ਲੱਗਿਆ ਸੀ 1982 'ਚ। 8 ਅਪ੍ਰੈਲ 1982 ਨੂੰ ਜਦੋਂ ਇੰਦਰਾ ਗਾਂਧੀ ਟੱਕ ਲਾਉਣ ਆਈ ਸੀ SYL ਦੇ ਮਾਮਲੇ 'ਚ। ਇਹ ਬਾਅਦ 'ਚ ਅਗਸਤ ਦੇ ਵਿੱਚ ਉਹ ਧਰਮ ਯੁੱਧ ਮੋਰਚੇ 'ਚ ਜਾ ਕੇ ਤਬਦੀਲ ਹੋਇਆ ਸੀ। ਹੋਰ ਮੰਗਾਂ ਆਈਆਂ, ਪਹਿਲਾਂ ਪਾਣੀਆਂ ਦੀ ਮੰਗ ਸੀ, ਉਹ ਦਰਿਆਈ ਪਾਣੀਆਂ ਦੀ ਵੰਡ ਦਾ ਮੁੱਦਾ ਸੀ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਔਰ ਮੋਰਚੇ ਜੇ ਠੀਕ ਨੀਅਤ ਨਾਲ, ਗਿਆਨ ਨਾਲ, ਸੁਚੱਜਤਾ ਦੇ ਨਾਲ ਲਾਏ ਜਾਣ ਤਾਂ ਉਹਦੇ 'ਚੋਂ ਹਮੇਸ਼ਾ ਹੀ ਨਵੀਂ ਲੀਡਰਸ਼ਿਪ ਪੈਦਾ ਹੋਣ ਦੇ ਚਾਂਸ ਰਹਿੰਦੇ ਨੇ। ਔਰ ਜਿਹੜੀ ਲੀਡਰਸ਼ਿਪ ਲੋਕਾਂ ਨਾਲ ਪ੍ਰਤੀਬੱਧ ਹੋਵੇ, ਉਹਦੇ ਕੋਲ ਕੋਈ ਵਿਜ਼ਨ ਹੋਵੇ। ਵੈਸੇ ਵੀ ਮੋਰਚੇ ਲੱਗ ਜਾਂਦੇ ਨੇ ਕਈ ਵਾਰ, ਬਾਕੀਆਂ ਜੇ ਵਿਜ਼ਨ ਨਹੀਂ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ, 92 ਜਿਤਾਤੇ, ਪਰ ਵਿਜ਼ਨ ਕੀ ਹੈ? ਨਾ ਤੁਹਾਡੇ ਕੋਲ ਕੋਈ ਖੇਤੀ ਦੀ ਪਾਲਿਸੀ ਹੈ, ਨਾ ਤੁਹਾਡੇ ਕੋਲ ਕੋਈ ਪੰਜਾਬ ਦੇ ਸੱਭਿਆਚਾਰ ਨਾਲ ਜੁੜੀ ਕੋਈ ਅਕਲ ਹੈ, ਸੁੱਧ ਹੈ, ਨਾ ਤੁਹਾਡੇ ਕੋਲ ਕੋਈ ਬੋਲੀ ਨਾਲ ਤੁਹਾਡਾ ਲਿਹਾਜ਼ ਹੈ। ਤੇ ਚੁਣੇਗੇ ਬਸ ਇਸ ਤਰੀਕੇ ਨਾਲ ਆ ਰਹੇ ਨੇ। ਇਸ ਲਈ ਜਿਹੜੇ ਲੋਕ ਕਹਿੰਦੇ ਨਵੇਂ ਲੋਕ ਅੱਗੇ ਆਉਣ, ਨਵੇਂ ਲੋਕ ਵੀ ਆਉਣ, ਪਰ ਉਸ ਕਿਸੇ ਗਿਆਨ ਨਾਲ, ਕਿਸੇ ਦਿਸ਼ਾ ਨਾਲ, ਕਿਸੇ ਨਜ਼ਰੀਏ ਨਾਲ ਨਾ ਆਉਣ। ਉਹਨਾਂ ਕੋਲ ਕੋਈ ਨਕਸ਼ਾ ਹੋਣਾ ਚਾਹੀਦਾ ਕਿ ਪੰਜਾਬ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ, ਦੇਸ਼ ਦੇ ਵਿੱਚ ਕੀ ਚੱਲ ਰਿਹਾ, ਅਸੀਂ ਪੰਜਾਬ ਨੂੰ ਇਸ ਸੰਕਟ 'ਚੋਂ ਕਿਵੇਂ ਉਭਾਰ ਸਕਦੇ ਹਾਂ। ਜੇ ਉਹ ਇਹ ਲੈ ਕੇ ਆਉਂਦੇ ਨੇ ਕੋਈ ਨਾ ਕੋਈ ਵਿਜ਼ਨ, ਤਾਂ ਨਵੀਂ ਲੀਡਰਸ਼ਿਪ ਪੰਜਾਬ ਨੂੰ ਚਾਹੀਦੀ ਹੈ, ਬਿਨਾਂ ਸ਼ੱਕ ਚਾਹੀਦੀ ਹੈ। ਪੰਥ ਨੂੰ ਚਾਹੀਦੀ ਹੈ, ਪੰਥ ਦੇ ਨਾਲ ਜੁੜੀ ਪੰਜਾਬ ਨੂੰ ਚਾਹੀਦੀ ਹੈ। ਪੰਥ ਤੇ ਪੰਜਾਬ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਹੈ। ਬਿਲਕੁਲ ਅਕਾਲੀ ਹਿਸਟਰੀ, ਪੰਥਕ ਇਤਿਹਾਸ, ਇਹਦੇ ਤੋਂ ਟੁੱਟ ਕੇ ਕੋਈ ਪਾਰਟੀ ਜ਼ਮੀਨ 'ਚ ਨਹੀਂ ਆ ਸਕਦੀ। ਇੱਕ ਵਾਰ ਸੱਤਾ 'ਚ ਆ ਗਈ, 2 ਵਾਰ ਆ ਗਈ, ਇਹ ਪਾਰਟੀਆਂ ਦਾ ਬੁਨਿਆਦ ਨਹੀਂ ਹੁੰਦੀ। ਔਰ ਬੁਨਿਆਦੀ ਤੌਰ ਤੇ ਜੜ੍ਹਾਂ ਲਾਉਣ ਦੇ ਲਈ ਮੈਨੂੰ ਲੱਗਦਾ ਸੱਤਾ 'ਚ ਜਾਣਾ ਜਾਂ ਸੱਤਾ 'ਚ ਨਾ ਜਾਣਾ ਇਹ ਮਹੱਤਵਪੂਰਨ ਨਹੀਂ ਹੁੰਦਾ। ਮਹੱਤਵਪੂਰਨ ਹੁੰਦਾ ਕਿ ਲੋਕ ਭਰੋਸਾ ਤੁਹਾਡੇ ਤੇ ਕਿੰਨਾ ਕਰਦੇ ਨੇ, ਔਰ ਸੱਤਾ ਉੱਥੇ ਬੈਠੀ ਵੀ ਤੁਹਾਡੇ ਤੋਂ ਤਰਬਕਦੀ ਹੋਵੇ ਕਿ ਨਹੀਂ, ਜੇ ਲੋਕਾਂ ਨੇ ਆਹ ਫੈਸਲਾ ਲੈ ਲਿਆ ਤਾਂ ਇਹ ਗਲਤ ਹੋ ਜਾਏਗਾ। ਉਸ ਬੈਕਗਰਾਊਂਡ 'ਚੋਂ ਅਕਾਲੀ ਦਲ ਆਇਆ ਸੀ। ਸੱਤਾ 'ਚ ਤਾਂ 66 ਤੋਂ ਬਾਅਦ ਆਉਣ ਲੱਗਿਆ, ਉਦੋਂ ਪਹਿਲਾਂ ਕੋਈ ਸੱਤਾ ਨਹੀਂ ਸੀ। ਪਰ ਮਹਾਤਮਾ ਗਾਂਧੀ ਨੂੰ ਕਹਿਣਾ ਪਿਆ ਚਾਬੀਆਂ ਦੇ ਮੋਰਚੇ ਤੋਂ ਬਾਅਦ ਕਿ ਆਜ਼ਾਦੀ ਦੀ ਅੱਧੀ ਲੜਾਈ ਜਿੱਤ ਲਈ। ਇਸ ਲਈ ਇਹਦੀ ਬੁਨਿਆਦ ਹੋਰ ਤਰ੍ਹਾਂ ਦੀ ਬੁਨਿਆਦ ਹੈ। ਜੇ ਕੋਈ ਇਹਦੇ 'ਚੋਂ ਇਕੱਲੀ ਸੱਤਾ ਕੱਢਣਾ ਚਾਹੁੰਦਾ, ਇਕੱਲੀ ਸਰਕਾਰ ਬਣਾਉਣਾ ਚਾਹੁੰਦਾ, ਉਹਦੇ ਨਾਲ ਕੰਮ ਨਹੀਂ ਚੱਲਣਾ। ਲੋਕਾਂ ਦੀ ਯੂਨਿਟੀ ਬਣਾਉਣਾ, ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਪੈਰ ਮਜ਼ਬੂਤ ਕਰਨਾ, ਉਹ ਸੰਸਥਾਵਾਂ ਦੇ ਨਾਲ ਇੱਕ ਨਕੇਲ ਪਾਈ ਰੱਖਣਾ ਲੀਡਰਸ਼ਿਪ ਨੂੰ, ਇਹ ਬਹੁਤ ਜ਼ਰੂਰੀ ਹੈ।
ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ 'ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਜੋ ਕਹਿੰਦੀ ਰਹੀ, ਜਿੰਨੇ ਵੀ ਆਏ UAPA ਦਾ, 370 ਦਾ ਔਰ ਜਿੰਨੇ ਵੀ ਕਾਨੂੰਨ ਆਏ, ਨਾਗਰਿਕ ਸੋਧ ਬਿੱਲ ਦਾ, ਅਕਾਲੀ ਦਲ ਨੇ ਸਮਰਥਨ ਕੀਤਾ ਪਾਰਲੀਮੈਂਟ ਦੇ ਵਿੱਚ। ਜਿਹੜੀ ਫੈਡਰਲ ਸਟਰਕਚਰ ਦੀ ਪਾਰਟੀ ਸੀ, ਇੱਕ ਸੂਬੇ ਨੂੰ ਤੋੜਨ ਵਾਲੇ ਦਾ ਹਮਾਇਤ ਕਰਨ ਲੱਗ ਗਈ ਤੇ ਕਿਸਾਨੀ ਮੂਵਮੈਂਟ ਦੀ ਵੀ ਪਹਿਲਾਂ ਵਿਰੋਧਤਾ ਹੀ ਕੀਤੀ ਹੈ ਤੇ ਉਦੋਂ ਬਾਅਦ ਆਈ ਹੈ। ਤਾਂ ਉਦੋਂ ਬਾਅਦ ਇਸ ਲਈ ਜਿਹੜਾ ਬੁਨਿਆਦੀ ਅਕਾਲੀ ਦਲ ਦਾ ਗੋਲ ਸੀ, ਜਦੋਂ ਐਮਰਜੈਂਸੀ ਲੱਗੀ ਮੋਰਚਾ ਲਾਉਣਾ ਜ਼ੁਲਮ ਦੇ ਖਿਲਾਫ, ਹੁਣ ਜਿਹੜੀ ਸਰਕਾਰ ਜ਼ੁਲਮ ਕਰ ਰਹੀ ਸੀ ਉਹਦੇ ਖਿਲਾਫ ਬੋਲਣਾ ਛੱਡ ਗਏ। ਜੋ ਗੁਜਰਾਤ 'ਚ ਹੋਇਆ, ਅਕਾਲੀ ਦਲ ਕੀ ਬੋਲਿਆ? ਕੁਝ ਨਹੀਂ ਬੋਲਿਆ। ਇਸ ਕਰਕੇ ਜਦੋਂ ਆਪਣੇ ਬੁਨਿਆਦ ਤੋਂ ਭਟਕ ਗਏ, ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ ਸੀ। ਨਵੇਂ ਅਕਾਲੀ ਦਲ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਅਕਾਲੀ ਦਲ ਸੁਧਾਰ ਲਹਿਰ ਦੀ ਗੱਲ ਕੀਤੀ ਜਾ ਰਹੀ ਹੈ। ਇਹ ਲਹਿਰਾਂ ਪਹਿਲਾਂ ਵੀ ਬਣੀਆਂ ਨੇ। ਨਹੀਂ, ਨਵੇਂ ਜਿੰਨੇ ਮਰਜ਼ੀ ਬਣ ਜਾਣ, ਨਵੇਂ ਦਾ ਸਵਾਲ ਨਹੀਂ। ਤੁਹਾਡੇ ਕੋਲ ਪ੍ਰੋਗਰਾਮ ਕੀ ਹੈ? ਤੁਸੀਂ ਇੱਕ ਤਪੱਸਿਆ ਕਰਕੇ ਲੋਕਾਂ ਦਾ ਭਰੋਸਾ ਕਿਵੇਂ ਬਹਾਲ ਕਰਦੇ ਹੋ? ਮੇਨ ਮਾਮਲਾ ਇਹ ਹੈ। ਨਵੇਂ ਤਾਂ ਇੱਥੇ 35 ਬਣੇ ਫਿਰਦੇ ਨੇ, ਹੋਰ ਬਣ ਜਾਣਗੇ। ਬਣਨ ਨਾਲ ਤਾਂ ਕੁਝ ਨਹੀਂ ਬਣਨਾ। ਰੌਲਾ ਇਹ ਹੈ ਕਿ ਪੰਜਾਬ ਦੇ ਲੋਕ ਤੁਹਾਡੇ ਚੋਂ ਪੰਥ ਦੀ ਤੇ ਪੰਜਾਬ ਦੀ ਸੁਰੱਖਿਆ ਦੀ ਗਾਰੰਟੀ ਦੇਖ ਰਹੇ ਨੇ। ਉਹ ਕਿਵੇਂ ਦੇਖਣਗੇ? ਜਿਹੜਾ ਬੇਭਰੋਸਗੀ ਹੈ ਉਹਨੂੰ ਭਰੋਸੇ 'ਚ ਕਿਵੇਂ ਬਦਲੋਗੇ? ਇਹ ਸਭ ਤੋਂ ਬੜਾ ਸਵਾਲ ਹੈ। ਬਹੁਤ ਸ਼ੁਕਰੀਆ। ਤਾਂ ਅਸੀਂ ਪੰਜਾਬ ਦੇ ਮੋਰਚਿਆਂ ਦੀ ਗੱਲ ਕੀਤੀ, ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ, ਪੰਜਾਬ ਦੇ ਹੱਕਾਂ ਦੇ ਲਈ ਲੜਦੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਫਿਰ ਕਿਸੇ ਦਿਨ ਲੰਬੀ ਮੁਲਾਕਾਤ ਕਰਾਂਗੇ। ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੇ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ। ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ, ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ, ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਹੈ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ 92 ਜਿਤਾਤੇ, ਪਰ ਵਿਜ਼ਨ ਕੀ ਹੈ? ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਬੁਨਿਆਦ ਤੋਂ ਭਟਕ ਗਏ। ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪੰਜਾਬ ਦੇ ਜੋ ਹਾਲਾਤ ਬਣੇ ਨੇ, ਪੰਜਾਬ ਦੇ ਜੋ ਪਾਣੀਆਂ ਦੀ ਗੱਲ ਹੋਊਗੀ, ਪੰਜਾਬ ਦੇ ਜੋ ਮੌਜੂਦਾ ਪੋਲੀਟੀਕਲ ਸਿਸਟਮ ਦੀ ਗੱਲ ਹੋਊਗੀ, ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਹਰਮੀਤ ਸਿੰਘ ਜੀ ਮੌਜੂਦ ਨੇ। ਜੀ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਹਤ ਕਿਵੇਂ ਆ? ਠੀਕ ਹੋ? ਹਾਂ, ਬਿਲਕੁਲ। ਅਸੀਂ ਮਾਫੀ ਚਾਹਾਂਗੇ ਬਈ ਤੁਹਾਨੂੰ ਤਕਲੀਫ ਦਿੱਤੀ ਹੈ ਇੱਥੋਂ ਤੱਕ ਆਉਣ ਦੇ ਲਈ, ਪਰ ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ। ਵਿਜ਼ਨਰੀ ਲੀਡਰਸ਼ਿਪ ਜਿਹੜੀ ਪੰਜਾਬ ਨੂੰ ਸੰਕਟ ਚੋਂ ਕੱਢ ਕੇ ਕਿਸੇ ਦਿਸ਼ਾ 'ਚ ਲੈ ਜੇ, ਉਹ ਅਜੇ ਦਿਖਾਈ ਨਹੀਂ ਦੇ ਰਹੀ ਉਸ ਪੱਧਰ ਦੇ ਉੱਤੇ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੇ।
ਹੁਣ ਲੋਕ ਉਹ ਕਿਸਾਨ ਬਾਰਡਰਾਂ ਤੇ ਵੀ ਬੈਠੇ ਨੇ, ਇੱਕ ਗਰੁੱਪ SKM ਆਪਦੇ ਤਰੀਕੇ ਨਾਲ ਲੜ ਰਿਹਾ ਹੈ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ। ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ, ਔਰ ਜੀਰੇ ਵਾਲਾ ਚੱਲ ਹੀ ਰਿਹਾ 1 ਸਾਲ ਤੋਂ ਲਗਭਗ ਵੱਧ ਸਮਾਂ ਹੋ ਗਿਆ। ਅਲੱਗ-ਅਲੱਗ ਗੱਲਾਂ ਤੇ ਲੋਕ ਆਪ ਲੜ ਰਹੇ ਨੇ, ਆਪ ਉੱਠ ਰਹੇ ਨੇ। ਪਰ ਪ੍ਰਸ਼ਾਸਨ ਤੇ ਸਰਕਾਰ ਜਿਹਦੀ ਜ਼ਿੰਮੇਵਾਰੀ ਹੁੰਦੀ ਹੈ, ਸਭ ਤੋਂ ਬੜੀ ਗੱਲ ਸਰਕਾਰ ਦੀ ਕਿਹੜੀ ਜ਼ਿੰਮੇਵਾਰੀ ਹੁੰਦੀ ਹੈ? ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰਨੀ। ਇਹਦੇ 2 ਕੰਪੋਨੈਂਟ ਨੇ। ਇੱਕ ਤਾਂ ਜਾਨ ਮਾਲ ਇਸ ਕਰਕੇ ਹੁੰਦੀ ਹੈ ਕਿ ਜੇ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਹੋਵੇ। ਲੋਕ ਇਹ ਵੀ ਕਹਿੰਦੇ ਨੇ ਕਿ ਗੈਂਗਸਟਰਾਂ ਦੇ ਫੋਨ ਆ ਰਹੇ ਨੇ, ਪੈਸੇ ਮੰਗੇ ਜਾ ਰਹੇ ਨੇ, ਵੱਖ-ਵੱਖ ਤਰ੍ਹਾਂ ਦਾ ਮਾਹੌਲ ਹੈ। ਦੂਜੇ ਪਾਸੇ ਲੋਕਾਂ ਦਾ ਜੀਵਨ ਇਸ ਲਈ ਵੀ ਦੁੱਭਰ ਹੋ ਰਿਹਾ ਕਿ ਕੁਦਰਤੀ ਜਿਹੜੀਆਂ ਦਾਤਾਂ ਨੇ, ਜਿਵੇਂ ਪਾਣੀ ਹੈ ਸਭ ਤੋਂ ਪਹਿਲਾਂ, ਜਿਵੇਂ ਆਪਾਂ ਗੁਰਬਾਣੀ ਦਾ ਵੀ ਮਹਾਂਵਾਕ ਹੈ, ਪਹਿਲਾ ਪਾਣੀ ਜਿਉ ਹੈ ਫਿਰ ਜਿਤ ਹਰਿਆ ਸਭ ਕੋਇ, ਕਿ ਇਹਦੇ ਤੋਂ ਬਿਨਾਂ ਜਿੰਦਾ ਰਿਹਾ ਨਹੀਂ ਜਾ ਸਕਦਾ। ਪੰਜਾਬ ਦੇ ਪਾਣੀ ਮੁੱਕਦੇ ਵੀ ਜਾ ਰਹੇ ਨੇ, ਦਰਿਆ ਨਾਲਿਆਂ ਦਾ ਰੂਪ ਲੈਂਦੇ ਜਾ ਰਹੇ ਨੇ, ਤੇ ਪੰਜਾਬ ਦੇ ਪਾਣੀ ਪ੍ਰਦੂਸ਼ਿਤ ਵੀ ਹੁੰਦੇ ਜਾ ਰਹੇ ਨੇ ਦੋਨੋਂ ਤਰ੍ਹਾਂ ਦੇ। ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਇੰਨੀ ਤੇਜ਼ੀ ਨਾਲ 14.5 ਲੱਖ ਟਿਊਬਵੈੱਲ ਪਾਣੀ ਕੱਢ ਰਿਹਾ ਹੇਠੋਂ ਕਿ ਉਹਦੇ ਮੁਕਾਬਲੇ ਜਿੰਨੀ ਬਰਸਾਤ ਨਾਲ ਹੇਠਾਂ ਜਾਣਾ ਚਾਹੀਦਾ ਉਹ ਜਾ ਨਹੀਂ ਰਿਹਾ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਔਰ ਉਹਦੇ ਲਈ ਦੂਜੀ ਗੱਲ ਫਿਰ ਨਹਿਰੀ ਪਾਣੀਆਂ ਦਾ ਸੀ ਕਿ ਨਹਿਰੀ ਪਾਣੀ ਚਲੋ ਅਸੀਂ ਲਈਏ ਕਿਸੇ ਨਾ ਕਿਸੇ ਰੂਪ 'ਚ। ਨਹਿਰੀ ਪਾਣੀ ਹੁਣ ਸਾਰੇ ਦਰਿਆ ਹੀ ਜੇ ਪੋਲੂਟ ਹੋ ਜਾਣਗੇ ਤਾਂ ਨਹਿਰੀ ਪਾਣੀ ਵੀ ਪ੍ਰਦੂਸ਼ਿਤ ਹੋਣਗੇ। ਆ ਜਿਹੜਾ ਬੁੱਢਾ ਦਰਿਆ ਕਹਿੰਦੇ ਸੀ ਕਿਸੇ ਜ਼ਮਾਨੇ ਦੇ ਵਿੱਚ, ਗੁਰੂ ਨਾਨਕ ਸਾਹਿਬ ਨਾਲ ਜੁੜੀ ਹੋਈ ਗੱਲ ਵੀ ਹੈ, ਤੇ ਉਹ ਬੁੱਢੇ ਨਾਲੇ ਦਾ ਰੂਪ ਲੈ ਚੁੱਕਿਆ ਇੰਨੇ ਸਾਲਾਂ ਤੋਂ। ਇਹ ਜਿਹੜੇ ਪ੍ਰਦੂਸ਼ਿਤ ਪਾਣੀ ਹੈ ਇਹ ਲੋਕਾਂ ਨੂੰ ਬਿਮਾਰ ਕਰ ਰਿਹਾ। ਕਾਲਾ ਪੀਲੀਆ, ਕੈਂਸਰ, ਹੋਰ ਭਿਆਨਕ ਹੱਡਾਂ ਦੀਆਂ ਬਿਮਾਰੀਆਂ ਜਿਹਨੂੰ ਵਾਟਰ ਬੋਰਨ ਡਿਜ਼ੀਜ਼ ਕਹਿੰਦੇ ਨੇ, ਪਾਣੀ ਤੋਂ ਪੈਦਾ ਹੋ ਰਹੀਆਂ ਨੇ ਹਜ਼ਾਰਾਂ ਕਿਸਮ ਦੀਆਂ, ਉਹ ਵੀ ਸਾਡੇ ਸਾਹਮਣੇ ਨੇ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ? ਇਹ ਬਹੁਤ ਬੜਾ ਸੰਕਟ ਹੈ। ਤੇ ਦੂਜਾ ਪੰਜਾਬ ਦੇ ਨਹਿਰੀ ਪਾਣੀ ਆ ਜਿਹੜੇ ਦਰਿਆਈ ਪਾਣੀਆਂ ਨੇ ਇਹਨਾਂ ਦੀ ਵੰਡ ਦਾ ਸਵਾਲ ਹੈ। ਇਹ ਵੰਡ ਦੇ ਤੌਰ ਤੇ ਵੀ ਜਿਹੜਾ ਪੰਜਾਬ ਦਾ ਹੱਕ ਹੈ ਉਹ ਲੰਬੇ ਸਮੇਂ ਤੋਂ ਹਰਿਆਣਾ, ਰਾਜਸਥਾਨ ਤੇ ਹਰਿਆਣੇ ਨੂੰ ਜਾ ਰਿਹਾ। ਉਹਦੇ ਤੇ ਵੀ ਕੋਈ ਗੱਲ ਨਿਆਂਕਾਰੀ ਗੱਲ ਜਿਹੜੀ ਇਨਸਾਫ ਆਧਾਰਿਤ ਹੁੰਦੀ ਹੈ ਉਹ ਨਹੀਂ ਹੋ ਪਾ ਰਹੀ। ਇਹ ਬਹੁਤ ਬੜੇ ਸੰਕਟ ਦੇ ਵਿੱਚੋਂ ਪੰਜਾਬ ਇਸ ਸਮੇਂ ਗੁਜ਼ਰ ਰਿਹਾ। ਇਸੇ ਕਰਕੇ ਪੰਜਾਬ ਦੇ ਲੋਕ ਨਿਰਾਸ਼ ਨੇ। ਜਦੋਂ ਨਿਰਾਸ਼ਤਾ ਦਾ ਆਲਮ ਆਉਂਦਾ ਹੈ ਉਹਦੇ 3-4 ਸਿੰਪਟਮ ਨੇ ਇਸ ਕਿਸਮ ਦੇ। ਪਹਿਲਾ ਕਿ ਨਸ਼ਿਆਂ ਦੇ ਰਾਹ ਪੈ ਗਈ ਜਵਾਨੀ ਕਿੰਨੀ ਤਾਂ ਆਪਣੀ। ਨੌਜਵਾਨ ਬੱਚੇ ਨਸ਼ਿਆਂ ਦੇ ਰਾਹ ਮਰ ਰਹੇ ਨੇ। ਔਨ ਡਿਲੀਵਰੀ ਨਸ਼ਾ ਹੈ ਲੋਕਾਂ ਦੇ ਘਰਾਂ ਦੇ ਵਿੱਚ, ਬਾਕੀ ਤਾਂ ਗੱਲ ਛੱਡੋ ਤੁਸੀਂ। ਔਰ 3 ਸਰਕਾਰਾਂ ਬਦਲ ਗਈਆਂ। ਕੋਈ ਕਹਿੰਦਾ ਸੀ ਮੈਂ 4 ਹਫ਼ਤਿਆਂ 'ਚ ਨੱਥ ਪਾ ਦੂੰ, ਕੋਈ 4 ਮਹੀਨਿਆਂ 'ਚ। ਪਰ ਆਪਣੇ ਸਾਹਮਣੇ ਹੈ ਕਿ ਲਗਾਤਾਰ ਉਹ ਨਸ਼ੇ ਦੇ ਰੂਪ ਦੇ ਵਿੱਚ ਓਵਰਡੋਜ਼ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਆ ਰਹੀ ਹੈ। ਇਸ ਤੋਂ ਇਲਾਵਾ ਜਿਹੜਾ +2 ਦਾ ਬੱਚਾ ਹੈ, ਕਿਸੇ ਨੂੰ ਸਕੂਲ 'ਚ ਜਾ ਕੇ ਪੁੱਛੋ ਕਹਿੰਦੇ ਕੀ ਕਰੇਗਾ, ਉਹਨਾਂ ਦਾ ਸੁਪਨਾ ਹੀ ਮਰ ਗਿਆ। ਉਹਨਾਂ ਦਾ ਵੱਧ ਤੋਂ ਵੱਧ ਸੁਪਨਾ ਰਹਿ ਗਿਆ ਆਈਲੈਟਸ ਕਰੂੰਗਾ, ਵਿਦੇਸ਼ ਜਾਊਂਗਾ। ਵਿਦੇਸ਼ 'ਚ ਉਹ ਕੋਈ ਉੱਚੀ ਪੜ੍ਹਾਈ ਲਈ ਨਹੀਂ ਜਾਂਦੇ, ਉਹ ਉੱਥੇ ਐਡਜਸਟ ਹੋਣ ਲਈ ਜਾਂਦੇ ਨੇ, PR ਲੈਣ ਲਈ ਜਾਂਦੇ ਨੇ, ਦਿਹਾੜੀ ਕਰਨ ਲਈ ਜਾਂਦੇ ਨੇ ਮੇਨਲੀ। ਤੇ ਤੁਸੀਂ ਉਹਦਾ ਵੱਡਾ ਸੁਪਨਾ ਜਿਹੜਾ ਸਾਇੰਟਿਸਟ ਬਣਨ ਦਾ, ਡਾਕਟਰ ਬਣਨ ਦਾ ਵੱਡਾ, ਉਹ ਮਾਰਤਾ ਹੈ ਉਸ ਪੱਧਰ ਤੇ। ਫਿਰ ਕਿਸਾਨ ਤੇ ਮਜ਼ਦੂਰ ਇਹਦਾ ਬੁਨਿਆਦੀ ਇੱਕ ਹਿੱਸਾ ਹੈ। ਉਹ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰ ਰਿਹਾ। ਉਹਦੇ ਬਾਰੇ ਕੋਈ ਪਾਲਿਸੀ, ਕੋਈ ਗੱਲ ਕਿਸੇ ਟਾਈਪ ਦੀ ਨਹੀਂ। ਖੇਤੀ ਦੀ ਪਾਲਿਸੀ ਉਹ ਤੁਹਾਡੇ ਕੋਲ ਹੈ ਨਹੀਂ। ਸਿੱਖਿਆ ਦਾ ਸਵਾਲ ਹੈ ਤੁਹਾਡਾ। ਆ ਹੁਣੇ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਵਾਲੀ ਗੱਲ ਸੀ, ਵਾਪਸ ਲਈ ਹੈ। ਉਹ ਚੰਗੀ ਗੱਲ ਹੈ, ਵਾਪਸ ਲੈ ਲਈ। ਪਰ 1996 ਤੋਂ ਬਾਅਦ ਇੱਕਾ ਦੁੱਕਾ ਥੋੜ੍ਹੀ ਜਿਹੀ ਭਰਤੀ ਹੋਈ ਹੈ। ਤੁਹਾਡੇ ਕੋਲ ਬੰਦੇ ਕਿੱਥੇ ਰਹਿ ਗਏ? ਜਿਹੜੇ ਪੂਰੇ 1158 ਪੋਸਟਾਂ ਸੀ ਉਹਦੇ 'ਚੋਂ 150 ਬੰਦਾ ਵੀ ਨਹੀਂ ਹੈ ਰੈਗੂਲਰ। ਬਾਕੀ ਸਾਰੇ ਕੋਈ ਜਿਹੜਾ ਹਾਕ 'ਤੇ ਹੈ, ਕੋਈ ਤੁਹਾਡੇ ਕੋਲ ਗੈਸਟ ਫੈਕਲਟੀ 'ਚ ਹੈ, ਕੋਈ ਕਿਸੇ ਟਾਈਪ 'ਤੇ। ਤਾਂ ਕਾਲਜ ਖਾਲੀ ਨਹੀਂ ਹੋਣਗੇ ਤਾਂ ਕੀ ਕਰਨਗੇ? ਹੁਣ ਇੱਕ ਨਵੀਂ ਸਮੱਸਿਆ ਆ ਗਈ। ਸਗੋਂ ਐਤਕੀ ਕਾਲਜਾਂ 'ਚ ਦਾਖਲਾ ਵੱਧ ਰਿਹਾ। ਕਿਉਂ? ਕਿਉਂਕਿ ਕੈਨੇਡਾ ਨੇ ਰੂਲ ਬਦਲਤਾ ਕਿ ਜਿਹੜੇ ਵਿਆਹ ਕਰਾ ਕੇ ਬੰਦੇ ਜਾਂਦੇ ਸੀ ਉਹਨਾਂ ਦੇ ਸਪਾਊਸਜ ਨੂੰ ਨਹੀਂ ਤੁਸੀਂ ਜਦੇ ਬੁਲਾ ਸਕਦੇ। ਉਹ ਸਾਰੇ ਮਾਮਲੇ 'ਚ ਰੂਲ ਬਦਲ ਗਿਆ। ਤਾਂ ਐਤਕੀ ਉਹ ਬੱਚੇ 1 ਸਾਲ ਦਾ ਗੈਪ ਨਾ ਪਏ, ਉਹ ਕਾਲਜਾਂ 'ਚ ਦਾਖਲ ਹੋਣ ਲੱਗੇ ਨੇ। ਤੇ ਉਹ ਸਾਂਭਣਗੇ ਕਿੱਥੋਂ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ
ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। ਇਕੱਲਾ ਇਸ ਲਈ ਨਹੀਂ ਵੰਡਿਆ ਕਿਉਂਕਿ ਅਕਾਲੀ ਦਲ ਤੁਸੀਂ ਦੇਖੋ ਜਿਹੜੀ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ 104 ਸਾਲ ਪੁਰਾਣੀ ਪਾਰਟੀ ਹੈ, ਜਿਹਦੇ ਮਗਰ ਲੋਕ ਲੱਗਣਾ ਚਾਹੁੰਦੇ ਸੀ, ਪਰ ਉਹ ਲਗਾਤਾਰ ਰਸਾਤਲ ਬਣ ਹੈ। ਜੇ 2017 ਤੋਂ ਲਾਓ, ਪਹਿਲੀ ਵਾਰ 2017 'ਚ ਅਕਾਲੀ ਦਲ ਮੁੱਖ ਪਾਰਟੀ ਨਹੀਂ ਬਣ ਪਾਇਆ, ਵਿਰੋਧੀ ਧਿਰ ਦੀ ਪਾਰਟੀ ਨਹੀਂ ਬਣ ਪਾਇਆ। ਫਿਰ 2022 'ਚ ਆ ਕੇ ਤਾਂ 3 ਰਹਿ ਗਏ MLA, 3 'ਚੋਂ ਇੱਕ ਚਲਾ ਗਿਆ, ਇੱਕ ਰੁੱਸ ਕੇ ਬੈਠਾ, ਇਕੱਲੀ ਇੱਕ ਬੀਬੀ ਰਹਿ ਗਈ ਗਨੀਬ ਕੌਰ, ਕਿੰਨੀ ਕੁ ਜਾ ਕੇ ਉਹ ਗੱਲ ਕਰੂਗੀ। ਹੁਣ ਲੋਕ ਸਭਾ ਦੀ ਚੋਣ ਆ ਗਈ, 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ ਹੁੰਦੀ। ਪਰ ਉਹ ਲੀਡਰਸ਼ਿਪ ਸਮਝਦੇ ਨਹੀਂ। ਪੰਜਾਬ ਦੇ ਲੋਕ ਲੀਡਰਾਂ ਤੋਂ ਭਰੋਸਾ ਗਵਾ ਚੁੱਕੇ ਨੇ। ਜਿਹੜੀ ਝੂੰਦਾ ਕਮੇਟੀ ਦੀ ਰਿਪੋਰਟ ਉਹਨਾਂ ਦੀ ਸੀ, ਉਹਨਾਂ ਦੀ ਆਪਣੀ ਰਿਪੋਰਟ ਸੀ, ਉਹ ਲੋਕਾਂ ਤੋਂ ਨਹੀਂ ਪੁੱਛਿਆ ਸੀ, ਉਹਨਾਂ ਦੇ ਵਰਕਰਾਂ ਤੋਂ ਪੁੱਛਿਆ ਸੀ ਜਿਹੜੇ ਹੇਠਲੇ ਨੇ। 117 ਚੋਂ 100 ਹਲਕੇ 'ਚ ਜਾ ਕੇ ਪੁੱਛਿਆ ਸੀ। ਉਹ ਕਹਿੰਦੇ ਸੀ ਪਹਿਲਾਂ ਲੀਡਰ ਪਰਾਂ ਰਹੋ, ਉਦੋਂ ਬਾਅਦ ਫਿਰ ਬਾਕੀ ਦੀ ਗੱਲ ਹੋਏਗੀ। ਲੀਡਰ ਤਾਂ ਹੁਣ ਲੈਣਾ ਨਹੀਂ ਚਾਹੁੰਦੇ, ਲੀਡਰ ਚੈਨ ਲੈਣਾ ਨਹੀਂ ਚਾਹੁੰਦੇ ਤੇ ਕੁਝ ਗਰੁੱਪ ਵੱਖ ਹੋ ਗਿਆ। ਵੱਖ ਹੋ ਕੇ ਜਥੇਦਾਰ ਅਕਾਲ ਤਖਤ ਕੋਲ ਚਲਾ ਗਿਆ, ਉਹਨੇ 4 ਚੀਜ਼ਾਂ ਕਹਿਤੀਆਂ ਵੀ ਸਾਡੇ ਤੋਂ ਆ ਗਲਤੀਆਂ ਹੋਈਆਂ ਨੇ ਜੀ, ਅਸੀਂ ਵੀ ਜ਼ਿੰਮੇਵਾਰ ਸੀ। ਹੁਣ ਜਥੇਦਾਰ ਸਾਹਿਬਾਨ ਦੇ ਪਾਲੇ 'ਚ ਗੇਂਦ ਹੈ, ਉਹ ਕੀ ਕਰਨਗੇ? ਕੱਲੀ ਧਾਰਮਿਕ ਸਜ਼ਾ ਲਾਉਣਗੇ ਜਾਂ ਪੋਲੀਟੀਕਲ ਸਜ਼ਾ ਵੀ ਕੋਈ ਹੋਏਗੀ ਵੀ ਤੁਹਾਨੂੰ 5 ਸਾਲ 7 ਸਾਲ 10 ਸਾਲ ਲਈ ਸਰਕਾਰ ਸਿਆਸਤ ਤੋਂ ਵਾਂਝੇ ਕਰਦੇ ਆ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ 'ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਨਹੀਂ, ਬਿਲਕੁਲ ਪਹਿਲਾਂ ਵੀ ਮੋਰਚਾ ਵੱਡਾ ਪਾਣੀਆਂ ਤੋਂ ਲੱਗਿਆ ਸੀ 1982 'ਚ। 8 ਅਪ੍ਰੈਲ 1982 ਨੂੰ ਜਦੋਂ ਇੰਦਰਾ ਗਾਂਧੀ ਟੱਕ ਲਾਉਣ ਆਈ ਸੀ SYL ਦੇ ਮਾਮਲੇ 'ਚ। ਇਹ ਬਾਅਦ 'ਚ ਅਗਸਤ ਦੇ ਵਿੱਚ ਉਹ ਧਰਮ ਯੁੱਧ ਮੋਰਚੇ 'ਚ ਜਾ ਕੇ ਤਬਦੀਲ ਹੋਇਆ ਸੀ। ਹੋਰ ਮੰਗਾਂ ਆਈਆਂ, ਪਹਿਲਾਂ ਪਾਣੀਆਂ ਦੀ ਮੰਗ ਸੀ, ਉਹ ਦਰਿਆਈ ਪਾਣੀਆਂ ਦੀ ਵੰਡ ਦਾ ਮੁੱਦਾ ਸੀ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਔਰ ਮੋਰਚੇ ਜੇ ਠੀਕ ਨੀਅਤ ਨਾਲ, ਗਿਆਨ ਨਾਲ, ਸੁਚੱਜਤਾ ਦੇ ਨਾਲ ਲਾਏ ਜਾਣ ਤਾਂ ਉਹਦੇ 'ਚੋਂ ਹਮੇਸ਼ਾ ਹੀ ਨਵੀਂ ਲੀਡਰਸ਼ਿਪ ਪੈਦਾ ਹੋਣ ਦੇ ਚਾਂਸ ਰਹਿੰਦੇ ਨੇ। ਔਰ ਜਿਹੜੀ ਲੀਡਰਸ਼ਿਪ ਲੋਕਾਂ ਨਾਲ ਪ੍ਰਤੀਬੱਧ ਹੋਵੇ, ਉਹਦੇ ਕੋਲ ਕੋਈ ਵਿਜ਼ਨ ਹੋਵੇ। ਵੈਸੇ ਵੀ ਮੋਰਚੇ ਲੱਗ ਜਾਂਦੇ ਨੇ ਕਈ ਵਾਰ, ਬਾਕੀਆਂ ਜੇ ਵਿਜ਼ਨ ਨਹੀਂ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ, 92 ਜਿਤਾਤੇ, ਪਰ ਵਿਜ਼ਨ ਕੀ ਹੈ? ਨਾ ਤੁਹਾਡੇ ਕੋਲ ਕੋਈ ਖੇਤੀ ਦੀ ਪਾਲਿਸੀ ਹੈ, ਨਾ ਤੁਹਾਡੇ ਕੋਲ ਕੋਈ ਪੰਜਾਬ ਦੇ ਸੱਭਿਆਚਾਰ ਨਾਲ ਜੁੜੀ ਕੋਈ ਅਕਲ ਹੈ, ਸੁੱਧ ਹੈ, ਨਾ ਤੁਹਾਡੇ ਕੋਲ ਕੋਈ ਬੋਲੀ ਨਾਲ ਤੁਹਾਡਾ ਲਿਹਾਜ਼ ਹੈ। ਤੇ ਚੁਣੇਗੇ ਬਸ ਇਸ ਤਰੀਕੇ ਨਾਲ ਆ ਰਹੇ ਨੇ। ਇਸ ਲਈ ਜਿਹੜੇ ਲੋਕ ਕਹਿੰਦੇ ਨਵੇਂ ਲੋਕ ਅੱਗੇ ਆਉਣ, ਨਵੇਂ ਲੋਕ ਵੀ ਆਉਣ, ਪਰ ਉਸ ਕਿਸੇ ਗਿਆਨ ਨਾਲ, ਕਿਸੇ ਦਿਸ਼ਾ ਨਾਲ, ਕਿਸੇ ਨਜ਼ਰੀਏ ਨਾਲ ਨਾ ਆਉਣ। ਉਹਨਾਂ ਕੋਲ ਕੋਈ ਨਕਸ਼ਾ ਹੋਣਾ ਚਾਹੀਦਾ ਕਿ ਪੰਜਾਬ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ, ਦੇਸ਼ ਦੇ ਵਿੱਚ ਕੀ ਚੱਲ ਰਿਹਾ ਹੈ, ਅਸੀਂ ਪੰਜਾਬ ਨੂੰ ਇਸ ਸੰਕਟ 'ਚੋਂ ਕਿਵੇਂ ਉਭਾਰ ਸਕਦੇ ਹਾਂ। ਜੇ ਉਹ ਇਹ ਲੈ ਕੇ ਆਉਂਦੇ ਨੇ ਕੋਈ ਨਾ ਕੋਈ ਵਿਜ਼ਨ, ਤਾਂ ਨਵੀਂ ਲੀਡਰਸ਼ਿਪ ਪੰਜਾਬ ਨੂੰ ਚਾਹੀਦੀ ਹੈ, ਬਿਨਾਂ ਸ਼ੱਕ ਚਾਹੀਦੀ ਹੈ। ਪੰਥ ਨੂੰ ਚਾਹੀਦੀ ਹੈ, ਪੰਥ ਦੇ ਨਾਲ ਜੁੜੀ ਪੰਜਾਬ ਨੂੰ ਚਾਹੀਦੀ ਹੈ। ਪੰਥ ਤੇ ਪੰਜਾਬ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਹੈ। ਬਿਲਕੁਲ ਅਕਾਲੀ ਹਿਸਟਰੀ, ਪੰਥਕ ਇਤਿਹਾਸ, ਇਹਦੇ ਤੋਂ ਟੁੱਟ ਕੇ ਕੋਈ ਪਾਰਟੀ ਜ਼ਮੀਨ 'ਚ ਨਹੀਂ ਆ ਸਕਦੀ। ਇੱਕ ਵਾਰ ਸੱਤਾ 'ਚ ਆ ਗਈ, 2 ਵਾਰ ਆ ਗਈ, ਇਹ ਪਾਰਟੀਆਂ ਦਾ ਬੁਨਿਆਦ ਨਹੀਂ ਹੁੰਦੀ। ਔਰ ਬੁਨਿਆਦੀ ਤੌਰ ਤੇ ਜੜ੍ਹਾਂ ਲਾਉਣ ਦੇ ਲਈ ਮੈਨੂੰ ਲੱਗਦਾ ਸੱਤਾ 'ਚ ਜਾਣਾ ਜਾਂ ਸੱਤਾ 'ਚ ਨਾ ਜਾਣਾ ਇਹ ਮਹੱਤਵਪੂਰਨ ਨਹੀਂ ਹੁੰਦਾ। ਮਹੱਤਵਪੂਰਨ ਹੁੰਦਾ ਕਿ ਲੋਕ ਭਰੋਸਾ ਤੁਹਾਡੇ ਤੇ ਕਿੰਨਾ ਕਰਦੇ ਨੇ, ਔਰ ਸੱਤਾ ਉੱਥੇ ਬੈਠੀ ਵੀ ਤੁਹਾਡੇ ਤੋਂ ਤਰਬਕਦੀ ਹੋਵੇ ਕਿ ਨਹੀਂ, ਜੇ ਲੋਕਾਂ ਨੇ ਆਹ ਫੈਸਲਾ ਲੈ ਲਿਆ ਤਾਂ ਇਹ ਗਲਤ ਹੋ ਜਾਏਗਾ। ਉਸ ਬੈਕਗਰਾਊਂਡ 'ਚੋਂ ਅਕਾਲੀ ਦਲ ਆਇਆ ਸੀ। ਸੱਤਾ 'ਚ ਤਾਂ 66 ਤੋਂ ਬਾਅਦ ਆਉਣ ਲੱਗਿਆ, ਉਦੋਂ ਪਹਿਲਾਂ ਕੋਈ ਸੱਤਾ ਨਹੀਂ ਸੀ। ਪਰ ਮਹਾਤਮਾ ਗਾਂਧੀ ਨੂੰ ਕਹਿਣਾ ਪਿਆ ਚਾਬੀਆਂ ਦੇ ਮੋਰਚੇ ਤੋਂ ਬਾਅਦ ਕਿ ਆਜ਼ਾਦੀ ਦੀ ਅੱਧੀ ਲੜਾਈ ਜਿੱਤ ਲਈ। ਇਸ ਲਈ ਇਹਦੀ ਬੁਨਿਆਦ ਹੋਰ ਤਰ੍ਹਾਂ ਦੀ ਬੁਨਿਆਦ ਹੈ। ਜੇ ਕੋਈ ਇਹਦੇ 'ਚੋਂ ਇਕੱਲੀ ਸੱਤਾ ਕੱਢਣਾ ਚਾਹੁੰਦਾ, ਇਕੱਲੀ ਸਰਕਾਰ ਬਣਾਉਣਾ ਚਾਹੁੰਦਾ, ਉਹਦੇ ਨਾਲ ਕੰਮ ਨਹੀਂ ਚੱਲਣਾ। ਲੋਕਾਂ ਦੀ ਯੂਨਿਟੀ ਬਣਾਉਣਾ, ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਪੈਰ ਮਜ਼ਬੂਤ ਕਰਨਾ, ਉਹ ਸੰਸਥਾਵਾਂ ਦੇ ਨਾਲ ਇੱਕ ਨਕੇਲ ਪਾਈ ਰੱਖਣਾ ਲੀਡਰਸ਼ਿਪ ਨੂੰ, ਇਹ ਬਹੁਤ ਜ਼ਰੂਰੀ ਹੈ। ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ 'ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ 'ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 'ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਜੋ ਕਹਿੰਦੀ ਰਹੀ, ਜਿੰਨੇ ਵੀ ਆਏ UAPA ਦਾ, 370 ਦਾ, ਔਰ ਜਿੰਨੇ ਵੀ ਕਾਨੂੰਨ ਆਏ, ਨਾਗਰਿਕ ਸੋਧ ਬਿੱਲ ਦਾ,
ਅਕਾਲੀ ਦਲ ਨੇ ਸਮਰਥਨ ਕੀਤਾ ਪਾਰਲੀਮੈਂਟ ਦੇ ਵਿੱਚ। ਜਿਹੜੀ ਫੈਡਰਲ ਸਟਰਕਚਰ ਦੀ ਪਾਰਟੀ ਸੀ, ਤੁਸੀਂ ਇੱਕ ਤਪੱਸਿਆ ਕਰਕੇ ਲੋਕਾਂ ਦਾ ਭਰੋਸਾ ਕਿਵੇਂ ਬਹਾਲ ਕਰਦੇ ਹੋ? ਮੇਨ ਮਾਮਲਾ ਇਹ ਹੈ। ਨਵੇਂ ਤਾਂ ਇੱਥੇ 35 ਬਣੇ ਫਿਰਦੇ ਨੇ, ਹੋਰ ਬਣ ਜਾਣਗੇ। ਬਣਨ ਨਾਲ ਤਾਂ ਕੁਝ ਨਹੀਂ ਬਣਨਾ। ਰੌਲਾ ਇਹ ਹੈ ਕਿ ਪੰਜਾਬ ਦੇ ਲੋਕ ਤੁਹਾਡੇ ਚੋਂ ਪੰਥ ਦੀ ਤੇ ਪੰਜਾਬ ਦੀ ਸੁਰੱਖਿਆ ਦੀ ਗਾਰੰਟੀ ਦੇਖ ਰਹੇ ਨੇ। ਉਹ ਕਿਵੇਂ ਦੇਖਣਗੇ? ਜਿਹੜਾ ਬੇਭਰੋਸਗੀ ਹੈ ਉਹਨੂੰ ਭਰੋਸੇ 'ਚ ਕਿਵੇਂ ਬਦਲੋਗੇ? ਇਹ ਸਭ ਤੋਂ ਬੜਾ ਸਵਾਲ ਹੈ ਜੀ। ਬਹੁਤ ਸ਼ੁਕਰੀਆ। ਤਾਂ ਅਸੀਂ ਪੰਜਾਬ ਦੇ ਮੋਰਚਿਆਂ ਦੀ ਗੱਲ ਕੀਤੀ, ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ, ਪੰਜਾਬ ਦੇ ਹੱਕਾਂ ਦੇ ਲਈ ਲੜਦੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਫਿਰ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੋਂ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ। ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ। ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ 92 ਜਿਤਾਤੇ। ਪਰ ਵਿਜਨ ਕੀ ਹੈ? ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਆ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 'ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਬੁਨਿਆਦ ਤੋਂ ਭਟਕ ਗਏ। ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਸ ਤੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪੰਜਾਬ ਦੇ ਜੋ ਹਾਲਾਤ ਬਣੇ ਨੇ, ਪੰਜਾਬ ਦੇ ਜੋ ਪਾਣੀਆਂ ਦੀ ਗੱਲ ਹੋਊਗੀ, ਪੰਜਾਬ ਦੇ ਜੋ ਮੌਜੂਦਾ ਪੋਲੀਟੀਕਲ ਸਿਸਟਮ ਦੀ ਗੱਲ ਹੋਊਗੀ। ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਹਰਮੀਤ ਸਿੰਘ ਜੀ ਮੌਜੂਦ ਨੇ। ਜੀ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਹਤ ਕਿਵੇਂ ਆ? ਠੀਕ ਹੋ? ਹਾਂ ਬਿਲਕੁਲ। ਅਸੀਂ ਮਾਫੀ ਚਾਹਾਂਗੇ ਬਈ ਤੁਹਾਨੂੰ ਤਕਲੀਫ ਦਿੱਤੀ ਹੈ ਇੱਥੋਂ ਤੱਕ ਆਉਣ ਦੇ ਲਈ, ਪਰ ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ। ਵਿਜ਼ਨਰੀ ਲੀਡਰਸ਼ਿਪ ਜਿਹੜੀ ਪੰਜਾਬ ਨੂੰ ਸੰਕਟ ਚੋਂ ਕੱਢ ਕੇ ਕਿਸੇ ਦਿਸ਼ਾ 'ਚ ਲੈ ਜੇ, ਉਹ ਅਜੇ ਦਿਖਾਈ ਨਹੀਂ ਦੇ ਰਹੀ ਉਸ ਪੱਧਰ ਦੇ ਉੱਤੇ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ 'ਤੇ। ਹੁਣ ਲੋਕ ਉਹ ਕਿਸਾਨ ਬਾਰਡਰਾਂ 'ਤੇ ਵੀ ਬੈਠੇ ਨੇ, ਇੱਕ ਗਰੁੱਪ SKM ਆਪਦੇ ਤਰੀਕੇ ਨਾਲ ਲੜ ਰਿਹਾ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ। ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ। ਔਰ ਜੀਰੇ ਵਾਲਾ ਚੱਲ ਹੀ ਰਿਹਾ 1 ਸਾਲ ਤੋਂ ਲਗਭਗ ਵੱਧ ਸਮਾਂ ਹੋ ਗਿਆ। ਅਲੱਗ-ਅਲੱਗ ਗੱਲਾਂ 'ਤੇ ਲੋਕ ਆਪ ਲੜ ਰਹੇ ਨੇ, ਆਪ ਉੱਠ ਰਹੇ ਨੇ। ਪਰ ਪ੍ਰਸ਼ਾਸਨ ਤੇ ਸਰਕਾਰ ਜਿਹਦੀ ਜ਼ਿੰਮੇਵਾਰੀ ਹੁੰਦੀ ਹੈ, ਸਭ ਤੋਂ ਬੜੀ ਗੱਲ ਸਰਕਾਰ ਦੀ ਕਿਹੜੀ ਜ਼ਿੰਮੇਵਾਰੀ ਹੁੰਦੀ ਹੈ? ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰਨਾ। ਇਹਦੇ 2 ਕੰਪੋਨੈਂਟ ਨੇ। ਇੱਕ ਤਾਂ ਜਾਨ ਮਾਲ ਇਸ ਕਰਕੇ ਹੁੰਦੀ ਹੈ ਕਿ ਜੇ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਹੋਵੇ, ਲੋਕ ਇਹ ਵੀ ਕਹਿੰਦੇ ਨੇ ਕਿ ਗੈਂਗਸਟਰਾਂ ਦੇ ਫੋਨ ਆ ਰਹੇ ਨੇ, ਪੈਸੇ ਮੰਗੇ ਜਾ ਰਹੇ ਨੇ, ਵੱਖ-ਵੱਖ ਤਰ੍ਹਾਂ ਦਾ ਮਾਹੌਲ ਹੈ। ਦੂਜੇ ਪਾਸੇ ਲੋਕਾਂ ਦਾ ਜੀਵਨ ਇਸ ਲਈ ਵੀ ਦੁੱਭਰ ਹੋ ਰਿਹਾ ਕਿ ਕੁਦਰਤੀ ਜਿਹੜੀਆਂ ਦਾਤਾਂ ਨੇ, ਜਿਵੇਂ ਪਾਣੀ ਹੈ ਸਭ ਤੋਂ ਪਹਿਲਾਂ, ਜਿਵੇਂ ਆਪਾਂ ਗੁਰਬਾਣੀ ਦਾ ਵੀ ਮਹਾਂਵਾਕ ਹੈ, ਪਹਿਲਾ ਪਾਣੀ ਜਿਉ ਹੈ ਫਿਰ ਜਿਤ ਹਰਿਆ ਸਭ ਕੋਇ, ਕਿ ਇਹਦੇ ਤੋਂ ਬਿਨਾਂ ਜਿੰਦਾ ਰਿਹਾ ਨਹੀਂ ਜਾ ਸਕਦਾ। ਪੰਜਾਬ ਦੇ ਪਾਣੀ ਮੁੱਕਦੇ ਵੀ ਜਾ ਰਹੇ ਨੇ, ਦਰਿਆ ਨਾਲਿਆਂ ਦਾ ਰੂਪ ਲੈਂਦੇ ਜਾ ਰਹੇ ਨੇ,
ਤੇ ਪੰਜਾਬ ਦੇ ਪਾਣੀ ਪ੍ਰਦੂਸ਼ਿਤ ਵੀ ਹੁੰਦੇ ਜਾ ਰਹੇ ਨੇ ਦੋਨੋਂ ਤਰ੍ਹਾਂ ਦੇ। ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਇੰਨੀ ਤੇਜ਼ੀ ਨਾਲ 14.5 ਲੱਖ ਟਿਊਬਵੈੱਲ ਪਾਣੀ ਕੱਢ ਰਿਹਾ ਹੇਠੋਂ ਕਿ ਉਹਦੇ ਮੁਕਾਬਲੇ ਜਿੰਨੀ ਬਰਸਾਤ ਨਾਲ ਹੇਠਾਂ ਜਾਣਾ ਚਾਹੀਦਾ ਉਹ ਜਾ ਨਹੀਂ ਰਿਹਾ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਔਰ ਉਹਦੇ ਲਈ ਦੂਜੀ ਗੱਲ ਫਿਰ ਨਹਿਰੀ ਪਾਣੀਆਂ ਦਾ ਸੀ ਕਿ ਨਹਿਰੀ ਪਾਣੀ ਚਲੋ ਅਸੀਂ ਲਈਏ ਕਿਸੇ ਨਾ ਕਿਸੇ ਰੂਪ 'ਚ। ਨਹਿਰੀ ਪਾਣੀ ਹੁਣ ਸਾਰੇ ਦਰਿਆ ਹੀ ਜੇ ਪੋਲੂਟ ਹੋ ਜਾਣਗੇ ਤਾਂ ਨਹਿਰੀ ਪਾਣੀ ਵੀ ਪ੍ਰਦੂਸ਼ਿਤ ਹੋਣਗੇ। ਆ ਜਿਹੜਾ ਬੁੱਢਾ ਦਰਿਆ ਕਹਿੰਦੇ ਸੀ ਕਿਸੇ ਜ਼ਮਾਨੇ ਦੇ ਵਿੱਚ, ਗੁਰੂ ਨਾਨਕ ਸਾਹਿਬ ਨਾਲ ਜੁੜੇ ਹੋਈ ਗੱਲ ਵੀ ਹੈ, ਤੇ ਉਹ ਬੁੱਢੇ ਨਾਲੇ ਦਾ ਰੂਪ ਲੈ ਚੁੱਕਿਆ ਇੰਨੇ ਸਾਲਾਂ ਤੋਂ। ਇਹ ਜਿਹੜੇ ਪ੍ਰਦੂਸ਼ਿਤ ਪਾਣੀ ਹੈ ਇਹ ਲੋਕਾਂ ਨੂੰ ਬਿਮਾਰ ਕਰ ਰਿਹਾ। ਕਾਲਾ ਪੀਲੀਆ, ਕੈਂਸਰ, ਹੋਰ ਭਿਆਨਕ ਹੱਡਾਂ ਦੀਆਂ ਬਿਮਾਰੀਆਂ ਜਿਹਨੂੰ ਵਾਟਰ ਬੋਰਨ ਡਿਜ਼ੀਜ਼ ਕਹਿੰਦੇ ਨੇ, ਪਾਣੀ ਤੋਂ ਪੈਦਾ ਹੋ ਰਹੀਆਂ ਨੇ ਹਜ਼ਾਰਾਂ ਕਿਸਮ ਦੀਆਂ, ਉਹ ਵੀ ਸਾਡੇ ਸਾਹਮਣੇ ਨੇ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ। ਇਹ ਬਹੁਤ ਬੜਾ ਸੰਕਟ ਹੈ। ਤੇ ਦੂਜਾ ਪੰਜਾਬ ਦੇ ਨਹਿਰੀ ਪਾਣੀ ਆ ਜਿਹੜੇ ਦਰਿਆਈ ਪਾਣੀ ਨੇ ਇਹਨਾਂ ਦੀ ਵੰਡ ਦਾ ਸਵਾਲ ਹੈ। ਇਹ ਵੰਡ ਦੇ ਤੌਰ ਤੇ ਵੀ ਜਿਹੜਾ ਪੰਜਾਬ ਦਾ ਹੱਕ ਹੈ ਉਹ ਲੰਬੇ ਸਮੇਂ ਤੋਂ ਹਰਿਆਣਾ, ਰਾਜਸਥਾਨ ਤੇ ਹਰਿਆਣੇ ਨੂੰ ਜਾ ਰਿਹਾ। ਉਹਦੇ ਤੇ ਵੀ ਕੋਈ ਗੱਲ ਨਿਆਂਕਾਰੀ ਗੱਲ ਜਿਹੜੀ ਇਨਸਾਫ ਆਧਾਰਿਤ ਹੁੰਦੀ ਹੈ ਉਹ ਨਹੀਂ ਹੋ ਪਾ ਰਹੀ। ਇਹ ਬਹੁਤ ਵੱਡੇ ਸੰਕਟ ਦੇ ਵਿੱਚੋਂ ਪੰਜਾਬ ਇਸ ਸਮੇਂ ਗੁਜ਼ਰ ਰਿਹਾ। ਇਸੇ ਕਰਕੇ ਪੰਜਾਬ ਦੇ ਲੋਕ ਨਿਰਾਸ਼ ਨੇ। ਜਦੋਂ ਨਿਰਾਸ਼ਤਾ ਦਾ ਆਲਮ ਆਉਂਦਾ ਉਹਦੇ 3-4 ਸਿੰਪਟਮ ਨੇ ਇਸ ਕਿਸਮ ਦੇ। ਪਹਿਲਾ ਕਿ ਨਸ਼ਿਆਂ ਦੇ ਰਾਹ ਪੈ ਗਈ ਜਵਾਨੀ ਕਿੰਨੀ ਤਾਂ ਆਪਣੀ। ਨੌਜਵਾਨ ਬੱਚੇ ਨਸ਼ਿਆਂ ਦੇ ਰਾਹ ਮਰ ਰਹੇ ਨੇ। ਔਨ ਡਿਲੀਵਰੀ ਨਸ਼ਾ ਹੈ ਲੋਕਾਂ ਦੇ ਘਰਾਂ ਦੇ ਵਿੱਚ, ਬਾਕੀ ਤਾਂ ਗੱਲ ਛੱਡੋ ਤੁਸੀਂ। ਔਰ 3 ਸਰਕਾਰਾਂ ਬਦਲ ਗਈਆਂ। ਕੋਈ ਕਹਿੰਦਾ ਸੀ ਮੈਂ 4 ਹਫ਼ਤਿਆਂ 'ਚ ਨੱਥ ਪਾ ਦੂੰ, ਕੋਈ 4 ਮਹੀਨਿਆਂ 'ਚ। ਪਰ ਆਪਣੇ ਸਾਹਮਣੇ ਹੈ ਕਿ ਲਗਾਤਾਰ ਉਹ ਨਸ਼ੇ ਦੇ ਰੂਪ ਦੇ ਵਿੱਚ ਓਵਰਡੋਜ਼ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਆ ਰਹੀ ਹੈ। ਇਸ ਤੋਂ ਇਲਾਵਾ ਜਿਹੜਾ +2 ਦਾ ਬੱਚਾ ਹੈ, ਕਿਸੇ ਨੂੰ ਸਕੂਲ 'ਚ ਜਾ ਕੇ ਪੁੱਛੋ ਕਹਿੰਦੇ ਕੀ ਕਰੇਗਾ, ਉਹਨਾਂ ਦਾ ਸੁਪਨਾ ਹੀ ਮਰ ਗਿਆ। ਉਹਨਾਂ ਦਾ ਵੱਧ ਤੋਂ ਵੱਧ ਸੁਪਨਾ ਰਹਿ ਗਿਆ ਆਈਲੈਟਸ ਕਰੂੰਗਾ, ਵਿਦੇਸ਼ ਜਾਊਂਗਾ। ਵਿਦੇਸ਼ 'ਚ ਉਹ ਕੋਈ ਉੱਚੀ ਪੜ੍ਹਾਈ ਲਈ ਨਹੀਂ ਜਾਂਦੇ, ਉਹ ਉੱਥੇ ਐਡਜਸਟ ਹੋਣ ਲਈ ਜਾਂਦੇ ਨੇ, PR ਲੈਣ ਲਈ ਜਾਂਦੇ ਨੇ, ਦਿਹਾੜੀ ਕਰਨ ਲਈ ਜਾਂਦੇ ਨੇ ਮੇਨਲੀ। ਅਤੇ ਤੁਸੀਂ ਉਹਦਾ ਵੱਡਾ ਸੁਪਨਾ ਜਿਹੜਾ ਸਾਇੰਟਿਸਟ ਬਣਨ ਦਾ, ਡਾਕਟਰ ਬਣਨ ਦਾ ਵੱਡਾ, ਉਹ ਮਾਰਤਾ ਹੈ ਉਸ ਪੱਧਰ 'ਤੇ। ਫਿਰ ਕਿਸਾਨ ਅਤੇ ਮਜ਼ਦੂਰ ਇਹਦਾ ਬੁਨਿਆਦੀ ਇੱਕ ਹਿੱਸਾ ਹੈ। ਉਹ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰ ਰਿਹਾ। ਉਹਦੇ ਬਾਰੇ ਕੋਈ ਪਾਲਿਸੀ, ਕੋਈ ਗੱਲ ਕਿਸੇ ਟਾਈਪ ਦੀ ਨਹੀਂ। ਖੇਤੀ ਦੀ ਪਾਲਿਸੀ ਉਹ ਤੁਹਾਡੇ ਕੋਲ ਹੈ ਨਹੀਂ। ਸਿੱਖਿਆ ਦਾ ਸਵਾਲ ਹੈ ਤੁਹਾਡਾ। ਆ ਹੁਣੇ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਵਾਲੀ ਗੱਲ ਸੀ, ਵਾਪਸ ਲਈ ਆ। ਉਹ ਚੰਗੀ ਗੱਲ ਹੈ, ਵਾਪਸ ਲੈ ਲਈ। ਪਰ 1996 ਤੋਂ ਬਾਅਦ ਇੱਕਾ ਦੁੱਕਾ ਥੋੜ੍ਹੀ ਜਿਹੀ ਭਰਤੀ ਹੋਈ ਹੈ। ਤੁਹਾਡੇ ਕੋਲ ਬੰਦੇ ਕਿੱਥੇ ਰਹਿ ਗਏ? ਜਿਹੜੇ ਪੂਰੇ 1158 ਪੋਸਟਾਂ ਸੀ ਉਹਦੇ 'ਚੋਂ 150 ਬੰਦਾ ਵੀ ਨਹੀਂ ਹੈ ਰੈਗੂਲਰ। ਬਾਕੀ ਸਾਰੇ ਕੋਈ ਜਿਹੜਾ ਹਾਕ 'ਤੇ ਹੈ, ਕੋਈ ਤੁਹਾਡੇ ਕੋਲ ਗੈਸਟ ਫੈਕਲਟੀ 'ਚ ਹੈ, ਕੋਈ ਕਿਸੇ ਟਾਈਪ 'ਤੇ। ਤਾਂ ਕਾਲਜ ਖਾਲੀ ਨਹੀਂ ਹੋਣਗੇ ਤਾਂ ਕੀ ਕਰਨਗੇ? ਹੁਣ ਇੱਕ ਨਵੀਂ ਸਮੱਸਿਆ ਆ ਗਈ ਸਗੋਂ, ਐਤਕੀ ਕਾਲਜਾਂ 'ਚ ਦਾਖਲਾ ਵੱਧ ਰਿਹਾ। ਕਿਉਂ? ਕਿਉਂਕਿ ਕੈਨੇਡਾ ਨੇ ਰੂਲ ਬਦਲਤਾ ਕਿ ਜਿਹੜੇ ਵਿਆਹ ਕਰਾ ਕੇ ਬੰਦੇ ਜਾਂਦੇ ਸੀ ਉਹਨਾਂ ਦੇ ਸਪਾਊਸਜ ਨੂੰ ਨਹੀਂ ਤੁਸੀਂ ਜਦੇ ਬੁਲਾ ਸਕਦੇ। ਉਹ ਸਾਰੇ ਮਾਮਲੇ 'ਚ ਰੂਲ ਬਦਲ ਗਿਆ। ਤਾਂ ਐਤਕੀ ਉਹ ਬੱਚੇ 1 ਸਾਲ ਦਾ ਗੈਪ ਨਾ ਪਏ, ਉਹ ਕਾਲਜਾਂ 'ਚ ਦਾਖਲ ਹੋਣ ਲੱਗੇ ਨੇ। ਤੇ ਉਹ ਸਾਂਭਣਗੇ ਕਿੱਥੋਂ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ। ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। ਇਕੱਲਾ ਇਸ ਲਈ ਨਹੀਂ ਵੰਡਿਆ ਕਿਉਂਕਿ ਅਕਾਲੀ ਦਲ ਤੁਸੀਂ ਦੇਖੋ ਜਿਹੜੀ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ, 104 ਸਾਲ ਪੁਰਾਣੀ ਪਾਰਟੀ ਹੈ, ਜਿਹਦੇ ਮਗਰ ਲੋਕ ਲੱਗਣਾ ਚਾਹੁੰਦੇ ਸੀ। ਪਰ ਉਹ ਲਗਾਤਾਰ ਰਸਾਤਲ ਬਣ ਹੈ। ਜੇ 2017 ਤੋਂ ਲਾਓ, ਪਹਿਲੀ ਵਾਰ 2017 'ਚ ਅਕਾਲੀ ਦਲ ਮੁੱਖ ਪਾਰਟੀ ਨਹੀਂ ਬਣ ਪਾਇਆ, ਵਿਰੋਧੀ ਧਿਰ ਦੀ ਪਾਰਟੀ ਨਹੀਂ ਬਣ ਪਾਇਆ। ਫਿਰ 2022 'ਚ ਆ ਕੇ ਤਾਂ 3 ਰਹਿ ਗਏ MLA, 3 'ਚੋਂ 1 ਚਲਾ ਗਿਆ, 1 ਰੁੱਸ ਕੇ ਬੈਠਾ। ਇਕੱਲੀ ਇੱਕ ਬੀਬੀ ਰਹਿ ਗਈ ਗਨੀਵ ਕੌਰ, ਕਿੰਨੀ ਕੁ ਜਾ ਕੇ ਉਹ ਗੱਲ ਕਰੂਗੀ। ਹੁਣ ਲੋਕ ਸਭਾ ਦੀ ਚੋਣ ਆ ਗਈ, 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ ਹੁੰਦੀ। ਪਰ ਉਹ ਲੀਡਰਸ਼ਿਪ ਸਮਝਦੇ ਨਹੀਂ। ਪੰਜਾਬ ਦੇ ਲੋਕ ਲੀਡਰਾਂ ਤੋਂ ਭਰੋਸਾ ਗਵਾ ਚੁੱਕੇ ਨੇ। ਜਿਹੜੀ ਝੂਨਾ ਕਮੇਟੀ ਦੀ ਰਿਪੋਰਟ ਉਹਨਾਂ ਦੀ ਸੀ, ਉਹਨਾਂ ਦੀ ਆਪਣੀ ਰਿਪੋਰਟ ਸੀ। ਉਹ ਲੋਕਾਂ ਤੋਂ ਨਹੀਂ ਪੁੱਛਿਆ ਸੀ, ਉਹਨਾਂ ਦੇ ਵਰਕਰਾਂ ਤੋਂ ਪੁੱਛਿਆ ਸੀ ਜਿਹੜੇ ਹੇਠਲੇ ਨੇ।
117 ਚੋਂ 100 ਹਲਕੇ 'ਚ ਜਾ ਕੇ ਪੁੱਛਿਆ ਸੀ। ਉਹ ਕਹਿੰਦੇ ਸੀ ਪਹਿਲਾਂ ਲੀਡਰ ਪਰਾਂ ਰਹੋ, ਉਦੋਂ ਬਾਅਦ ਫਿਰ ਬਾਕੀ ਦੀ ਗੱਲ ਹੋਏਗੀ। ਲੀਡਰ ਤਾਂ ਹੁਣ ਲੈਣਾ ਨਹੀਂ ਚਾਹੁੰਦੇ, ਲੀਡਰ ਚੈਨ ਲੈਣਾ ਨਹੀਂ ਚਾਹੁੰਦੇ ਤੇ ਕੁਝ ਗਰੁੱਪ ਵੱਖ ਹੋ ਗਿਆ। ਵੱਖ ਹੋ ਕੇ ਜਥੇਦਾਰ ਅਕਾਲ ਤਖਤ ਕੋਲ ਚਲਾ ਗਿਆ। ਉਹਨੇ 4 ਚੀਜ਼ਾਂ ਕਹਿਤੀਆਂ ਵੀ ਸਾਡੇ ਤੋਂ ਆ ਗਲਤੀਆਂ ਹੋਈਆਂ ਨੇ ਜੀ, ਅਸੀਂ ਵੀ ਜ਼ਿੰਮੇਵਾਰ ਸੀ। ਹੁਣ ਜਥੇਦਾਰ ਸਾਹਿਬਾਨ ਦੇ ਪਾਲੇ 'ਚ ਗੇਂਦ ਹੈ, ਉਹ ਕੀ ਕਰਨਗੇ? ਕੱਲੀ ਧਾਰਮਿਕ ਸਜ਼ਾ ਲਾਉਣਗੇ ਜਾਂ ਪੋਲੀਟੀਕਲ ਸਜ਼ਾ ਵੀ ਕੋਈ ਹੋਏਗੀ ਵੀ ਤੁਹਾਨੂੰ 5 ਸਾਲ 7 ਸਾਲ 10 ਸਾਲ ਲਈ ਸਰਗਰਮ ਸਿਆਸਤ ਤੋਂ ਵਾਂਝੇ ਕਰਦੇ ਆ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਨਹੀਂ, ਬਿਲਕੁਲ ਪਹਿਲਾਂ ਵੀ ਮੋਰਚਾ ਵੱਡਾ ਪਾਣੀਆਂ ਤੋਂ ਲੱਗਿਆ ਸੀ 1982 'ਚ। 8 ਅਪ੍ਰੈਲ 1982 ਨੂੰ ਜਦੋਂ ਇੰਦਰਾ ਗਾਂਧੀ ਟੱਕ ਲਾਉਣ ਆਈ ਸੀ SYL ਦੇ ਮਾਮਲੇ 'ਚ। ਇਹ ਬਾਅਦ 'ਚ ਅਗਸਤ ਦੇ ਵਿੱਚ ਉਹ ਧਰਮ ਯੁੱਧ ਮੋਰਚੇ 'ਚ ਜਾ ਕੇ ਤਬਦੀਲ ਹੋਇਆ ਸੀ। ਹੋਰ ਮੰਗਾਂ ਆਈਆਂ, ਪਹਿਲਾਂ ਪਾਣੀਆਂ ਦੀ ਮੰਗ ਸੀ, ਉਹ ਦਰਿਆਈ ਪਾਣੀਆਂ ਦੀ ਵੰਡ ਦਾ ਮੁੱਦਾ ਸੀ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਔਰ ਮੋਰਚੇ ਜੇ ਠੀਕ ਨੀਅਤ ਨਾਲ, ਗਿਆਨ ਨਾਲ, ਸੁਚੱਜਤਾ ਦੇ ਨਾਲ ਲਾਏ ਜਾਣ ਤਾਂ ਉਹਦੇ 'ਚੋਂ ਹਮੇਸ਼ਾ ਹੀ ਨਵੀਂ ਲੀਡਰਸ਼ਿਪ ਪੈਦਾ ਹੋਣ ਦੇ ਚਾਂਸ ਰਹਿੰਦੇ ਨੇ। ਔਰ ਜਿਹੜੀ ਲੀਡਰਸ਼ਿਪ ਲੋਕਾਂ ਨਾਲ ਪ੍ਰਤੀਬੱਧ ਹੋਵੇ, ਉਹਦੇ ਕੋਲ ਕੋਈ ਵਿਜ਼ਨ ਹੋਵੇ। ਵੈਸੇ ਵੀ ਮੋਰਚੇ ਲੱਗ ਜਾਂਦੇ ਨੇ ਕਈ ਵਾਰ, ਬਾਕੀਆਂ ਜੇ ਵਿਜ਼ਨ ਨਹੀਂ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ 92 ਜਿਤਾਤੇ, ਪਰ ਵਿਜ਼ਨ ਕੀ ਹੈ? ਨਾ ਤੁਹਾਡੇ ਕੋਲ ਕੋਈ ਖੇਤੀ ਦੀ ਪਾਲਿਸੀ ਹੈ, ਨਾ ਤੁਹਾਡੇ ਕੋਲ ਕੋਈ ਪੰਜਾਬ ਦੇ ਸੱਭਿਆਚਾਰ ਨਾਲ ਜੁੜੀ ਕੋਈ ਅਕਲ ਹੈ, ਸ਼ੁੱਧ ਹੈ, ਨਾ ਤੁਹਾਡੇ ਕੋਲ ਕੋਈ ਬੋਲੀ ਨਾਲ ਤੁਹਾਡਾ ਲਿਹਾਜ਼ ਹੈ। ਤੇ ਚੁਣੇਗੇ ਬਸ ਇਸ ਤਰੀਕੇ ਨਾਲ ਆ ਰਹੇ ਨੇ। ਇਸ ਲਈ ਜਿਹੜੇ ਲੋਕ ਕਹਿੰਦੇ ਨਵੇਂ ਲੋਕ ਅੱਗੇ ਆਉਣ, ਨਵੇਂ ਲੋਕ ਵੀ ਆਉਣ, ਪਰ ਉਸ ਕਿਸੇ ਗਿਆਨ ਨਾਲ, ਕਿਸੇ ਦਿਸ਼ਾ ਨਾਲ, ਕਿਸੇ ਨਜ਼ਰੀਏ ਨਾਲ ਨਾ ਆਉਣ। ਉਹਨਾਂ ਕੋਲ ਕੋਈ ਨਕਸ਼ਾ ਹੋਣਾ ਚਾਹੀਦਾ ਕਿ ਪੰਜਾਬ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ, ਦੇਸ਼ ਦੇ ਵਿੱਚ ਕੀ ਚੱਲ ਰਿਹਾ ਹੈ, ਅਸੀਂ ਪੰਜਾਬ ਨੂੰ ਇਸ ਸੰਕਟ 'ਚੋਂ ਕਿਵੇਂ ਉਭਾਰ ਸਕਦੇ ਹਾਂ। ਜੇ ਉਹ ਇਹ ਲੈ ਕੇ ਆਉਂਦੇ ਨੇ ਕੋਈ ਨਾ ਕੋਈ ਵਿਜ਼ਨ, ਤਾਂ ਨਵੀਂ ਲੀਡਰਸ਼ਿਪ ਪੰਜਾਬ ਨੂੰ ਚਾਹੀਦੀ ਹੈ, ਬਿਨਾਂ ਸ਼ੱਕ ਚਾਹੀਦੀ ਹੈ। ਪੰਥ ਨੂੰ ਚਾਹੀਦੀ ਹੈ, ਪੰਥ ਦੇ ਨਾਲ ਜੁੜੀ ਪੰਜਾਬ ਨੂੰ ਚਾਹੀਦੀ ਹੈ। ਪੰਥ ਤੇ ਪੰਜਾਬ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਹੈ। ਬਿਲਕੁਲ ਅਕਾਲੀ ਹਿਸਟਰੀ, ਪੰਥਕ ਇਤਿਹਾਸ, ਇਹਦੇ ਤੋਂ ਟੁੱਟ ਕੇ ਕੋਈ ਪਾਰਟੀ ਜ਼ਮੀਨ 'ਚ ਨਹੀਂ ਆ ਸਕਦੀ। ਇੱਕ ਵਾਰ ਸੱਤਾ 'ਚ ਆ ਗਈ, 2 ਵਾਰ ਆ ਗਈ, ਇਹ ਪਾਰਟੀਆਂ ਦਾ ਬੁਨਿਆਦ ਨਹੀਂ ਹੁੰਦੀ। ਔਰ ਬੁਨਿਆਦੀ ਤੌਰ ਤੇ ਜੜ੍ਹਾਂ ਲਾਉਣ ਦੇ ਲਈ ਮੈਨੂੰ ਲੱਗਦਾ ਸੱਤਾ 'ਚ ਜਾਣਾ ਜਾਂ ਸੱਤਾ 'ਚ ਨਾ ਜਾਣਾ ਇਹ ਮਹੱਤਵਪੂਰਨ ਨਹੀਂ ਹੁੰਦਾ। ਮਹੱਤਵਪੂਰਨ ਹੁੰਦਾ ਕਿ ਲੋਕ ਭਰੋਸਾ ਤੁਹਾਡੇ ਤੇ ਕਿੰਨਾ ਕਰਦੇ ਨੇ, ਔਰ ਸੱਤਾ ਉੱਥੇ ਬੈਠੀ ਵੀ ਤੁਹਾਡੇ ਤੋਂ ਤਰਬਕਦੀ ਹੋਵੇ ਕਿ ਨਹੀਂ, ਜੇ ਲੋਕਾਂ ਨੇ ਆਹ ਫੈਸਲਾ ਲੈ ਲਿਆ ਤਾਂ ਇਹ ਗਲਤ ਹੋ ਜਾਏਗਾ। ਉਸ ਬੈਕਗਰਾਊਂਡ 'ਚੋਂ ਅਕਾਲੀ ਦਲ ਆਇਆ ਸੀ। ਸੱਤਾ 'ਚ ਤਾਂ 66 ਤੋਂ ਬਾਅਦ ਆਉਣ ਲੱਗਿਆ, ਉਦੋਂ ਪਹਿਲਾਂ ਕੋਈ ਸੱਤਾ ਨਹੀਂ ਸੀ। ਪਰ ਮਹਾਤਮਾ ਗਾਂਧੀ ਨੂੰ ਕਹਿਣਾ ਪਿਆ ਚਾਬੀਆਂ ਦੇ ਮੋਰਚੇ ਤੋਂ ਬਾਅਦ ਕਿ ਆਜ਼ਾਦੀ ਦੀ ਅੱਧੀ ਲੜਾਈ ਜਿੱਤ ਲਈ। ਇਸ ਲਈ ਇਹਦੀ ਬੁਨਿਆਦ ਹੋਰ ਤਰ੍ਹਾਂ ਦੀ ਬੁਨਿਆਦ ਹੈ। ਜੇ ਕੋਈ ਇਹਦੇ 'ਚੋਂ ਇਕੱਲੀ ਸੱਤਾ ਕੱਢਣਾ ਚਾਹੁੰਦਾ, ਇਕੱਲੀ ਸਰਕਾਰ ਬਣਾਉਣਾ ਚਾਹੁੰਦਾ, ਉਹਦੇ ਨਾਲ ਕੰਮ ਨਹੀਂ ਚੱਲਣਾ। ਲੋਕਾਂ ਦੀ ਯੂਨਿਟੀ ਬਣਾਉਣਾ, ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਪੈਰ ਮਜ਼ਬੂਤ ਕਰਨਾ, ਉਹ ਸੰਸਥਾਵਾਂ ਦੇ ਨਾਲ ਇੱਕ ਨਕੇਲ ਪਾਈ ਰੱਖਣਾ ਲੀਡਰਸ਼ਿਪ ਨੂੰ, ਇਹ ਬਹੁਤ ਜ਼ਰੂਰੀ ਹੈ। ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ 'ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ 'ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 'ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਜੋ ਕਹਿੰਦੀ ਰਹੀ, ਜਿੰਨੇ ਵੀ ਆਏ UAPA ਦਾ, 370 ਦਾ, ਔਰ ਜਿੰਨੇ ਵੀ ਕਾਨੂੰਨ ਆਏ, ਨਾਗਰਿਕ ਸੋਧ ਬਿੱਲ ਦਾ, ਅਕਾਲੀ ਦਲ ਨੇ ਸਮਰਥਨ ਕੀਤਾ ਪਾਰਲੀਮੈਂਟ ਦੇ ਵਿੱਚ। ਜਿਹੜੀ ਫੈਡਰਲ ਸਟਰਕਚਰ ਦੀ ਪਾਰਟੀ ਸੀ, ਇੱਕ ਸੂਬੇ ਨੂੰ ਤੋੜਨ ਵਾਲੇ ਦਾ ਹਮਾਇਤ ਕਰਨ ਲੱਗ ਗਈ। ਤੇ ਕਿਸਾਨੀ ਮੂਵਮੈਂਟ ਦੀ ਵੀ ਪਹਿਲਾਂ ਵਿਰੋਧਤਾ ਹੀ ਕੀਤੀ ਹੈ, ਤੇ ਉਦੋਂ ਬਾਅਦ ਆਈ ਹੈ ਤਾਂ ਉਦੋਂ ਬਾਅਦ। ਇਸ ਲਈ ਜਿਹੜਾ ਬੁਨਿਆਦੀ ਅਕਾਲੀ ਦਲ ਦਾ ਗੋਲ ਸੀ, ਜਦੋਂ ਐਮਰਜੈਂਸੀ ਲੱਗੀ ਮੋਰਚਾ ਲਾਉਣਾ ਜ਼ੁਲਮ ਦੇ ਖਿਲਾਫ, ਹੁਣ ਜਿਹੜੀ ਸਰਕਾਰ ਜ਼ੁਲਮ ਕਰ ਰਹੀ ਸੀ ਉਹਦੇ ਖਿਲਾਫ ਬੋਲਣਾ ਛੱਡ ਗਏ। ਜੋ ਗੁਜਰਾਤ 'ਚ ਹੋਇਆ, ਅਕਾਲੀ ਦਲ ਕੀ ਬੋਲਿਆ? ਕੁਝ ਨਹੀਂ ਬੋਲਿਆ। ਇਸ ਕਰਕੇ ਜਦੋਂ ਆਪਣੇ ਬੁਨਿਆਦ ਤੋਂ ਭਟਕ ਗਏ, ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ ਸੀ। ਨਵੇਂ ਅਕਾਲੀ ਦਲ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਅਕਾਲੀ ਦਲ ਸੁਧਾਰ ਲਹਿਰ ਦੀ ਗੱਲ ਕੀਤੀ ਜਾ ਰਹੀ ਹੈ। ਇਹ ਲਹਿਰਾਂ ਪਹਿਲਾਂ ਵੀ ਬਣੀਆਂ ਨੇ। ਨਹੀਂ, ਨਵੇਂ ਜਿੰਨੇ ਮਰਜ਼ੀ ਬਣ ਜਾਣ, ਨਵੇਂ ਦਾ ਸਵਾਲ ਨਹੀਂ। ਤੁਹਾਡੇ ਕੋਲ ਪ੍ਰੋਗਰਾਮ ਕੀ ਹੈ? ਤੁਸੀਂ ਇੱਕ ਤਪੱਸਿਆ ਕਰਕੇ ਲੋਕਾਂ ਦਾ ਭਰੋਸਾ ਕਿਵੇਂ ਬਹਾਲ ਕਰਦੇ ਹੋ? ਮੇਨ ਮਾਮਲਾ ਇਹ ਹੈ। ਨਵੇਂ ਤਾਂ ਇੱਥੇ 35 ਬਣੇ ਫਿਰਦੇ ਨੇ, ਹੋਰ ਬਣ ਜਾਣਗੇ, ਬਣਨ ਨਾਲ ਤਾਂ ਕੁਝ ਨਹੀਂ ਬਣਨਾ। ਰੌਲਾ ਇਹ ਹੈ ਕਿ ਪੰਜਾਬ ਦੇ ਲੋਕ ਤੁਹਾਡੇ ਚੋਂ ਪੰਥ ਦੀ ਤੇ ਪੰਜਾਬ ਦੀ ਸੁਰੱਖਿਆ ਦੀ ਗਾਰੰਟੀ ਦੇਖ ਰਹੇ ਨੇ। ਉਹ ਕਿਵੇਂ ਦੇਖਣਗੇ? ਜਿਹੜਾ ਬੇਭਰੋਸਗੀ ਹੈ ਉਹਨੂੰ ਭਰੋਸੇ 'ਚ ਕਿਵੇਂ ਬਦਲੋਗੇ? ਇਹ ਸਭ ਤੋਂ ਬੜਾ ਸਵਾਲ ਹੈ।
ਜੀ ਬਹੁਤ ਸ਼ੁਕਰੀਆ। ਤਾਂ ਅਸੀਂ ਪੰਜਾਬ ਦੇ ਮੋਰਚਿਆਂ ਦੀ ਗੱਲ ਕੀਤੀ, ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ, ਪੰਜਾਬ ਦੇ ਹੱਕਾਂ ਦੇ ਲਈ ਲੜਦੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਫਿਰ ਕਿਸੇ ਦਿਨ ਲੰਬੀ ਮੁਲਾਕਾਤ ਕਰਾਂਗੇ। ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੇ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ, ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ। ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ 92 ਜਿਤਾਤੇ, ਪਰ ਵਿਜਨ ਕੀ ਹੈ? ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਆ ਕਿ ਉਹਨੇ ਪੰਜਾਬ ਦੇ ਇਸ਼ੂ ਛੱਡਤੇ। 1996 'ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਬੁਨਿਆਦ ਤੋਂ ਭਟਕ ਗਏ। ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪੰਜਾਬ ਦੇ ਜੋ ਹਾਲਾਤ ਬਣੇ ਨੇ, ਪੰਜਾਬ ਦੇ ਜੋ ਪਾਣੀਆਂ ਦੀ ਗੱਲ ਹੋਊਗੀ, ਪੰਜਾਬ ਦੇ ਜੋ ਮੌਜੂਦਾ ਪੋਲੀਟੀਕਲ ਸਿਸਟਮ ਦੀ ਗੱਲ ਹੋਊਗੀ, ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਹਰਮੀਤ ਸਿੰਘ ਜੀ ਮੌਜੂਦ ਨੇ। ਜੀ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਹਤ ਕਿਵੇਂ ਆ? ਠੀਕ ਹੋ? ਹਾਂ ਬਿਲਕੁਲ। ਅਸੀਂ ਮਾਫੀ ਚਾਹਾਂਗੇ ਬਈ ਤੁਹਾਨੂੰ ਤਕਲੀਫ ਦਿੱਤੀ ਹੈ ਇੱਥੋਂ ਤੱਕ ਆਉਣ ਦੇ ਲਈ, ਪਰ ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ। ਵਿਜ਼ਨਰੀ ਲੀਡਰਸ਼ਿਪ ਜਿਹੜੀ ਪੰਜਾਬ ਨੂੰ ਸੰਕਟ ਚੋਂ ਕੱਢ ਕੇ ਕਿਸੇ ਦਿਸ਼ਾ 'ਚ ਲੈ ਜੇ, ਉਹ ਅਜੇ ਦਿਖਾਈ ਨਹੀਂ ਦੇ ਰਹੀ ਉਸ ਪੱਧਰ ਦੇ ਉੱਤੇ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੇ। ਹੁਣ ਲੋਕ ਉਹ ਕਿਸਾਨ ਬਾਰਡਰਾਂ ਤੇ ਵੀ ਬੈਠੇ ਨੇ, ਇੱਕ ਗਰੁੱਪ SKM ਆਪਦੇ ਤਰੀਕੇ ਨਾਲ ਲੜ ਰਿਹਾ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ, ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ, ਔਰ ਜੀਰੇ ਵਾਲਾ ਚੱਲ ਹੀ ਰਿਹਾ 1 ਸਾਲ ਤੋਂ ਲਗਭਗ ਵੱਧ ਸਮਾਂ ਹੋ ਗਿਆ ਹੈ। ਪਹਿਲਾ ਪਾਣੀ ਜਿਉ ਹੈ, ਫਿਰ ਜਿੱਤ ਹਰਿਆ ਸਭ ਕੋਈ, ਕਿ ਇਹਦੇ ਤੋਂ ਬਿਨਾਂ ਜਿੰਦਾ ਰਿਹਾ ਨਹੀਂ ਜਾ ਸਕਦਾ। ਪੰਜਾਬ ਦੇ ਪਾਣੀ ਮੁੱਕਦੇ ਵੀ ਜਾ ਰਹੇ ਨੇ, ਦਰਿਆ ਨਾਲਿਆਂ ਦਾ ਰੂਪ ਲੈਂਦੇ ਜਾ ਰਹੇ ਨੇ, ਤੇ ਪੰਜਾਬ ਦੇ ਪਾਣੀ ਪ੍ਰਦੂਸ਼ਿਤ ਵੀ ਹੁੰਦੇ ਜਾ ਰਹੇ ਨੇ ਦੋਨੋਂ ਤਰ੍ਹਾਂ ਦੇ। ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਇੰਨੀ ਤੇਜ਼ੀ ਨਾਲ 14.5 ਲੱਖ ਟਿਊਬਵੈੱਲ ਪਾਣੀ ਕੱਢ ਰਿਹਾ ਹੇਠੋਂ, ਕਿ ਉਹਦੇ ਮੁਕਾਬਲੇ ਜਿੰਨੀ ਬਰਸਾਤ ਨਾਲ ਹੇਠਾਂ ਜਾਣਾ ਚਾਹੀਦਾ ਉਹ ਜਾ ਨਹੀਂ ਰਿਹਾ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਔਰ ਉਹਦੇ ਲਈ ਦੂਜੀ ਗੱਲ ਫਿਰ ਨਹਿਰੀ ਪਾਣੀਆਂ ਦਾ ਸੀ ਕਿ ਨਹਿਰੀ ਪਾਣੀ ਚਲੋ ਅਸੀਂ ਲਈਏ ਕਿਸੇ ਨਾ ਕਿਸੇ ਰੂਪ 'ਚ। ਨਹਿਰੀ ਪਾਣੀ ਹੁਣ ਸਾਰੇ ਦਰਿਆ ਹੀ ਜੇ ਪੋਲੂਟ ਹੋ ਜਾਣਗੇ ਤਾਂ ਨਹਿਰੀ ਪਾਣੀ ਵੀ ਪ੍ਰਦੂਸ਼ਿਤ ਹੋਣਗੇ। ਆ ਜਿਹੜਾ ਬੁੱਢਾ ਦਰਿਆ ਕਹਿੰਦੇ ਸੀ ਕਿਸੇ ਜ਼ਮਾਨੇ ਦੇ ਵਿੱਚ, ਗੁਰੂ ਨਾਨਕ ਸਾਹਿਬ ਨਾਲ ਜੁੜੇ ਹੋਈ ਗੱਲ ਵੀ ਹੈ, ਤੇ ਉਹ ਬੁੱਢੇ ਨਾਲੇ ਦਾ ਰੂਪ ਲੈ ਚੁੱਕਿਆ ਇੰਨੇ ਸਾਲਾਂ ਤੋਂ। ਇਹ ਜਿਹੜੇ ਪ੍ਰਦੂਸ਼ਿਤ ਪਾਣੀ ਹੈ ਇਹ ਲੋਕਾਂ ਨੂੰ ਬਿਮਾਰ ਕਰ ਰਿਹਾ। ਕਾਲਾ ਪੀਲੀਆ, ਕੈਂਸਰ, ਹੋਰ ਭਿਆਨਕ ਹੱਡਾਂ ਦੀਆਂ ਬਿਮਾਰੀਆਂ ਜਿਹਨੂੰ ਵਾਟਰ ਬੋਰਨ ਡਿਜ਼ੀਜ਼ ਕਹਿੰਦੇ ਨੇ, ਪਾਣੀ ਤੋਂ ਪੈਦਾ ਹੋ ਰਹੀਆਂ ਨੇ ਹਜ਼ਾਰਾਂ ਕਿਸਮ ਦੀਆਂ, ਉਹ ਵੀ ਸਾਡੇ ਸਾਹਮਣੇ ਨੇ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ
ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ। ਇਹ ਬਹੁਤ ਬੜਾ ਸੰਕਟ ਹੈ। ਤੇ ਦੂਜਾ ਪੰਜਾਬ ਦੇ ਨਹਿਰੀ ਪਾਣੀ ਆ ਜਿਹੜੇ ਦਰਿਆਈ ਪਾਣੀ ਨੇ ਇਹਨਾਂ ਦੀ ਵੰਡ ਦਾ ਸਵਾਲ ਹੈ। ਇਹ ਵੰਡ ਦੇ ਤੌਰ ਤੇ ਵੀ ਜਿਹੜਾ ਪੰਜਾਬ ਦਾ ਹੱਕ ਹੈ ਉਹ ਲੰਬੇ ਸਮੇਂ ਤੋਂ ਹਰਿਆਣਾ ਰਾਜਸਥਾਨ ਤੇ ਹਰਿਆਣੇ ਨੂੰ ਜਾ ਰਿਹਾ। ਉਹਦੇ ਤੇ ਵੀ ਕੋਈ ਗੱਲ ਨਿਆਂਕਾਰੀ ਗੱਲ ਜਿਹੜੀ ਇਨਸਾਫ ਆਧਾਰਿਤ ਹੁੰਦੀ ਹੈ ਉਹ ਨਹੀਂ ਹੋ ਪਾ ਰਹੀ। ਇਹ ਬਹੁਤ ਬੜੇ ਸੰਕਟ ਦੇ ਵਿੱਚੋਂ ਪੰਜਾਬ ਇਸ ਸਮੇਂ ਗੁਜ਼ਰ ਰਿਹਾ। ਇਸੇ ਕਰਕੇ ਪੰਜਾਬ ਦੇ ਲੋਕ ਨਿਰਾਸ਼ ਨੇ। ਜਦੋਂ ਨਿਰਾਸ਼ਤਾ ਦਾ ਆਲਮ ਆਉਂਦਾ ਉਹਦੇ 3-4 ਸਿੰਪਟਮ ਨੇ ਇਸ ਕਿਸਮ ਦੇ। ਪਹਿਲਾ ਕਿ ਨਸ਼ਿਆਂ ਦੇ ਰਾਹ ਪੈ ਗਈ ਜਵਾਨੀ ਕਿੰਨੀ ਤਾਂ ਆਪਣੀ ਨੌਜਵਾਨ ਬੱਚੇ ਨਸ਼ਿਆਂ ਦੇ ਰਾਹ ਮਰ ਰਹੇ ਨੇ। ਔਨ ਡਿਲੀਵਰੀ ਨਸ਼ਾ ਹੈ ਲੋਕਾਂ ਦੇ ਘਰਾਂ ਦੇ ਵਿੱਚ। ਬਾਕੀ ਤਾਂ ਗੱਲ ਛੱਡੋ ਤੁਸੀਂ ਕਿ ਔਰ 3 ਸਰਕਾਰਾਂ ਬਦਲ ਗਈਆਂ। ਕੋਈ ਕਹਿੰਦਾ ਸੀ ਮੈਂ 4 ਹਫ਼ਤਿਆਂ 'ਚ ਨੱਥ ਪਾ ਦੂੰ, ਕੋਈ 4 ਮਹੀਨਿਆਂ 'ਚ। ਪਰ ਆਪਣੇ ਸਾਹਮਣੇ ਹੈ ਕਿ ਲਗਾਤਾਰ ਉਹ ਨਸ਼ੇ ਦੇ ਰੂਪ ਦੇ ਵਿੱਚ ਓਵਰਡੋਜ਼ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਆ ਰਹੀ ਹੈ। ਇਸ ਤੋਂ ਇਲਾਵਾ ਜਿਹੜਾ +2 ਦਾ ਬੱਚਾ ਹੈ, ਕਿਸੇ ਨੂੰ ਸਕੂਲ 'ਚ ਜਾ ਕੇ ਪੁੱਛੋ ਕਹਿੰਦੇ ਕੀ ਕਰੇਗਾ, ਉਹਨਾਂ ਦਾ ਸੁਪਨਾ ਹੀ ਮਰ ਗਿਆ। ਉਹਨਾਂ ਦਾ ਵੱਧ ਤੋਂ ਵੱਧ ਸੁਪਨਾ ਰਹਿ ਗਿਆ ਆਈਲੈਟਸ ਕਰੂੰਗਾ, ਵਿਦੇਸ਼ ਜਾਊਂਗਾ। ਵਿਦੇਸ਼ 'ਚ ਉਹ ਕੋਈ ਉੱਚੀ ਪੜ੍ਹਾਈ ਲਈ ਨਹੀਂ ਜਾਂਦੇ, ਉਹ ਉੱਥੇ ਐਡਜਸਟ ਹੋਣ ਲਈ ਜਾਂਦੇ ਨੇ, PR ਲੈਣ ਲਈ ਜਾਂਦੇ ਨੇ, ਦਿਹਾੜੀ ਕਰਨ ਲਈ ਜਾਂਦੇ ਨੇ ਮੇਨਲੀ। ਅਤੇ ਤੁਸੀਂ ਉਹਦਾ ਵੱਡਾ ਸੁਪਨਾ ਜਿਹੜਾ ਸਾਇੰਟਿਸਟ ਬਣਨ ਦਾ, ਡਾਕਟਰ ਬਣਨ ਦਾ ਵੱਡਾ, ਉਹ ਮਾਰਤਾ ਹੈ ਉਸ ਪੱਧਰ 'ਤੇ। ਫਿਰ ਕਿਸਾਨ ਅਤੇ ਮਜ਼ਦੂਰ ਇਹਦਾ ਬੁਨਿਆਦੀ ਇੱਕ ਹਿੱਸਾ ਹੈ। ਉਹ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰ ਰਿਹਾ। ਉਹਦੇ ਬਾਰੇ ਕੋਈ ਪਾਲਿਸੀ, ਕੋਈ ਗੱਲ ਕਿਸੇ ਟਾਈਪ ਦੀ ਨਹੀਂ। ਖੇਤੀ ਦੀ ਪਾਲਿਸੀ ਉਹ ਤੁਹਾਡੇ ਕੋਲ ਹੈ ਨਹੀਂ। ਸਿੱਖਿਆ ਦਾ ਸਵਾਲ ਹੈ ਤੁਹਾਡਾ। ਆ ਹੁਣੇ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਵਾਲੀ ਗੱਲ ਸੀ, ਵਾਪਸ ਲਈ ਹੈ। ਉਹ ਚੰਗੀ ਗੱਲ ਹੈ, ਵਾਪਸ ਲੈ ਲਈ। ਪਰ 1996 ਤੋਂ ਬਾਅਦ ਇੱਕਾ ਦੁੱਕਾ ਥੋੜ੍ਹੀ ਜਿਹੀ ਭਰਤੀ ਹੋਈ ਹੈ। ਤੁਹਾਡੇ ਕੋਲ ਬੰਦੇ ਕਿੱਥੇ ਰਹਿ ਗਏ? ਜਿਹੜੇ ਪੂਰੇ 1158 ਪੋਸਟਾਂ ਸੀ ਉਹਦੇ 'ਚੋਂ 150 ਬੰਦਾ ਬਣੀਆਂ ਰੈਗੂਲਰ। ਬਾਕੀ ਸਾਰੇ ਕੋਈ ਜਿਹੜਾ ਹਾਕ 'ਤੇ ਹੈ, ਕੋਈ ਤੁਹਾਡੇ ਕੋਲ ਗੈਸਟ ਫੈਕਲਟੀ 'ਚ ਹੈ, ਕੋਈ ਕਿਸੇ ਟਾਈਪ 'ਤੇ। ਤਾਂ ਕਾਲਜ ਖਾਲੀ ਨਹੀਂ ਹੋਣਗੇ ਤਾਂ ਕੀ ਕਰਨਗੇ? ਹੁਣ ਇੱਕ ਨਵੀਂ ਸਮੱਸਿਆ ਆ ਗਈ। ਸਗੋਂ ਐਤਕੀ ਕਾਲਜਾਂ 'ਚ ਦਾਖਲਾ ਵੱਧ ਰਿਹਾ। ਕਿਉਂ? ਕਿਉਂਕਿ ਕੈਨੇਡਾ ਨੇ ਰੂਲ ਬਦਲਤਾ ਕਿ ਜਿਹੜੇ ਵਿਆਹ ਕਰਾ ਕੇ ਬੰਦੇ ਜਾਂਦੇ ਸੀ ਉਹਨਾਂ ਦੇ ਸਪਾਊਸਜ ਨੂੰ ਨਹੀਂ ਤੁਸੀਂ ਜਦੇ ਬੁਲਾ ਸਕਦੇ। ਉਹ ਸਾਰੇ ਮਾਮਲੇ 'ਚ ਰੂਲ ਬਦਲ ਗਿਆ। ਤਾਂ ਐਤਕੀ ਉਹ ਬੱਚੇ 1 ਸਾਲ ਦਾ ਗੈਪ ਨਾ ਪਏ, ਉਹ ਕਾਲਜਾਂ 'ਚ ਦਾਖਲ ਹੋਣ ਲੱਗੇ ਨੇ। ਅਤੇ ਉਹ ਸਾਂਭਣਗੇ ਕਿੱਥੋਂ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ। ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। ਇਕੱਲਾ ਇਸ ਲਈ ਨਹੀਂ ਵੰਡਿਆ ਕਿਉਂਕਿ ਅਕਾਲੀ ਦਲ ਤੁਸੀਂ ਦੇਖੋ ਜਿਹੜੀ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ, 104 ਸਾਲ ਪੁਰਾਣੀ ਪਾਰਟੀ ਹੈ, ਜਿਹਦੇ ਮਗਰ ਲੋਕ ਲੱਗਣਾ ਚਾਹੁੰਦੇ ਸੀ। ਪਰ ਉਹ ਲਗਾਤਾਰ ਰਸਾਤਲ ਬਣ ਹੈ। ਜੇ 2017 ਤੋਂ ਲਾਓ, ਪਹਿਲੀ ਵਾਰ 2017 'ਚ ਅਕਾਲੀ ਦਲ ਮੁੱਖ ਪਾਰਟੀ ਨਹੀਂ ਬਣ ਪਾਇਆ, ਵਿਰੋਧੀ ਧਿਰ ਦੀ ਪਾਰਟੀ ਨਹੀਂ ਬਣ ਪਾਇਆ। ਫਿਰ 2022 'ਚ ਆ ਕੇ ਤਾਂ 3 ਰਹਿ ਗਏ MLA। 3 'ਚੋਂ ਇੱਕ ਚਲਾ ਗਿਆ, ਇੱਕ ਰੁੱਸ ਕੇ ਬੈਠਾ। ਇਕੱਲੀ ਇੱਕ ਬੀਬੀ ਰਹਿ ਗਈ ਗਨੀਵ ਕੌਰ, ਕਿੰਨੀ ਕੁ ਜਾ ਕੇ ਉਹ ਗੱਲ ਕਰੂਗੀ। ਹੁਣ ਲੋਕ ਸਭਾ ਦੀ ਚੋਣ ਆ ਗਈ, 10 ਸੀਟਾਂ 'ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇੱਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ ਹੁੰਦੀ। ਪਰ ਉਹ ਲੀਡਰਸ਼ਿਪ ਸਮਝਦੇ ਨਹੀਂ। ਪੰਜਾਬ ਦੇ ਲੋਕ ਲੀਡਰਾਂ ਤੋਂ ਭਰੋਸਾ ਗਵਾ ਚੁੱਕੇ ਨੇ। ਜਿਹੜੀ ਝੂਨਾ ਕਮੇਟੀ ਦੀ ਰਿਪੋਰਟ ਉਹਨਾਂ ਦੀ ਸੀ, ਉਹਨਾਂ ਦੀ ਆਪਣੀ ਰਿਪੋਰਟ ਸੀ। ਉਹ ਲੋਕਾਂ ਤੋਂ ਨਹੀਂ ਪੁੱਛਿਆ ਸੀ, ਉਹਨਾਂ ਦੇ ਵਰਕਰਾਂ ਤੋਂ ਪੁੱਛਿਆ ਸੀ ਜਿਹੜੇ ਹੇਠਲੇ ਨੇ। 117 ਚੋਂ 100 ਹਲਕੇ 'ਚ ਜਾ ਕੇ ਪੁੱਛਿਆ ਸੀ। ਉਹ ਕਹਿੰਦੇ ਸੀ ਪਹਿਲਾਂ ਲੀਡਰ ਪਰਾਂ ਰਹੋ, ਉਦੋਂ ਬਾਅਦ ਫਿਰ ਬਾਕੀ ਦੀ ਗੱਲ ਹੋਏਗੀ। ਲੀਡਰ ਤਾਂ ਹੁਣ ਲੈਣਾ ਨਹੀਂ ਚਾਹੁੰਦੇ। ਲੀਡਰ ਚੈਨ ਲੈਣਾ ਨਹੀਂ ਚਾਹੁੰਦੇ ਅਤੇ ਕੁਝ ਗਰੁੱਪ ਵੱਖ ਹੋ ਗਿਆ। ਵੱਖ ਹੋ ਕੇ ਜਥੇਦਾਰ ਅਕਾਲ ਤਖਤ ਕੋਲ ਚਲਾ ਗਿਆ। ਉਹਨੇ 4 ਚੀਜ਼ਾਂ ਕਹਿਤੀਆਂ ਵੀ ਸਾਡੇ ਤੋਂ ਆਹ ਗਲਤੀਆਂ ਹੋਈਆਂ ਨੇ ਜੀ, ਅਸੀਂ ਵੀ ਜ਼ਿੰਮੇਵਾਰ ਸੀ। ਹੁਣ ਜਥੇਦਾਰ ਸਾਹਿਬਾਨ ਦੇ ਪਾਲੇ 'ਚ ਗੇਂਦ ਹੈ, ਉਹ ਕੀ ਕਰਨਗੇ? ਇਕੱਲੀ ਧਾਰਮਿਕ ਸਜ਼ਾ ਲਾਉਣਗੇ ਜਾਂ ਪੋਲੀਟੀਕਲ ਸਜ਼ਾ ਵੀ ਕੋਈ ਹੋਏਗੀ ਵੀ ਤੁਹਾਨੂੰ 5 ਸਾਲ 7 ਸਾਲ 10 ਸਾਲ ਲਈ ਸਰਕਾਰੀ ਸਿਆਸਤ ਤੋਂ ਵਾਂਝੇ ਕਰਦੇ ਆ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ 'ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ। ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਨਹੀਂ, ਬਿਲਕੁਲ ਪਹਿਲਾਂ ਵੀ ਮੋਰਚਾ ਵੱਡਾ ਪਾਣੀਆਂ ਤੋਂ ਲੱਗਿਆ ਸੀ 1982 'ਚ। 8 ਅਪ੍ਰੈਲ 1982 ਨੂੰ ਜਦੋਂ ਇੰਦਰਾ ਗਾਂਧੀ ਟੱਕ ਲਾਉਣ ਆਈ ਸੀ SYL ਦੇ ਮਾਮਲੇ 'ਚ। ਇਹ ਬਾਅਦ 'ਚ ਅਗਸਤ ਦੇ ਵਿੱਚ
ਉਹ ਧਰਮ ਯੁੱਧ ਮੋਰਚੇ 'ਚ ਜਾ ਕੇ ਤਬਦੀਲ ਹੋਇਆ ਸੀ। ਹੋਰ ਮੰਗਾਂ ਆਈਆਂ, ਪਹਿਲਾਂ ਪਾਣੀਆਂ ਦੀ ਮੰਗ ਸੀ, ਉਹ ਦਰਿਆਈ ਪਾਣੀਆਂ ਦੀ ਵੰਡ ਦਾ ਮੁੱਦਾ ਸੀ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਔਰ ਮੋਰਚੇ ਜੇ ਠੀਕ ਨੀਅਤ ਨਾਲ, ਗਿਆਨ ਨਾਲ, ਸੁਚੱਜਤਾ ਦੇ ਨਾਲ ਲਾਏ ਜਾਣ ਤਾਂ ਉਹਦੇ 'ਚੋਂ ਹਮੇਸ਼ਾ ਹੀ ਨਵੀਂ ਲੀਡਰਸ਼ਿਪ ਪੈਦਾ ਹੋਣ ਦੇ ਚਾਂਸ ਰਹਿੰਦੇ ਨੇ। ਔਰ ਜਿਹੜੀ ਲੀਡਰਸ਼ਿਪ ਲੋਕਾਂ ਨਾਲ ਪ੍ਰਤੀਬੱਧ ਹੋਵੇ, ਉਹਦੇ ਕੋਲ ਕੋਈ ਵਿਜ਼ਨ ਹੋਵੇ। ਵੈਸੇ ਵੀ ਮੋਰਚੇ ਲੱਗ ਜਾਂਦੇ ਨੇ ਕਈ ਵਾਰ, ਬਾਕੀਆਂ ਜੇ ਵਿਜ਼ਨ ਨਹੀਂ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ, 92 ਜਿਤਾਤੇ, ਪਰ ਵਿਜ਼ਨ ਕੀ ਹੈ? ਨਾ ਤੁਹਾਡੇ ਕੋਲ ਕੋਈ ਖੇਤੀ ਦੀ ਪਾਲਿਸੀ ਹੈ, ਨਾ ਤੁਹਾਡੇ ਕੋਲ ਕੋਈ ਪੰਜਾਬ ਦੇ ਸੱਭਿਆਚਾਰ ਨਾਲ ਜੁੜੀ ਕੋਈ ਅਕਲ ਹੈ, ਸੁੱਧ ਹੈ, ਨਾ ਤੁਹਾਡੇ ਕੋਲ ਕੋਈ ਬੋਲੀ ਨਾਲ ਤੁਹਾਡਾ ਲਿਹਾਜ਼ ਹੈ। ਤੇ ਚੁਣੇਗੇ ਬਸ ਇਸ ਤਰੀਕੇ ਨਾਲ ਆ ਰਹੇ ਨੇ। ਇਸ ਲਈ ਜਿਹੜੇ ਲੋਕ ਕਹਿੰਦੇ ਨਵੇਂ ਲੋਕ ਅੱਗੇ ਆਉਣ, ਨਵੇਂ ਲੋਕ ਵੀ ਆਉਣ, ਪਰ ਉਸ ਕਿਸੇ ਗਿਆਨ ਨਾਲ, ਕਿਸੇ ਦਿਸ਼ਾ ਨਾਲ, ਕਿਸੇ ਨਜ਼ਰੀਏ ਨਾਲ ਨਾ ਆਉਣ। ਉਹਨਾਂ ਕੋਲ ਕੋਈ ਨਕਸ਼ਾ ਹੋਣਾ ਚਾਹੀਦਾ ਕਿ ਪੰਜਾਬ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ, ਦੇਸ਼ ਦੇ ਵਿੱਚ ਕੀ ਚੱਲ ਰਿਹਾ ਹੈ, ਅਸੀਂ ਪੰਜਾਬ ਨੂੰ ਇਹ ਸੰਕਟ 'ਚੋਂ ਕਿਵੇਂ ਉਭਾਰ ਸਕਦੇ ਹਾਂ। ਜੇ ਉਹ ਇਹ ਲੈ ਕੇ ਆਉਂਦੇ ਨੇ ਕੋਈ ਨਾ ਕੋਈ ਵਿਜ਼ਨ, ਤਾਂ ਨਵੀਂ ਲੀਡਰਸ਼ਿਪ ਪੰਜਾਬ ਨੂੰ ਚਾਹੀਦੀ ਹੈ, ਬਿਨਾਂ ਸ਼ੱਕ ਚਾਹੀਦੀ ਹੈ। ਪੰਥ ਨੂੰ ਚਾਹੀਦੀ ਹੈ, ਪੰਥ ਦੇ ਨਾਲ ਜੁੜੀ ਪੰਜਾਬ ਨੂੰ ਚਾਹੀਦੀ ਹੈ। ਪੰਥ ਤੇ ਪੰਜਾਬ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਹੈ। ਬਿਲਕੁਲ ਅਕਾਲੀ ਹਿਸਟਰੀ, ਪੰਥਕ ਇਤਿਹਾਸ, ਇਹਦੇ ਤੋਂ ਟੁੱਟ ਕੇ ਕੋਈ ਪਾਰਟੀ ਜ਼ਮੀਨ 'ਚ ਨਹੀਂ ਆ ਸਕਦੀ। ਇੱਕ ਵਾਰ ਸੱਤਾ 'ਚ ਆ ਗਈ, 2 ਵਾਰ ਆ ਗਈ, ਇਹ ਪਾਰਟੀਆਂ ਦਾ ਬੁਨਿਆਦ ਨਹੀਂ ਹੁੰਦੀ। ਔਰ ਬੁਨਿਆਦੀ ਤੌਰ ਤੇ ਜੜ੍ਹਾਂ ਲਾਉਣ ਦੇ ਲਈ ਮੈਨੂੰ ਲੱਗਦਾ ਸੱਤਾ 'ਚ ਜਾਣਾ ਜਾਂ ਸੱਤਾ 'ਚ ਨਾ ਜਾਣਾ ਇਹ ਮਹੱਤਵਪੂਰਨ ਨਹੀਂ ਹੁੰਦਾ। ਮਹੱਤਵਪੂਰਨ ਹੁੰਦਾ ਕਿ ਲੋਕ ਭਰੋਸਾ ਤੁਹਾਡੇ ਤੇ ਕਿੰਨਾ ਕਰਦੇ ਨੇ, ਔਰ ਸੱਤਾ ਉੱਥੇ ਬੈਠੀ ਵੀ ਤੁਹਾਡੇ ਤੋਂ ਤਰਬਕਦੀ ਹੋਵੇ ਕਿ ਨਹੀਂ, ਜੇ ਲੋਕਾਂ ਨੇ ਆਹ ਫੈਸਲਾ ਲੈ ਲਿਆ ਤਾਂ ਇਹ ਗਲਤ ਹੋ ਜਾਏਗਾ। ਉਸ ਬੈਕਗਰਾਊਂਡ 'ਚੋਂ ਅਕਾਲੀ ਦਲ ਆਇਆ ਸੀ। ਸੱਤਾ 'ਚ ਤਾਂ 66 ਤੋਂ ਬਾਅਦ ਆਉਣ ਲੱਗਿਆ, ਉਦੋਂ ਪਹਿਲਾਂ ਕੋਈ ਸੱਤਾ ਨਹੀਂ ਸੀ। ਪਰ ਮਹਾਤਮਾ ਗਾਂਧੀ ਨੂੰ ਕਹਿਣਾ ਪਿਆ ਚਾਬੀਆਂ ਦੇ ਮੋਰਚੇ ਤੋਂ ਬਾਅਦ ਕਿ ਆਜ਼ਾਦੀ ਦੀ ਅੱਧੀ ਲੜਾਈ ਜਿੱਤ ਲਈ। ਇਸ ਲਈ ਇਹਦੀ ਬੁਨਿਆਦ ਹੋਰ ਤਰ੍ਹਾਂ ਦੀ ਬੁਨਿਆਦ ਹੈ। ਜੇ ਕੋਈ ਇਹਦੇ 'ਚੋਂ ਇਕੱਲੀ ਸੱਤਾ ਕੱਢਣਾ ਚਾਹੁੰਦਾ, ਇਕੱਲੀ ਸਰਕਾਰ ਬਣਾਉਣਾ ਚਾਹੁੰਦਾ, ਉਹਦੇ ਨਾਲ ਕੰਮ ਨਹੀਂ ਚੱਲਣਾ। ਲੋਕਾਂ ਦੀ ਯੂਨਿਟੀ ਬਣਾਉਣਾ, ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਪੈਰ ਮਜ਼ਬੂਤ ਕਰਨਾ, ਉਹ ਸੰਸਥਾਵਾਂ ਦੇ ਨਾਲ ਇੱਕ ਨਕੇਲ ਪਾਈ ਰੱਖਣਾ ਲੀਡਰਸ਼ਿਪ ਨੂੰ, ਇਹ ਬਹੁਤ ਜ਼ਰੂਰੀ ਹੈ। ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ 'ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 'ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਜੋ ਕਹਿੰਦੀ ਰਹੀ, ਜਿੰਨੇ ਵੀ ਆਏ UAPA ਦਾ, 370 ਦਾ, ਔਰ ਜਿੰਨੇ ਵੀ ਕਾਨੂੰਨ ਆਏ, ਨਾਗਰਿਕ ਸੋਧ ਬਿੱਲ ਦਾ, ਅਕਾਲੀ ਦਲ ਨੇ ਸਮਰਥਨ ਕੀਤਾ ਪਾਰਲੀਮੈਂਟ ਦੇ ਵਿੱਚ। ਜਿਹੜੀ ਫੈਡਰਲ ਸਟਰਕਚਰ ਦੀ ਪਾਰਟੀ ਸੀ, ਇੱਕ ਸੂਬੇ ਨੂੰ ਤੋੜਨ ਵਾਲੇ ਦਾ ਹਮਾਇਤ ਕਰਨ ਲੱਗ ਗਈ। ਤੇ ਕਿਸਾਨੀ ਮੂਵਮੈਂਟ ਦੀ ਵੀ ਪਹਿਲਾਂ ਵਿਰੋਧਤਾ ਹੀ ਕੀਤੀ ਹੈ, ਤੇ ਉਦੋਂ ਬਾਅਦ ਆਈ ਹੈ ਤਾਂ ਉਦੋਂ ਬਾਅਦ। ਇਸ ਲਈ ਜਿਹੜਾ ਬੁਨਿਆਦੀ ਅਕਾਲੀ ਦਲ ਦਾ ਗੋਲ ਸੀ, ਜਦੋਂ ਐਮਰਜੈਂਸੀ ਲੱਗੀ ਮੋਰਚਾ ਲਾਉਣਾ ਜ਼ੁਲਮ ਦੇ ਖਿਲਾਫ, ਹੁਣ ਜਿਹੜੀ ਸਰਕਾਰ ਜ਼ੁਲਮ ਕਰ ਰਹੀ ਸੀ ਉਹਦੇ ਖਿਲਾਫ ਬੋਲਣਾ ਛੱਡ ਗਏ। ਜੋ ਗੁਜਰਾਤ 'ਚ ਹੋਇਆ ਸੀ, ਪੰਜਾਬ ਦੇ ਮੋਰਚਿਆਂ ਦੀ ਗੱਲ ਕੀਤੀ, ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ, ਪੰਜਾਬ ਦੇ ਹੱਕਾਂ ਦੇ ਲਈ ਲੜਦੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਫਿਰ ਕਿਸੇ ਦਿਨ ਲੰਬੀ ਮੁਲਾਕਾਤ ਕਰਾਂਗੇ। ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੋਂ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ, ਇਹੋ ਜਿਹੇ 4-5 ਜਗ੍ਹਾ ਲੱਗੇ ਨੇ। ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ, ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ, ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ 'ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ।
ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ 92 ਜਿਤਾਤੇ, ਪਰ ਵਿਜਨ ਕੀ ਹੈ? ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਆ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਬੁਨਿਆਦ ਤੋਂ ਭਟਕ ਗਏ, ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਸ ਤੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪੰਜਾਬ ਦੇ ਜੋ ਹਾਲਾਤ ਬਣੇ ਨੇ, ਪੰਜਾਬ ਦੇ ਜੋ ਪਾਣੀਆਂ ਦੀ ਗੱਲ ਹੋਊਗੀ, ਪੰਜਾਬ ਦੇ ਜੋ ਮੌਜੂਦਾ ਪੋਲੀਟੀਕਲ ਸਿਸਟਮ ਦੀ ਗੱਲ ਹੋਊਗੀ, ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਹਰਮੀਤ ਸਿੰਘ ਜੀ ਮੌਜੂਦ ਨੇ। ਜੀ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਹਤ ਕਿਵੇਂ ਆ? ਠੀਕ ਹੋ? ਹਾਂ ਬਿਲਕੁਲ। ਅਸੀਂ ਮਾਫੀ ਚਾਹਾਂਗੇ ਬਈ ਤੁਹਾਨੂੰ ਤਕਲੀਫ ਦਿੱਤੀ ਹੈ ਇੱਥੋਂ ਤੱਕ ਆਉਣ ਦੇ ਲਈ, ਪਰ ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ। ਵਿਜ਼ਨਰੀ ਲੀਡਰਸ਼ਿਪ ਜਿਹੜੀ ਪੰਜਾਬ ਨੂੰ ਸੰਕਟ ਚੋਂ ਕੱਢ ਕੇ ਕਿਸੇ ਦਿਸ਼ਾ 'ਚ ਲੈ ਜੇ, ਉਹ ਅਜੇ ਦਿਖਾਈ ਨਹੀਂ ਦੇ ਰਹੀ ਉਸ ਪੱਧਰ ਦੇ ਉੱਤੇ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ 'ਤੇ। ਹੁਣ ਲੋਕ ਉਹ ਕਿਸਾਨ ਬਾਰਡਰਾਂ 'ਤੇ ਵੀ ਬੈਠੇ ਨੇ, ਇੱਕ ਗਰੁੱਪ SKM ਆਪਦੇ ਤਰੀਕੇ ਨਾਲ ਲੜ ਰਿਹਾ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ, ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ, ਔਰ ਜੀਰੇ ਵਾਲਾ ਚੱਲ ਹੀ ਰਿਹਾ 1 ਸਾਲ ਤੋਂ ਲਗਭਗ ਵੱਧ ਸਮਾਂ ਹੋ ਗਿਆ। ਅਲੱਗ-ਅਲੱਗ ਗੱਲਾਂ 'ਤੇ ਲੋਕ ਆਪ ਲੜ ਰਹੇ ਨੇ, ਆਪ ਉੱਠ ਰਹੇ ਨੇ, ਪਰ ਪ੍ਰਸ਼ਾਸਨ ਤੇ ਸਰਕਾਰ ਜਿਹਦੀ ਜ਼ਿੰਮੇਵਾਰੀ ਹੁੰਦੀ ਹੈ, ਸਭ ਤੋਂ ਬੜੀ ਗੱਲ ਸਰਕਾਰ ਦੀ ਕਿਹੜੀ ਜ਼ਿੰਮੇਵਾਰੀ ਹੁੰਦੀ ਹੈ? ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰਨਾ। ਇਹਦੇ 2 ਕੰਪੋਨੈਂਟ ਨੇ। ਇੱਕ ਤਾਂ ਜਾਨ ਮਾਲ ਇਸ ਕਰਕੇ ਹੁੰਦੀ ਹੈ ਕਿ ਜੇ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਹੋਵੇ, ਲੋਕ ਇਹ ਵੀ ਕਹਿੰਦੇ ਨੇ ਕਿ ਗੈਂਗਸਟਰਾਂ ਦੇ ਫੋਨ ਆ ਰਹੇ ਨੇ, ਪੈਸੇ ਮੰਗੇ ਜਾ ਰਹੇ ਨੇ, ਵੱਖ-ਵੱਖ ਤਰ੍ਹਾਂ ਦਾ ਮਾਹੌਲ ਹੈ। ਦੂਜੇ ਪਾਸੇ ਲੋਕਾਂ ਦਾ ਜੀਵਨ ਇਸ ਲਈ ਵੀ ਦੁੱਭਰ ਹੋ ਰਿਹਾ ਕਿ ਕੁਦਰਤੀ ਜਿਹੜੀਆਂ ਦਾਤਾਂ ਨੇ, ਜਿਵੇਂ ਪਾਣੀ ਹੈ ਸਭ ਤੋਂ ਪਹਿਲਾਂ, ਜਿਵੇਂ ਆਪਾਂ ਗੁਰਬਾਣੀ ਦਾ ਵੀ ਮਹਾਂਵਾਕ ਹੈ, ਪਹਿਲਾ ਪਾਣੀ ਜਿਉ ਹੈ ਫਿਰ ਜਿਤ ਹਰਿਆ ਸਭ ਕੋਇ, ਕਿ ਇਹਦੇ ਤੋਂ ਬਿਨਾਂ ਜਿੰਦਾ ਰਿਹਾ ਨਹੀਂ ਜਾ ਸਕਦਾ। ਪੰਜਾਬ ਦੇ ਪਾਣੀ ਮੁੱਕਦੇ ਵੀ ਜਾ ਰਹੇ ਨੇ, ਦਰਿਆ ਨਾਲਿਆਂ ਦਾ ਰੂਪ ਲੈਂਦੇ ਜਾ ਰਹੇ ਨੇ, ਤੇ ਪੰਜਾਬ ਦੇ ਪਾਣੀ ਪ੍ਰਦੂਸ਼ਿਤ ਵੀ ਹੁੰਦੇ ਜਾ ਰਹੇ ਨੇ ਦੋਨੋਂ ਤਰ੍ਹਾਂ ਦੇ। ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਇੰਨੀ ਤੇਜ਼ੀ ਨਾਲ 14.5 ਲੱਖ ਟਿਊਬਵੈੱਲ ਪਾਣੀ ਕੱਢ ਰਿਹਾ ਹੇਠੋਂ, ਕਿ ਉਹਦੇ ਮੁਕਾਬਲੇ ਜਿੰਨੀ ਬਰਸਾਤ ਨਾਲ ਹੇਠਾਂ ਜਾਣਾ ਚਾਹੀਦਾ ਉਹ ਜਾ ਨਹੀਂ ਰਿਹਾ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਔਰ ਉਹਦੇ ਲਈ ਦੂਜੀ ਗੱਲ ਫਿਰ ਨਹਿਰੀ ਪਾਣੀਆਂ ਦਾ ਸੀ ਕਿ ਨਹਿਰੀ ਪਾਣੀ ਚਲੋ ਅਸੀਂ ਲਈਏ ਕਿਸੇ ਨਾ ਕਿਸੇ ਰੂਪ 'ਚ। ਨਹਿਰੀ ਪਾਣੀ ਹੁਣ ਸਾਰੇ ਦਰਿਆ ਹੀ ਜੇ ਪੋਲੂਟ ਹੋ ਜਾਣਗੇ ਤਾਂ ਨਹਿਰੀ ਪਾਣੀ ਵੀ ਪ੍ਰਦੂਸ਼ਿਤ ਹੋਣਗੇ। ਆ ਜਿਹੜਾ ਬੁੱਢਾ ਦਰਿਆ ਕਹਿੰਦੇ ਸੀ ਕਿਸੇ ਜ਼ਮਾਨੇ ਦੇ ਵਿੱਚ, ਗੁਰੂ ਨਾਨਕ ਸਾਹਿਬ ਨਾਲ ਜੁੜੀ ਹੋਈ ਗੱਲ ਵੀ ਹੈ, ਤੇ ਉਹ ਬੁੱਢੇ ਨਾਲੇ ਦਾ ਰੂਪ ਲੈ ਚੁੱਕਿਆ ਇੰਨੇ ਸਾਲਾਂ ਤੋਂ। ਇਹ ਜਿਹੜੇ ਪ੍ਰਦੂਸ਼ਿਤ ਪਾਣੀ ਹੈ ਇਹ ਲੋਕਾਂ ਨੂੰ ਬਿਮਾਰ ਕਰ ਰਿਹਾ। ਕਾਲਾ ਪੀਲੀਆ, ਕੈਂਸਰ, ਹੋਰ ਭਿਆਨਕ ਹੱਡਾਂ ਦੀਆਂ ਬਿਮਾਰੀਆਂ ਜਿਹਨੂੰ ਵਾਟਰ ਬੋਰਨ ਡਿਜ਼ੀਜ਼ ਕਹਿੰਦੇ ਨੇ, ਪਾਣੀ ਤੋਂ ਪੈਦਾ ਹੋ ਰਹੀਆਂ ਨੇ ਹਜ਼ਾਰਾਂ ਕਿਸਮ ਦੀਆਂ, ਉਹ ਵੀ ਸਾਡੇ ਸਾਹਮਣੇ ਹੈ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ? ਇਹ ਬਹੁਤ ਬੜਾ ਸੰਕਟ ਹੈ। ਤੇ ਦੂਜਾ ਪੰਜਾਬ ਦੇ ਨਹਿਰੀ ਪਾਣੀ ਆ ਜਿਹੜੇ ਦਰਿਆਈ ਪਾਣੀ ਨੇ, ਇਹਨਾਂ ਦੀ ਵੰਡ ਦਾ ਸਵਾਲ ਹੈ। ਇਹ ਵੰਡ ਦੇ ਤੌਰ ਤੇ ਵੀ ਜਿਹੜਾ ਪੰਜਾਬ ਦਾ ਹੱਕ ਹੈ ਉਹ ਲੰਬੇ ਸਮੇਂ ਤੋਂ ਹਰਿਆਣਾ, ਰਾਜਸਥਾਨ ਤੇ ਹਰਿਆਣੇ ਨੂੰ ਜਾ ਰਿਹਾ। ਉਹਦੇ ਤੇ ਵੀ ਕੋਈ ਗੱਲ, ਨਿਆਂਕਾਰੀ ਗੱਲ ਜਿਹੜੀ ਇਨਸਾਫ ਆਧਾਰਿਤ ਹੁੰਦੀ ਹੈ ਉਹ ਨਹੀਂ ਹੋ ਪਾ ਰਹੀ। ਇਹ ਬਹੁਤ ਬੜੇ ਸੰਕਟ ਦੇ ਵਿੱਚੋਂ ਪੰਜਾਬ ਇਸ ਸਮੇਂ ਗੁਜ਼ਰ ਰਿਹਾ। ਇਸੇ ਕਰਕੇ ਪੰਜਾਬ ਦੇ ਲੋਕ ਨਿਰਾਸ਼ ਨੇ। ਜਦੋਂ ਨਿਰਾਸ਼ਤਾ ਦਾ ਆਲਮ ਆਉਂਦਾ ਹੈ ਉਹਦੇ 3-4 ਸਿੰਪਟਮ ਨੇ ਇਸ ਕਿਸਮ ਦੇ। ਪਹਿਲਾ ਕਿ ਨਸ਼ਿਆਂ ਦੇ ਰਾਹ ਪੈ ਗਈ ਜਵਾਨੀ ਕਿੰਨੀ ਤਾਂ ਆਪਣੀ, ਨੌਜਵਾਨ ਬੱਚੇ ਨਸ਼ਿਆਂ ਦੇ ਰਾਹ ਮਰ ਰਹੇ ਨੇ। ਔਨ ਡਿਲੀਵਰੀ ਨਸ਼ਾ ਹੈ ਲੋਕਾਂ ਦੇ ਘਰਾਂ ਦੇ ਵਿੱਚ, ਬਾਕੀ ਤਾਂ ਗੱਲ ਛੱਡੋ ਤੁਸੀਂ। ਔਰ 3 ਸਰਕਾਰਾਂ ਬਦਲ ਗਈਆਂ। ਕੋਈ ਕਹਿੰਦਾ ਸੀ ਮੈਂ 4 ਹਫ਼ਤਿਆਂ 'ਚ ਨੱਥ ਪਾ ਦੂੰ, ਕੋਈ 4 ਮਹੀਨਿਆਂ 'ਚ, ਪਰ ਆਪਣੇ ਸਾਹਮਣੇ ਹੈ ਕਿ ਲਗਾਤਾਰ ਉਹ ਨਸ਼ੇ ਦੇ ਰੂਪ ਦੇ ਵਿੱਚ ਓਵਰਡੋਜ਼ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਆ ਰਹੀ ਹੈ। ਇਸ ਤੋਂ ਇਲਾਵਾ ਜਿਹੜਾ +2 ਦਾ ਬੱਚਾ ਹੈ, ਕਿਸੇ ਨੂੰ ਸਕੂਲ 'ਚ ਜਾ ਕੇ ਪੁੱਛੋ ਕਹਿੰਦੇ ਕੀ ਕਰੇਗਾ,
ਉਹਨਾਂ ਦਾ ਸੁਪਨਾ ਹੀ ਮਰ ਗਿਆ। ਉਹਨਾਂ ਦਾ ਵੱਧ ਤੋਂ ਵੱਧ ਸੁਪਨਾ ਰਹਿ ਗਿਆ ਆਈਲੈਟਸ ਕਰੂੰਗਾ, ਵਿਦੇਸ਼ ਜਾਊਂਗਾ। ਵਿਦੇਸ਼ 'ਚ ਉਹ ਕੋਈ ਉੱਚੀ ਪੜ੍ਹਾਈ ਲਈ ਨਹੀਂ ਜਾਂਦੇ, ਉਹ ਉੱਥੇ ਐਡਜਸਟ ਹੋਣ ਲਈ ਜਾਂਦੇ ਨੇ, PR ਲੈਣ ਲਈ ਜਾਂਦੇ ਨੇ, ਦਿਹਾੜੀ ਕਰਨ ਲਈ ਜਾਂਦੇ ਨੇ ਮੇਨਲੀ। ਅਤੇ ਤੁਸੀਂ ਉਹਦਾ ਵੱਡਾ ਸੁਪਨਾ ਜਿਹੜਾ ਸਾਇੰਟਿਸਟ ਬਣਨ ਦਾ, ਡਾਕਟਰ ਬਣਨ ਦਾ ਵੱਡਾ, ਉਹ ਮਾਰਤਾ ਹੈ ਉਸ ਪੱਧਰ 'ਤੇ। ਫਿਰ ਕਿਸਾਨ ਅਤੇ ਮਜ਼ਦੂਰ ਇਹਦਾ ਬੁਨਿਆਦੀ ਇੱਕ ਹਿੱਸਾ ਹੈ। ਉਹ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰ ਰਿਹਾ, ਉਹਦੇ ਬਾਰੇ ਕੋਈ ਪਾਲਿਸੀ, ਕੋਈ ਗੱਲ ਕਿਸੇ ਟਾਈਪ ਦੀ ਨਹੀਂ। ਖੇਤੀ ਦੀ ਪਾਲਿਸੀ ਉਹ ਤੁਹਾਡੇ ਕੋਲ ਹੈ ਨਹੀਂ। ਸਿੱਖਿਆ ਦਾ ਸਵਾਲ ਹੈ ਤੁਹਾਡਾ। ਆ ਹੁਣੇ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਵਾਲੀ ਗੱਲ ਸੀ, ਵਾਪਸ ਲਈ ਆ, ਉਹ ਚੰਗੀ ਗੱਲ ਹੈ, ਵਾਪਸ ਲੈ ਲਈ। ਪਰ 1996 ਤੋਂ ਬਾਅਦ ਇੱਕਾ ਦੁੱਕਾ ਥੋੜ੍ਹੀ ਜਿਹੀ ਭਰਤੀ ਹੋਈ ਹੈ। ਤੁਹਾਡੇ ਕੋਲ ਬੰਦੇ ਕਿੱਥੇ ਰਹਿ ਗਏ? ਜਿਹੜੇ ਪੂਰੇ 1158 ਪੋਸਟਾਂ ਸੀ, ਉਹਦੇ 'ਚੋਂ 150 ਬੰਦਾ ਵੀ ਨਹੀਂ ਹੈ ਰੈਗੂਲਰ। ਬਾਕੀ ਸਾਰੇ ਕੋਈ ਜਿਹੜਾ ਹਾਕ 'ਤੇ ਹੈ, ਕੋਈ ਤੁਹਾਡੇ ਕੋਲ ਗੈਸਟ ਫੈਕਲਟੀ 'ਚ ਹੈ, ਕੋਈ ਕਿਸੇ ਟਾਈਪ 'ਤੇ। ਤਾਂ ਕਾਲਜ ਖਾਲੀ ਨਹੀਂ ਹੋਣਗੇ ਤਾਂ ਕੀ ਕਰਨਗੇ? ਹੁਣ ਇੱਕ ਨਵੀਂ ਸਮੱਸਿਆ ਆ ਗਈ, ਸਗੋਂ ਐਤਕੀ ਕਾਲਜਾਂ 'ਚ ਦਾਖਲਾ ਵੱਧ ਰਿਹਾ। ਕਿਉਂ? ਕਿਉਂਕਿ ਕੈਨੇਡਾ ਨੇ ਰੂਲ ਬਦਲਤਾ ਕਿ ਜਿਹੜੇ ਵਿਆਹ ਕਰਾ ਕੇ ਬੰਦੇ ਜਾਂਦੇ ਸੀ, ਉਹਨਾਂ ਦੇ ਸਪਾਊਸਜ ਨੂੰ ਨਹੀਂ ਤੁਸੀਂ ਜਦੇ ਬੁਲਾ ਸਕਦੇ। ਉਹ ਸਾਰੇ ਮਾਮਲੇ 'ਚ ਰੂਲ ਬਦਲ ਗਿਆ। ਤਾਂ ਐਤਕੀ ਉਹ ਬੱਚੇ 1 ਸਾਲ ਦਾ ਗੈਪ ਨਾ ਪਏ, ਉਹ ਕਾਲਜਾਂ 'ਚ ਦਾਖਲ ਹੋਣ ਲੱਗੇ ਨੇ। ਅਤੇ ਉਹ ਸਾਂਭਣਗੇ ਕਿੱਥੋਂ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। ਇਕੱਲਾ ਇਸ ਲਈ ਨਹੀਂ ਵੰਡਿਆ ਕਿਉਂਕਿ ਅਕਾਲੀ ਦਲ ਤੁਸੀਂ ਦੇਖੋ, ਜਿਹੜੀ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ, 104 ਸਾਲ ਪੁਰਾਣੀ ਪਾਰਟੀ ਹੈ, ਜਿਹਦੇ ਮਗਰ ਲੋਕ ਲੱਗਣਾ ਚਾਹੁੰਦੇ ਸੀ, ਪਰ ਉਹ ਲਗਾਤਾਰ ਰਸਾਤਲ ਬਣ ਹੈ। ਜੇ 2017 ਤੋਂ ਲਾਓ, ਪਹਿਲੀ ਵਾਰ 2017 'ਚ ਅਕਾਲੀ ਦਲ ਮੁੱਖ ਪਾਰਟੀ ਨਹੀਂ ਬਣ ਪਾਇਆ, ਵਿਰੋਧੀ ਧਿਰ ਦੀ ਪਾਰਟੀ ਨਹੀਂ ਬਣ ਪਾਇਆ। ਫਿਰ 2022 'ਚ ਆ ਕੇ ਤਾਂ 3 ਰਹਿ ਗਏ MLA, 3 'ਚੋਂ 1 ਚਲਾ ਗਿਆ, 1 ਰੁੱਸ ਕੇ ਬੈਠਾ। ਇਕੱਲੀ ਇੱਕ ਬੀਬੀ ਰਹਿ ਗਈ ਗਨੀਵ ਕੌਰ, ਕਿੰਨੀ ਕੁ ਜਾ ਕੇ ਉਹ ਗੱਲ ਕਰੂਗੀ। ਹੁਣ ਲੋਕ ਸਭਾ ਦੀ ਚੋਣ ਆ ਗਈ, 10 ਸੀਟਾਂ 'ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇੱਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ ਹੁੰਦੀ। ਪਰ ਉਹ ਲੀਡਰਸ਼ਿਪ ਸਮਝਦੇ ਨਹੀਂ। ਪੰਜਾਬ ਦੇ ਲੋਕ ਲੀਡਰਾਂ ਤੋਂ ਭਰੋਸਾ ਗਵਾ ਚੁੱਕੇ ਨੇ। ਜਿਹੜੀ ਝੂਨਾ ਕਮੇਟੀ ਦੀ ਰਿਪੋਰਟ ਉਹਨਾਂ ਦੀ ਸੀ, ਉਹਨਾਂ ਦੀ ਆਪਣੀ ਰਿਪੋਰਟ ਸੀ, ਉਹ ਲੋਕਾਂ ਤੋਂ ਨਹੀਂ ਪੁੱਛਿਆ ਸੀ, ਉਹਨਾਂ ਦੇ ਵਰਕਰਾਂ ਤੋਂ ਪੁੱਛਿਆ ਸੀ ਜਿਹੜੇ ਹੇਠਲੇ ਨੇ। 117 ਚੋਂ 100 ਹਲਕੇ 'ਚ ਜਾ ਕੇ ਪੁੱਛਿਆ ਸੀ। ਉਹ ਕਹਿੰਦੇ ਸੀ ਪਹਿਲਾਂ ਲੀਡਰ ਪਰਾਂ ਰਹੋ, ਉਦੋਂ ਬਾਅਦ ਫਿਰ ਬਾਕੀ ਦੀ ਗੱਲ ਹੋਏਗੀ। ਲੀਡਰ ਤਾਂ ਹੁਣ ਲੈਣਾ ਨਹੀਂ ਚਾਹੁੰਦੇ। ਲੀਡਰ ਚਾਹੇ ਲੈਣਾ ਨਹੀਂ ਚਾਹੁੰਦੇ ਤੇ ਕੁਝ ਗਰੁੱਪ ਵੱਖ ਹੋ ਗਿਆ। ਵੱਖ ਹੋ ਕੇ ਜਥੇਦਾਰ ਅਕਾਲ ਤਖਤ ਕੋਲ ਚਲਾ ਗਿਆ। ਉਹਨੇ 4 ਚੀਜ਼ਾਂ ਕਹਿਤੀਆਂ ਵੀ ਸਾਡੇ ਤੋਂ ਆ ਗਲਤੀਆਂ ਹੋਈਆਂ ਨੇ ਜੀ, ਅਸੀਂ ਵੀ ਜ਼ਿੰਮੇਵਾਰ ਸੀ। ਹੁਣ ਜਥੇਦਾਰ ਸਾਹਿਬਾਨ ਦੇ ਪਾਲੇ 'ਚ ਗੇਂਦ ਹੈ, ਉਹ ਕੀ ਕਰਨਗੇ? ਕੱਲੀ ਧਾਰਮਿਕ ਸਜ਼ਾ ਲਾਉਣਗੇ ਜਾਂ ਪੋਲੀਟੀਕਲ ਸਜ਼ਾ ਵੀ ਕੋਈ ਹੋਏਗੀ ਵੀ ਤੁਹਾਨੂੰ 5 ਸਾਲ 7 ਸਾਲ 10 ਸਾਲ ਲਈ ਸਰਗਰਮ ਸਿਆਸਤ ਤੋਂ ਵਾਂਝੇ ਕਰਦੇ ਆ? ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ 'ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਨਹੀਂ, ਬਿਲਕੁਲ ਪਹਿਲਾਂ ਵੀ ਮੋਰਚਾ ਵੱਡਾ ਪਾਣੀਆਂ ਤੋਂ ਲੱਗਿਆ ਸੀ 1982 'ਚ। 8 ਅਪ੍ਰੈਲ 1982 ਨੂੰ ਜਦੋਂ ਇੰਦਰਾ ਗਾਂਧੀ ਟੱਕ ਲਾਉਣ ਆਈ ਸੀ SYL ਦੇ ਮਾਮਲੇ 'ਚ। ਇਹ ਬਾਅਦ 'ਚ ਅਗਸਤ ਦੇ ਵਿੱਚ ਉਹ ਧਰਮ ਯੁੱਧ ਮੋਰਚੇ 'ਚ ਜਾ ਕੇ ਤਬਦੀਲ ਹੋਇਆ ਸੀ। ਹੋਰ ਮੰਗਾਂ ਆਈਆਂ, ਪਹਿਲਾਂ ਪਾਣੀਆਂ ਦੀ ਮੰਗ ਸੀ, ਉਹ ਦਰਿਆਈ ਪਾਣੀਆਂ ਦੀ ਵੰਡ ਦਾ ਮੁੱਦਾ ਸੀ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਔਰ ਮੋਰਚੇ ਜੇ ਠੀਕ ਨੀਅਤ ਨਾਲ, ਗਿਆਨ ਨਾਲ, ਸੁਚੱਜਤਾ ਦੇ ਨਾਲ ਲਾਏ ਜਾਣ ਤਾਂ ਉਹਦੇ 'ਚੋਂ ਹਮੇਸ਼ਾ ਹੀ ਨਵੀਂ ਲੀਡਰਸ਼ਿਪ ਪੈਦਾ ਹੋਣ ਦੇ ਚਾਂਸ ਰਹਿੰਦੇ ਨੇ। ਔਰ ਜਿਹੜੀ ਲੀਡਰਸ਼ਿਪ ਲੋਕਾਂ ਨਾਲ ਪ੍ਰਤੀਬੱਧ ਹੋਵੇ, ਉਹਦੇ ਕੋਲ ਕੋਈ ਵਿਜ਼ਨ ਹੋਵੇ। ਵੈਸੇ ਵੀ ਮੋਰਚੇ ਲੱਗ ਜਾਂਦੇ ਨੇ ਕਈ ਵਾਰ, ਬਾਕੀਆਂ ਜੇ ਵਿਜ਼ਨ ਨਹੀਂ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ, 92 ਜਿਤਾਤੇ, ਪਰ ਵਿਜ਼ਨ ਕੀ ਹੈ? ਨਾ ਤੁਹਾਡੇ ਕੋਲ ਕੋਈ ਖੇਤੀ ਦੀ ਪਾਲਿਸੀ ਹੈ, ਨਾ ਤੁਹਾਡੇ ਕੋਲ ਕੋਈ ਪੰਜਾਬ ਦੇ ਸੱਭਿਆਚਾਰ ਨਾਲ ਜੁੜੀ ਕੋਈ ਅਕਲ ਹੈ, ਸੁੱਧ ਹੈ, ਨਾ ਤੁਹਾਡੇ ਕੋਲ ਕੋਈ ਬੋਲੀ ਨਾਲ ਤੁਹਾਡਾ ਲਿਹਾਜ਼ ਹੈ। ਤੇ ਚੁਣੇਗੇ ਬਸ ਇਸ ਤਰੀਕੇ ਨਾਲ ਆ ਰਹੇ ਨੇ। ਇਸ ਲਈ ਜਿਹੜੇ ਲੋਕ ਕਹਿੰਦੇ ਨਵੇਂ ਲੋਕ ਅੱਗੇ ਆਉਣ, ਨਵੇਂ ਲੋਕ ਵੀ ਆਉਣ, ਪਰ ਉਸ ਕਿਸੇ ਗਿਆਨ ਨਾਲ, ਕਿਸੇ ਦਿਸ਼ਾ ਨਾਲ, ਕਿਸੇ ਨਜ਼ਰੀਏ ਨਾਲ ਨਾ ਆਉਣ। ਉਹਨਾਂ ਕੋਲ ਕੋਈ ਨਕਸ਼ਾ ਹੋਣਾ ਚਾਹੀਦਾ ਕਿ ਪੰਜਾਬ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ, ਦੇਸ਼ ਦੇ ਵਿੱਚ ਕੀ ਚੱਲ ਰਿਹਾ, ਅਸੀਂ ਪੰਜਾਬ ਨੂੰ ਇਸ ਸੰਕਟ 'ਚੋਂ ਕਿਵੇਂ ਉਭਾਰ ਸਕਦੇ ਹਾਂ। ਜੇ ਉਹ ਇਹ ਲੈ ਕੇ ਆਉਂਦੇ ਨੇ ਕੋਈ ਨਾ ਕੋਈ ਵਿਜ਼ਨ, ਤਾਂ ਨਵੀਂ ਲੀਡਰਸ਼ਿਪ ਪੰਜਾਬ ਨੂੰ ਚਾਹੀਦੀ ਹੈ।
ਬਿਨਾਂ ਸ਼ੱਕ ਚਾਹੀਦੀ ਹੈ। ਪੰਥ ਨੂੰ ਚਾਹੀਦੀ ਹੈ, ਪੰਥ ਦੇ ਨਾਲ ਜੁੜੀ ਪੰਜਾਬ ਨੂੰ ਚਾਹੀਦੀ ਹੈ। ਪੰਥ ਤੇ ਪੰਜਾਬ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਹੈ। ਬਿਲਕੁਲ ਅਕਾਲੀ ਹਿਸਟਰੀ, ਪੰਥਕ ਇਤਿਹਾਸ, ਇਹਦੇ ਤੋਂ ਟੁੱਟ ਕੇ ਕੋਈ ਪਾਰਟੀ ਜ਼ਮੀਨ 'ਚ ਨਹੀਂ ਆ ਸਕਦੀ। ਇੱਕ ਵਾਰ ਸੱਤਾ 'ਚ ਆ ਗਈ, 2 ਵਾਰ ਆ ਗਈ, ਇਹ ਪਾਰਟੀਆਂ ਦਾ ਬੁਨਿਆਦ ਨਹੀਂ ਹੁੰਦੀ। ਔਰ ਬੁਨਿਆਦੀ ਤੌਰ ਤੇ ਜੜ੍ਹਾਂ ਲਾਉਣ ਦੇ ਲਈ ਮੈਨੂੰ ਲੱਗਦਾ ਸੱਤਾ 'ਚ ਜਾਣਾ ਜਾਂ ਸੱਤਾ 'ਚ ਨਾ ਜਾਣਾ ਇਹ ਮਹੱਤਵਪੂਰਨ ਨਹੀਂ ਹੁੰਦਾ। ਮਹੱਤਵਪੂਰਨ ਹੁੰਦਾ ਕਿ ਲੋਕ ਭਰੋਸਾ ਤੁਹਾਡੇ ਤੇ ਕਿੰਨਾ ਕਰਦੇ ਨੇ, ਔਰ ਸੱਤਾ ਉੱਥੇ ਬੈਠੀ ਵੀ ਤੁਹਾਡੇ ਤੋਂ ਤਰਬਕਦੀ ਹੋਵੇ ਕਿ ਨਹੀਂ, ਜੇ ਲੋਕਾਂ ਨੇ ਆਹ ਫੈਸਲਾ ਲੈ ਲਿਆ ਤਾਂ ਇਹ ਗਲਤ ਹੋ ਜਾਏਗਾ। ਉਸ ਬੈਕਗਰਾਊਂਡ 'ਚੋਂ ਅਕਾਲੀ ਦਲ ਆਇਆ ਸੀ। ਸੱਤਾ 'ਚ ਤਾਂ 66 ਤੋਂ ਬਾਅਦ ਆਉਣ ਲੱਗਿਆ, ਉਦੋਂ ਪਹਿਲਾਂ ਕੋਈ ਸੱਤਾ ਨਹੀਂ ਸੀ। ਪਰ ਮਹਾਤਮਾ ਗਾਂਧੀ ਨੂੰ ਕਹਿਣਾ ਪਿਆ ਚਾਬੀਆਂ ਦੇ ਮੋਰਚੇ ਤੋਂ ਬਾਅਦ ਕਿ ਆਜ਼ਾਦੀ ਦੀ ਅੱਧੀ ਲੜਾਈ ਜਿੱਤ ਲਈ। ਇਸ ਲਈ ਇਹਦੀ ਬੁਨਿਆਦ ਹੋਰ ਤਰ੍ਹਾਂ ਦੀ ਬੁਨਿਆਦ ਹੈ। ਜੇ ਕੋਈ ਇਹਦੇ 'ਚੋਂ ਇਕੱਲੀ ਸੱਤਾ ਕੱਢਣਾ ਚਾਹੁੰਦਾ, ਇਕੱਲੀ ਸਰਕਾਰ ਬਣਾਉਣਾ ਚਾਹੁੰਦਾ, ਉਹਦੇ ਨਾਲ ਕੰਮ ਨਹੀਂ ਚੱਲਣਾ। ਲੋਕਾਂ ਦੀ ਯੂਨਿਟੀ ਬਣਾਉਣਾ, ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਪੈਰ ਮਜ਼ਬੂਤ ਕਰਨਾ, ਉਹ ਸੰਸਥਾਵਾਂ ਦੇ ਨਾਲ ਇੱਕ ਨਕੇਲ ਪਾਈ ਰੱਖਣਾ ਲੀਡਰਸ਼ਿਪ ਨੂੰ, ਇਹ ਬਹੁਤ ਜ਼ਰੂਰੀ ਹੈ। ਅਕਾਲੀ ਦਲ ਦਾ ਨੰਗਾ ਇਸ ਕਰਕੇ ਜਦੋਂ ਆਪਣੇ ਬੁਨਿਆਦ ਤੋਂ ਭਟਕ ਗਏ, ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ ਸੀ। ਨਵੇਂ ਅਕਾਲੀ ਦਲ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਅਕਾਲੀ ਦਲ ਸੁਧਾਰ ਲਹਿਰ ਦੀ ਗੱਲ ਕੀਤੀ ਜਾ ਰਹੀ ਹੈ। ਇਹ ਲਹਿਰਾਂ ਪਹਿਲਾਂ ਵੀ ਬਣੀਆਂ ਨੇ। ਨਹੀਂ, ਨਵੇਂ ਜਿੰਨੇ ਮਰਜ਼ੀ ਬਣ ਜਾਣ, ਨਵੇਂ ਦਾ ਸਵਾਲ ਨਹੀਂ। ਤੁਹਾਡੇ ਕੋਲ ਪ੍ਰੋਗਰਾਮ ਕੀ ਹੈ? ਤੁਸੀਂ ਇੱਕ ਤਪੱਸਿਆ ਕਰਕੇ ਲੋਕਾਂ ਦਾ ਭਰੋਸਾ ਕਿਵੇਂ ਬਹਾਲ ਕਰਦੇ ਹੋ? ਮੇਨ ਮਾਮਲਾ ਇਹ ਹੈ। ਨਵੇਂ ਤਾਂ ਇੱਥੇ 35 ਬਣੇ ਫਿਰਦੇ ਨੇ, ਹੋਰ ਬਣ ਜਾਣਗੇ। ਬਣਨ ਨਾਲ ਤਾਂ ਕੁਝ ਨਹੀਂ ਬਣਨਾ। ਰੌਲਾ ਇਹ ਹੈ ਕਿ ਪੰਜਾਬ ਦੇ ਲੋਕ ਤੁਹਾਡੇ ਚੋਂ ਪੰਥ ਦੀ ਤੇ ਪੰਜਾਬ ਦੀ ਸੁਰੱਖਿਆ ਦੀ ਗੱਲ ਉਹ ਕਿਵੇਂ ਦੇਖਣਗੇ? ਜਿਹੜਾ ਬੇਭਰੋਸਗੀ ਹੈ ਉਹਨੂੰ ਭਰੋਸੇ 'ਚ ਕਿਵੇਂ ਬਦਲੋਗੇ? ਇਹ ਸਭ ਤੋਂ ਬੜਾ ਸਵਾਲ ਹੈ। ਜੀ ਬਹੁਤ ਸ਼ੁਕਰੀਆ। ਤਾਂ ਅਸੀਂ ਪੰਜਾਬ ਦੇ ਮੋਰਚਿਆਂ ਦੀ ਗੱਲ ਕੀਤੀ, ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ, ਪੰਜਾਬ ਦੇ ਹੱਕਾਂ ਦੇ ਲਈ ਲੜਦੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਫਿਰ ਕਿਸੇ ਦਿਨ ਲੰਬੀ ਮੁਲਾਕਾਤ ਕਰਾਂਗੇ। ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ 'ਤੇ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ। ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ। ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ 92 ਜਿਤਾਤੇ। ਪਰ ਵਿਜ਼ਨ ਕੀ ਹੈ? ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਆ ਕਿ ਉਹਨੇ ਪੰਜਾਬ ਦੇ ਇਸ਼ੂ ਛੱਡਤੇ। 1996 'ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਬੁਨਿਆਦ ਤੋਂ ਭਟਕ ਗਏ, ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪੰਜਾਬ ਦੇ ਜੋ ਹਾਲਾਤ ਬਣੇ ਨੇ, ਪੰਜਾਬ ਦੇ ਜੋ ਪਾਣੀਆਂ ਦੀ ਗੱਲ ਹੋਊਗੀ, ਪੰਜਾਬ ਦੇ ਜੋ ਮੌਜੂਦਾ ਪੋਲੀਟੀਕਲ ਸਿਸਟਮ ਦੀ ਗੱਲ ਹੋਊਗੀ। ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਹਰਮੀਤ ਸਿੰਘ ਜੀ ਮੌਜੂਦ ਨੇ। ਜੀ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਹਤ ਕਿਵੇਂ ਆ? ਠੀਕ ਹੋ? ਹਾਂ ਬਿਲਕੁਲ। ਅਸੀਂ ਮਾਫੀ ਚਾਹਾਂਗੇ ਬਈ ਤੁਹਾਨੂੰ ਤਕਲੀਫ ਦਿੱਤੀ ਹੈ ਇੱਥੋਂ ਤੱਕ ਆਉਣ ਦੇ ਲਈ, ਪਰ ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ।
ਪੰਜਾਬ ਦਾ ਸਿਆਸੀ ਦ੍ਰਿਸ਼ ਤਾਂ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ। ਵਿਜ਼ਨਰੀ ਲੀਡਰਸ਼ਿਪ ਜਿਹੜੀ ਪੰਜਾਬ ਨੂੰ ਸੰਕਟ ਚੋਂ ਕੱਢ ਕੇ ਕਿਸੇ ਦਿਸ਼ਾ 'ਚ ਲੈ ਜੇ, ਉਹ ਅਜੇ ਦਿਖਾਈ ਨਹੀਂ ਦੇ ਰਹੀ ਉਸ ਪੱਧਰ ਦੇ ਉੱਤੇ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੇ। ਹੁਣ ਲੋਕ ਉਹ ਕਿਸਾਨ ਬਾਰਡਰਾਂ ਤੇ ਵੀ ਬੈਠੇ ਨੇ, ਇੱਕ ਗਰੁੱਪ SKM ਆਪਦੇ ਤਰੀਕੇ ਨਾਲ ਲੜ ਰਿਹਾ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ। ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ, ਔਰ ਜੀਰੇ ਵਾਲਾ ਚੱਲ ਹੀ ਰਿਹਾ 1 ਸਾਲ ਤੋਂ ਲਗਭਗ ਵੱਧ ਸਮਾਂ ਹੋ ਗਿਆ। ਅਲੱਗ-ਅਲੱਗ ਗੱਲਾਂ ਤੇ ਲੋਕ ਆਪ ਲੜ ਰਹੇ ਨੇ, ਆਪ ਉੱਠ ਰਹੇ ਨੇ। ਪਰ ਪ੍ਰਸ਼ਾਸਨ ਤੇ ਸਰਕਾਰ ਜਿਹਦੀ ਜ਼ਿੰਮੇਵਾਰੀ ਹੁੰਦੀ ਹੈ, ਸਭ ਤੋਂ ਬੜੀ ਗੱਲ ਸਰਕਾਰ ਦੀ ਕਿਹੜੀ ਜ਼ਿੰਮੇਵਾਰੀ ਹੁੰਦੀ ਹੈ? ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰਨਾ। ਇਹਦੇ 2 ਕੰਪੋਨੈਂਟ ਨੇ। ਇੱਕ ਤਾਂ ਜਾਨ ਮਾਲ ਇਸ ਕਰਕੇ ਹੁੰਦੀ ਹੈ ਕਿ ਜੇ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਹੋਵੇ, ਲੋਕ ਇਹ ਵੀ ਕਹਿੰਦੇ ਨੇ ਕਿ ਗੈਂਗਸਟਰਾਂ ਦੇ ਫੋਨ ਆ ਰਹੇ ਨੇ, ਪੈਸੇ ਮੰਗੇ ਜਾ ਰਹੇ ਨੇ, ਵੱਖ-ਵੱਖ ਤਰ੍ਹਾਂ ਦਾ ਮਾਹੌਲ ਹੈ। ਦੂਜੇ ਪਾਸੇ ਲੋਕਾਂ ਦਾ ਜੀਵਨ ਇਸ ਲਈ ਵੀ ਦੁੱਭਰ ਹੋ ਰਿਹਾ ਕਿ ਕੁਦਰਤੀ ਜਿਹੜੀਆਂ ਦਾਤਾਂ ਨੇ, ਜਿਵੇਂ ਪਾਣੀ ਹੈ ਸਭ ਤੋਂ ਪਹਿਲਾਂ, ਜਿਵੇਂ ਆਪਾਂ ਗੁਰਬਾਣੀ ਦਾ ਵੀ ਮਹਾਂਵਾਕ ਹੈ, ਪਹਿਲਾ ਪਾਣੀ ਜਿਉ ਹੈ ਫਿਰ ਜਿਤ ਹਰਿਆ ਸਭ ਕੋਇ, ਕਿ ਇਹਦੇ ਤੋਂ ਬਿਨਾਂ ਜਿੰਦਾ ਰਿਹਾ ਨਹੀਂ ਜਾ ਸਕਦਾ। ਪੰਜਾਬ ਦੇ ਪਾਣੀ ਮੁੱਕਦੇ ਵੀ ਜਾ ਰਹੇ ਨੇ, ਦਰਿਆ ਨਾਲਿਆਂ ਦਾ ਰੂਪ ਲੈਂਦੇ ਜਾ ਰਹੇ ਨੇ, ਤੇ ਪੰਜਾਬ ਦੇ ਪਾਣੀ ਪ੍ਰਦੂਸ਼ਿਤ ਵੀ ਹੁੰਦੇ ਜਾ ਰਹੇ ਨੇ ਦੋਨੋਂ ਤਰ੍ਹਾਂ ਦੇ। ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਇੰਨੀ ਤੇਜ਼ੀ ਨਾਲ 14.5 ਲੱਖ ਟਿਊਬਵੈੱਲ ਪਾਣੀ ਕੱਢ ਰਿਹਾ ਹੇਠੋਂ ਕਿ ਉਹਦੇ ਮੁਕਾਬਲੇ ਜਿੰਨੀ ਬਰਸਾਤ ਨਾਲ ਹੇਠਾਂ ਜਾਣਾ ਚਾਹੀਦਾ ਉਹ ਜਾ ਨਹੀਂ ਰਿਹਾ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਔਰ ਉਹਦੇ ਲਈ ਦੂਜੀ ਗੱਲ ਫਿਰ ਨਹਿਰੀ ਪਾਣੀਆਂ ਦਾ ਸੀ ਕਿ ਨਹਿਰੀ ਪਾਣੀ ਚਲੋ ਅਸੀਂ ਲਈਏ ਕਿਸੇ ਨਾ ਕਿਸੇ ਰੂਪ 'ਚ। ਨਹਿਰੀ ਪਾਣੀ ਹੁਣ ਸਾਰੇ ਦਰਿਆ ਹੀ ਜੇ ਪੋਲੂਟ ਹੋ ਜਾਣਗੇ ਤਾਂ ਨਹਿਰੀ ਪਾਣੀ ਵੀ ਪ੍ਰਦੂਸ਼ਿਤ ਹੋਣਗੇ। ਆ ਜਿਹੜਾ ਬੁੱਢਾ ਦਰਿਆ ਕਹਿੰਦੇ ਸੀ ਕਿਸੇ ਜ਼ਮਾਨੇ ਦੇ ਵਿੱਚ, ਗੁਰੂ ਨਾਨਕ ਸਾਹਿਬ ਨਾਲ ਜੁੜੀ ਹੋਈ ਗੱਲ ਵੀ ਹੈ, ਤੇ ਉਹ ਬੁੱਢੇ ਨਾਲੇ ਦਾ ਰੂਪ ਲੈ ਚੁੱਕਿਆ ਇੰਨੇ ਸਾਲਾਂ ਤੋਂ। ਇਹ ਜਿਹੜੇ ਪ੍ਰਦੂਸ਼ਿਤ ਪਾਣੀ ਹੈ ਇਹ ਲੋਕਾਂ ਨੂੰ ਬਿਮਾਰ ਕਰ ਰਿਹਾ। ਕਾਲਾ ਪੀਲੀਆ, ਕੈਂਸਰ, ਹੋਰ ਭਿਆਨਕ ਹੱਡਾਂ ਦੀਆਂ ਬਿਮਾਰੀਆਂ ਜਿਹਨੂੰ ਵਾਟਰ ਬੋਰਨ ਡਿਜ਼ੀਜ਼ ਕਹਿੰਦੇ ਨੇ, ਪਾਣੀ ਤੋਂ ਪੈਦਾ ਹੋ ਰਹੀਆਂ ਨੇ ਹਜ਼ਾਰਾਂ ਕਿਸਮ ਦੀਆਂ, ਉਹ ਵੀ ਸਾਡੇ ਸਾਹਮਣੇ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ? ਇਹ ਬਹੁਤ ਬੜਾ ਸੰਕਟ ਹੈ। ਤੇ ਦੂਜਾ ਪੰਜਾਬ ਦੇ ਨਹਿਰੀ ਪਾਣੀ ਆ ਜਿਹੜੇ ਦਰਿਆਈ ਪਾਣੀ ਨੇ, ਇਹਨਾਂ ਦੀ ਵੰਡ ਦਾ ਸਵਾਲ ਹੈ। ਇਹ ਵੰਡ ਦੇ ਤੌਰ ਤੇ ਵੀ ਜਿਹੜਾ ਪੰਜਾਬ ਦਾ ਹੱਕ ਹੈ ਉਹ ਲੰਬੇ ਸਮੇਂ ਤੋਂ ਹਰਿਆਣਾ, ਰਾਜਸਥਾਨ ਤੇ ਹਰਿਆਣੇ ਨੂੰ ਜਾ ਰਿਹਾ। ਉਹਦੇ ਤੇ ਵੀ ਕੋਈ ਗੱਲ ਨਿਆਂਕਾਰੀ ਗੱਲ ਜਿਹੜੀ ਇਨਸਾਫ ਆਧਾਰਿਤ ਹੁੰਦੀ ਹੈ ਉਹ ਨਹੀਂ ਹੋ ਪਾ ਰਹੀ। ਇਹ ਬਹੁਤ ਵੱਡੇ ਸੰਕਟ ਦੇ ਵਿੱਚੋਂ ਪੰਜਾਬ ਇਸ ਸਮੇਂ ਗੁਜ਼ਰ ਰਿਹਾ। ਇਸੇ ਕਰਕੇ ਪੰਜਾਬ ਦੇ ਲੋਕ ਨਿਰਾਸ਼ ਨੇ। ਜਦੋਂ ਨਿਰਾਸ਼ਤਾ ਦਾ ਆਲਮ ਆਉਂਦਾ ਹੈ ਉਹਦੇ 3-4 ਸਿੰਪਟਮ ਨੇ ਇਸ ਕਿਸਮ ਦੇ। ਪਹਿਲਾ ਕਿ ਨਸ਼ਿਆਂ ਦੇ ਰਾਹ ਪੈ ਗਈ ਜਵਾਨੀ ਕਿੰਨੀ ਤਾਂ ਆਪਣੀ। ਨੌਜਵਾਨ ਬੱਚੇ ਨਸ਼ਿਆਂ ਦੇ ਰਾਹ ਮਰ ਰਹੇ ਨੇ। ਔਨ ਡਿਲੀਵਰੀ ਨਸ਼ਾ ਹੈ ਲੋਕਾਂ ਦੇ ਘਰਾਂ ਦੇ ਵਿੱਚ, ਬਾਕੀ ਤਾਂ ਗੱਲ ਛੱਡੋ ਤੁਸੀਂ। ਔਰ 3 ਸਰਕਾਰਾਂ ਬਦਲ ਗਈਆਂ। ਕੋਈ ਕਹਿੰਦਾ ਸੀ ਮੈਂ 4 ਹਫ਼ਤਿਆਂ 'ਚ ਨੱਥ ਪਾ ਦੂੰ, ਕੋਈ 4 ਮਹੀਨਿਆਂ 'ਚ। ਪਰ ਆਪਣੇ ਸਾਹਮਣੇ ਹੈ ਕਿ ਲਗਾਤਾਰ ਉਹ ਨਸ਼ੇ ਦੇ ਰੂਪ ਦੇ ਵਿੱਚ ਓਵਰਡੋਜ਼ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਆ ਰਹੀ ਹੈ। ਇਸ ਤੋਂ ਇਲਾਵਾ ਜਿਹੜਾ +2 ਦਾ ਬੱਚਾ ਹੈ, ਕਿਸੇ ਨੂੰ ਸਕੂਲ 'ਚ ਜਾ ਕੇ ਪੁੱਛੋ ਕਹਿੰਦੇ ਕੀ ਕਰੇਗਾ, ਉਹਨਾਂ ਦਾ ਸੁਪਨਾ ਹੀ ਮਰ ਗਿਆ। ਉਹਨਾਂ ਦਾ ਵੱਧ ਤੋਂ ਵੱਧ ਸੁਪਨਾ ਰਹਿ ਗਿਆ ਆਈਲੈਟਸ ਕਰੂੰਗਾ, ਵਿਦੇਸ਼ ਜਾਊਂਗਾ। ਵਿਦੇਸ਼ 'ਚ ਉਹ ਕੋਈ ਉੱਚੀ ਪੜ੍ਹਾਈ ਲਈ ਨਹੀਂ ਜਾਂਦੇ, ਉਹ ਉੱਥੇ ਐਡਜਸਟ ਹੋਣ ਲਈ ਜਾਂਦੇ ਨੇ, PR ਲੈਣ ਲਈ ਜਾਂਦੇ ਨੇ, ਦਿਹਾੜੀ ਕਰਨ ਲਈ ਜਾਂਦੇ ਨੇ ਮੇਨਲੀ। ਅਤੇ ਤੁਸੀਂ ਉਹਦਾ ਵੱਡਾ ਸੁਪਨਾ ਜਿਹੜਾ ਸਾਇੰਟਿਸਟ ਬਣਨ ਦਾ, ਡਾਕਟਰ ਬਣਨ ਦਾ ਵੱਡਾ, ਉਹ ਮਾਰਤ ਹੈ ਉਸ ਪੱਧਰ 'ਤੇ। ਫਿਰ ਕਿਸਾਨ ਅਤੇ ਮਜ਼ਦੂਰ ਇਹਦਾ ਬੁਨਿਆਦੀ ਇੱਕ ਹਿੱਸਾ ਹੈ। ਉਹ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰ ਰਿਹਾ। ਉਹਦੇ ਬਾਰੇ ਕੋਈ ਪਾਲਿਸੀ, ਕੋਈ ਗੱਲ ਕਿਸੇ ਟਾਈਪ ਦੀ ਨਹੀਂ। ਖੇਤੀ ਦੀ ਪਾਲਿਸੀ ਉਹ ਤੁਹਾਡੇ ਕੋਲ ਹੈ ਨਹੀਂ। ਸਿੱਖਿਆ ਦਾ ਸਵਾਲ ਹੈ ਤੁਹਾਡਾ। ਆ ਹੁਣੇ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਵਾਲੀ ਗੱਲ ਸੀ, ਵਾਪਸ ਲਈ ਹੈ। ਉਹ ਚੰਗੀ ਗੱਲ ਹੈ, ਵਾਪਸ ਲੈ ਲਈ। ਪਰ 1996 ਤੋਂ ਬਾਅਦ ਇੱਕਾ ਦੁੱਕਾ ਥੋੜ੍ਹੀ ਜਿਹੀ ਭਰਤੀ ਹੋਈ ਹੈ। ਤੁਹਾਡੇ ਕੋਲ ਬੰਦੇ ਕਿੱਥੇ ਰਹਿ ਗਏ? ਜਿਹੜੇ ਪੂਰੇ 1158 ਪੋਸਟਾਂ ਸੀ ਉਹਦੇ 'ਚੋਂ 150 ਬੰਦਾ ਵੀ ਨਹੀਂ ਹੈ ਰੈਗੂਲਰ। ਬਾਕੀ ਸਾਰੇ ਕੋਈ ਜਿਹੜਾ ਹਾਕ 'ਤੇ ਹੈ, ਕੋਈ ਤੁਹਾਡੇ ਕੋਲ ਗੈਸਟ ਫੈਕਲਟੀ 'ਚ ਹੈ, ਕੋਈ ਕਿਸੇ ਟਾਈਪ 'ਤੇ। ਤਾਂ ਕਾਲਜ ਖਾਲੀ ਨਹੀਂ ਹੋਣਗੇ ਤਾਂ ਕੀ ਕਰਨਗੇ? ਹੁਣ ਇੱਕ ਨਵੀਂ ਸਮੱਸਿਆ ਆ ਗਈ। ਸਗੋਂ ਐਤਕੀ ਕਾਲਜਾਂ 'ਚ ਦਾਖਲਾ ਵੱਧ ਰਿਹਾ। ਕਿਉਂ? ਕਿਉਂਕਿ ਕੈਨੇਡਾ ਨੇ ਰੂਲ ਬਦਲਤਾ ਕਿ ਜਿਹੜੇ ਵਿਆਹ ਕਰਾ ਕੇ ਬੰਦੇ ਜਾਂਦੇ ਸੀ
ਉਹਨਾਂ ਦੇ ਸਪਾਊਸਜ ਨੂੰ ਨਹੀਂ ਤੁਸੀਂ ਜਦੇ ਬੁਲਾ ਸਕਦੇ। ਉਹ ਸਾਰੇ ਮਾਮਲੇ ਜ਼ਰੂਰ ਬਦਲ ਗਿਆ ਤੇ ਐਤਕੀ ਉਹ ਬੱਚੇ 1 ਸਾਲ ਦਾ ਗੈਪ ਨਾ ਪਏ ਉਹ ਕਾਲਜਾਂ ਚੜ ਦਾਖਲ ਹੋਣ ਲੱਗੇ ਨੇ ਤੇ ਉਹ ਸਾਂਭਣਗੇ ਕਿੱਥੋਂ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। ਇਕੱਲਾ ਇਸ ਲਈ ਨਹੀਂ ਵੰਡਿਆ ਕਿਉਂਕਿ ਅਕਾਲੀ ਦਲ ਤੁਸੀਂ ਦੇਖੋ ਜਿਹੜੀ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ 104 ਸਾਲ ਪੁਰਾਣੀ ਪਾਰਟੀ ਹੈ ਜਿਹਦੇ ਮਗਰ ਲੋਕ ਲੱਗਣਾ ਚਾਹੁੰਦੇ ਸੀ, ਪਰ ਉਹ ਲਗਾਤਾਰ ਰਸਾਤਲ ਬਣ ਹੈ। ਜੇ 2017 ਤੋਂ ਲਾਓ, ਪਹਿਲੀ ਵਾਰ 2017 'ਚ ਅਕਾਲੀ ਦਲ ਮੁੱਖ ਪਾਰਟੀ ਨਹੀਂ ਬਣ ਪਾਇਆ, ਵਿਰੋਧੀ ਧਿਰ ਦੀ ਪਾਰਟੀ ਨਹੀਂ ਬਣ ਪਾਇਆ। ਫਿਰ 2022 'ਚ ਆ ਕੇ ਤਾਂ 3 ਰਹਿ ਗਏ MLA, 3 'ਚੋਂ 1 ਚਲਾ ਗਿਆ, 1 ਰੁੱਸ ਕੇ ਬੈਠਾ, ਇਕੱਲੀ ਇੱਕ ਬੀਬੀ ਰਹਿ ਗਈ ਗਨੀਵ ਕੌਰ, ਕਿੰਨੀ ਕੁ ਜਾ ਕੇ ਉਹ ਗੱਲ ਕਰੂਗੀ। ਹੁਣ ਲੋਕ ਸਭਾ ਦੀ ਚੋਣ ਆ ਗਈ, 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ ਹੁੰਦੀ, ਪਰ ਉਹ ਲੀਡਰਸ਼ਿਪ ਸਮਝਦੇ ਨਹੀਂ। ਪੰਜਾਬ ਦੇ ਲੋਕ ਲੀਡਰਾਂ ਤੋਂ ਭਰੋਸਾ ਗਵਾ ਚੁੱਕੇ ਨੇ। ਜਿਹੜੀ ਝੂੰਦਾ ਕਮੇਟੀ ਦੀ ਰਿਪੋਰਟ ਉਹਨਾਂ ਦੀ ਸੀ, ਉਹਨਾਂ ਦੀ ਆਪਣੀ ਰਿਪੋਰਟ ਸੀ, ਉਹ ਲੋਕਾਂ ਤੋਂ ਨਹੀਂ ਪੁੱਛਿਆ ਸੀ, ਉਹਨਾਂ ਦੇ ਵਰਕਰਾਂ ਤੋਂ ਪੁੱਛਿਆ ਸੀ ਜਿਹੜੇ ਹੇਠਲੇ ਨੇ। 117 ਚੋਂ 100 ਹਲਕੇ 'ਚ ਜਾ ਕੇ ਪੁੱਛਿਆ ਸੀ। ਉਹ ਕਹਿੰਦੇ ਸੀ ਪਹਿਲਾਂ ਲੀਡਰ ਪਰਾਂ ਰਹੋ, ਉਦੋਂ ਬਾਅਦ ਫਿਰ ਬਾਕੀ ਦੀ ਗੱਲ ਹੋਏਗੀ। ਲੀਡਰ ਤਾਂ ਹੁਣ ਲੈਣਾ ਨਹੀਂ ਚਾਹੁੰਦੇ, ਲੀਡਰ ਚੈਨ ਲੈਣਾ ਨਹੀਂ ਚਾਹੁੰਦੇ ਤੇ ਕੁਝ ਗਰੁੱਪ ਵੱਖ ਹੋ ਗਿਆ। ਵੱਖ ਹੋ ਕੇ ਜਥੇਦਾਰ ਅਕਾਲ ਤਖਤ ਕੋਲ ਚਲਾ ਗਿਆ, ਉਹਨੇ 4 ਚੀਜ਼ਾਂ ਕਹਿਤੀਆਂ ਵੀ ਸਾਡੇ ਤੋਂ ਆ ਗਲਤੀਆਂ ਹੋਈਆਂ ਨੇ ਜੀ, ਅਸੀਂ ਵੀ ਜ਼ਿੰਮੇਵਾਰ ਸੀ। ਹੁਣ ਜਥੇਦਾਰ ਸਾਹਿਬਾਨ ਦੇ ਪਾਲੇ 'ਚ ਗੇਂਦ ਹੈ, ਉਹ ਕੀ ਕਰਨਗੇ? ਕੱਲੀ ਧਾਰਮਿਕ ਸਜ਼ਾ ਲਾਉਣਗੇ ਜਾਂ ਪੋਲੀਟੀਕਲ ਸਜ਼ਾ ਵੀ ਕੋਈ ਹੋਏਗੀ ਵੀ ਤੁਹਾਨੂੰ 5 ਸਾਲ 7 ਸਾਲ 10 ਸਾਲ ਲਈ ਸਰਗਰਮ ਸਿਆਸਤ ਤੋਂ ਵਾਂਝੇ ਕਰਦੇ ਆ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਨਹੀਂ, ਬਿਲਕੁਲ ਪਹਿਲਾਂ ਵੀ ਮੋਰਚਾ ਵੱਡਾ ਪਾਣੀਆਂ ਤੋਂ ਲੱਗਿਆ ਸੀ 1982 'ਚ। 8 ਅਪ੍ਰੈਲ 1982 ਨੂੰ ਜਦੋਂ ਇੰਦਰਾ ਗਾਂਧੀ ਟੱਕ ਲਾਉਣ ਆਈ ਸੀ SYL ਦੇ ਮਾਮਲੇ 'ਚ। ਇਹ ਬਾਅਦ 'ਚ ਅਗਸਤ ਦੇ ਵਿੱਚ ਉਹ ਧਰਮ ਯੁੱਧ ਮੋਰਚੇ 'ਚ ਜਾ ਕੇ ਤਬਦੀਲ ਹੋਇਆ ਸੀ। ਹੋਰ ਮੰਗਾਂ ਆਈਆਂ, ਪਹਿਲਾਂ ਪਾਣੀਆਂ ਦੀ ਮੰਗ ਸੀ, ਉਹ ਦਰਿਆਈ ਪਾਣੀਆਂ ਦੀ ਵੰਡ ਦਾ ਮੁੱਦਾ ਸੀ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਔਰ ਮੋਰਚੇ ਜੇ ਠੀਕ ਨੀਅਤ ਨਾਲ, ਗਿਆਨ ਨਾਲ, ਸੁਚੱਜਤਾ ਦੇ ਨਾਲ ਲਾਏ ਜਾਣ ਤਾਂ ਉਹਦੇ 'ਚੋਂ ਹਮੇਸ਼ਾ ਹੀ ਨਵੀਂ ਲੀਡਰਸ਼ਿਪ ਪੈਦਾ ਹੋਣ ਦੇ ਚਾਂਸ ਰਹਿੰਦੇ ਨੇ। ਔਰ ਜਿਹੜੀ ਲੀਡਰਸ਼ਿਪ ਲੋਕਾਂ ਨਾਲ ਪ੍ਰਤੀਬੱਧ ਹੋਵੇ, ਉਹਦੇ ਕੋਲ ਕੋਈ ਵਿਜ਼ਨ ਹੋਵੇ। ਵੈਸੇ ਵੀ ਮੋਰਚੇ ਲੱਗ ਜਾਂਦੇ ਨੇ ਕਈ ਵਾਰ, ਬਾਕੀ ਜੇ ਵਿਜ਼ਨ ਨਹੀਂ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ, 92 ਜਿਤਾਤੇ, ਪਰ ਵਿਜ਼ਨ ਕੀ ਹੈ? ਨਾ ਤੁਹਾਡੇ ਕੋਲ ਕੋਈ ਖੇਤੀ ਦੀ ਪਾਲਿਸੀ ਹੈ, ਨਾ ਤੁਹਾਡੇ ਕੋਲ ਕੋਈ ਪੰਜਾਬ ਦੇ ਸੱਭਿਆਚਾਰ ਨਾਲ ਜੁੜੀ ਕੋਈ ਅਕਲ ਹੈ, ਸ਼ੁੱਧ ਹੈ, ਨਾ ਤੁਹਾਡੇ ਕੋਲ ਕੋਈ ਬੋਲੀ ਨਾਲ ਤੁਹਾਡਾ ਲਿਹਾਜ਼ ਹੈ। ਤੇ ਚੁਣੇਗੇ ਬਸ ਇਸ ਤਰੀਕੇ ਨਾਲ ਆ ਰਹੇ ਨੇ। ਇਸ ਲਈ ਜਿਹੜੇ ਲੋਕ ਕਹਿੰਦੇ ਨਵੇਂ ਲੋਕ ਅੱਗੇ ਆਉਣ, ਨਵੇਂ ਲੋਕ ਵੀ ਆਉਣ, ਪਰ ਉਸ ਕਿਸੇ ਗਿਆਨ ਨਾਲ, ਕਿਸੇ ਦਿਸ਼ਾ ਨਾਲ, ਕਿਸੇ ਨਜ਼ਰੀਏ ਨਾਲ ਨਾ ਆਉਣ। ਉਹਨਾਂ ਕੋਲ ਕੋਈ ਨਕਸ਼ਾ ਹੋਣਾ ਚਾਹੀਦਾ ਕਿ ਪੰਜਾਬ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ, ਦੇਸ਼ ਦੇ ਵਿੱਚ ਕੀ ਚੱਲ ਰਿਹਾ ਹੈ, ਅਸੀਂ ਪੰਜਾਬ ਨੂੰ ਇਸ ਸੰਕਟ 'ਚੋਂ ਕਿਵੇਂ ਉਭਾਰ ਸਕਦੇ ਹਾਂ। ਜੇ ਉਹ ਇਹ ਲੈ ਕੇ ਆਉਂਦੇ ਨੇ ਕੋਈ ਨਾ ਕੋਈ ਵਿਜ਼ਨ, ਤਾਂ ਨਵੀਂ ਲੀਡਰਸ਼ਿਪ ਪੰਜਾਬ ਨੂੰ ਚਾਹੀਦੀ ਹੈ, ਬਿਨਾਂ ਸ਼ੱਕ ਚਾਹੀਦੀ ਹੈ। ਪੰਥ ਨੂੰ ਚਾਹੀਦੀ ਹੈ, ਪੰਥ ਦੇ ਨਾਲ ਜੁੜੀ ਪੰਜਾਬ ਨੂੰ ਚਾਹੀਦੀ ਹੈ। ਪੰਥ ਤੇ ਪੰਜਾਬ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਹੈ। ਬਿਲਕੁਲ ਅਕਾਲੀ ਹਿਸਟਰੀ, ਪੰਥਕ ਇਤਿਹਾਸ, ਇਹਦੇ ਤੋਂ ਟੁੱਟ ਕੇ ਕੋਈ ਪਾਰਟੀ ਜ਼ਮੀਨ 'ਚ ਨਹੀਂ ਆ ਸਕਦੀ। ਇੱਕ ਵਾਰ ਸੱਤਾ 'ਚ ਆ ਗਈ, 2 ਵਾਰ ਆ ਗਈ, ਇਹ ਪਾਰਟੀਆਂ ਦਾ ਬੁਨਿਆਦ ਨਹੀਂ ਹੁੰਦੀ। ਔਰ ਬੁਨਿਆਦੀ ਤੌਰ ਤੇ ਜੜ੍ਹਾਂ ਲਾਉਣ ਦੇ ਲਈ ਮੈਨੂੰ ਲੱਗਦਾ ਸੱਤਾ 'ਚ ਜਾਣਾ ਜਾਂ ਸੱਤਾ 'ਚ ਨਾ ਜਾਣਾ ਇਹ ਮਹੱਤਵਪੂਰਨ ਨਹੀਂ ਹੁੰਦਾ। ਮਹੱਤਵਪੂਰਨ ਹੁੰਦਾ ਕਿ ਲੋਕ ਭਰੋਸਾ ਤੁਹਾਡੇ ਤੇ ਕਿੰਨਾ ਕਰਦੇ ਨੇ, ਔਰ ਸੱਤਾ ਉੱਥੇ ਬੈਠੀ ਵੀ ਤੁਹਾਡੇ ਤੋਂ ਤਰਬਕਦੀ ਹੋਵੇ ਕਿ ਨਹੀਂ, ਜੇ ਲੋਕਾਂ ਨੇ ਆਹ ਫੈਸਲਾ ਲੈ ਲਿਆ ਤਾਂ ਇਹ ਗਲਤ ਹੋ ਜਾਏਗਾ। ਉਸ ਬੈਕਗਰਾਊਂਡ 'ਚੋਂ ਅਕਾਲੀ ਦਲ ਆਇਆ ਸੀ। ਸੱਤਾ 'ਚ ਤਾਂ 66 ਤੋਂ ਬਾਅਦ ਆਉਣ ਲੱਗਿਆ, ਉਦੋਂ ਪਹਿਲਾਂ ਕੋਈ ਸੱਤਾ ਨਹੀਂ ਸੀ। ਪਰ ਮਹਾਤਮਾ ਗਾਂਧੀ ਨੂੰ ਕਹਿਣਾ ਪਿਆ ਚਾਬੀਆਂ ਦੇ ਮੋਰਚੇ ਤੋਂ ਬਾਅਦ ਕਿ ਆਜ਼ਾਦੀ ਦੀ ਅੱਧੀ ਲੜਾਈ ਜਿੱਤ ਲਈ। ਇਸ ਲਈ ਇਹਦੀ ਬੁਨਿਆਦ ਹੋਰ ਤਰ੍ਹਾਂ ਦੀ ਬੁਨਿਆਦ ਹੈ। ਜੇ ਕੋਈ ਇਹਦੇ 'ਚੋਂ ਇਕੱਲੀ ਸੱਤਾ ਕੱਢਣਾ ਚਾਹੁੰਦਾ, ਇਕੱਲੀ ਸਰਕਾਰ ਬਣਾਉਣਾ ਚਾਹੁੰਦਾ, ਉਹਦੇ ਨਾਲ ਕੰਮ ਨਹੀਂ ਚੱਲਣਾ। ਲੋਕਾਂ ਦੀ ਯੂਨਿਟੀ ਬਣਾਉਣਾ, ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਪੈਰ ਮਜ਼ਬੂਤ ਕਰਨਾ, ਉਹ ਸੰਸਥਾਵਾਂ ਦੇ ਨਾਲ ਇੱਕ ਨਕੇਲ ਪਾਈ ਰੱਖਣਾ ਲੀਡਰਸ਼ਿਪ ਨੂੰ, ਇਹ ਬਹੁਤ ਜ਼ਰੂਰੀ ਹੈ। ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ
ਮੋਰਚਿਆਂ 'ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਆ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਜੋ ਕਹਿੰਦੀ ਰਹੀ, ਜਿੰਨੇ ਵੀ ਆਏ UAPA ਦਾ, 370 ਦਾ ਔਰ ਜਿੰਨੇ ਵੀ ਕਾਨੂੰਨ ਆਏ, ਨਾਗਰਿਕ ਸੋਧ ਬਿੱਲ ਦਾ ਅਕਾਲੀ ਦਲ ਨੇ ਸਮਰਥਨ ਕੀਤਾ ਪਾਰਲੀਮੈਂਟ ਦੇ ਵਿੱਚ। ਜਿਹੜੀ ਫੈਡਰਲ ਸਟਰਕਚਰ ਦੀ ਪਾਰਟੀ ਸੀ, ਇੱਕ ਸੂਬੇ ਨੂੰ ਤੋੜਨ ਵਾਲੇ ਦਾ ਹਮਾਇਤ ਕਰਨ ਲੱਗ ਗਈ ਤੇ ਕਿਸਾਨੀ ਮੂਵਮੈਂਟ ਦੀ ਵੀ ਪਹਿਲਾਂ ਵਿਰੋਧਤਾ ਹੀ ਕੀਤੀ ਹੈ ਤੇ ਉਦੋਂ ਬਾਅਦ ਆਈ ਹੈ। ਤਾਂ ਉਦੋਂ ਬਾਅਦ ਇਸ ਲਈ ਜਿਹੜਾ ਬੁਨਿਆਦੀ ਅਕਾਲੀ ਦਲ ਦਾ ਗੋਲ ਸੀ, ਜਦੋਂ ਐਮਰਜੈਂਸੀ ਲੱਗੀ ਮੋਰਚਾ ਲਾਉਣਾ ਜ਼ੁਲਮ ਦੇ ਖਿਲਾਫ, ਹੁਣ ਜਿਹੜੀ ਸਰਕਾਰ ਜ਼ੁਲਮ ਕਰ ਰਹੀ ਸੀ ਉਹਦੇ ਖਿਲਾਫ ਬੋਲਣਾ ਛੱਡ ਕੇ ਜੋ ਗੁਜਰਾਤ 'ਚ ਹੋਇਆ, ਅਕਾਲੀ ਦਲ ਕੀ ਬੋਲਿਆ? ਕੁਝ ਨਹੀਂ ਬੋਲਿਆ। ਇਸ ਕਰਕੇ ਜਦੋਂ ਆਪਦੇ ਬੁਨਿਆਦ ਤੋਂ ਭਟਕ ਗਏ, ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ ਸੀ। ਨਵੇਂ ਅਕਾਲੀ ਦਲ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਅਕਾਲੀ ਦਲ ਸੁਧਾਰ ਲਹਿਰ ਦੀ ਗੱਲ ਕੀਤੀ ਜਾ ਰਹੀ ਹੈ। ਇਹ ਲਹਿਰਾਂ ਪਹਿਲਾਂ ਵੀ ਬਣੀਆਂ ਨੇ। ਨਹੀਂ, ਨਵੇਂ ਜਿੰਨੇ ਮਰਜ਼ੀ ਬਣ ਜਾਣ, ਨਵੇਂ ਦਾ ਸਵਾਲ ਨਹੀਂ। ਤੁਹਾਡੇ ਕੋਲ ਪ੍ਰੋਗਰਾਮ ਕੀ ਹੈ? ਤੁਸੀਂ ਇੱਕ ਤਪੱਸਿਆ ਕਰਕੇ ਲੋਕਾਂ ਦਾ ਭਰੋਸਾ ਕਿਵੇਂ ਬਹਾਲ ਕਰਦੇ ਹੋ? ਮੇਨ ਮਾਮਲਾ ਇਹ ਹੈ। ਨਵੇਂ ਤਾਂ ਇੱਥੇ 35 ਬਣੇ ਫਿਰਦੇ ਨੇ, ਹੋਰ ਬਣ ਜਾਣਗੇ। ਬਣਨ ਨਾਲ ਤਾਂ ਕੁਝ ਨਹੀਂ ਬਣਨਾ। ਰੌਲਾ ਇਹ ਹੈ ਕਿ ਪੰਜਾਬ ਦੇ ਲੋਕ ਤੁਹਾਡੇ ਚੋਂ ਪੰਥ ਦੀ ਤੇ ਪੰਜਾਬ ਦੀ ਸੁਰੱਖਿਆ ਦੀ ਗਾਰੰਟੀ ਦੇਖ ਰਹੇ ਨੇ। ਉਹ ਕਿਵੇਂ ਦੇਖਣਗੇ? ਜਿਹੜਾ ਬੇਭਰੋਸਗੀ ਹੈ ਉਹਨੂੰ ਭਰੋਸੇ 'ਚ ਕਿਵੇਂ ਬਦਲੋਗੇ? ਇਹ ਸਭ ਤੋਂ ਬੜਾ ਸਵਾਲ ਹੈ। ਜੀ, ਬਹੁਤ ਸ਼ੁਕਰੀਆ। ਤਾਂ ਅਸੀਂ ਪੰਜਾਬ ਦੇ ਮੋਰਚਿਆਂ ਦੀ ਗੱਲ ਕੀਤੀ, ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ, ਪੰਜਾਬ ਦੇ ਹੱਕਾਂ ਦੇ ਲਈ ਲੜਦੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਫਿਰ ਕਿਸੇ ਦਿਨ ਲੰਬੀ ਮੁਲਾਕਾਤ ਕਰਾਂਗੇ। ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੇ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ। ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ, ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ, ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਹੈ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ 92 ਜਿਤਾਤੇ, ਪਰ ਵਿਜ਼ਨ ਕੀ ਹੈ? ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਆ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਬੁਨਿਆਦ ਤੋਂ ਭਟਕ ਗਏ, ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪੰਜਾਬ ਦੇ ਜੋ ਹਾਲਾਤ ਬਣੇ ਨੇ, ਪੰਜਾਬ ਦੇ ਜੋ ਪਾਣੀਆਂ ਦੀ ਗੱਲ ਹੋਊਗੀ, ਪੰਜਾਬ ਦੇ ਜੋ ਮੌਜੂਦਾ ਪੋਲੀਟੀਕਲ ਸਿਸਟਮ ਦੀ ਗੱਲ ਹੋਊਗੀ, ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਹਰਮੀਤ ਸਿੰਘ ਜੀ ਮੌਜੂਦ ਨੇ। ਜੀ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਹਤ ਕਿਵੇਂ ਆ? ਠੀਕ ਹੋ? ਹਾਂ, ਬਿਲਕੁਲ। ਅਸੀਂ ਮਾਫੀ ਚਾਹਾਂਗੇ ਬਈ ਤੁਹਾਨੂੰ ਤਕਲੀਫ ਦਿੱਤੀ ਹੈ ਇੱਥੋਂ ਤੱਕ ਆਉਣ ਦੇ ਲਈ, ਪਰ ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ। ਵਿਜ਼ਨਰੀ ਲੀਡਰਸ਼ਿਪ ਜਿਹੜੀ ਪੰਜਾਬ ਨੂੰ ਸੰਕਟ ਚੋਂ ਕੱਢ ਕੇ ਕਿਸੇ ਦਿਸ਼ਾ 'ਚ ਲੈ ਜੇ, ਉਹ ਅਜੇ ਦਿਖਾਈ ਨਹੀਂ ਦੇ ਰਹੀ ਉਸ ਪੱਧਰ ਦੇ ਉੱਤੇ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੇ। ਹੁਣ ਲੋਕ ਉਹ ਕਿਸਾਨ ਬਾਰਡਰਾਂ ਤੇ ਵੀ ਬੈਠੇ ਨੇ, ਇੱਕ ਗਰੁੱਪ
SKM ਆਪਦੇ ਤਰੀਕੇ ਨਾਲ ਲੜ ਰਿਹਾ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ। ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ, ਔਰ ਜੀਰੇ ਵਾਲਾ ਚੱਲ ਹੀ ਰਿਹਾ 1 ਸਾਲ ਤੋਂ ਲਗਭਗ ਵੱਧ ਸਮਾਂ ਹੋ ਗਿਆ। ਅਲੱਗ-ਅਲੱਗ ਗੱਲਾਂ ਤੇ ਲੋਕ ਆਪ ਲੜ ਰਹੇ ਨੇ, ਆਪ ਉੱਠ ਰਹੇ ਨੇ, ਪਰ ਪ੍ਰਸ਼ਾਸਨ ਤੇ ਸਰਕਾਰ ਜਿਹਦੀ ਜ਼ਿੰਮੇਵਾਰੀ ਹੁੰਦੀ ਹੈ। ਸਭ ਤੋਂ ਬੜੀ ਗੱਲ ਸਰਕਾਰ ਦੀ ਕਿਹੜੀ ਜ਼ਿੰਮੇਵਾਰੀ ਹੁੰਦੀ ਹੈ? ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰਨੀ। ਇਹਦੇ 2 ਕੰਪੋਨੈਂਟ ਨੇ। ਇੱਕ ਤਾਂ ਜਾਨ ਮਾਲ ਇਸ ਕਰਕੇ ਹੁੰਦੀ ਹੈ ਕਿ ਜੇ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਹੋਵੇ। ਲੋਕ ਇਹ ਵੀ ਕਹਿੰਦੇ ਨੇ ਕਿ ਗੈਂਗਸਟਰਾਂ ਦੇ ਫੋਨ ਆ ਰਹੇ ਨੇ, ਪੈਸੇ ਮੰਗੇ ਜਾ ਰਹੇ ਨੇ, ਵੱਖ-ਵੱਖ ਤਰ੍ਹਾਂ ਦਾ ਮਾਹੌਲ ਹੈ। ਦੂਜੇ ਪਾਸੇ ਲੋਕਾਂ ਦਾ ਜੀਵਨ ਇਸ ਲਈ ਵੀ ਦੁੱਭਰ ਹੋ ਰਿਹਾ ਕਿ ਕੁਦਰਤੀ ਜਿਹੜੀਆਂ ਦਾਤਾਂ ਨੇ, ਜਿਵੇਂ ਪਾਣੀ ਹੈ, ਸਭ ਤੋਂ ਪਹਿਲਾਂ ਜਿਵੇਂ ਆਪਾਂ ਗੁਰਬਾਣੀ ਦਾ ਵੀ ਮਹਾਂਵਾਕ ਹੈ, ਪਹਿਲਾ ਪਾਣੀ ਜਿਉ ਹੈ ਫਿਰ ਜਿਤ ਹਰਿਆ ਸਭ ਕੋਈ, ਕਿ ਇਹਦੇ ਤੋਂ ਬਿਨਾਂ ਜਿੰਦਾ ਰਿਹਾ ਨਹੀਂ ਜਾ ਸਕਦਾ। ਪੰਜਾਬ ਦੇ ਪਾਣੀ ਮੁੱਕਦੇ ਵੀ ਜਾ ਰਹੇ ਨੇ, ਦਰਿਆ ਨਾਲਿਆਂ ਦਾ ਰੂਪ ਲੈਂਦੇ ਜਾ ਰਹੇ ਨੇ, ਤੇ ਪੰਜਾਬ ਦੇ ਪਾਣੀ ਪ੍ਰਦੂਸ਼ਿਤ ਵੀ ਹੁੰਦੇ ਜਾ ਰਹੇ ਨੇ ਦੋਨੋਂ ਤਰ੍ਹਾਂ ਦੇ। ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਇੰਨੀ ਤੇਜ਼ੀ ਨਾਲ 14.5 ਲੱਖ ਟਿਊਬਵੈੱਲ ਪਾਣੀ ਕੱਢ ਰਿਹਾ ਹੇਠੋਂ ਕਿ ਉਹਦੇ ਮੁਕਾਬਲੇ ਜਿੰਨੀ ਬਰਸਾਤ ਨਾਲ ਹੇਠਾਂ ਜਾਣਾ ਚਾਹੀਦਾ ਉਹ ਜਾ ਨਹੀਂ ਰਿਹਾ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਔਰ ਉਹਦੇ ਲਈ ਦੂਜੀ ਗੱਲ ਫਿਰ ਨਹਿਰੀ ਪਾਣੀਆਂ ਦਾ ਸੀ ਕਿ ਨਹਿਰੀ ਪਾਣੀ ਚਲੋ ਅਸੀਂ ਲਈਏ ਕਿਸੇ ਨਾ ਕਿਸੇ ਰੂਪ 'ਚ। ਨਹਿਰੀ ਪਾਣੀ ਹੁਣ ਸਾਰੇ ਦਰਿਆ ਹੀ ਜੇ ਪੋਲੂਟ ਹੋ ਜਾਣਗੇ ਤਾਂ ਨਹਿਰੀ ਪਾਣੀ ਵੀ ਪ੍ਰਦੂਸ਼ਿਤ ਹੋਣਗੇ। ਆ ਜਿਹੜਾ ਬੁੱਢਾ ਦਰਿਆ ਕਹਿੰਦੇ ਸੀ ਕਿਸੇ ਜ਼ਮਾਨੇ ਦੇ ਵਿੱਚ, ਗੁਰੂ ਨਾਨਕ ਸਾਹਿਬ ਨਾਲ ਜੁੜੇ ਹੋਈ ਗੱਲ ਵੀ ਹੈ, ਤੇ ਉਹ ਬੁੱਢੇ ਨਾਲੇ ਦਾ ਰੂਪ ਲੈ ਚੁੱਕਿਆ ਇੰਨੇ ਸਾਲਾਂ ਤੋਂ। ਇਹ ਜਿਹੜੇ ਪ੍ਰਦੂਸ਼ਿਤ ਪਾਣੀ ਹੈ ਇਹ ਲੋਕਾਂ ਨੂੰ ਬਿਮਾਰ ਕਰ ਰਿਹਾ। ਕਾਲਾ ਪੀਲੀਆ, ਕੈਂਸਰ, ਹੋਰ ਭਿਆਨਕ ਹੱਡਾਂ ਦੀਆਂ ਬਿਮਾਰੀਆਂ ਜਿਹਨੂੰ ਵਾਟਰ ਬੋਰਨ ਡਿਜ਼ੀਜ਼ ਕਹਿੰਦੇ ਨੇ, ਪਾਣੀ ਤੋਂ ਪੈਦਾ ਹੋ ਰਹੀਆਂ ਨੇ ਹਜ਼ਾਰਾਂ ਕਿਸਮ ਦੀਆਂ, ਉਹ ਵੀ ਸਾਡੇ ਸਾਹਮਣੇ ਨੇ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ? ਇਹ ਬਹੁਤ ਬੜਾ ਸੰਕਟ ਹੈ। ਤੇ ਦੂਜਾ ਪੰਜਾਬ ਦੇ ਨਹਿਰੀ ਪਾਣੀ ਆ ਜਿਹੜੇ ਦਰਿਆਈ ਪਾਣੀਆਂ ਨੇ ਇਹਨਾਂ ਦੀ ਵੰਡ ਦਾ ਸਵਾਲ ਹੈ। ਇਹ ਵੰਡ ਦੇ ਤੌਰ ਤੇ ਵੀ ਜਿਹੜਾ ਪੰਜਾਬ ਦਾ ਹੱਕ ਹੈ ਉਹ ਲੰਬੇ ਸਮੇਂ ਤੋਂ ਹਰਿਆਣਾ, ਰਾਜਸਥਾਨ ਤੇ ਹਰਿਆਣੇ ਨੂੰ ਜਾ ਰਿਹਾ। ਉਹਦੇ ਤੇ ਵੀ ਕੋਈ ਗੱਲ ਨਿਆਂਕਾਰੀ ਗੱਲ ਜਿਹੜੀ ਇਨਸਾਫ ਆਧਾਰਿਤ ਹੁੰਦੀ ਹੈ ਉਹ ਨਹੀਂ ਹੋ ਪਾ ਰਹੀ। ਇਹ ਬਹੁਤ ਵੱਡੇ ਸੰਕਟ ਦੇ ਵਿੱਚੋਂ ਪੰਜਾਬ ਇਸ ਸਮੇਂ ਗੁਜ਼ਰ ਰਿਹਾ। ਇਸੇ ਕਰਕੇ ਪੰਜਾਬ ਦੇ ਲੋਕ ਨਿਰਾਸ਼ ਨੇ। ਜਦੋਂ ਨਿਰਾਸ਼ਤਾ ਦਾ ਆਲਮ ਆਉਂਦਾ ਉਹਦੇ 3-4 ਸਿੰਪਟਮ ਨੇ ਇਸ ਕਿਸਮ ਦੇ। ਪਹਿਲਾ ਕਿ ਨਸ਼ਿਆਂ ਦੇ ਰਾਹ ਪੈ ਗਈ ਜਵਾਨੀ ਕਿੰਨੀ ਤਾਂ ਆਪਣੀ। ਨੌਜਵਾਨ ਬੱਚੇ ਨਸ਼ਿਆਂ ਦੇ ਰਾਹ ਮਰ ਰਹੇ ਨੇ। ਔਨ ਡਿਲੀਵਰੀ ਨਸ਼ਾ ਹੈ ਲੋਕਾਂ ਦੇ ਘਰਾਂ ਦੇ ਵਿੱਚ, ਬਾਕੀ ਤਾਂ ਗੱਲ ਛੱਡੋ ਤੁਸੀਂ। ਔਰ 3 ਸਰਕਾਰਾਂ ਬਦਲ ਗਈਆਂ। ਕੋਈ ਕਹਿੰਦਾ ਸੀ ਮੈਂ 4 ਹਫ਼ਤਿਆਂ 'ਚ ਨੱਥ ਪਾ ਦੂੰ, ਕੋਈ 4 ਮਹੀਨਿਆਂ 'ਚ, ਪਰ ਆਪਣੇ ਸਾਹਮਣੇ ਹੈ ਕਿ ਲਗਾਤਾਰ ਉਹ ਨਸ਼ੇ ਦੇ ਰੂਪ ਦੇ ਵਿੱਚ ਓਵਰਡੋਜ਼ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਆ ਰਹੀ ਹੈ। ਇਸ ਤੋਂ ਇਲਾਵਾ ਜਿਹੜਾ +2 ਦਾ ਬੱਚਾ ਹੈ, ਕਿਸੇ ਨੂੰ ਸਕੂਲ 'ਚ ਜਾ ਕੇ ਪੁੱਛੋ ਕਹਿੰਦੇ ਕੀ ਕਰੇਗਾ, ਉਹਨਾਂ ਦਾ ਸੁਪਨਾ ਹੀ ਮਰ ਗਿਆ। ਉਹਨਾਂ ਦਾ ਵੱਧ ਤੋਂ ਵੱਧ ਸੁਪਨਾ ਰਹਿ ਗਿਆ ਆਈਲੈਟਸ ਕਰੂੰਗਾ, ਵਿਦੇਸ਼ ਜਾਊਂਗਾ। ਵਿਦੇਸ਼ 'ਚ ਉਹ ਕੋਈ ਉੱਚੀ ਪੜ੍ਹਾਈ ਲਈ ਨਹੀਂ ਜਾਂਦੇ, ਉਹ ਉੱਥੇ ਐਡਜਸਟ ਹੋਣ ਲਈ ਜਾਂਦੇ ਨੇ, PR ਲੈਣ ਲਈ ਜਾਂਦੇ ਨੇ, ਦਿਹਾੜੀ ਕਰਨ ਲਈ ਜਾਂਦੇ ਨੇ ਮੇਨਲੀ। ਅਤੇ ਤੁਸੀਂ ਉਹਦਾ ਵੱਡਾ ਸੁਪਨਾ ਜਿਹੜਾ ਸਾਇੰਟਿਸਟ ਬਣਨ ਦਾ, ਡਾਕਟਰ ਬਣਨ ਦਾ ਵੱਡਾ, ਉਹ ਮਾਰਤਾ ਹੈ ਉਸ ਪੱਧਰ 'ਤੇ। ਫਿਰ ਕਿਸਾਨ ਅਤੇ ਮਜ਼ਦੂਰ ਇਹਦਾ ਬੁਨਿਆਦੀ ਇੱਕ ਹਿੱਸਾ ਹੈ। ਉਹ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰ ਰਿਹਾ। ਉਹਦੇ ਬਾਰੇ ਕੋਈ ਪਾਲਿਸੀ, ਕੋਈ ਗੱਲ ਕਿਸੇ ਟਾਈਪ ਦੀ ਨਹੀਂ। ਖੇਤੀ ਦੀ ਪਾਲਿਸੀ ਉਹ ਤੁਹਾਡੇ ਕੋਲ ਹੈ ਨਹੀਂ। ਸਿੱਖਿਆ ਦਾ ਸਵਾਲ ਹੈ ਤੁਹਾਡਾ। ਆ ਹੁਣੇ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਵਾਲੀ ਗੱਲ ਸੀ, ਵਾਪਸ ਲਈ ਹੈ। ਉਹ ਚੰਗੀ ਗੱਲ ਹੈ ਵਾਪਸ ਲੈ ਲਈ, ਪਰ 1996 ਤੋਂ ਬਾਅਦ ਇੱਕਾ ਦੁੱਕਾ ਥੋੜ੍ਹੀ ਜਿਹੀ ਭਰਤੀ ਹੋਈ ਹੈ। ਤੁਹਾਡੇ ਕੋਲ ਬੰਦੇ ਕਿੱਥੇ ਰਹਿ ਗਏ? ਜਿਹੜੇ ਪੂਰੇ 1158 ਪੋਸਟਾਂ ਸੀ ਉਹਦੇ 'ਚੋਂ 150 ਬੰਦਾ ਵੀ ਨਹੀਂ ਹੈ ਰੈਗੂਲਰ। ਬਾਕੀ ਸਾਰੇ ਕੋਈ ਜਿਹੜਾ ਹਾਕ 'ਤੇ ਹੈ, ਕੋਈ ਤੁਹਾਡੇ ਕੋਲ ਗੈਸਟ ਫੈਕਲਟੀ 'ਚ ਹੈ, ਕੋਈ ਕਿਸੇ ਟਾਈਪ 'ਤੇ। ਤਾਂ ਕਾਲਜ ਖਾਲੀ ਨਹੀਂ ਹੋਣਗੇ ਤਾਂ ਕੀ ਕਰਨਗੇ? ਹੁਣ ਇੱਕ ਨਵੀਂ ਸਮੱਸਿਆ ਆ ਗਈ ਸਗੋਂ, ਐਤਕੀ ਕਾਲਜਾਂ 'ਚ ਦਾਖਲਾ ਵੱਧ ਰਿਹਾ। ਕਿਉਂ? ਕਿਉਂਕਿ ਕੈਨੇਡਾ ਨੇ ਰੂਲ ਬਦਲਤਾ ਕਿ ਜਿਹੜੇ ਵਿਆਹ ਕਰਾ ਕੇ ਬੰਦੇ ਜਾਂਦੇ ਸੀ ਉਹਨਾਂ ਦੇ ਸਪਾਊਸਜ ਨੂੰ ਨਹੀਂ ਤੁਸੀਂ ਜਦੇ ਬੁਲਾ ਸਕਦੇ। ਉਹ ਸਾਰੇ ਮਾਮਲੇ 'ਚ ਰੂਲ ਬਦਲ ਗਿਆ। ਤਾਂ ਐਤਕੀ ਉਹ ਬੱਚੇ 1 ਸਾਲ ਦਾ ਗੈਪ ਨਾ ਪਏ, ਕਾਲਜਾਂ 'ਚ ਦਾਖਲ ਹੋਣ ਲੱਗੇ ਨੇ। ਤੇ ਉਹ ਸਾਂਭਣਗੇ ਕਿੱਥੋਂ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ
ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। ਕੱਲਾ ਇਸ ਲਈ ਨਹੀਂ ਵੰਡਿਆ ਕਿਉਂਕਿ ਅਕਾਲੀ ਦਲ ਤੁਸੀਂ ਦੇਖੋ ਜਿਹੜੀ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ 104 ਸਾਲ ਪੁਰਾਣੀ ਪਾਰਟੀ ਹੈ, ਜਿਹਦੇ ਮਗਰ ਲੋਕ ਲੱਗਣਾ ਚਾਹੁੰਦੇ ਸੀ, ਪਰ ਉਹ ਲਗਾਤਾਰ ਰਸਾਤਲ ਬਣ ਹੈ। ਜੇ 2017 ਤੋਂ ਲਾਓ, ਪਹਿਲੀ ਵਾਰ 2017 'ਚ ਅਕਾਲੀ ਦਲ ਮੁੱਖ ਪਾਰਟੀ ਨਹੀਂ ਬਣ ਪਾਇਆ, ਵਿਰੋਧੀ ਧਿਰ ਦੀ ਪਾਰਟੀ ਨਹੀਂ ਬਣ ਪਾਇਆ। ਫਿਰ 2022 'ਚ ਆ ਕੇ ਤਾਂ 3 ਰਹਿ ਗਏ MLA, 3 'ਚੋਂ ਇੱਕ ਚਲਾ ਗਿਆ, ਇੱਕ ਰੁੱਸ ਕੇ ਬੈਠਾ, ਇਕੱਲੀ ਇੱਕ ਬੀਬੀ ਰਹਿ ਗਈ ਗਨੀਵ ਕੌਰ, ਕਿੰਨੀ ਕੁ ਜਾ ਕੇ ਉਹ ਗੱਲ ਕਰੂਗੀ। ਹੁਣ ਲੋਕ ਸਭਾ ਦੀ ਚੋਣ ਆ ਗਈ, 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ ਹੁੰਦੀ। ਪਰ ਉਹ ਲੀਡਰਸ਼ਿਪ ਸਮਝਦੇ ਨਹੀਂ। ਪੰਜਾਬ ਦੇ ਲੋਕ ਲੀਡਰਾਂ ਤੋਂ ਭਰੋਸਾ ਗਵਾ ਚੁੱਕੇ ਨੇ। ਜਿਹੜੀ ਝੂੰਦਾ ਕਮੇਟੀ ਦੀ ਰਿਪੋਰਟ ਉਹਨਾਂ ਦੀ ਸੀ, ਉਹਨਾਂ ਦੀ ਆਪਣੀ ਰਿਪੋਰਟ ਸੀ, ਉਹ ਲੋਕਾਂ ਤੋਂ ਨਹੀਂ ਪੁੱਛਿਆ ਸੀ, ਉਹਨਾਂ ਦੇ ਵਰਕਰਾਂ ਤੋਂ ਪੁੱਛਿਆ ਸੀ ਜਿਹੜੇ ਹੇਠਲੇ ਨੇ। 117 ਚੋਂ 100 ਹਲਕੇ 'ਚ ਜਾ ਕੇ ਪੁੱਛਿਆ ਸੀ। ਉਹ ਕਹਿੰਦੇ ਸੀ ਪਹਿਲਾਂ ਲੀਡਰ ਪਰਾਂ ਰਹੋ, ਉਸ ਤੋਂ ਬਾਅਦ ਫਿਰ ਬਾਕੀ ਦੀ ਗੱਲ ਹੋਏਗੀ। ਲੀਡਰ ਤਾਂ ਹੁਣ ਲੈਣਾ ਨਹੀਂ ਚਾਹੁੰਦੇ, ਲੀਡਰ ਚੈਨ ਲੈਣਾ ਨਹੀਂ ਚਾਹੁੰਦੇ, ਤੇ ਕੁਝ ਗਰੁੱਪ ਵੱਖ ਹੋ ਗਿਆ। ਵੱਖ ਹੋ ਕੇ ਜਥੇਦਾਰ ਅਕਾਲ ਤਖਤ ਕੋਲ ਚਲਾ ਗਿਆ, ਉਹਨੇ 4 ਚੀਜ਼ਾਂ ਕਹਿਤੀਆਂ ਵੀ ਸਾਡੇ ਤੋਂ ਆ ਗਲਤੀਆਂ ਹੋਈਆਂ ਨੇ ਜੀ, ਅਸੀਂ ਵੀ ਜ਼ਿੰਮੇਵਾਰ ਸੀ। ਹੁਣ ਜਥੇਦਾਰ ਸਾਹਿਬਾਨ ਦੇ ਪਾਲੇ 'ਚ ਗੇਂਦ ਹੈ, ਉਹ ਕੀ ਕਰਨਗੇ? ਕੱਲੀ ਧਾਰਮਿਕ ਸਜ਼ਾ ਲਾਉਣਗੇ ਜਾਂ ਪੋਲੀਟੀਕਲ ਸਜ਼ਾ ਵੀ ਕੋਈ ਹੋਏਗੀ ਵੀ ਤੁਹਾਨੂੰ 5 ਸਾਲ 7 ਸਾਲ 10 ਸਾਲ ਲਈ ਸਰਗਰਮ ਸਿਆਸਤ ਤੋਂ ਵਾਂਝੇ ਕਰਦੇ ਆ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ 'ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਨਹੀਂ, ਬਿਲਕੁਲ ਪਹਿਲਾਂ ਵੀ ਮੋਰਚਾ ਵੱਡਾ ਪਾਣੀਆਂ ਤੋਂ ਲੱਗਿਆ ਸੀ 1982 'ਚ। 8 ਅਪ੍ਰੈਲ 1982 ਨੂੰ ਜਦੋਂ ਇੰਦਰਾ ਗਾਂਧੀ ਟੱਕ ਲਾਉਣ ਆਈ ਸੀ SYL ਦੇ ਮਾਮਲੇ 'ਚ। ਇਹ ਬਾਅਦ 'ਚ ਅਗਸਤ ਦੇ ਵਿੱਚ ਉਹ ਧਰਮ ਯੁੱਧ ਮੋਰਚੇ 'ਚ ਜਾ ਕੇ ਤਬਦੀਲ ਹੋਇਆ ਸੀ। ਹੋਰ ਮੰਗਾਂ ਆਈਆਂ, ਪਹਿਲਾਂ ਪਾਣੀਆਂ ਦੀ ਮੰਗ ਸੀ, ਉਹ ਦਰਿਆਈ ਪਾਣੀਆਂ ਦੀ ਵੰਡ ਦਾ ਮੁੱਦਾ ਸੀ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਔਰ ਮੋਰਚੇ ਜੇ ਠੀਕ ਨੀਅਤ ਨਾਲ, ਗਿਆਨ ਨਾਲ, ਸੁਚੱਜਤਾ ਦੇ ਨਾਲ ਲਾਏ ਜਾਣ ਤਾਂ ਉਹਦੇ 'ਚੋਂ ਹਮੇਸ਼ਾ ਹੀ ਨਵੀਂ ਲੀਡਰਸ਼ਿਪ ਪੈਦਾ ਹੋਣ ਦੇ ਚਾਂਸ ਰਹਿੰਦੇ ਨੇ। ਔਰ ਜਿਹੜੀ ਲੀਡਰਸ਼ਿਪ ਲੋਕਾਂ ਨਾਲ ਪ੍ਰਤੀਬੱਧ ਹੋਵੇ, ਉਹਦੇ ਕੋਲ ਕੋਈ ਵਿਜ਼ਨ ਹੋਵੇ। ਵੈਸੇ ਵੀ ਮੋਰਚੇ ਲੱਗ ਜਾਂਦੇ ਨੇ ਕਈ ਵਾਰ ਬਾਕੀਆ, ਜੇ ਵਿਜ਼ਨ ਨਹੀਂ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ, 92 ਜਿਤਾਤੇ, ਪਰ ਵਿਜ਼ਨ ਕੀ ਹੈ? ਨਾ ਤੁਹਾਡੇ ਕੋਲ ਕੋਈ ਖੇਤੀ ਦੀ ਪਾਲਿਸੀ ਹੈ, ਨਾ ਤੁਹਾਡੇ ਕੋਲ ਕੋਈ ਪੰਜਾਬ ਦੇ ਸੱਭਿਆਚਾਰ ਨਾਲ ਜੁੜੀ ਕੋਈ ਅਕਲ ਹੈ, ਸ਼ੁੱਧ ਹੈ, ਨਾ ਤੁਹਾਡੇ ਕੋਲ ਕੋਈ ਬੋਲੀ ਨਾਲ ਤੁਹਾਡਾ ਲਿਹਾਜ਼ ਹੈ। ਤੇ ਚੁਣੇਗੇ ਬਸ ਇਸ ਤਰੀਕੇ ਨਾਲ ਆ ਰਹੇ ਨੇ। ਇਸ ਲਈ ਜਿਹੜੇ ਲੋਕ ਕਹਿੰਦੇ ਨਵੇਂ ਲੋਕ ਅੱਗੇ ਆਉਣ, ਨਵੇਂ ਲੋਕ ਵੀ ਆਉਣ, ਪਰ ਉਸ ਕਿਸੇ ਗਿਆਨ ਨਾਲ, ਕਿਸੇ ਦਿਸ਼ਾ ਨਾਲ, ਕਿਸੇ ਨਜ਼ਰੀਏ ਨਾਲ ਨਾ ਆਉਣ। ਉਹਨਾਂ ਕੋਲ ਕੋਈ ਨਕਸ਼ਾ ਹੋਣਾ ਚਾਹੀਦਾ ਕਿ ਪੰਜਾਬ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ, ਦੇਸ਼ ਦੇ ਵਿੱਚ ਕੀ ਚੱਲ ਰਿਹਾ ਹੈ, ਅਸੀਂ ਪੰਜਾਬ ਨੂੰ ਇਹ ਸੰਕਟ 'ਚੋਂ ਕਿਵੇਂ ਉਭਾਰ ਸਕਦੇ ਹਾਂ। ਜੇ ਉਹ ਇਹ ਲੈ ਕੇ ਆਉਂਦੇ ਨੇ ਕੋਈ ਨਾ ਕੋਈ ਵਿਜ਼ਨ, ਤਾਂ ਨਵੀਂ ਲੀਡਰਸ਼ਿਪ ਪੰਜਾਬ ਨੂੰ ਚਾਹੀਦੀ ਹੈ, ਬਿਨਾਂ ਸ਼ੱਕ ਚਾਹੀਦੀ ਹੈ। ਪੰਥ ਨੂੰ ਚਾਹੀਦੀ ਹੈ, ਪੰਥ ਦੇ ਨਾਲ ਜੁੜੀ ਪੰਜਾਬ ਨੂੰ ਚਾਹੀਦੀ ਹੈ। ਪੰਥ ਤੇ ਪੰਜਾਬ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਹੈ। ਬਿਲਕੁਲ ਅਕਾਲੀ ਹਿਸਟਰੀ, ਪੰਥਕ ਇਤਿਹਾਸ, ਇਹਦੇ ਤੋਂ ਟੁੱਟ ਕੇ ਕੋਈ ਪਾਰਟੀ ਜ਼ਮੀਨ 'ਚ ਨਹੀਂ ਆ ਸਕਦੀ। ਇੱਕ ਵਾਰ ਸੱਤਾ 'ਚ ਆ ਗਈ, 2 ਵਾਰ ਆ ਗਈ, ਇਹ ਪਾਰਟੀਆਂ ਦਾ ਬੁਨਿਆਦ ਨਹੀਂ ਹੁੰਦੀ। ਔਰ ਬੁਨਿਆਦੀ ਤੌਰ 'ਤੇ ਜੜ੍ਹਾਂ ਲਾਉਣ ਦੇ ਲਈ ਮੈਨੂੰ ਲੱਗਦਾ ਸੱਤਾ 'ਚ ਜਾਣਾ ਜਾਂ ਸੱਤਾ 'ਚ ਨਾ ਜਾਣਾ ਇਹ ਮਹੱਤਵਪੂਰਨ ਨਹੀਂ ਹੁੰਦਾ। ਮਹੱਤਵਪੂਰਨ ਹੁੰਦਾ ਕਿ ਲੋਕ ਭਰੋਸਾ ਤੁਹਾਡੇ ਤੇ ਕਿੰਨਾ ਕਰਦੇ ਨੇ, ਔਰ ਸੱਤਾ ਉੱਥੇ ਬੈਠੀ ਵੀ ਤੁਹਾਡੇ ਤੋਂ ਤਰਪਕਦੀ ਹੋਵੇ ਕਿ ਨਹੀਂ, ਜੇ ਲੋਕਾਂ ਨੇ ਆਹ ਫੈਸਲਾ ਲੈ ਲਿਆ ਤਾਂ ਇਹ ਗਲਤ ਹੋ ਜਾਏਗਾ। ਉਸ ਬੈਕਗਰਾਊਂਡ 'ਚੋਂ ਅਕਾਲੀ ਦਲ ਆਇਆ ਸੀ। ਸੱਤਾ 'ਚ ਤਾਂ 66 ਤੋਂ ਬਾਅਦ ਆਉਣ ਲੱਗਿਆ, ਉਦੋਂ ਪਹਿਲਾਂ ਕੋਈ ਸੱਤਾ ਨਹੀਂ ਸੀ। ਪਰ ਮਹਾਤਮਾ ਗਾਂਧੀ ਨੂੰ ਕਹਿਣਾ ਪਿਆ ਚਾਬੀਆਂ ਦੇ ਮੋਰਚੇ ਤੋਂ ਬਾਅਦ ਕਿ ਆਜ਼ਾਦੀ ਦੀ ਅੱਧੀ ਲੜਾਈ ਜਿੱਤ ਲਈ। ਇਸ ਲਈ ਇਹਦੀ ਬੁਨਿਆਦ ਹੋਰ ਤਰ੍ਹਾਂ ਦੀ ਬੁਨਿਆਦ ਹੈ। ਜੇ ਕੋਈ ਇਹਦੇ 'ਚੋਂ ਇਕੱਲੀ ਸੱਤਾ ਕੱਢਣਾ ਚਾਹੁੰਦਾ, ਇਕੱਲੀ ਸਰਕਾਰ ਬਣਾਉਣਾ ਚਾਹੁੰਦਾ, ਉਹਦੇ ਨਾਲ ਕੰਮ ਨਹੀਂ ਚੱਲਣਾ। ਲੋਕਾਂ ਦੀ ਯੂਨਿਟੀ ਬਣਾਉਣਾ, ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਪੈਰ ਮਜ਼ਬੂਤ ਕਰਨਾ, ਉਹ ਸੰਸਥਾਵਾਂ ਦੇ ਨਾਲ ਇੱਕ ਨਕੇਲ ਪਾਈ ਰੱਖਣਾ ਲੀਡਰਸ਼ਿਪ ਨੂੰ, ਇਹ ਬਹੁਤ ਜ਼ਰੂਰੀ ਹੈ। ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ 'ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ 'ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 'ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਜੋ ਕਹਿੰਦੀ ਰਹੀ, ਜਿੰਨੇ ਵੀ ਆਏ UAPA ਦਾ, 370 ਦਾ, ਔਰ ਜਿੰਨੇ ਵੀ ਕਾਨੂੰਨ ਆਏ, ਨਾਗਰਿਕ ਸੋਧ ਬਿੱਲ ਦਾ,
ਅਕਾਲੀ ਦਲ ਨੇ ਸਮਰਥਨ ਕੀਤਾ ਪਾਰਲੀਮੈਂਟ ਦੇ ਵਿੱਚ। ਜਿਹੜੀ ਫੈਡਰਲ ਸਟਰਕਚਰ ਦੀ ਪਾਰਟੀ ਸੀ, ਇੱਕ ਸੂਬੇ ਨੂੰ ਤੋੜਨ ਵਾਲੇ ਦਾ ਹਮਾਇਤ ਕਰਨ ਲੱਗ ਗਈ ਤੇ ਕਿਸਾਨੀ ਮੂਵਮੈਂਟ ਦੀ ਵੀ ਪਹਿਲਾਂ ਵਿਰੋਧਤਾ ਹੀ ਕੀਤੀ ਹੈ ਤੇ ਉਦੋਂ ਬਾਅਦ ਆਈ ਹੈ। ਤਾਂ ਉਦੋਂ ਬਾਅਦ ਇਸ ਲਈ ਜਿਹੜਾ ਬੁਨਿਆਦੀ ਅਕਾਲੀ ਦਲ ਦਾ ਗੋਲ ਸੀ, ਜਦੋਂ ਐਮਰਜੈਂਸੀ ਲੱਗੀ ਮੋਰਚਾ ਲਾਉਣਾ ਜ਼ੁਲਮ ਦੇ ਖਿਲਾਫ, ਹੁਣ ਜਿਹੜੀ ਸਰਕਾਰ ਜ਼ੁਲਮ ਕਰ ਰਹੀ ਸੀ ਉਹਦੇ ਖਿਲਾਫ ਬੋਲਣਾ ਛੱਡ ਕੇ ਜੋ ਗੁਜਰਾਤ 'ਚ ਹੋਇਆ, ਅਕਾਲੀ ਦਲ ਕੀ ਬੋਲਿਆ? ਕੁਝ ਨਹੀਂ ਬੋਲਿਆ। ਇਸ ਕਰਕੇ ਜਦੋਂ ਆਪਣੇ ਬੁਨਿਆਦ ਤੋਂ ਭਟਕ ਗਏ, ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ ਸੀ। ਨਵੇਂ ਅਕਾਲੀ ਦਲ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਅਕਾਲੀ ਦਲ ਸੁਧਾਰ ਲਹਿਰ ਦੀ ਗੱਲ ਕੀਤੀ ਜਾ ਰਹੀ ਹੈ। ਇਹ ਲਹਿਰਾਂ ਪਹਿਲਾਂ ਵੀ ਬਣੀਆਂ ਨੇ। ਨਹੀਂ, ਨਵੇਂ ਜਿੰਨੇ ਮਰਜ਼ੀ ਬਣ ਜਾਣ, ਨਵੇਂ ਦਾ ਸਵਾਲ ਨਹੀਂ। ਤੁਹਾਡੇ ਕੋਲ ਪ੍ਰੋਗਰਾਮ ਕੀ ਹੈ? ਤੁਸੀਂ ਇੱਕ ਤਪੱਸਿਆ ਕਰਕੇ ਲੋਕਾਂ ਦਾ ਭਰੋਸਾ ਕਿਵੇਂ ਬਹਾਲ ਕਰਦੇ ਹੋ? ਮੇਨ ਮਾਮਲਾ ਇਹ ਹੈ। ਨਵੇਂ ਤਾਂ ਇੱਥੇ 35 ਬਣੇ ਫਿਰਦੇ ਨੇ, ਹੋਰ ਬਣ ਜਾਣਗੇ। ਬਣਨ ਨਾਲ ਤਾਂ ਕੁਝ ਨਹੀਂ ਬਣਨਾ। ਰੌਲਾ ਇਹ ਹੈ ਕਿ ਪੰਜਾਬ ਦੇ ਲੋਕ ਤੁਹਾਡੇ ਚੋਂ ਪੰਥ ਦੀ ਤੇ ਪੰਜਾਬ ਦੀ ਸੁਰੱਖਿਆ ਦੀ ਗਾਰੰਟੀ ਦੇਖ ਰਹੇ ਨੇ। ਉਹ ਕਿਵੇਂ ਦੇਖਣਗੇ? ਜਿਹੜਾ ਬੇਭਰੋਸਗੀ ਹੈ ਉਹਨੂੰ ਭਰੋਸੇ 'ਚ ਕਿਵੇਂ ਬਦਲੋਗੇ? ਇਹ ਸਭ ਤੋਂ ਬੜਾ ਸਵਾਲ ਹੈ। ਜੀ ਬਹੁਤ ਸ਼ੁਕਰੀਆ। ਤਾਂ ਅਸੀਂ ਪੰਜਾਬ ਦੇ ਮੋਰਚਿਆਂ ਦੀ ਗੱਲ ਕੀਤੀ, ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ, ਪੰਜਾਬ ਦੇ ਹੱਕਾਂ ਦੇ ਲਈ ਲੜਦੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਫਿਰ ਕਿਸੇ ਦਿਨ ਲੰਮੀ ਮੁਲਾਕਾਤ ਕਰਾਂਗੇ। ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੋਂ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ। ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ 92 ਜਿਤਾਤੇ, ਪਰ ਵਿਜਨ ਕੀ ਹੈ? ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਆ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 'ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਬੁਨਿਆਦ ਤੋਂ ਭਟਕ ਗਏ, ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪੰਜਾਬ ਦੇ ਜੋ ਹਾਲਾਤ ਬਣੇ ਨੇ, ਪੰਜਾਬ ਦੇ ਜੋ ਪਾਣੀਆਂ ਦੀ ਗੱਲ ਹੋਊਗੀ, ਪੰਜਾਬ ਦੇ ਜੋ ਮੌਜੂਦਾ ਪੋਲੀਟੀਕਲ ਸਿਸਟਮ ਦੀ ਗੱਲ ਹੋਊਗੀ। ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਹਰਮੀਤ ਸਿੰਘ ਜੀ ਮੌਜੂਦ ਨੇ। ਜੀ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਹਤ ਕਿਵੇਂ ਆ? ਠੀਕ ਹੋ? ਹਾਂ ਬਿਲਕੁਲ। ਅਸੀਂ ਮਾਫੀ ਚਾਹਾਂਗੇ ਬਈ ਤੁਹਾਨੂੰ ਤਕਲੀਫ ਦਿੱਤੀ ਹੈ ਇੱਥੋਂ ਤੱਕ ਆਉਣ ਦੇ ਲਈ, ਪਰ ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ। ਵਿਜ਼ਨਰੀ ਲੀਡਰਸ਼ਿਪ ਜਿਹੜੀ ਪੰਜਾਬ ਨੂੰ ਸੰਕਟ ਚੋਂ ਕੱਢ ਕੇ ਕਿਸੇ ਦਿਸ਼ਾ 'ਚ ਲੈ ਜੇ, ਉਹ ਅਜੇ ਦਿਖਾਈ ਨਹੀਂ ਦੇ ਰਹੀ ਉਸ ਪੱਧਰ ਦੇ ਉੱਤੇ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ 'ਤੇ। ਹੁਣ ਲੋਕ ਉਹ ਕਿਸਾਨ ਬਾਰਡਰਾਂ 'ਤੇ ਵੀ ਬੈਠੇ ਨੇ, ਇੱਕ ਗਰੁੱਪ SKM ਆਪਦੇ ਤਰੀਕੇ ਨਾਲ ਲੜ ਰਿਹਾ ਹੈ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ। ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ, ਔਰ ਜੀਰੇ ਵਾਲਾ ਚੱਲ ਹੀ ਰਿਹਾ 1 ਸਾਲ ਤੋਂ ਲਗਭਗ ਵੱਧ ਸਮਾਂ ਹੋ ਗਿਆ। ਅਲੱਗ-ਅਲੱਗ ਗੱਲਾਂ 'ਤੇ ਲੋਕ ਆਪ ਲੜ ਰਹੇ ਨੇ, ਆਪ ਉੱਠ ਰਹੇ ਨੇ।
ਪਰ ਪ੍ਰਸ਼ਾਸਨ ਤੇ ਸਰਕਾਰ ਜਿਹਦੀ ਜ਼ਿੰਮੇਵਾਰੀ ਹੁੰਦੀ ਹੈ। ਸਭ ਤੋਂ ਬੜੀ ਗੱਲ ਸਰਕਾਰ ਦੀ ਕਿਹੜੀ ਜ਼ਿੰਮੇਵਾਰੀ ਹੁੰਦੀ ਹੈ? ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰਨੀ। ਇਹਦੇ ਦੋ ਕੰਪੋਨੈਂਟ ਨੇ। ਇੱਕ ਤਾਂ ਜਾਨ ਮਾਲ ਇਸ ਕਰਕੇ ਹੁੰਦੀ ਹੈ ਕਿ ਜੇ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਹੋਵੇ, ਲੋਕ ਇਹ ਵੀ ਕਹਿੰਦੇ ਨੇ ਕਿ ਗੈਂਗਸਟਰਾਂ ਦੇ ਫੋਨ ਆ ਰਹੇ ਨੇ, ਪੈਸੇ ਮੰਗੇ ਜਾ ਰਹੇ ਨੇ, ਵੱਖ-ਵੱਖ ਤਰ੍ਹਾਂ ਦਾ ਮਾਹੌਲ ਹੈ। ਦੂਜੇ ਪਾਸੇ ਲੋਕਾਂ ਦਾ ਜੀਵਨ ਇਸ ਲਈ ਵੀ ਦੁੱਭਰ ਹੋ ਰਿਹਾ ਕਿ ਕੁਦਰਤੀ ਜਿਹੜੀਆਂ ਦਾਤਾਂ ਨੇ, ਜਿਵੇਂ ਪਾਣੀ ਹੈ ਸਭ ਤੋਂ ਪਹਿਲਾਂ, ਜਿਵੇਂ ਆਪਾਂ ਗੁਰਬਾਣੀ ਦਾ ਵੀ ਮਹਾਂਵਾਕ ਹੈ, ਪਹਿਲਾ ਪਾਣੀ ਜਿਉ ਹੈ ਫਿਰ ਜਿਤ ਹਰਿਆ ਸਭ ਕੋਇ, ਕਿ ਇਹਦੇ ਤੋਂ ਬਿਨਾਂ ਜਿੰਦਾ ਰਿਹਾ ਨਹੀਂ ਜਾ ਸਕਦਾ। ਪੰਜਾਬ ਦੇ ਪਾਣੀ ਮੁੱਕਦੇ ਵੀ ਜਾ ਰਹੇ ਨੇ, ਦਰਿਆ ਨਾਲਿਆਂ ਦਾ ਰੂਪ ਲੈਂਦੇ ਜਾ ਰਹੇ ਨੇ, ਤੇ ਪੰਜਾਬ ਦੇ ਪਾਣੀ ਪ੍ਰਦੂਸ਼ਿਤ ਵੀ ਹੁੰਦੇ ਜਾ ਰਹੇ ਨੇ ਦੋਨੋਂ ਤਰ੍ਹਾਂ ਦੇ। ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਇੰਨੀ ਤੇਜ਼ੀ ਨਾਲ 14.5 ਲੱਖ ਟਿਊਬਵੈੱਲ ਪਾਣੀ ਕੱਢ ਰਿਹਾ ਹੇਠੋਂ ਕਿ ਉਹਦੇ ਮੁਕਾਬਲੇ ਜਿੰਨੀ ਬਰਸਾਤ ਨਾਲ ਹੇਠਾਂ ਜਾਣਾ ਚਾਹੀਦਾ ਉਹ ਜਾ ਨਹੀਂ ਰਿਹਾ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਔਰ ਉਹਦੇ ਲਈ ਦੂਜੀ ਗੱਲ ਫਿਰ ਨਹਿਰੀ ਪਾਣੀਆਂ ਦਾ ਸੀ ਕਿ ਨਹਿਰੀ ਪਾਣੀ ਚਲੋ ਅਸੀਂ ਲਈਏ ਕਿਸੇ ਨਾ ਕਿਸੇ ਰੂਪ 'ਚ। ਨਹਿਰੀ ਪਾਣੀ ਹੁਣ ਸਾਰੇ ਦਰਿਆ ਹੀ ਜੇ ਪੋਲੂਟ ਹੋ ਜਾਣਗੇ ਤਾਂ ਨਹਿਰੀ ਪਾਣੀ ਵੀ ਪ੍ਰਦੂਸ਼ਿਤ ਹੋਣਗੇ। ਆ ਜਿਹੜਾ ਬੁੱਢਾ ਦਰਿਆ ਕਹਿੰਦੇ ਸੀ ਕਿਸੇ ਜ਼ਮਾਨੇ ਦੇ ਵਿੱਚ, ਗੁਰੂ ਨਾਨਕ ਸਾਹਿਬ ਨਾਲ ਜੁੜੀ ਹੋਈ ਗੱਲ ਵੀ ਹੈ, ਤੇ ਉਹ ਬੁੱਢੇ ਨਾਲੇ ਦਾ ਰੂਪ ਲੈ ਚੁੱਕਿਆ ਇੰਨੇ ਸਾਲਾਂ ਤੋਂ। ਇਹ ਜਿਹੜੇ ਪ੍ਰਦੂਸ਼ਿਤ ਪਾਣੀ ਹੈ ਇਹ ਲੋਕਾਂ ਨੂੰ ਬਿਮਾਰ ਕਰ ਰਿਹਾ। ਕਾਲਾ ਪੀਲੀਆ, ਕੈਂਸਰ, ਹੋਰ ਭਿਆਨਕ ਹੱਡਾਂ ਦੀਆਂ ਬਿਮਾਰੀਆਂ ਜਿਹਨੂੰ ਵਾਟਰ ਬੋਰਨ ਡਿਜ਼ੀਜ਼ ਕਹਿੰਦੇ ਨੇ, ਪਾਣੀ ਤੋਂ ਪੈਦਾ ਹੋ ਰਹੀਆਂ ਨੇ ਹਜ਼ਾਰਾਂ ਕਿਸਮ ਦੀਆਂ, ਉਹ ਵੀ ਸਾਡੇ ਸਾਹਮਣੇ ਨੇ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ? ਇਹ ਬਹੁਤ ਬੜਾ ਸੰਕਟ ਹੈ। ਤੇ ਦੂਜਾ ਪੰਜਾਬ ਦੇ ਨਹਿਰੀ ਪਾਣੀ ਆ ਜਿਹੜੇ ਦਰਿਆਈ ਪਾਣੀ ਨੇ ਇਹਨਾਂ ਦੀ ਵੰਡ ਦਾ ਸਵਾਲ ਹੈ। ਇਹ ਵੰਡ ਦੇ ਤੌਰ ਤੇ ਵੀ ਜਿਹੜਾ ਪੰਜਾਬ ਦਾ ਹੱਕ ਹੈ ਉਹ ਲੰਬੇ ਸਮੇਂ ਤੋਂ ਹਰਿਆਣਾ, ਰਾਜਸਥਾਨ ਤੇ ਹਰਿਆਣੇ ਨੂੰ ਜਾ ਰਿਹਾ। ਉਹਦੇ ਤੇ ਵੀ ਕੋਈ ਗੱਲ ਨਿਆਂਕਾਰੀ ਗੱਲ ਜਿਹੜੀ ਇਨਸਾਫ ਆਧਾਰਿਤ ਹੁੰਦੀ ਹੈ ਉਹ ਨਹੀਂ ਹੋ ਪਾ ਰਹੀ। ਇਹ ਬਹੁਤ ਵੱਡੇ ਸੰਕਟ ਦੇ ਵਿੱਚੋਂ ਪੰਜਾਬ ਇਸ ਸਮੇਂ ਗੁਜ਼ਰ ਰਿਹਾ। ਇਸੇ ਕਰਕੇ ਪੰਜਾਬ ਦੇ ਲੋਕ ਨਿਰਾਸ਼ ਨੇ। ਜਦੋਂ ਨਿਰਾਸ਼ਤਾ ਦਾ ਆਲਮ ਆਉਂਦਾ ਹੈ ਉਹਦੇ 3-4 ਸਿੰਪਟਮ ਨੇ ਇਸ ਕਿਸਮ ਦੇ। ਪਹਿਲਾ ਕਿ ਨਸ਼ਿਆਂ ਦੇ ਰਾਹ ਪੈ ਗਈ ਜਵਾਨੀ ਕਿੰਨੀ ਤਾਂ ਆਪਣੀ, ਨੌਜਵਾਨ ਬੱਚੇ ਨਸ਼ਿਆਂ ਦੇ ਰਾਹ ਮਰ ਰਹੇ ਨੇ। ਔਨ ਡਿਲੀਵਰੀ ਨਸ਼ਾ ਹੈ ਲੋਕਾਂ ਦੇ ਘਰਾਂ ਦੇ ਵਿੱਚ, ਬਾਕੀ ਤਾਂ ਗੱਲ ਛੱਡੋ ਤੁਸੀਂ। ਔਰ 3 ਸਰਕਾਰਾਂ ਬਦਲ ਗਈਆਂ। ਕੋਈ ਕਹਿੰਦਾ ਸੀ ਮੈਂ 4 ਹਫ਼ਤਿਆਂ 'ਚ ਨੱਥ ਪਾ ਦੂੰ, ਕੋਈ 4 ਮਹੀਨਿਆਂ 'ਚ, ਪਰ ਆਪਣੇ ਸਾਹਮਣੇ ਹੈ ਕਿ ਲਗਾਤਾਰ ਉਹ ਨਸ਼ੇ ਦੇ ਰੂਪ ਦੇ ਵਿੱਚ ਓਵਰਡੋਜ਼ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਆ ਰਹੀ ਹੈ। ਇਸ ਤੋਂ ਇਲਾਵਾ ਜਿਹੜਾ +2 ਦਾ ਬੱਚਾ ਹੈ, ਕਿਸੇ ਨੂੰ ਸਕੂਲ 'ਚ ਜਾ ਕੇ ਪੁੱਛੋ ਕਹਿੰਦੇ ਕੀ ਕਰੇਗਾ, ਉਹਨਾਂ ਦਾ ਸੁਪਨਾ ਹੀ ਮਰ ਗਿਆ। ਉਹਨਾਂ ਦਾ ਵੱਧ ਤੋਂ ਵੱਧ ਸੁਪਨਾ ਰਹਿ ਗਿਆ ਆਈਲੈਟਸ ਕਰੂੰਗਾ, ਵਿਦੇਸ਼ ਜਾਊਂਗਾ। ਵਿਦੇਸ਼ 'ਚ ਉਹ ਕੋਈ ਉੱਚੀ ਪੜ੍ਹਾਈ ਲਈ ਨਹੀਂ ਜਾਂਦੇ, ਉਹ ਉੱਥੇ ਐਡਜਸਟ ਹੋਣ ਲਈ ਜਾਂਦੇ ਨੇ, PR ਲੈਣ ਲਈ ਜਾਂਦੇ ਨੇ, ਦਿਹਾੜੀ ਕਰਨ ਲਈ ਜਾਂਦੇ ਨੇ ਮੇਨਲੀ। ਤੇ ਤੁਸੀਂ ਉਹਦਾ ਵੱਡਾ ਸੁਪਨਾ ਜਿਹੜਾ ਸਾਇੰਟਿਸਟ ਬਣਨ ਦਾ, ਡਾਕਟਰ ਬਣਨ ਦਾ ਵੱਡਾ, ਉਹ ਮਾਰਤਾ ਹੈ ਉਸ ਪੱਧਰ ਤੇ। ਫਿਰ ਕਿਸਾਨ ਤੇ ਮਜ਼ਦੂਰ ਇਹਦਾ ਬੁਨਿਆਦੀ ਇੱਕ ਹਿੱਸਾ ਹੈ, ਉਹ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰ ਰਿਹਾ। ਉਹਦੇ ਬਾਰੇ ਕੋਈ ਪਾਲਿਸੀ, ਕੋਈ ਗੱਲ ਕਿਸੇ ਟਾਈਪ ਦੀ ਨਹੀਂ। ਖੇਤੀ ਦੀ ਪਾਲਿਸੀ ਉਹ ਤੁਹਾਡੇ ਕੋਲ ਹੈ ਨਹੀਂ। ਸਿੱਖਿਆ ਦਾ ਸਵਾਲ ਹੈ ਤੁਹਾਡਾ। ਆ ਹੁਣੇ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਵਾਲੀ ਗੱਲ ਸੀ, ਵਾਪਸ ਲਈ ਆ, ਉਹ ਚੰਗੀ ਗੱਲ ਹੈ ਵਾਪਸ ਲੈ ਲਈ। ਪਰ 1996 ਤੋਂ ਬਾਅਦ ਇੱਕਾ ਦੁੱਕਾ ਥੋੜ੍ਹੀ ਜਿਹੀ ਭਰਤੀ ਹੋਈ ਹੈ। ਤੁਹਾਡੇ ਕੋਲ ਬੰਦੇ ਕਿੱਥੇ ਰਹਿ ਗਏ? ਜਿਹੜੇ ਪੂਰੇ 1158 ਪੋਸਟਾਂ ਸੀ ਉਹਦੇ 'ਚੋਂ 150 ਬੰਦਾ ਵੀ ਨਹੀਂ ਹੈ ਰੈਗੂਲਰ। ਬਾਕੀ ਸਾਰੇ ਕੋਈ ਜਿਹੜਾ ਹਾਕ 'ਤੇ ਹੈ, ਕੋਈ ਤੁਹਾਡੇ ਕੋਲ ਗੈਸਟ ਫੈਕਲਟੀ 'ਚ ਹੈ, ਕੋਈ ਕਿਸੇ ਟਾਈਪ 'ਤੇ। ਤਾਂ ਕਾਲਜ ਖਾਲੀ ਨਹੀਂ ਹੋਣਗੇ ਤਾਂ ਕੀ ਕਰਨਗੇ? ਹੁਣ ਇੱਕ ਨਵੀਂ ਸਮੱਸਿਆ ਆ ਗਈ ਸਗੋਂ, ਐਤਕੀ ਕਾਲਜਾਂ 'ਚ ਦਾਖਲਾ ਵੱਧ ਰਿਹਾ। ਕਿਉਂ? ਕਿਉਂਕਿ ਕੈਨੇਡਾ ਨੇ ਰੂਲ ਬਦਲਤਾ ਕਿ ਜਿਹੜੇ ਵਿਆਹ ਕਰਾ ਕੇ ਬੰਦੇ ਜਾਂਦੇ ਸੀ ਉਹਨਾਂ ਦੇ ਸਪਾਊਸਜ ਨੂੰ ਨਹੀਂ ਤੁਸੀਂ ਜਦੇ ਬੁਲਾ ਸਕਦੇ। ਉਹ ਸਾਰੇ ਮਾਮਲੇ 'ਚ ਰੂਲ ਬਦਲ ਗਿਆ ਤਾਂ ਐਤਕੀ ਉਹ ਬੱਚੇ 1 ਸਾਲ ਦਾ ਗੈਪ ਨਾ ਪਏ, ਉਹ ਕਾਲਜਾਂ 'ਚ ਦਾਖਲ ਹੋਣ ਲੱਗੇ ਨੇ। ਤੇ ਉਹ ਸਾਂਭਣਗੇ ਕਿੱਥੋਂ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। ਇਕੱਲਾ ਇਸ ਲਈ ਨਹੀਂ ਵੰਡਿਆ ਕਿਉਂਕਿ ਅਕਾਲੀ ਦਲ ਤੁਸੀਂ ਦੇਖੋ ਜਿਹੜੀ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ, 104 ਸਾਲ ਪੁਰਾਣੀ ਪਾਰਟੀ ਹੈ, ਜਿਹਦੇ ਮਗਰ ਲੋਕ ਲੱਗਣਾ ਚਾਹੁੰਦੇ ਸੀ, ਪਰ ਉਹ ਲਗਾਤਾਰ
ਰਸਾਤਲ ਬਣ ਹੈ। ਜੇ 2017 ਤੋਂ ਲਾਓ, ਪਹਿਲੀ ਵਾਰ 2017 'ਚ ਅਕਾਲੀ ਦਲ ਮੁੱਖ ਪਾਰਟੀ ਨਹੀਂ ਬਣ ਪਾਇਆ, ਵਿਰੋਧੀ ਧਿਰ ਦੀ ਪਾਰਟੀ ਨਹੀਂ ਬਣ ਪਾਇਆ। ਫਿਰ 2022 'ਚ ਆ ਕੇ ਤਾਂ 3 ਰਹਿ ਗਏ MLA, 3 'ਚੋਂ ਇੱਕ ਚਲਾ ਗਿਆ, ਇੱਕ ਰੁੱਸ ਕੇ ਬੈਠਾ, ਇਕੱਲੀ ਇੱਕ ਬੀਬੀ ਰਹਿ ਗਈ ਗਨੀਵ ਕੌਰ, ਕਿੰਨੀ ਕੁ ਜਾ ਕੇ ਉਹ ਗੱਲ ਕਰੂਗੀ। ਹੁਣ ਲੋਕ ਸਭਾ ਦੀ ਚੋਣ ਆ ਗਈ, 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ ਹੁੰਦੀ। ਪਰ ਉਹ ਲੀਡਰਸ਼ਿਪ ਸਮਝਦੇ ਨਹੀਂ। ਪੰਜਾਬ ਦੇ ਲੋਕ ਲੀਡਰਾਂ ਤੋਂ ਭਰੋਸਾ ਗਵਾ ਚੁੱਕੇ ਨੇ। ਜਿਹੜੀ ਝੂਨਾ ਕਮੇਟੀ ਦੀ ਰਿਪੋਰਟ ਉਹਨਾਂ ਦੀ ਸੀ, ਉਹਨਾਂ ਦੀ ਆਪਣੀ ਰਿਪੋਰਟ ਸੀ, ਉਹ ਲੋਕਾਂ ਤੋਂ ਨਹੀਂ ਪੁੱਛਿਆ ਸੀ, ਉਹਨਾਂ ਦੇ ਵਰਕਰਾਂ ਤੋਂ ਪੁੱਛਿਆ ਸੀ ਜਿਹੜੇ ਹੇਠਲੇ ਨੇ। 117 ਚੋਂ 100 ਹਲਕੇ 'ਚ ਜਾ ਕੇ ਪੁੱਛਿਆ ਸੀ। ਉਹ ਕਹਿੰਦੇ ਸੀ ਪਹਿਲਾਂ ਲੀਡਰ ਪਰਾਂ ਰਹੋ, ਉਦੋਂ ਬਾਅਦ ਫਿਰ ਬਾਕੀ ਦੀ ਗੱਲ ਹੋਏਗੀ। ਲੀਡਰ ਤਾਂ ਹੁਣ ਲੈਣਾ ਨਹੀਂ ਚਾਹੁੰਦੇ, ਲੀਡਰ ਚੈਨ ਲੈਣਾ ਨਹੀਂ ਚਾਹੁੰਦੇ, ਤੇ ਕੁਝ ਗਰੁੱਪ ਵੱਖ ਹੋ ਗਿਆ। ਵੱਖ ਹੋ ਕੇ ਜਥੇਦਾਰ ਅਕਾਲ ਤਖਤ ਕੋਲ ਚਲਾ ਗਿਆ, ਉਹਨੇ 4 ਚੀਜ਼ਾਂ ਕਹਿਤੀਆਂ ਵੀ ਸਾਡੇ ਤੋਂ ਆ ਗਲਤੀਆਂ ਹੋਈਆਂ ਨੇ ਜੀ, ਅਸੀਂ ਵੀ ਜ਼ਿੰਮੇਵਾਰ ਸੀ। ਹੁਣ ਜਥੇਦਾਰ ਸਾਹਿਬਾਨ ਦੇ ਪਾਲੇ 'ਚ ਗੇਂਦ ਹੈ, ਉਹ ਕੀ ਕਰਨਗੇ? ਕੱਲੀ ਧਾਰਮਿਕ ਸਜ਼ਾ ਲਾਉਣਗੇ ਜਾਂ ਪੋਲੀਟੀਕਲ ਸਜ਼ਾ ਵੀ ਕੋਈ ਹੋਏਗੀ ਵੀ ਤੁਹਾਨੂੰ 5 ਸਾਲ 7 ਸਾਲ 10 ਸਾਲ ਲਈ ਸਰਕਾਰ ਸਿਆਸਤ ਤੋਂ ਵਾਂਝੇ ਕਰਦੇ ਆ? ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਨਹੀਂ, ਬਿਲਕੁਲ ਪਹਿਲਾਂ ਵੀ ਮੋਰਚਾ ਵੱਡਾ ਪਾਣੀਆਂ ਤੋਂ ਲੱਗਿਆ ਸੀ 1982 'ਚ। 8 ਅਪ੍ਰੈਲ 1982 ਨੂੰ ਜਦੋਂ ਇੰਦਰਾ ਗਾਂਧੀ ਟੱਕ ਲਾਉਣ ਆਈ ਸੀ SYL ਦੇ ਮਾਮਲੇ 'ਚ। ਇਹ ਬਾਅਦ 'ਚ ਅਗਸਤ ਦੇ ਵਿੱਚ ਉਹ ਧਰਮਯੁੱਧ ਮੋਰਚੇ 'ਚ ਜਾ ਕੇ ਤਬਦੀਲ ਹੋਇਆ ਸੀ। ਹੋਰ ਮੰਗਾਂ ਆਈਆਂ, ਪਹਿਲਾਂ ਪਾਣੀਆਂ ਦੀ ਮੰਗ ਸੀ, ਉਹ ਦਰਿਆਈ ਪਾਣੀਆਂ ਦੀ ਵੰਡ ਦਾ ਮੁੱਦਾ ਸੀ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਔਰ ਮੋਰਚੇ ਜੇ ਠੀਕ ਨੀਅਤ ਨਾਲ, ਗਿਆਨ ਨਾਲ, ਸੁਚੱਜਤਾ ਦੇ ਨਾਲ ਲਾਏ ਜਾਣ ਤਾਂ ਉਹਦੇ 'ਚੋਂ ਹਮੇਸ਼ਾ ਹੀ ਨਵੀਂ ਲੀਡਰਸ਼ਿਪ ਪੈਦਾ ਹੋਣ ਦੇ ਚਾਂਸ ਰਹਿੰਦੇ ਨੇ। ਔਰ ਜਿਹੜੀ ਲੀਡਰਸ਼ਿਪ ਲੋਕਾਂ ਨਾਲ ਪ੍ਰਤੀਬੱਧ ਹੋਵੇ, ਉਹਦੇ ਕੋਲ ਕੋਈ ਵਿਜ਼ਨ ਹੋਵੇ। ਵੈਸੇ ਵੀ ਮੋਰਚੇ ਲੱਗ ਜਾਂਦੇ ਨੇ ਕਈ ਵਾਰ, ਬਾਕੀ ਜੇ ਵਿਜ਼ਨ ਨਹੀਂ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ, 92 ਜਿਤਾਤੇ, ਪਰ ਵਿਜ਼ਨ ਕੀ ਹੈ? ਨਾ ਤੁਹਾਡੇ ਕੋਲ ਕੋਈ ਖੇਤੀ ਦੀ ਪਾਲਿਸੀ ਹੈ, ਨਾ ਤੁਹਾਡੇ ਕੋਲ ਕੋਈ ਪੰਜਾਬ ਦੇ ਸੱਭਿਆਚਾਰ ਨਾਲ ਜੁੜੀ ਕੋਈ ਅਕਲ ਹੈ, ਸ਼ੁੱਧ ਹੈ, ਨਾ ਤੁਹਾਡੇ ਕੋਲ ਕੋਈ ਬੋਲੀ ਨਾਲ ਤੁਹਾਡਾ ਲਿਹਾਜ਼ ਹੈ। ਤੇ ਚੁਣੇਗੇ ਬਸ ਇਸ ਤਰੀਕੇ ਨਾਲ ਆ ਰਹੇ ਨੇ। ਇਸ ਲਈ ਜਿਹੜੇ ਲੋਕ ਕਹਿੰਦੇ ਨਵੇਂ ਲੋਕ ਅੱਗੇ ਆਉਣ, ਨਵੇਂ ਲੋਕ ਵੀ ਆਉਣ, ਪਰ ਉਸ ਕਿਸੇ ਗਿਆਨ ਨਾਲ, ਕਿਸੇ ਦਿਸ਼ਾ ਨਾਲ, ਕਿਸੇ ਨਜ਼ਰੀਏ ਨਾਲ ਨਾ ਆਉਣ। ਉਹਨਾਂ ਕੋਲ ਕੋਈ ਨਕਸ਼ਾ ਹੋਣਾ ਚਾਹੀਦਾ ਕਿ ਪੰਜਾਬ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ, ਦੇਸ਼ ਦੇ ਵਿੱਚ ਕੀ ਚੱਲ ਰਿਹਾ ਹੈ, ਅਸੀਂ ਪੰਜਾਬ ਨੂੰ ਇਸ ਸੰਕਟ 'ਚੋਂ ਕਿਵੇਂ ਉਭਾਰ ਸਕਦੇ ਹਾਂ। ਜੇ ਉਹ ਇਹ ਲੈ ਕੇ ਆਉਂਦੇ ਨੇ ਕੋਈ ਨਾ ਕੋਈ ਵਿਜ਼ਨ, ਤਾਂ ਨਵੀਂ ਲੀਡਰਸ਼ਿਪ ਪੰਜਾਬ ਨੂੰ ਚਾਹੀਦੀ ਹੈ, ਬਿਨਾਂ ਸ਼ੱਕ ਚਾਹੀਦੀ ਹੈ। ਪੰਥ ਨੂੰ ਚਾਹੀਦੀ ਹੈ, ਪੰਥ ਦੇ ਨਾਲ ਜੁੜੀ ਪੰਜਾਬ ਨੂੰ ਚਾਹੀਦੀ ਹੈ। ਪੰਥ ਤੇ ਪੰਜਾਬ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਹੈ। ਬਿਲਕੁਲ ਅਕਾਲੀ ਹਿਸਟਰੀ, ਪੰਥਕ ਇਤਿਹਾਸ, ਇਹਦੇ ਤੋਂ ਟੁੱਟ ਕੇ ਕੋਈ ਪਾਰਟੀ ਜ਼ਮੀਨ 'ਚ ਨਹੀਂ ਆ ਸਕਦੀ। ਇੱਕ ਵਾਰ ਸੱਤਾ 'ਚ ਆ ਗਈ, 2 ਵਾਰ ਆ ਗਈ, ਇਹ ਪਾਰਟੀਆਂ ਦਾ ਬੁਨਿਆਦ ਨਹੀਂ ਹੁੰਦੀ। ਔਰ ਬੁਨਿਆਦੀ ਤੌਰ ਤੇ ਜੜ੍ਹਾਂ ਲਾਉਣ ਦੇ ਲਈ ਮੈਨੂੰ ਲੱਗਦਾ ਸੱਤਾ 'ਚ ਜਾਣਾ ਜਾਂ ਸੱਤਾ 'ਚ ਨਾ ਜਾਣਾ ਇਹ ਮਹੱਤਵਪੂਰਨ ਨਹੀਂ ਹੁੰਦਾ। ਮਹੱਤਵਪੂਰਨ ਹੁੰਦਾ ਕਿ ਲੋਕ ਭਰੋਸਾ ਤੁਹਾਡੇ ਤੇ ਕਿੰਨਾ ਕਰਦੇ ਨੇ, ਔਰ ਸੱਤਾ ਉੱਥੇ ਬੈਠੀ ਵੀ ਤੁਹਾਡੇ ਤੋਂ ਤਰਬਕਦੀ ਹੋਵੇ ਕਿ ਨਹੀਂ, ਜੇ ਲੋਕਾਂ ਨੇ ਆਹ ਫੈਸਲਾ ਲੈ ਲਿਆ ਤਾਂ ਇਹ ਗਲਤ ਹੋ ਜਾਏਗਾ। ਉਸ ਬੈਕਗਰਾਊਂਡ 'ਚੋਂ ਅਕਾਲੀ ਦਲ ਆਇਆ ਸੀ। ਸੱਤਾ 'ਚ ਤਾਂ 66 ਤੋਂ ਬਾਅਦ ਆਉਣ ਲੱਗਿਆ, ਉਦੋਂ ਪਹਿਲਾਂ ਕੋਈ ਸੱਤਾ ਨਹੀਂ ਸੀ। ਪਰ ਮਹਾਤਮਾ ਗਾਂਧੀ ਨੂੰ ਕਹਿਣਾ ਪਿਆ ਚਾਬੀਆਂ ਦੇ ਮੋਰਚੇ ਤੋਂ ਬਾਅਦ ਕਿ ਆਜ਼ਾਦੀ ਦੀ ਅੱਧੀ ਲੜਾਈ ਜਿੱਤ ਲਈ। ਇਸ ਲਈ ਇਹਦੀ ਬੁਨਿਆਦ ਹੋਰ ਤਰ੍ਹਾਂ ਦੀ ਬੁਨਿਆਦ ਹੈ। ਜੇ ਕੋਈ ਇਹਦੇ 'ਚੋਂ ਇਕੱਲੀ ਸੱਤਾ ਕੱਢਣਾ ਚਾਹੁੰਦਾ, ਇਕੱਲੀ ਸਰਕਾਰ ਬਣਾਉਣਾ ਚਾਹੁੰਦਾ, ਉਹਦੇ ਨਾਲ ਕੰਮ ਨਹੀਂ ਚੱਲਣਾ। ਲੋਕਾਂ ਦੀ ਯੂਨਿਟੀ ਬਣਾਉਣਾ, ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਪੈਰ ਮਜ਼ਬੂਤ ਕਰਨਾ, ਉਹ ਸੰਸਥਾਵਾਂ ਦੇ ਨਾਲ ਇੱਕ ਨਕੇਲ ਪਾਈ ਰੱਖਣਾ ਲੀਡਰਸ਼ਿਪ ਨੂੰ, ਇਹ ਬਹੁਤ ਜ਼ਰੂਰੀ ਹੈ। ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ 'ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ 'ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 'ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਜੋ ਕਹਿੰਦੀ ਰਹੀ, ਜਿੰਨੇ ਵੀ ਆਏ UAPA ਦਾ, 370 ਦਾ, ਔਰ ਜਿੰਨੇ ਵੀ ਕਾਨੂੰਨ ਆਏ, ਨਾਗਰਿਕ ਸੋਧ ਬਿੱਲ ਦਾ, ਅਕਾਲੀ ਦਲ ਨੇ ਸਮਰਥਨ ਕੀਤਾ ਪਾਰਲੀਮੈਂਟ ਦੇ ਵਿੱਚ। ਜਿਹੜੀ ਫੈਡਰਲ ਸਟਰਕਚਰ ਦੀ ਪਾਰਟੀ ਸੀ, ਇੱਕ ਸੂਬੇ ਨੂੰ ਤੋੜਨ ਵਾਲੇ ਦਾ ਹਮਾਇਤ ਕਰਨ ਲੱਗ ਗਈ। ਤੇ ਕਿਸਾਨੀ ਮੂਵਮੈਂਟ ਦੀ ਵੀ ਪਹਿਲਾਂ ਵਿਰੋਧਤਾ ਹੀ ਕੀਤੀ ਹੈ, ਤੇ ਉਦੋਂ ਬਾਅਦ ਆਈ ਹੈ ਤਾਂ ਉਦੋਂ ਬਾਅਦ। ਇਸ ਲਈ ਜਿਹੜਾ ਬੁਨਿਆਦੀ ਅਕਾਲੀ ਦਲ ਦਾ ਗੋਲ ਸੀ, ਜਦੋਂ ਐਮਰਜੈਂਸੀ ਲੱਗੀ ਮੋਰਚਾ ਲਾਉਣਾ ਜ਼ੁਲਮ ਦੇ ਖਿਲਾਫ, ਹੁਣ ਜਿਹੜੀ ਸਰਕਾਰ ਜ਼ੁਲਮ ਕਰ ਰਹੀ ਸੀ ਉਹਦੇ ਖਿਲਾਫ ਬੋਲਣਾ ਛੱਡ ਕੇ ਜੋ ਗੁਜਰਾਤ 'ਚ ਹੋਇਆ, ਅਕਾਲੀ ਦਲ ਕੀ ਬੋਲਿਆ? ਕੁਝ ਨਹੀਂ ਬੋਲਿਆ। ਇਸ ਕਰਕੇ ਜਦੋਂ ਆਪਦੇ
ਬੁਨਿਆਦ ਤੋਂ ਭਟਕ ਗਏ। ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ ਸੀ। ਨਵੇਂ ਅਕਾਲੀ ਦਲ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਅਕਾਲੀ ਦਲ ਸੁਧਾਰ ਲਹਿਰ ਦੀ ਗੱਲ ਕੀਤੀ ਜਾ ਰਹੀ ਹੈ। ਇਹ ਲਹਿਰਾਂ ਪਹਿਲਾਂ ਵੀ ਬਣੀਆਂ ਨੇ। ਨਹੀਂ, ਨਵੇਂ ਜਿੰਨੇ ਮਰਜ਼ੀ ਬਣ ਜਾਣ, ਨਵੇਂ ਦਾ ਸਵਾਲ ਨਹੀਂ। ਤੁਹਾਡੇ ਕੋਲ ਪ੍ਰੋਗਰਾਮ ਕੀ ਹੈ? ਤੁਸੀਂ ਇੱਕ ਤਪੱਸਿਆ ਕਰਕੇ ਲੋਕਾਂ ਦਾ ਭਰੋਸਾ ਕਿਵੇਂ ਬਹਾਲ ਕਰਦੇ ਹੋ? ਮੇਨ ਮਾਮਲਾ ਇਹ ਹੈ। ਨਵੇਂ ਤਾਂ ਇੱਥੇ 35 ਬਣੇ ਫਿਰਦੇ ਨੇ, ਹੋਰ ਬਣ ਜਾਣਗੇ। ਬਣਨ ਨਾਲ ਤਾਂ ਕੁਝ ਨਹੀਂ ਬਣਨਾ। ਰੌਲਾ ਇਹ ਹੈ ਕਿ ਪੰਜਾਬ ਦੇ ਲੋਕ ਤੁਹਾਡੇ ਚੋਂ ਪੰਥ ਦੀ ਤੇ ਪੰਜਾਬ ਦੀ ਸੁਰੱਖਿਆ ਦੀ ਗਾਰੰਟੀ ਦੇਖ ਰਹੇ ਨੇ। ਉਹ ਕਿਵੇਂ ਦੇਖਣਗੇ? ਜਿਹੜਾ ਬੇਭਰੋਸਗੀ ਹੈ ਉਹਨੂੰ ਭਰੋਸੇ 'ਚ ਕਿਵੇਂ ਬਦਲੋਗੇ? ਇਹ ਸਭ ਤੋਂ ਬੜਾ ਸਵਾਲ ਹੈ। ਜੀ ਬਹੁਤ ਸ਼ੁਕਰੀਆ। ਤਾਂ ਅਸੀਂ ਪੰਜਾਬ ਦੇ ਮੋਰਚਿਆਂ ਦੀ ਗੱਲ ਕੀਤੀ, ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ, ਪੰਜਾਬ ਦੇ ਹੱਕਾਂ ਦੇ ਲਈ ਲੜਦੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਫਿਰ ਕਿਸੇ ਦਿਨ ਲੰਬੀ ਮੁਲਾਕਾਤ ਕਰਾਂਗੇ। ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੇ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ। ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਹੈ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ 92 ਜਿਤਾਤੇ, ਪਰ ਵਿਜ਼ਨ ਕੀ ਹੈ? ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 'ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਬੁਨਿਆਦ ਤੋਂ ਭਟਕ ਗਏ। ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪੰਜਾਬ ਦੇ ਜੋ ਹਾਲਾਤ ਬਣੇ ਨੇ, ਪੰਜਾਬ ਦੇ ਜੋ ਪਾਣੀਆਂ ਦੀ ਗੱਲ ਹੋਊਗੀ, ਪੰਜਾਬ ਦੇ ਜੋ ਮੌਜੂਦਾ ਪੋਲੀਟੀਕਲ ਸਿਸਟਮ ਦੀ ਗੱਲ ਹੋਊਗੀ, ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਹਰਮੀਤ ਸਿੰਘ ਜੀ ਮੌਜੂਦ ਨੇ। ਜੀ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਹਤ ਕਿਵੇਂ ਆ? ਠੀਕ ਹੋ? ਹਾਂ ਬਿਲਕੁਲ। ਅਸੀਂ ਮਾਫੀ ਚਾਹਾਂਗੇ ਬਈ ਤੁਹਾਨੂੰ ਤਕਲੀਫ ਦਿੱਤੀ ਹੈ ਇੱਥੋਂ ਤੱਕ ਆਉਣ ਦੇ ਲਈ, ਪਰ ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ। ਵਿਜ਼ਨਰੀ ਲੀਡਰਸ਼ਿਪ ਜਿਹੜੀ ਪੰਜਾਬ ਨੂੰ ਸੰਕਟ ਚੋਂ ਕੱਢ ਕੇ ਕਿਸੇ ਦਿਸ਼ਾ 'ਚ ਲੈ ਜੇ, ਉਹ ਅਜੇ ਦਿਖਾਈ ਨਹੀਂ ਦੇ ਰਹੀ ਉਸ ਪੱਧਰ ਦੇ ਉੱਤੇ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੇ। ਹੁਣ ਲੋਕ ਉਹ ਕਿਸਾਨ ਬਾਰਡਰਾਂ ਤੇ ਵੀ ਬੈਠੇ ਨੇ, ਇੱਕ ਗਰੁੱਪ SKM ਆਪਦੇ ਤਰੀਕੇ ਨਾਲ ਲੜ ਰਿਹਾ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ। ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ, ਔਰ ਜੀਰੇ ਵਾਲਾ ਚੱਲ ਹੀ ਰਿਹਾ 1 ਸਾਲ ਤੋਂ ਲਗਭਗ ਵੱਧ ਸਮਾਂ ਹੋ ਗਿਆ। ਅਲੱਗ-ਅਲੱਗ ਗੱਲਾਂ ਤੇ ਲੋਕ ਆਪ ਲੜ ਰਹੇ ਨੇ, ਆਪ ਉੱਠ ਰਹੇ ਨੇ, ਪਰ ਪ੍ਰਸ਼ਾਸਨ ਤੇ ਸਰਕਾਰ ਜਿਹਦੀ ਜ਼ਿੰਮੇਵਾਰੀ ਹੁੰਦੀ ਹੈ। ਸਭ ਤੋਂ ਬੜੀ ਗੱਲ ਸਰਕਾਰ ਦੀ ਕਿਹੜੀ ਜ਼ਿੰਮੇਵਾਰੀ ਹੁੰਦੀ ਹੈ? ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰਨਾ। ਇਹਦੇ 2 ਕੰਪੋਨੈਂਟ ਨੇ। ਇੱਕ ਤਾਂ ਜਾਨ ਮਾਲ ਇਸ ਕਰਕੇ ਹੁੰਦੀ ਹੈ ਕਿ ਜੇ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਹੋਵੇ। ਲੋਕ ਇਹ ਵੀ ਕਹਿੰਦੇ ਨੇ ਕਿ ਗੈਂਗਸਟਰਾਂ ਦੇ ਫੋਨ ਆ ਰਹੇ ਨੇ, ਪੈਸੇ ਮੰਗੇ ਜਾ ਰਹੇ ਨੇ, ਵੱਖ-ਵੱਖ ਤਰ੍ਹਾਂ ਦਾ ਮਾਹੌਲ ਹੈ।
ਦੂਜੇ ਪਾਸੇ ਲੋਕਾਂ ਦਾ ਜੀਵਨ ਇਸ ਲਈ ਵੀ ਦੁੱਭਰ ਹੋ ਰਿਹਾ ਕਿ ਕੁਦਰਤੀ ਜਿਹੜੀਆਂ ਦਾਤਾਂ ਨੇ, ਜਿਵੇਂ ਪਾਣੀ ਹੈ, ਸਭ ਤੋਂ ਪਹਿਲਾਂ ਜਿਵੇਂ ਆਪਾਂ ਗੁਰਬਾਣੀ ਦਾ ਵੀ ਮਹਾਂਵਾਕ ਹੈ, ਪਹਿਲਾ ਪਾਣੀ ਜਿਉ ਹੈ ਫਿਰ ਜਿਤ ਹਰਿਆ ਸਭ ਕੋਈ, ਕਿ ਇਹਦੇ ਤੋਂ ਬਿਨਾਂ ਜਿੰਦਾ ਰਿਹਾ ਨਹੀਂ ਜਾ ਸਕਦਾ। ਪੰਜਾਬ ਦੇ ਪਾਣੀ ਮੁੱਕਦੇ ਵੀ ਜਾ ਰਹੇ ਨੇ, ਦਰਿਆ ਨਾਲਿਆਂ ਦਾ ਰੂਪ ਲੈਂਦੇ ਜਾ ਰਹੇ ਨੇ, ਤੇ ਪੰਜਾਬ ਦੇ ਪਾਣੀ ਪ੍ਰਦੂਸ਼ਿਤ ਵੀ ਹੁੰਦੇ ਜਾ ਰਹੇ ਨੇ ਦੋਨੋਂ ਤਰ੍ਹਾਂ ਦੇ। ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਇੰਨੀ ਤੇਜ਼ੀ ਨਾਲ 14.5 ਲੱਖ ਟਿਊਬਵੈੱਲ ਪਾਣੀ ਕੱਢ ਰਿਹਾ ਹੇਠੋਂ ਕਿ ਉਹਦੇ ਮੁਕਾਬਲੇ ਜਿੰਨੀ ਬਰਸਾਤ ਨਾਲ ਹੇਠਾਂ ਜਾਣਾ ਚਾਹੀਦਾ ਉਹ ਜਾ ਨਹੀਂ ਰਿਹਾ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਔਰ ਉਹਦੇ ਲਈ ਦੂਜੀ ਗੱਲ ਫਿਰ ਨਹਿਰੀ ਪਾਣੀਆਂ ਦਾ ਸੀ ਕਿ ਨਹਿਰੀ ਪਾਣੀ ਚਲੋ ਅਸੀਂ ਲਈਏ ਕਿਸੇ ਨਾ ਕਿਸੇ ਰੂਪ 'ਚ। ਨਹਿਰੀ ਪਾਣੀ ਹੁਣ ਸਾਰੇ ਦਰਿਆ ਹੀ ਜੇ ਪੋਲੂਟ ਹੋ ਜਾਣਗੇ ਤਾਂ ਨਹਿਰੀ ਪਾਣੀ ਵੀ ਪ੍ਰਦੂਸ਼ਿਤ ਹੋਣਗੇ। ਆ ਜਿਹੜਾ ਬੁੱਢਾ ਦਰਿਆ ਕਹਿੰਦੇ ਸੀ ਕਿਸੇ ਜ਼ਮਾਨੇ ਦੇ ਵਿੱਚ, ਗੁਰੂ ਨਾਨਕ ਸਾਹਿਬ ਨਾਲ ਜੁੜੀ ਹੋਈ ਗੱਲ ਵੀ ਹੈ, ਤੇ ਉਹ ਬੁੱਢੇ ਨਾਲੇ ਦਾ ਰੂਪ ਲੈ ਚੁੱਕਿਆ ਇੰਨੇ ਸਾਲਾਂ ਤੋਂ। ਇਹ ਜਿਹੜੇ ਪ੍ਰਦੂਸ਼ਿਤ ਪਾਣੀ ਹੈ ਇਹ ਲੋਕਾਂ ਨੂੰ ਬਿਮਾਰ ਕਰ ਰਿਹਾ, ਕਾਲਾ ਪੀਲੀਆ, ਕੈਂਸਰ, ਹੋਰ ਭਿਆਨਕ ਹੱਡਾਂ ਦੀਆਂ ਬਿਮਾਰੀਆਂ ਜਿਹਨੂੰ ਵਾਟਰ ਬੋਰਨ ਡਿਜ਼ੀਜ਼ ਕਹਿੰਦੇ ਨੇ, ਪਾਣੀ ਤੋਂ ਪੈਦਾ ਹੋ ਰਹੀਆਂ ਨੇ ਹਜ਼ਾਰਾਂ ਕਿਸਮ ਦੀਆਂ, ਉਹ ਵੀ ਸਾਡੇ ਸਾਹਮਣੇ ਨੇ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ। ਇਹ ਬਹੁਤ ਬੜਾ ਸੰਕਟ ਹੈ। ਤੇ ਦੂਜਾ ਪੰਜਾਬ ਦੇ ਨਹਿਰੀ ਪਾਣੀ ਆ ਜਿਹੜੇ ਦਰਿਆਈ ਪਾਣੀ ਨੇ ਇਹਨਾਂ ਦੀ ਵੰਡ ਦਾ ਸਵਾਲ ਹੈ। ਇਹ ਵੰਡ ਦੇ ਤੌਰ ਤੇ ਵੀ ਜਿਹੜਾ ਪੰਜਾਬ ਦਾ ਹੱਕ ਹੈ ਉਹ ਲੰਬੇ ਸਮੇਂ ਤੋਂ ਹਰਿਆਣਾ, ਰਾਜਸਥਾਨ ਤੇ ਹਰਿਆਣੇ ਨੂੰ ਜਾ ਰਿਹਾ। ਉਹਦੇ ਤੇ ਵੀ ਕੋਈ ਗੱਲ ਨਿਆਂਕਾਰੀ ਗੱਲ ਜਿਹੜੀ ਇਨਸਾਫ ਆਧਾਰਿਤ ਹੁੰਦੀ ਹੈ ਉਹ ਨਹੀਂ ਹੋ ਪਾ ਰਹੀ। ਇਹ ਬਹੁਤ ਵੱਡੇ ਸੰਕਟ ਦੇ ਵਿੱਚੋਂ ਪੰਜਾਬ ਇਸ ਸਮੇਂ ਗੁਜ਼ਰ ਰਿਹਾ। ਇਸੇ ਕਰਕੇ ਪੰਜਾਬ ਦੇ ਲੋਕ ਨਿਰਾਸ਼ ਨੇ। ਜਦੋਂ ਨਿਰਾਸ਼ਤਾ ਦਾ ਆਲਮ ਆਉਂਦਾ ਹੈ ਉਹਦੇ 3-4 ਸਿੰਪਟਮ ਨੇ ਇਸ ਕਿਸਮ ਦੇ। ਪਹਿਲਾ ਕਿ ਨਸ਼ਿਆਂ ਦੇ ਰਾਹ ਪੈ ਗਈ ਜਵਾਨੀ ਕਿੰਨੀ ਤਾਂ ਆਪਣੀ, ਨੌਜਵਾਨ ਬੱਚੇ ਨਸ਼ਿਆਂ ਦੇ ਰਾਹ ਮਰ ਰਹੇ ਨੇ। ਔਨ ਡਿਲੀਵਰੀ ਨਸ਼ਾ ਹੈ ਲੋਕਾਂ ਦੇ ਘਰਾਂ ਦੇ ਵਿੱਚ, ਬਾਕੀ ਤਾਂ ਗੱਲ ਛੱਡੋ ਤੁਸੀਂ। ਔਰ 3 ਸਰਕਾਰਾਂ ਬਦਲ ਗਈਆਂ। ਕੋਈ ਕਹਿੰਦਾ ਸੀ ਮੈਂ 4 ਹਫ਼ਤਿਆਂ 'ਚ ਨੱਥ ਪਾ ਦੂੰ, ਕੋਈ 4 ਮਹੀਨਿਆਂ 'ਚ, ਪਰ ਆਪਣੇ ਸਾਹਮਣੇ ਹੈ ਕਿ ਲਗਾਤਾਰ ਉਹ ਨਸ਼ੇ ਦੇ ਰੂਪ ਦੇ ਵਿੱਚ ਓਵਰਡੋਜ਼ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਆ ਰਹੀ ਹੈ। ਇਸ ਤੋਂ ਇਲਾਵਾ ਜਿਹੜਾ +2 ਦਾ ਬੱਚਾ ਹੈ, ਕਿਸੇ ਨੂੰ ਸਕੂਲ 'ਚ ਜਾ ਕੇ ਪੁੱਛੋ ਕਹਿੰਦੇ ਕੀ ਕਰੇਗਾ, ਉਹਨਾਂ ਦਾ ਸੁਪਨਾ ਹੀ ਮਰ ਗਿਆ। ਉਹਨਾਂ ਦਾ ਵੱਧ ਤੋਂ ਵੱਧ ਸੁਪਨਾ ਰਹਿ ਗਿਆ ਆਈਲੈਟਸ ਕਰੂੰਗਾ, ਵਿਦੇਸ਼ ਜਾਊਂਗਾ। ਵਿਦੇਸ਼ 'ਚ ਉਹ ਕੋਈ ਉੱਚੀ ਪੜ੍ਹਾਈ ਲਈ ਨਹੀਂ ਜਾਂਦੇ, ਉਹ ਉੱਥੇ ਐਡਜਸਟ ਹੋਣ ਲਈ ਜਾਂਦੇ ਨੇ, PR ਲੈਣ ਲਈ ਜਾਂਦੇ ਨੇ, ਦਿਹਾੜੀ ਕਰਨ ਲਈ ਜਾਂਦੇ ਨੇ ਮੇਨਲੀ। ਅਤੇ ਤੁਸੀਂ ਉਹਦਾ ਵੱਡਾ ਸੁਪਨਾ ਜਿਹੜਾ ਸਾਇੰਟਿਸਟ ਬਣਨ ਦਾ, ਡਾਕਟਰ ਬਣਨ ਦਾ ਵੱਡਾ, ਉਹ ਮਾਰਤਾ ਹੈ ਉਸ ਪੱਧਰ 'ਤੇ। ਫਿਰ ਕਿਸਾਨ ਅਤੇ ਮਜ਼ਦੂਰ ਇਹਦਾ ਬੁਨਿਆਦੀ ਇੱਕ ਹਿੱਸਾ ਹੈ। ਉਹ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰ ਰਿਹਾ। ਉਹਦੇ ਬਾਰੇ ਕੋਈ ਪਾਲਿਸੀ, ਕੋਈ ਗੱਲ ਕਿਸੇ ਟਾਈਪ ਦੀ ਨਹੀਂ। ਖੇਤੀ ਦੀ ਪਾਲਿਸੀ ਉਹ ਤੁਹਾਡੇ ਕੋਲ ਹੈ ਨਹੀਂ। ਸਿੱਖਿਆ ਦਾ ਸਵਾਲ ਹੈ ਤੁਹਾਡਾ। ਆ ਹੁਣੇ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਵਾਲੀ ਗੱਲ ਸੀ, ਵਾਪਸ ਲਈ ਹੈ, ਉਹ ਚੰਗੀ ਗੱਲ ਹੈ ਵਾਪਸ ਲੈ ਲਈ। ਪਰ 1996 ਤੋਂ ਬਾਅਦ ਇੱਕਾ ਦੁੱਕਾ ਥੋੜ੍ਹੀ ਜਿਹੀ ਭਰਤੀ ਹੋਈ ਹੈ। ਤੁਹਾਡੇ ਕੋਲ ਬੰਦੇ ਕਿੱਥੇ ਰਹਿ ਗਏ? ਜਿਹੜੇ ਪੂਰੇ 1158 ਪੋਸਟਾਂ ਸੀ ਉਹਦੇ 'ਚੋਂ 150 ਬੰਦਾ ਵੀ ਨਹੀਂ ਹੈ ਰੈਗੂਲਰ। ਬਾਕੀ ਸਾਰੇ ਕੋਈ ਜਿਹੜਾ ਹਾਕ 'ਤੇ ਹੈ, ਕੋਈ ਤੁਹਾਡੇ ਕੋਲ ਗੈਸਟ ਫੈਕਲਟੀ 'ਚ ਹੈ, ਕੋਈ ਕਿਸੇ ਟਾਈਪ 'ਤੇ। ਤਾਂ ਕਾਲਜ ਖਾਲੀ ਨਹੀਂ ਹੋਣਗੇ ਤਾਂ ਕੀ ਕਰਨਗੇ? ਹੁਣ ਇੱਕ ਨਵੀਂ ਸਮੱਸਿਆ ਆ ਗਈ ਸਗੋਂ, ਐਤਕੀ ਕਾਲਜਾਂ 'ਚ ਦਾਖਲਾ ਵੱਧ ਰਿਹਾ। ਕਿਉਂ? ਕਿਉਂਕਿ ਕੈਨੇਡਾ ਨੇ ਰੂਲ ਬਦਲਤਾ ਕਿ ਜਿਹੜੇ ਵਿਆਹ ਕਰਾ ਕੇ ਬੰਦੇ ਜਾਂਦੇ ਸੀ ਉਹਨਾਂ ਦੇ ਸਪਾਊਸਜ ਨੂੰ ਨਹੀਂ ਤੁਸੀਂ ਜਦੇ ਬੁਲਾ ਸਕਦੇ। ਉਹ ਸਾਰੇ ਮਾਮਲੇ 'ਚ ਰੂਲ ਬਦਲ ਗਿਆ। ਤਾਂ ਐਤਕੀ ਉਹ ਬੱਚੇ 1 ਸਾਲ ਦਾ ਗੈਪ ਨਾ ਪਏ, ਉਹ ਕਾਲਜਾਂ 'ਚ ਦਾਖਲ ਹੋਣ ਲੱਗੇ ਨੇ। ਅਤੇ ਉਹ ਸਾਂਭਣਗੇ ਕਿੱਥੋਂ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। ਇਕੱਲਾ ਇਸ ਲਈ ਨਹੀਂ ਵੰਡਿਆ ਕਿਉਂਕਿ ਅਕਾਲੀ ਦਲ ਤੁਸੀਂ ਦੇਖੋ ਜਿਹੜੀ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ, 104 ਸਾਲ ਪੁਰਾਣੀ ਪਾਰਟੀ ਹੈ, ਜਿਹਦੇ ਮਗਰ ਲੋਕ ਲੱਗਣਾ ਚਾਹੁੰਦੇ ਸੀ, ਪਰ ਉਹ ਲਗਾਤਾਰ ਰਸਾਤਲ ਬਣ ਹੈ। ਜੇ 2017 ਤੋਂ ਲਾਓ, ਪਹਿਲੀ ਵਾਰ 2017 'ਚ ਅਕਾਲੀ ਦਲ ਮੁੱਖ ਪਾਰਟੀ ਨਹੀਂ ਬਣ ਪਾਇਆ, ਵਿਰੋਧੀ ਧਿਰ ਦੀ ਪਾਰਟੀ ਨਹੀਂ ਬਣ ਪਾਇਆ। ਫਿਰ 2022 'ਚ ਆ ਕੇ ਤਾਂ 3 ਰਹਿ ਗਏ MLA, 3 'ਚੋਂ 1 ਚਲਾ ਗਿਆ, 1 ਰੁੱਸ ਕੇ ਬੈਠਾ। ਇਕੱਲੀ ਇੱਕ ਬੀਬੀ ਰਹਿ ਗਈ ਗਨੀਵ ਕੌਰ, ਕਿੰਨੀ ਕੁ ਜਾ ਕੇ ਉਹ ਗੱਲ ਕਰੂਗੀ। ਹੁਣ ਲੋਕ ਸਭਾ ਦੀ ਚੋਣ ਆ ਗਈ,
10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ ਹੁੰਦੀ, ਪਰ ਉਹ ਲੀਡਰਸ਼ਿਪ ਸਮਝਦੇ ਨਹੀਂ। ਪੰਜਾਬ ਦੇ ਲੋਕ ਲੀਡਰਾਂ ਤੋਂ ਭਰੋਸਾ ਗਵਾ ਚੁੱਕੇ ਨੇ। ਜਿਹੜੀ ਝੂੰਦਾ ਕਮੇਟੀ ਦੀ ਰਿਪੋਰਟ ਉਹਨਾਂ ਦੀ ਸੀ, ਉਹਨਾਂ ਦੀ ਆਪਣੀ ਰਿਪੋਰਟ ਸੀ, ਉਹ ਲੋਕਾਂ ਤੋਂ ਨਹੀਂ ਪੁੱਛਿਆ ਸੀ, ਉਹਨਾਂ ਦੇ ਵਰਕਰਾਂ ਤੋਂ ਪੁੱਛਿਆ ਸੀ ਜਿਹੜੇ ਹੇਠਲੇ ਨੇ। 117 ਚੋਂ 100 ਹਲਕੇ 'ਚ ਜਾ ਕੇ ਪੁੱਛਿਆ ਸੀ। ਉਹ ਕਹਿੰਦੇ ਸੀ ਪਹਿਲਾਂ ਲੀਡਰ ਪਰਾਂ ਰਹੋ, ਉਸ ਤੋਂ ਬਾਅਦ ਫਿਰ ਬਾਕੀ ਦੀ ਗੱਲ ਹੋਏਗੀ। ਲੀਡਰ ਤਾਂ ਹੁਣ ਲੈਣਾ ਨਹੀਂ ਚਾਹੁੰਦੇ, ਲੀਡਰ ਚੈਨ ਲੈਣਾ ਨਹੀਂ ਚਾਹੁੰਦੇ ਤੇ ਕੁਝ ਗਰੁੱਪ ਵੱਖ ਹੋ ਗਿਆ। ਵੱਖ ਹੋ ਕੇ ਜਥੇਦਾਰ ਅਕਾਲ ਤਖਤ ਕੋਲ ਚਲਾ ਗਿਆ। ਉਹਨੇ 4 ਚੀਜ਼ਾਂ ਕਹਿਤੀਆਂ ਵੀ ਸਾਡੇ ਤੋਂ ਆ ਗਲਤੀਆਂ ਹੋਈਆਂ ਨੇ ਜੀ, ਅਸੀਂ ਵੀ ਜ਼ਿੰਮੇਵਾਰ ਸੀ। ਹੁਣ ਜਥੇਦਾਰ ਸਾਹਿਬਾਨ ਦੇ ਪਾਲੇ 'ਚ ਗੇਂਦ ਹੈ, ਉਹ ਕੀ ਕਰਨਗੇ? ਕੱਲੀ ਧਾਰਮਿਕ ਸਜ਼ਾ ਲਾਉਣਗੇ ਜਾਂ ਪੋਲੀਟੀਕਲ ਸਜ਼ਾ ਵੀ ਕੋਈ ਹੋਏਗੀ ਵੀ ਤੁਹਾਨੂੰ 5 ਸਾਲ 7 ਸਾਲ 10 ਸਾਲ ਲਈ ਸਰਗਰਮ ਸਿਆਸਤ ਤੋਂ ਵਾਂਝੇ ਕਰਦੇ ਆ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਨਹੀਂ, ਬਿਲਕੁਲ ਪਹਿਲਾਂ ਵੀ ਮੋਰਚਾ ਵੱਡਾ ਪਾਣੀਆਂ ਤੋਂ ਲੱਗਿਆ ਸੀ 1982 'ਚ। 8 ਅਪ੍ਰੈਲ 1982 ਨੂੰ ਜਦੋਂ ਇੰਦਰਾ ਗਾਂਧੀ ਟੱਕ ਲਾਉਣ ਆਈ ਸੀ SYL ਦੇ ਮਾਮਲੇ 'ਚ। ਇਹ ਬਾਅਦ 'ਚ ਅਗਸਤ ਦੇ ਵਿੱਚ ਉਹ ਧਰਮ ਯੁੱਧ ਮੋਰਚੇ 'ਚ ਜਾ ਕੇ ਤਬਦੀਲ ਹੋਇਆ ਸੀ। ਹੋਰ ਮੰਗਾਂ ਆਈਆਂ, ਪਹਿਲਾਂ ਪਾਣੀਆਂ ਦੀ ਮੰਗ ਸੀ, ਉਹ ਦਰਿਆਈ ਪਾਣੀਆਂ ਦੀ ਵੰਡ ਦਾ ਮੁੱਦਾ ਸੀ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਔਰ ਮੋਰਚੇ ਜੇ ਠੀਕ ਨੀਅਤ ਨਾਲ, ਗਿਆਨ ਨਾਲ, ਸੁਚੱਜਤਾ ਦੇ ਨਾਲ ਲਾਏ ਜਾਣ ਤਾਂ ਉਹਦੇ 'ਚੋਂ ਹਮੇਸ਼ਾ ਹੀ ਨਵੀਂ ਲੀਡਰਸ਼ਿਪ ਪੈਦਾ ਹੋਣ ਦੇ ਚਾਂਸ ਰਹਿੰਦੇ ਨੇ। ਔਰ ਜਿਹੜੀ ਲੀਡਰਸ਼ਿਪ ਲੋਕਾਂ ਨਾਲ ਪ੍ਰਤੀਬੱਧ ਹੋਵੇ, ਉਹਦੇ ਕੋਲ ਕੋਈ ਵਿਜ਼ਨ ਹੋਵੇ। ਵੈਸੇ ਵੀ ਮੋਰਚੇ ਲੱਗ ਜਾਂਦੇ ਨੇ ਕਈ ਵਾਰ, ਬਾਕੀਆ ਜੇ ਵਿਜ਼ਨ ਨਹੀਂ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ 92 ਜਿਤਾਤੇ, ਪਰ ਵਿਜ਼ਨ ਕੀ ਹੈ? ਨਾ ਤੁਹਾਡੇ ਕੋਲ ਕੋਈ ਖੇਤੀ ਦੀ ਪਾਲਿਸੀ ਹੈ, ਨਾ ਤੁਹਾਡੇ ਕੋਲ ਕੋਈ ਪੰਜਾਬ ਦੇ ਸੱਭਿਆਚਾਰ ਨਾਲ ਜੁੜੀ ਕੋਈ ਅਕਲ ਹੈ, ਸ਼ੁੱਧ ਹੈ, ਨਾ ਤੁਹਾਡੇ ਕੋਲ ਕੋਈ ਬੋਲੀ ਨਾਲ ਤੁਹਾਡਾ ਲਿਹਾਜ਼ ਹੈ। ਤੇ ਚੁਣੇ ਗਏ ਬਸ ਇਸ ਤਰੀਕੇ ਨਾਲ ਆ ਰਹੇ ਨੇ। ਇਸ ਲਈ ਜਿਹੜੇ ਲੋਕ ਕਹਿੰਦੇ ਨਵੇਂ ਲੋਕ ਅੱਗੇ ਆਉਣ, ਨਵੇਂ ਲੋਕ ਵੀ ਆਉਣ, ਪਰ ਉਸ ਕਿਸੇ ਗਿਆਨ ਨਾਲ, ਕਿਸੇ ਦਿਸ਼ਾ ਨਾਲ, ਕਿਸੇ ਨਜ਼ਰੀਏ ਨਾਲ ਨਾ ਆਉਣ। ਉਹਨਾਂ ਕੋਲ ਕੋਈ ਨਕਸ਼ਾ ਹੋਣਾ ਚਾਹੀਦਾ ਕਿ ਪੰਜਾਬ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ, ਦੇਸ਼ ਦੇ ਵਿੱਚ ਕੀ ਚੱਲ ਰਿਹਾ ਹੈ, ਅਸੀਂ ਪੰਜਾਬ ਨੂੰ ਇਹ ਸੰਕਟ 'ਚੋਂ ਕਿਵੇਂ ਉਭਾਰ ਸਕਦੇ ਹਾਂ। ਜੇ ਉਹ ਇਹ ਲੈ ਕੇ ਆਉਂਦੇ ਨੇ ਕੋਈ ਨਾ ਕੋਈ ਵਿਜ਼ਨ, ਤਾਂ ਨਵੀਂ ਲੀਡਰਸ਼ਿਪ ਪੰਜਾਬ ਨੂੰ ਚਾਹੀਦੀ ਹੈ, ਬਿਨਾਂ ਸ਼ੱਕ ਚਾਹੀਦੀ ਹੈ। ਪੰਥ ਨੂੰ ਚਾਹੀਦੀ ਹੈ, ਪੰਥ ਦੇ ਨਾਲ ਜੁੜੀ ਪੰਜਾਬ ਨੂੰ ਚਾਹੀਦੀ ਹੈ। ਪੰਥ ਤੇ ਪੰਜਾਬ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਹੈ। ਬਿਲਕੁਲ ਅਕਾਲੀ ਹਿਸਟਰੀ, ਪੰਥਕ ਇਤਿਹਾਸ, ਇਹਦੇ ਤੋਂ ਟੁੱਟ ਕੇ ਕੋਈ ਪਾਰਟੀ ਜ਼ਮੀਨ 'ਚ ਨਹੀਂ ਆ ਸਕਦੀ। ਇੱਕ ਵਾਰ ਸੱਤਾ 'ਚ ਆ ਗਈ, 2 ਵਾਰ ਆ ਗਈ, ਇਹ ਪਾਰਟੀਆਂ ਦਾ ਬੁਨਿਆਦ ਨਹੀਂ ਹੁੰਦੀ। ਔਰ ਬੁਨਿਆਦੀ ਤੌਰ 'ਤੇ ਜੜ੍ਹਾਂ ਲਾਉਣ ਦੇ ਲਈ ਮੈਨੂੰ ਲੱਗਦਾ ਸੱਤਾ 'ਚ ਜਾਣਾ ਜਾਂ ਸੱਤਾ 'ਚ ਨਾ ਜਾਣਾ ਇਹ ਮਹੱਤਵਪੂਰਨ ਨਹੀਂ ਹੁੰਦਾ। ਮਹੱਤਵਪੂਰਨ ਹੁੰਦਾ ਕਿ ਲੋਕ ਭਰੋਸਾ ਤੁਹਾਡੇ ਤੇ ਕਿੰਨਾ ਕਰਦੇ ਨੇ, ਔਰ ਸੱਤਾ ਉੱਥੇ ਬੈਠੀ ਵੀ ਤੁਹਾਡੇ ਤੋਂ ਤਰਪਕਦੀ ਹੋਵੇ ਕਿ ਨਹੀਂ, ਜੇ ਲੋਕਾਂ ਨੇ ਆਹ ਫੈਸਲਾ ਲੈ ਲਿਆ ਤਾਂ ਇਹ ਗਲਤ ਹੋ ਜਾਏਗਾ। ਉਸ ਬੈਕਗਰਾਊਂਡ 'ਚੋਂ ਅਕਾਲੀ ਦਲ ਆਇਆ ਸੀ। ਸੱਤਾ 'ਚ ਤਾਂ 66 ਤੋਂ ਬਾਅਦ ਆਉਣ ਲੱਗਿਆ, ਉਦੋਂ ਪਹਿਲਾਂ ਕੋਈ ਸੱਤਾ ਨਹੀਂ ਸੀ। ਪਰ ਮਹਾਤਮਾ ਗਾਂਧੀ ਨੂੰ ਕਹਿਣਾ ਪਿਆ ਚਾਬੀਆਂ ਦੇ ਮੋਰਚੇ ਤੋਂ ਬਾਅਦ ਕਿ ਆਜ਼ਾਦੀ ਦੀ ਅੱਧੀ ਲੜਾਈ ਜਿੱਤ ਲਈ। ਇਸ ਲਈ ਇਹਦੀ ਬੁਨਿਆਦ ਹੋਰ ਤਰ੍ਹਾਂ ਦੀ ਬੁਨਿਆਦ ਹੈ। ਜੇ ਕੋਈ ਇਹਦੇ 'ਚੋਂ ਇਕੱਲੀ ਸੱਤਾ ਕੱਢਣਾ ਚਾਹੁੰਦਾ, ਇਕੱਲੀ ਸਰਕਾਰ ਬਣਾਉਣਾ ਚਾਹੁੰਦਾ, ਉਹਦੇ ਨਾਲ ਕੰਮ ਨਹੀਂ ਚੱਲਣਾ। ਲੋਕਾਂ ਦੀ ਯੂਨਿਟੀ ਬਣਾਉਣਾ, ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਪੈਰ ਮਜ਼ਬੂਤ ਕਰਨਾ, ਉਹ ਸੰਸਥਾਵਾਂ ਦੇ ਨਾਲ ਇੱਕ ਨਕੇਲ ਪਾਈ ਰੱਖਣਾ ਲੀਡਰਸ਼ਿਪ ਨੂੰ, ਇਹ ਬਹੁਤ ਜ਼ਰੂਰੀ ਹੈ। ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ 'ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 'ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਜੋ ਕਹਿੰਦੀ ਰਹੀ, ਜਿੰਨੇ ਵੀ ਆਏ UAPA ਦਾ, 370 ਦਾ, ਔਰ ਜਿੰਨੇ ਵੀ ਕਾਨੂੰਨ ਆਏ, ਨਾਗਰਿਕ ਸੋਧ ਬਿੱਲ ਦਾ, ਅਕਾਲੀ ਦਲ ਨੇ ਸਮਰਥਨ ਕੀਤਾ ਪਾਰਲੀਮੈਂਟ ਦੇ ਵਿੱਚ। ਜਿਹੜੀ ਫੈਡਰਲ ਸਟਰਕਚਰ ਦੀ ਪਾਰਟੀ ਸੀ, ਇੱਕ ਸੂਬੇ ਨੂੰ ਤੋੜਨ ਵਾਲੇ ਦਾ ਹਮਾਇਤ ਕਰਨ ਲੱਗ ਗਈ। ਤੇ ਕਿਸਾਨੀ ਮੂਵਮੈਂਟ ਦੀ ਵੀ ਪਹਿਲਾਂ ਵਿਰੋਧਤਾ ਹੀ ਕੀਤੀ ਹੈ, ਤੇ ਉਦੋਂ ਬਾਅਦ ਆਈ ਹੈ ਤਾਂ ਉਦੋਂ ਬਾਅਦ। ਇਸ ਲਈ ਜਿਹੜਾ ਬੁਨਿਆਦੀ ਅਕਾਲੀ ਦਲ ਦਾ ਗੋਲ ਸੀ, ਜਦੋਂ ਐਮਰਜੈਂਸੀ ਲੱਗੀ ਮੋਰਚਾ ਲਾਉਣਾ ਜ਼ੁਲਮ ਦੇ ਖਿਲਾਫ, ਹੁਣ ਜਿਹੜੀ ਸਰਕਾਰ ਜ਼ੁਲਮ ਕਰ ਰਹੀ ਸੀ ਉਹਦੇ ਖਿਲਾਫ ਬੋਲਣਾ ਛੱਡ ਕੇ ਜੋ ਗੁਜਰਾਤ 'ਚ ਹੋਇਆ, ਅਕਾਲੀ ਦਲ ਕੀ ਬੋਲਿਆ? ਕੁਝ ਨਹੀਂ ਬੋਲਿਆ। ਇਸ ਕਰਕੇ ਜਦੋਂ ਆਪਣੇ ਬੁਨਿਆਦ ਤੋਂ ਭਟਕ ਗਏ, ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ ਸੀ। ਨਵੇਂ ਅਕਾਲੀ ਦਲ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਅਕਾਲੀ ਦਲ ਸੁਧਾਰ ਲਹਿਰ ਦੀ ਗੱਲ ਕੀਤੀ ਜਾ ਰਹੀ ਹੈ। ਇਹ ਲਹਿਰਾਂ ਪਹਿਲਾਂ ਵੀ ਬਣੀਆਂ ਨੇ। ਨਹੀਂ, ਨਵੇਂ ਜਿੰਨੇ ਮਰਜ਼ੀ ਬਣ ਜਾਣ, ਨਵੇਂ ਦਾ ਸਵਾਲ ਨਹੀਂ। ਤੁਹਾਡੇ ਕੋਲ ਪ੍ਰੋਗਰਾਮ ਕੀ ਹੈ? ਤੁਸੀਂ
ਇੱਕ ਤਪੱਸਿਆ ਕਰਕੇ ਲੋਕਾਂ ਦਾ ਭਰੋਸਾ ਕਿਵੇਂ ਬਹਾਲ ਕਰਦੇ ਹੋ, ਮੇਨ ਮਾਮਲਾ ਇਹ ਹੈ। ਮੇਨ ਨਵੇਂ ਤਾਂ ਇੱਥੇ 35 ਬਣੇ ਫਿਰਦੇ ਨੇ, ਹੋਰ ਬਣ ਜਾਣਗੇ, ਬਣਨ ਨਾਲ ਤਾਂ ਕੁਝ ਨਹੀਂ ਬਣਨਾ। ਰੌਲਾ ਇਹ ਹੈ ਕਿ ਪੰਜਾਬ ਦੇ ਲੋਕ ਤੁਹਾਡੇ ਚੋਂ ਪੰਥ ਦੀ ਤੇ ਪੰਜਾਬ ਦੀ ਸੁਰੱਖਿਆ ਦੀ ਗਾਰੰਟੀ ਦੇਖ ਰਹੇ ਨੇ। ਉਹ ਕਿਵੇਂ ਦੇਖਣਗੇ? ਜਿਹੜਾ ਬੇਭਰੋਸਗੀ ਹੈ ਉਹਨੂੰ ਭਰੋਸੇ 'ਚ ਕਿਵੇਂ ਬਦਲੋਗੇ? ਇਹ ਸਭ ਤੋਂ ਬੜਾ ਸਵਾਲ ਹੈ ਜੀ। ਬਹੁਤ ਸ਼ੁਕਰੀਆ। ਤਾਂ ਅਸੀਂ ਪੰਜਾਬ ਦੇ ਮੋਰਚਿਆਂ ਦੀ ਗੱਲ ਕੀਤੀ, ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ, ਪੰਜਾਬ ਦੇ ਹੱਕਾਂ ਦੇ ਲਈ ਲੜਦੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਫਿਰ ਕਿਸੇ ਦਿਨ ਲੰਮੀ ਮੁਲਾਕਾਤ ਕਰਾਂਗੇ। ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੇ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ, ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ 92 ਜਿਤਾਤੇ, ਪਰ ਵਿਜਨ ਕੀ ਹੈ? ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਆ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਬੁਨਿਆਦ ਤੋਂ ਭਟਕ ਗਏ। ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪੰਜਾਬ ਦੇ ਜੋ ਹਾਲਾਤ ਬਣੇ ਨੇ, ਪੰਜਾਬ ਦੇ ਜੋ ਪਾਣੀਆਂ ਦੀ ਗੱਲ ਹੋਊਗੀ, ਪੰਜਾਬ ਦੇ ਜੋ ਮੌਜੂਦਾ ਪੋਲੀਟੀਕਲ ਸਿਸਟਮ ਦੀ ਗੱਲ ਹੋਊਗੀ। ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਹਰਮੀਤ ਸਿੰਘ ਜੀ ਮੌਜੂਦ ਨੇ। ਜੀ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਹਤ ਕਿਵੇਂ ਆ? ਠੀਕ ਹੋ? ਹਾਂ ਬਿਲਕੁਲ। ਅਸੀਂ ਮਾਫੀ ਚਾਹਾਂਗੇ ਬਈ ਤੁਹਾਨੂੰ ਤਕਲੀਫ ਦਿੱਤੀ ਹੈ ਇੱਥੋਂ ਤੱਕ ਆਉਣ ਦੇ ਲਈ, ਪਰ ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ। ਵਿਜ਼ਨਰੀ ਲੀਡਰਸ਼ਿਪ ਜਿਹੜੀ ਪੰਜਾਬ ਨੂੰ ਸੰਕਟ ਚੋਂ ਕੱਢ ਕੇ ਕਿਸੇ ਦਿਸ਼ਾ 'ਚ ਲੈ ਜੇ, ਉਹ ਅਜੇ ਦਿਖਾਈ ਨਹੀਂ ਦੇ ਰਹੀ ਉਸ ਪੱਧਰ ਦੇ ਉੱਤੇ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੇ। ਹੁਣ ਲੋਕ ਉਹ ਕਿਸਾਨ ਬਾਰਡਰਾਂ ਤੇ ਵੀ ਬੈਠੇ ਨੇ, ਇੱਕ ਗਰੁੱਪ SKM ਆਪਦੇ ਤਰੀਕੇ ਨਾਲ ਲੜ ਰਿਹਾ ਹੈ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ, ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ, ਔਰ ਜੀਰੇ ਵਾਲਾ ਚੱਲ ਹੀ ਰਿਹਾ 1 ਸਾਲ ਤੋਂ ਲਗਭਗ ਵੱਧ ਸਮਾਂ ਹੋ ਗਿਆ। ਅਲੱਗ-ਅਲੱਗ ਗੱਲਾਂ ਤੇ ਲੋਕ ਆਪ ਲੜ ਰਹੇ ਨੇ, ਆਪ ਉੱਠ ਰਹੇ ਨੇ, ਪਰ ਪ੍ਰਸ਼ਾਸਨ ਤੇ ਸਰਕਾਰ ਜਿਹਦੀ ਜ਼ਿੰਮੇਵਾਰੀ ਹੁੰਦੀ ਹੈ। ਸਭ ਤੋਂ ਬੜੀ ਗੱਲ ਸਰਕਾਰ ਦੀ ਕਿਹੜੀ ਜ਼ਿੰਮੇਵਾਰੀ ਹੁੰਦੀ ਹੈ? ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰਨਾ। ਇਹਦੇ 2 ਕੰਪੋਨੈਂਟ ਨੇ। ਇੱਕ ਤਾਂ ਜਾਨ ਮਾਲ ਇਸ ਕਰਕੇ ਹੁੰਦੀ ਹੈ ਕਿ ਜੇ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਹੋਵੇ, ਲੋਕ ਇਹ ਵੀ ਕਹਿੰਦੇ ਨੇ ਕਿ ਗੈਂਗਸਟਰਾਂ ਦੇ ਫੋਨ ਆ ਰਹੇ ਨੇ, ਪੈਸੇ ਮੰਗੇ ਜਾ ਰਹੇ ਨੇ, ਵੱਖ-ਵੱਖ ਤਰ੍ਹਾਂ ਦਾ ਮਾਹੌਲ ਹੈ। ਦੂਜੇ ਪਾਸੇ ਲੋਕਾਂ ਦਾ ਜੀਵਨ ਇਸ ਲਈ ਵੀ ਦੁੱਭਰ ਹੋ ਰਿਹਾ ਕਿ ਕੁਦਰਤੀ ਜਿਹੜੀਆਂ ਦਾਤਾਂ ਨੇ, ਜਿਵੇਂ ਪਾਣੀ ਹੈ ਸਭ ਤੋਂ ਪਹਿਲਾਂ, ਜਿਵੇਂ ਆਪਾਂ ਗੁਰਬਾਣੀ ਦਾ ਵੀ ਮਹਾਂਵਾਕ ਹੈ, ਪਹਿਲਾ ਪਾਣੀ ਜਿਉ ਹੈ ਫਿਰ ਜਿਤ ਹਰਿਆ ਸਭ ਕੋਇ, ਕਿ ਇਹਦੇ ਤੋਂ ਬਿਨਾਂ ਜਿੰਦਾ ਰਿਹਾ ਨਹੀਂ ਜਾ ਸਕਦਾ। ਪੰਜਾਬ ਦੇ ਪਾਣੀ ਮੁੱਕਦੇ ਵੀ ਜਾ ਰਹੇ ਨੇ, ਦਰਿਆ ਨਾਲਿਆਂ ਦਾ ਰੂਪ ਲੈਂਦੇ ਜਾ ਰਹੇ ਨੇ, ਤੇ ਪੰਜਾਬ ਦੇ ਪਾਣੀ ਪ੍ਰਦੂਸ਼ਿਤ ਵੀ ਹੁੰਦੇ ਜਾ ਰਹੇ ਨੇ।
ਦੋਨੋਂ ਤਰ੍ਹਾਂ ਦੇ। ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਇੰਨੀ ਤੇਜ਼ੀ ਨਾਲ 14.5 ਲੱਖ ਟਿਊਬਵੈੱਲ ਪਾਣੀ ਕੱਢ ਰਿਹਾ ਹੇਠੋਂ ਕਿ ਉਹਦੇ ਮੁਕਾਬਲੇ ਜਿੰਨੀ ਬਰਸਾਤ ਨਾਲ ਹੇਠਾਂ ਜਾਣਾ ਚਾਹੀਦਾ ਉਹ ਜਾ ਨਹੀਂ ਰਿਹਾ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਔਰ ਉਹਦੇ ਲਈ ਦੂਜੀ ਗੱਲ ਫਿਰ ਨਹਿਰੀ ਪਾਣੀਆਂ ਦਾ ਸੀ ਕਿ ਨਹਿਰੀ ਪਾਣੀ ਚਲੋ ਅਸੀਂ ਲਈਏ ਕਿਸੇ ਨਾ ਕਿਸੇ ਰੂਪ 'ਚ। ਨਹਿਰੀ ਪਾਣੀ ਹੁਣ ਸਾਰੇ ਦਰਿਆ ਹੀ ਜੇ ਪੋਲੂਟ ਹੋ ਜਾਣਗੇ ਤਾਂ ਨਹਿਰੀ ਪਾਣੀ ਵੀ ਪ੍ਰਦੂਸ਼ਿਤ ਹੋਣਗੇ। ਆ ਜਿਹੜਾ ਬੁੱਢਾ ਦਰਿਆ ਕਹਿੰਦੇ ਸੀ ਕਿਸੇ ਜ਼ਮਾਨੇ ਦੇ ਵਿੱਚ, ਗੁਰੂ ਨਾਨਕ ਸਾਹਿਬ ਨਾਲ ਜੁੜੀ ਹੋਈ ਗੱਲ ਵੀ ਹੈ, ਤੇ ਉਹ ਬੁੱਢੇ ਨਾਲੇ ਦਾ ਰੂਪ ਲੈ ਚੁੱਕਿਆ ਇੰਨੇ ਸਾਲਾਂ ਤੋਂ। ਇਹ ਜਿਹੜੇ ਪ੍ਰਦੂਸ਼ਿਤ ਪਾਣੀ ਹੈ ਇਹ ਲੋਕਾਂ ਨੂੰ ਬਿਮਾਰ ਕਰ ਰਿਹਾ। ਕਾਲਾ ਪੀਲੀਆ, ਕੈਂਸਰ, ਹੋਰ ਭਿਆਨਕ ਹੱਡਾਂ ਦੀਆਂ ਬਿਮਾਰੀਆਂ ਜਿਹਨੂੰ ਵਾਟਰ ਬੋਰਨ ਡਿਜ਼ੀਜ਼ ਕਹਿੰਦੇ ਨੇ, ਪਾਣੀ ਤੋਂ ਪੈਦਾ ਹੋ ਰਹੀਆਂ ਨੇ ਹਜ਼ਾਰਾਂ ਕਿਸਮ ਦੀਆਂ, ਉਹ ਵੀ ਸਾਡੇ ਸਾਹਮਣੇ ਨੇ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ। ਇਹ ਬਹੁਤ ਬੜਾ ਸੰਕਟ ਹੈ। ਤੇ ਦੂਜਾ ਪੰਜਾਬ ਦੇ ਨਹਿਰੀ ਪਾਣੀ ਆ ਜਿਹੜੇ ਦਰਿਆਈ ਪਾਣੀ ਨੇ ਇਹਨਾਂ ਦੀ ਵੰਡ ਦਾ ਸਵਾਲ ਹੈ। ਇਹ ਵੰਡ ਦੇ ਤੌਰ ਤੇ ਵੀ ਜਿਹੜਾ ਪੰਜਾਬ ਦਾ ਹੱਕ ਹੈ ਉਹ ਲੰਬੇ ਸਮੇਂ ਤੋਂ ਹਰਿਆਣਾ, ਰਾਜਸਥਾਨ ਤੇ ਹਰਿਆਣੇ ਨੂੰ ਜਾ ਰਿਹਾ। ਉਹਦੇ ਤੇ ਵੀ ਕੋਈ ਗੱਲ ਨਿਆਂਕਾਰੀ ਗੱਲ ਜਿਹੜੀ ਇਨਸਾਫ ਆਧਾਰਿਤ ਹੁੰਦੀ ਹੈ ਉਹ ਨਹੀਂ ਹੋ ਪਾ ਰਹੀ। ਇਹ ਬਹੁਤ ਬੜੇ ਸੰਕਟ ਦੇ ਵਿੱਚੋਂ ਪੰਜਾਬ ਇਸ ਸਮੇਂ ਗੁਜ਼ਰ ਰਿਹਾ। ਇਸੇ ਕਰਕੇ ਪੰਜਾਬ ਦੇ ਲੋਕ ਨਿਰਾਸ਼ ਨੇ। ਜਦੋਂ ਨਿਰਾਸ਼ਤਾ ਦਾ ਆਲਮ ਆਉਂਦਾ ਹੈ ਉਹਦੇ 3-4 ਸਿੰਪਟਮ ਨੇ ਇਸ ਕਿਸਮ ਦੇ। ਪਹਿਲਾ ਕਿ ਨਸ਼ਿਆਂ ਦੇ ਰਾਹ ਪੈ ਗਈ ਜਵਾਨੀ ਕਿੰਨੀ ਤਾਂ ਆਪਣੀ। ਨੌਜਵਾਨ ਬੱਚੇ ਨਸ਼ਿਆਂ ਦੇ ਰਾਹ ਮਰ ਰਹੇ ਨੇ। ਔਨ ਡਿਲੀਵਰੀ ਨਸ਼ਾ ਹੈ ਲੋਕਾਂ ਦੇ ਘਰਾਂ ਦੇ ਵਿੱਚ, ਬਾਕੀ ਤਾਂ ਗੱਲ ਛੱਡੋ ਤੁਸੀਂ। ਔਰ 3 ਸਰਕਾਰਾਂ ਬਦਲ ਗਈਆਂ। ਕੋਈ ਕਹਿੰਦਾ ਸੀ ਮੈਂ 4 ਹਫ਼ਤਿਆਂ 'ਚ ਨੱਥ ਪਾ ਦੂੰ, ਕੋਈ 4 ਮਹੀਨਿਆਂ 'ਚ। ਪਰ ਆਪਣੇ ਸਾਹਮਣੇ ਹੈ ਕਿ ਲਗਾਤਾਰ ਉਹ ਨਸ਼ੇ ਦੇ ਰੂਪ ਦੇ ਵਿੱਚ ਓਵਰਡੋਜ਼ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਆ ਰਹੀ ਹੈ। ਇਸ ਤੋਂ ਇਲਾਵਾ ਜਿਹੜਾ +2 ਦਾ ਬੱਚਾ ਹੈ, ਕਿਸੇ ਨੂੰ ਸਕੂਲ 'ਚ ਜਾ ਕੇ ਪੁੱਛੋ ਕਹਿੰਦੇ ਕੀ ਕਰੇਗਾ, ਉਹਨਾਂ ਦਾ ਸੁਪਨਾ ਹੀ ਮਰ ਗਿਆ। ਉਹਨਾਂ ਦਾ ਵੱਧ ਤੋਂ ਵੱਧ ਸੁਪਨਾ ਰਹਿ ਗਿਆ ਆਈਲੈਟਸ ਕਰੂੰਗਾ, ਵਿਦੇਸ਼ ਜਾਊਂਗਾ। ਵਿਦੇਸ਼ 'ਚ ਉਹ ਕੋਈ ਉੱਚੀ ਪੜ੍ਹਾਈ ਲਈ ਨਹੀਂ ਜਾਂਦੇ, ਉਹ ਉੱਥੇ ਐਡਜਸਟ ਹੋਣ ਲਈ ਜਾਂਦੇ ਨੇ, PR ਲੈਣ ਲਈ ਜਾਂਦੇ ਨੇ, ਦਿਹਾੜੀ ਕਰਨ ਲਈ ਜਾਂਦੇ ਨੇ ਮੇਨਲੀ। ਤੇ ਤੁਸੀਂ ਉਹਦਾ ਵੱਡਾ ਸੁਪਨਾ ਜਿਹੜਾ ਸਾਇੰਟਿਸਟ ਬਣਨ ਦਾ, ਡਾਕਟਰ ਬਣਨ ਦਾ ਵੱਡਾ, ਉਹ ਮਾਰਤਾ ਹੈ ਉਸ ਪੱਧਰ ਤੇ। ਫਿਰ ਕਿਸਾਨ ਤੇ ਮਜ਼ਦੂਰ ਇਹਦਾ ਬੁਨਿਆਦੀ ਇੱਕ ਹਿੱਸਾ ਹੈ। ਉਹ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰ ਰਿਹਾ। ਉਹਦੇ ਬਾਰੇ ਕੋਈ ਪਾਲਿਸੀ, ਕੋਈ ਗੱਲ ਕਿਸੇ ਟਾਈਪ ਦੀ ਨਹੀਂ। ਖੇਤੀ ਦੀ ਪਾਲਿਸੀ ਉਹ ਤੁਹਾਡੇ ਕੋਲ ਹੈ ਨਹੀਂ। ਸਿੱਖਿਆ ਦਾ ਸਵਾਲ ਹੈ ਤੁਹਾਡਾ। ਆ ਹੁਣੇ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਵਾਲੀ ਗੱਲ ਸੀ, ਵਾਪਸ ਲਈ ਹੈ। ਉਹ ਚੰਗੀ ਗੱਲ ਹੈ, ਵਾਪਸ ਲੈ ਲਈ। ਪਰ 1996 ਤੋਂ ਬਾਅਦ ਇੱਕਾ ਦੁੱਕਾ ਥੋੜ੍ਹੀ ਜਿਹੀ ਭਰਤੀ ਹੋਈ ਹੈ। ਤੁਹਾਡੇ ਕੋਲ ਬੰਦੇ ਕਿੱਥੇ ਰਹਿ ਗਏ? ਜਿਹੜੇ ਪੂਰੇ 1158 ਪੋਸਟਾਂ ਸੀ ਉਹਦੇ 'ਚੋਂ 150 ਬੰਦਾ ਵੀ ਨਹੀਂ ਹੈ ਰੈਗੂਲਰ। ਬਾਕੀ ਸਾਰੇ ਕੋਈ ਜਿਹੜਾ ਹਾਕ 'ਤੇ ਹੈ, ਕੋਈ ਤੁਹਾਡੇ ਕੋਲ ਗੈਸਟ ਫੈਕਲਟੀ 'ਚ ਹੈ, ਕੋਈ ਕਿਸੇ ਟਾਈਪ 'ਤੇ। ਤਾਂ ਕਾਲਜ ਖਾਲੀ ਨਹੀਂ ਹੋਣਗੇ ਤਾਂ ਕੀ ਕਰਨਗੇ? ਹੁਣ ਇੱਕ ਨਵੀਂ ਸਮੱਸਿਆ ਆ ਗਈ ਸਗੋਂ, ਐਤਕੀ ਕਾਲਜਾਂ 'ਚ ਦਾਖਲਾ ਵੱਧ ਰਿਹਾ। ਕਿਉਂ? ਕਿਉਂਕਿ ਕੈਨੇਡਾ ਨੇ ਰੂਲ ਬਦਲਤਾ ਕਿ ਜਿਹੜੇ ਵਿਆਹ ਕਰਾ ਕੇ ਬੰਦੇ ਜਾਂਦੇ ਸੀ ਉਹਨਾਂ ਦੇ ਸਪਾਊਸਜ ਨੂੰ ਨਹੀਂ ਤੁਸੀਂ ਜਦੇ ਬੁਲਾ ਸਕਦੇ। ਉਹ ਸਾਰੇ ਮਾਮਲੇ 'ਚ ਰੂਲ ਬਦਲ ਗਿਆ। ਤਾਂ ਐਤਕੀ ਉਹ ਬੱਚੇ 1 ਸਾਲ ਦਾ ਗੈਪ ਨਾ ਪਏ, ਉਹ ਕਾਲਜਾਂ 'ਚ ਦਾਖਲ ਹੋਣ ਲੱਗੇ ਨੇ। ਤੇ ਉਹ ਸਾਂਭਣਗੇ ਕਿੱਥੋਂ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ। ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। ਇਕੱਲਾ ਇਸ ਲਈ ਨਹੀਂ ਵੰਡਿਆ ਕਿਉਂਕਿ ਅਕਾਲੀ ਦਲ ਤੁਸੀਂ ਦੇਖੋ ਜਿਹੜੀ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ, 104 ਸਾਲ ਪੁਰਾਣੀ ਪਾਰਟੀ ਹੈ, ਜਿਹਦੇ ਮਗਰ ਲੋਕ ਲੱਗਣਾ ਚਾਹੁੰਦੇ ਸੀ, ਪਰ ਉਹ ਲਗਾਤਾਰ ਰਸਾਤਲ ਬਣ ਹੈ। ਜੇ 2017 ਤੋਂ ਲਾਓ, ਪਹਿਲੀ ਵਾਰ 2017 'ਚ ਅਕਾਲੀ ਦਲ ਮੁੱਖ ਪਾਰਟੀ ਨਹੀਂ ਬਣ ਪਾਇਆ, ਵਿਰੋਧੀ ਧਿਰ ਦੀ ਪਾਰਟੀ ਨਹੀਂ ਬਣ ਪਾਇਆ। ਫਿਰ 2022 'ਚ ਆ ਕੇ ਤਾਂ 3 ਰਹਿ ਗਏ MLA, 3 'ਚੋਂ 1 ਚਲਾ ਗਿਆ, 1 ਰੁੱਸ ਕੇ ਬੈਠਾ। ਇਕੱਲੀ ਇੱਕ ਬੀਬੀ ਰਹਿ ਗਈ ਗਨੀਵ ਕੌਰ, ਕਿੰਨੀ ਕੁ ਜਾ ਕੇ ਉਹ ਗੱਲ ਕਰੂਗੀ। ਹੁਣ ਲੋਕ ਸਭਾ ਦੀ ਚੋਣ ਆ ਗਈ, 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਹੈ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇੱਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ ਹੁੰਦੀ। ਪਰ ਉਹ ਲੀਡਰਸ਼ਿਪ ਸਮਝਦੇ ਨਹੀਂ। ਪੰਜਾਬ ਦੇ ਲੋਕ ਲੀਡਰਾਂ ਤੋਂ ਭਰੋਸਾ ਗਵਾ ਚੁੱਕੇ ਨੇ। ਜਿਹੜੀ ਝੂਨਾ ਕਮੇਟੀ ਦੀ ਰਿਪੋਰਟ ਉਹਨਾਂ ਦੀ ਸੀ, ਉਹਨਾਂ ਦੀ ਆਪਣੀ ਰਿਪੋਰਟ ਸੀ, ਉਹ ਲੋਕਾਂ ਤੋਂ ਨਹੀਂ ਪੁੱਛਿਆ ਸੀ, ਉਹਨਾਂ ਦੇ ਵਰਕਰਾਂ ਤੋਂ ਪੁੱਛਿਆ ਸੀ ਜਿਹੜੇ ਹੇਠਲੇ ਨੇ। 117 ਚੋਂ 100 ਹਲਕੇ 'ਚ ਜਾ ਕੇ ਪੁੱਛਿਆ ਸੀ
ਉਹ ਕਹਿੰਦੇ ਸੀ ਪਹਿਲਾਂ ਲੀਡਰ ਪਰਾਂ ਰਹੋ, ਉਦੋਂ ਬਾਅਦ ਫਿਰ ਬਾਕੀ ਦੀ ਗੱਲ ਹੋਏਗੀ। ਲੀਡਰ ਤਾਂ ਹੁਣ ਲੈਣਾ ਨਹੀਂ ਚਾਹੁੰਦੇ, ਲੀਡਰ ਚੈਨ ਲੈਣਾ ਨਹੀਂ ਚਾਹੁੰਦੇ ਤੇ ਕੁਝ ਗਰੁੱਪ ਵੱਖ ਹੋ ਗਿਆ। ਵੱਖ ਹੋ ਕੇ ਜਥੇਦਾਰ ਅਕਾਲ ਤਖਤ ਕੋਲ ਚਲਾ ਗਿਆ। ਉਹਨੇ 4 ਚੀਜ਼ਾਂ ਕਹਿਤੀਆਂ ਵੀ ਸਾਡੇ ਤੋਂ ਆ ਗਲਤੀਆਂ ਹੋਈਆਂ ਨੇ ਜੀ, ਅਸੀਂ ਵੀ ਜ਼ਿੰਮੇਵਾਰ ਸੀ। ਹੁਣ ਜਥੇਦਾਰ ਸਾਹਿਬਾਨ ਦੇ ਪਾਲੇ 'ਚ ਗੇਂਦ ਹੈ, ਉਹ ਕੀ ਕਰਨਗੇ? ਕੱਲੀ ਧਾਰਮਿਕ ਸਜ਼ਾ ਲਾਉਣਗੇ ਜਾਂ ਪੋਲੀਟੀਕਲ ਸਜ਼ਾ ਵੀ ਕੋਈ ਹੋਏਗੀ ਵੀ ਤੁਹਾਨੂੰ 5 ਸਾਲ 7 ਸਾਲ 10 ਸਾਲ ਲਈ ਸਰਗਰਮ ਸਿਆਸਤ ਤੋਂ ਵਾਂਝੇ ਕਰਦੇ ਆ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਨਹੀਂ, ਬਿਲਕੁਲ ਪਹਿਲਾਂ ਵੀ ਮੋਰਚਾ ਵੱਡਾ ਪਾਣੀਆਂ ਤੋਂ ਲੱਗਿਆ ਸੀ 1982 'ਚ। 8 ਅਪ੍ਰੈਲ 1982 ਨੂੰ ਜਦੋਂ ਇੰਦਰਾ ਗਾਂਧੀ ਟੱਕ ਲਾਉਣ ਆਈ ਸੀ SYL ਦੇ ਮਾਮਲੇ 'ਚ। ਇਹ ਬਾਅਦ 'ਚ ਅਗਸਤ ਦੇ ਵਿੱਚ ਉਹ ਧਰਮ ਯੁੱਧ ਮੋਰਚੇ 'ਚ ਜਾ ਕੇ ਤਬਦੀਲ ਹੋਇਆ ਸੀ। ਹੋਰ ਮੰਗਾਂ ਆਈਆਂ, ਪਹਿਲਾਂ ਪਾਣੀਆਂ ਦੀ ਮੰਗ ਸੀ, ਉਹ ਦਰਿਆਈ ਪਾਣੀਆਂ ਦੀ ਵੰਡ ਦਾ ਮੁੱਦਾ ਸੀ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਔਰ ਮੋਰਚੇ ਜੇ ਠੀਕ ਨੀਅਤ ਨਾਲ, ਗਿਆਨ ਨਾਲ, ਸੁਚੱਜਤਾ ਦੇ ਨਾਲ ਲਾਏ ਜਾਣ ਤਾਂ ਉਹਦੇ 'ਚੋਂ ਹਮੇਸ਼ਾ ਹੀ ਨਵੀਂ ਲੀਡਰਸ਼ਿਪ ਪੈਦਾ ਹੋਣ ਦੇ ਚਾਂਸ ਰਹਿੰਦੇ ਨੇ। ਔਰ ਜਿਹੜੀ ਲੀਡਰਸ਼ਿਪ ਲੋਕਾਂ ਨਾਲ ਪ੍ਰਤੀਬੱਧ ਹੋਵੇ, ਉਹਦੇ ਕੋਲ ਕੋਈ ਵਿਜ਼ਨ ਹੋਵੇ। ਵੈਸੇ ਵੀ ਮੋਰਚੇ ਲੱਗ ਜਾਂਦੇ ਨੇ ਕਈ ਵਾਰ, ਬਾਕੀਆਂ ਜੇ ਵਿਜ਼ਨ ਨਹੀਂ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ, 92 ਜਿਤਾਤੇ, ਪਰ ਵਿਜ਼ਨ ਕੀ ਹੈ? ਨਾ ਤੁਹਾਡੇ ਕੋਲ ਕੋਈ ਖੇਤੀ ਦੀ ਪਾਲਿਸੀ ਹੈ, ਨਾ ਤੁਹਾਡੇ ਕੋਲ ਕੋਈ ਪੰਜਾਬ ਦੇ ਸੱਭਿਆਚਾਰ ਨਾਲ ਜੁੜੀ ਕੋਈ ਅਕਲ ਹੈ, ਸ਼ੁੱਧ ਹੈ, ਨਾ ਤੁਹਾਡੇ ਕੋਲ ਕੋਈ ਬੋਲੀ ਨਾਲ ਤੁਹਾਡਾ ਲਿਹਾਜ਼ ਹੈ। ਤੇ ਚੁਣੇਗੇ ਬਸ ਇਸ ਤਰੀਕੇ ਨਾਲ ਆ ਰਹੇ ਨੇ। ਇਸ ਲਈ ਜਿਹੜੇ ਲੋਕ ਕਹਿੰਦੇ ਨਵੇਂ ਲੋਕ ਅੱਗੇ ਆਉਣ, ਨਵੇਂ ਲੋਕ ਵੀ ਆਉਣ, ਪਰ ਉਸ ਕਿਸੇ ਗਿਆਨ ਨਾਲ, ਕਿਸੇ ਦਿਸ਼ਾ ਨਾਲ, ਕਿਸੇ ਨਜ਼ਰੀਏ ਨਾਲ ਨਾ ਆਉਣ। ਉਹਨਾਂ ਕੋਲ ਕੋਈ ਨਕਸ਼ਾ ਹੋਣਾ ਚਾਹੀਦਾ ਕਿ ਪੰਜਾਬ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ, ਦੇਸ਼ ਦੇ ਵਿੱਚ ਕੀ ਚੱਲ ਰਿਹਾ, ਅਸੀਂ ਪੰਜਾਬ ਨੂੰ ਇਸ ਸੰਕਟ 'ਚੋਂ ਕਿਵੇਂ ਉਭਾਰ ਸਕਦੇ ਹਾਂ। ਜੇ ਉਹ ਇਹ ਲੈ ਕੇ ਆਉਂਦੇ ਨੇ ਕੋਈ ਨਾ ਕੋਈ ਵਿਜ਼ਨ, ਤਾਂ ਨਵੀਂ ਲੀਡਰਸ਼ਿਪ ਪੰਜਾਬ ਨੂੰ ਚਾਹੀਦੀ ਹੈ, ਬਿਨਾਂ ਸ਼ੱਕ ਚਾਹੀਦੀ ਹੈ। ਪੰਥ ਨੂੰ ਚਾਹੀਦੀ ਹੈ, ਪੰਥ ਦੇ ਨਾਲ ਜੁੜੀ ਪੰਜਾਬ ਨੂੰ ਚਾਹੀਦੀ ਹੈ। ਪੰਥ ਤੇ ਪੰਜਾਬ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਹੈ। ਬਿਲਕੁਲ ਅਕਾਲੀ ਹਿਸਟਰੀ, ਪੰਥਕ ਇਤਿਹਾਸ, ਇਹਦੇ ਤੋਂ ਟੁੱਟ ਕੇ ਕੋਈ ਪਾਰਟੀ ਜ਼ਮੀਨ 'ਚ ਨਹੀਂ ਆ ਸਕਦੀ। ਇੱਕ ਵਾਰ ਸੱਤਾ 'ਚ ਆ ਗਈ, 2 ਵਾਰ ਆ ਗਈ, ਇਹ ਪਾਰਟੀਆਂ ਦਾ ਬੁਨਿਆਦ ਨਹੀਂ ਹੁੰਦੀ। ਔਰ ਬੁਨਿਆਦੀ ਤੌਰ ਤੇ ਜੜ੍ਹਾਂ ਲਾਉਣ ਦੇ ਲਈ ਮੈਨੂੰ ਲੱਗਦਾ ਸੱਤਾ 'ਚ ਜਾਣਾ ਜਾਂ ਸੱਤਾ 'ਚ ਨਾ ਜਾਣਾ ਇਹ ਮਹੱਤਵਪੂਰਨ ਨਹੀਂ ਹੁੰਦਾ। ਮਹੱਤਵਪੂਰਨ ਹੁੰਦਾ ਕਿ ਲੋਕ ਭਰੋਸਾ ਤੁਹਾਡੇ ਤੇ ਕਿੰਨਾ ਕਰਦੇ ਨੇ, ਔਰ ਸੱਤਾ ਉੱਥੇ ਬੈਠੀ ਵੀ ਤੁਹਾਡੇ ਤੋਂ ਤਰਬਕਦੀ ਹੋਵੇ ਕਿ ਨਹੀਂ, ਜੇ ਲੋਕਾਂ ਨੇ ਆਹ ਫੈਸਲਾ ਲੈ ਲਿਆ ਤਾਂ ਇਹ ਗਲਤ ਹੋ ਜਾਏਗਾ। ਉਸ ਬੈਕਗਰਾਊਂਡ 'ਚੋਂ ਅਕਾਲੀ ਦਲ ਆਇਆ ਸੀ। ਸੱਤਾ 'ਚ ਤਾਂ 66 ਤੋਂ ਬਾਅਦ ਆਉਣ ਲੱਗਿਆ, ਉਦੋਂ ਪਹਿਲਾਂ ਕੋਈ ਸੱਤਾ ਨਹੀਂ ਸੀ। ਪਰ ਮਹਾਤਮਾ ਗਾਂਧੀ ਨੂੰ ਕਹਿਣਾ ਪਿਆ ਚਾਬੀਆਂ ਦੇ ਮੋਰਚੇ ਤੋਂ ਬਾਅਦ ਕਿ ਆਜ਼ਾਦੀ ਦੀ ਅੱਧੀ ਲੜਾਈ ਜਿੱਤ ਲਈ। ਇਸ ਲਈ ਇਹਦੀ ਬੁਨਿਆਦ ਹੋਰ ਤਰ੍ਹਾਂ ਦੀ ਬੁਨਿਆਦ ਹੈ। ਜੇ ਕੋਈ ਇਹਦੇ 'ਚੋਂ ਇਕੱਲੀ ਸੱਤਾ ਕੱਢਣਾ ਚਾਹੁੰਦਾ, ਇਕੱਲੀ ਸਰਕਾਰ ਬਣਾਉਣਾ ਚਾਹੁੰਦਾ, ਉਹਦੇ ਨਾਲ ਕੰਮ ਨਹੀਂ ਚੱਲਣਾ। ਲੋਕਾਂ ਦੀ ਯੂਨਿਟੀ ਬਣਾਉਣਾ, ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਪੈਰ ਮਜ਼ਬੂਤ ਕਰਨਾ, ਉਹ ਸੰਸਥਾਵਾਂ ਦੇ ਨਾਲ ਇੱਕ ਨਕੇਲ ਪਾਈ ਰੱਖਣਾ ਲੀਡਰਸ਼ਿਪ ਨੂੰ, ਇਹ ਬਹੁਤ ਜ਼ਰੂਰੀ ਹੈ। ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ 'ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ 'ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 'ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਜੋ ਕਹਿੰਦੀ ਰਹੀ, ਜਿੰਨੇ ਵੀ ਆਏ UAPA ਦਾ, 370 ਦਾ, ਔਰ ਜਿੰਨੇ ਵੀ ਕਾਨੂੰਨ ਆਏ, ਨਾਗਰਿਕ ਸੋਧ ਬਿੱਲ ਦਾ, ਅਕਾਲੀ ਦਲ ਨੇ ਸਮਰਥਨ ਕੀਤਾ ਪਾਰਲੀਮੈਂਟ ਦੇ ਵਿੱਚ। ਜਿਹੜੀ ਫੈਡਰਲ ਸਟਰਕਚਰ ਦੀ ਪਾਰਟੀ ਸੀ, ਇੱਕ ਸੂਬੇ ਨੂੰ ਤੋੜਨ ਵਾਲੇ ਦਾ ਹਮਾਇਤ ਕਰਨ ਲੱਗ ਗਈ। ਤੇ ਕਿਸਾਨੀ ਮੂਵਮੈਂਟ ਦੀ ਵੀ ਪਹਿਲਾਂ ਵਿਰੋਧਤਾ ਹੀ ਕੀਤੀ ਹੈ, ਤੇ ਉਦੋਂ ਬਾਅਦ ਆਈ ਹੈ ਤਾਂ ਉਦੋਂ ਬਾਅਦ। ਇਸ ਲਈ ਜਿਹੜਾ ਬੁਨਿਆਦੀ ਅਕਾਲੀ ਦਲ ਦਾ ਗੋਲ ਸੀ, ਜਦੋਂ ਐਮਰਜੈਂਸੀ ਲੱਗੀ ਮੋਰਚਾ ਲਾਉਣਾ ਜ਼ੁਲਮ ਦੇ ਖਿਲਾਫ, ਹੁਣ ਜਿਹੜੀ ਸਰਕਾਰ ਜ਼ੁਲਮ ਕਰ ਰਹੀ ਸੀ ਉਹਦੇ ਖਿਲਾਫ ਬੋਲਣਾ ਛੱਡ ਗਏ। ਜੋ ਗੁਜਰਾਤ 'ਚ ਹੋਇਆ, ਅਕਾਲੀ ਦਲ ਕੀ ਬੋਲਿਆ? ਕੁਝ ਨਹੀਂ ਬੋਲਿਆ। ਇਸ ਕਰਕੇ ਜਦੋਂ ਆਪਣੇ ਬੁਨਿਆਦ ਤੋਂ ਭਟਕ ਗਏ, ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ ਸੀ। ਨਵੇਂ ਅਕਾਲੀ ਦਲ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਅਕਾਲੀ ਦਲ ਸੁਧਾਰ ਲਹਿਰ ਦੀ ਗੱਲ ਕੀਤੀ ਜਾ ਰਹੀ ਹੈ। ਇਹ ਲਹਿਰਾਂ ਪਹਿਲਾਂ ਵੀ ਬਣੀਆਂ ਨੇ। ਨਹੀਂ, ਨਵੇਂ ਜਿੰਨੇ ਮਰਜ਼ੀ ਬਣ ਜਾਣ, ਨਵੇਂ ਦਾ ਸਵਾਲ ਨਹੀਂ। ਤੁਹਾਡੇ ਕੋਲ ਪ੍ਰੋਗਰਾਮ ਕੀ ਹੈ? ਤੁਸੀਂ ਇੱਕ ਤਪੱਸਿਆ ਕਰਕੇ ਲੋਕਾਂ ਦਾ ਭਰੋਸਾ ਕਿਵੇਂ ਬਹਾਲ ਕਰਦੇ ਹੋ? ਮੇਨ ਮਾਮਲਾ ਇਹ ਹੈ। ਨਵੇਂ ਤਾਂ ਇੱਥੇ 35 ਬਣੇ ਫਿਰਦੇ ਨੇ, ਹੋਰ ਬਣ ਜਾਣਗੇ, ਬਣਨ ਨਾਲ ਤਾਂ ਕੁਝ ਨਹੀਂ ਬਣਨਾ। ਰੌਲਾ ਇਹ ਹੈ ਕਿ ਪੰਜਾਬ ਦੇ ਲੋਕ ਤੁਹਾਡੇ 'ਚੋਂ ਪੰਥ ਦੀ ਤੇ ਪੰਜਾਬ ਦੀ ਸੁਰੱਖਿਆ ਦੀ ਗਾਰੰਟੀ ਦੇਖ ਰਹੇ ਨੇ। ਉਹ ਕਿਵੇਂ ਦੇਖਣਗੇ? ਜਿਹੜਾ ਬੇਭਰੋਸਗੀ ਹੈ ਉਹਨੂੰ ਭਰੋਸੇ 'ਚ ਕਿਵੇਂ ਬਦਲੋਗੇ? ਇਹ ਸਭ ਤੋਂ ਬੜਾ ਸਵਾਲ ਹੈ। ਬਹੁਤ ਸ਼ੁਕਰੀਆ। ਤਾਂ ਅਸੀਂ
ਪੰਜਾਬ ਦੇ ਮੋਰਚਿਆਂ ਦੀ ਗੱਲ ਕੀਤੀ, ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ, ਪੰਜਾਬ ਦੇ ਹੱਕਾਂ ਦੇ ਲਈ ਲੜਦੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਫਿਰ ਕਿਸੇ ਦਿਨ ਲੰਬੀ ਮੁਲਾਕਾਤ ਕਰਾਂਗੇ। ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੇ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ, ਇਹੋ ਜਿਹੇ 4-5 ਜਗ੍ਹਾ ਲੱਗੇ ਨੇ, ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ। ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ 92 ਜਿਤਾਤੇ, ਪਰ ਵਿਜਨ ਕੀ ਹੈ? ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਛੱਡਤੇ। 1996 ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਬੁਨਿਆਦ ਤੋਂ ਭਟਕ ਗਏ। ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪੰਜਾਬ ਦੇ ਜੋ ਹਾਲਾਤ ਬਣੇ ਨੇ, ਪੰਜਾਬ ਦੇ ਜੋ ਪਾਣੀਆਂ ਦੀ ਗੱਲ ਹੋਊਗੀ, ਪੰਜਾਬ ਦੇ ਜੋ ਮੌਜੂਦਾ ਪੋਲੀਟੀਕਲ ਸਿਸਟਮ ਦੀ ਗੱਲ ਹੋਊਗੀ, ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਹਰਮੀਤ ਸਿੰਘ ਜੀ ਮੌਜੂਦ ਨੇ। ਜੀ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਹਤ ਕਿਵੇਂ ਆ? ਠੀਕ ਹੋ? ਹਾਂ ਬਿਲਕੁਲ। ਅਸੀਂ ਮਾਫੀ ਚਾਹਾਂਗੇ ਬਈ ਤੁਹਾਨੂੰ ਤਕਲੀਫ ਦਿੱਤੀ ਹੈ ਇੱਥੋਂ ਤੱਕ ਆਉਣ ਦੇ ਲਈ, ਪਰ ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ। ਵਿਜ਼ਨਰੀ ਲੀਡਰਸ਼ਿਪ ਜਿਹੜੀ ਪੰਜਾਬ ਨੂੰ ਸੰਕਟ ਚੋਂ ਕੱਢ ਕੇ ਕਿਸੇ ਦਿਸ਼ਾ 'ਚ ਲੈ ਜੇ, ਉਹ ਅਜੇ ਦਿਖਾਈ ਨਹੀਂ ਦੇ ਰਹੀ ਉਸ ਪੱਧਰ ਦੇ ਉੱਤੇ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੇ। ਹੁਣ ਲੋਕ ਉਹ ਕਿਸਾਨ ਬਾਰਡਰਾਂ ਤੇ ਵੀ ਬੈਠੇ ਨੇ, ਇੱਕ ਗਰੁੱਪ SKM ਆਪਦੇ ਤਰੀਕੇ ਨਾਲ ਲੜ ਰਿਹਾ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ, ਇਹੋ ਜਿਹੇ 4-5 ਜਗ੍ਹਾ ਲੱਗੇ ਨੇ, ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ, ਔਰ ਜੀਰੇ ਵਾਲਾ ਚੱਲ ਹੀ ਰਿਹਾ 1 ਸਾਲ ਤੋਂ ਲਗਭਗ ਵੱਧ ਸਮਾਂ ਹੋ ਗਿਆ। ਅਲੱਗ-ਅਲੱਗ ਗੱਲਾਂ ਤੇ ਲੋਕ ਆਪ ਲੜ ਰਹੇ ਨੇ, ਆਪ ਉੱਠ ਰਹੇ ਨੇ, ਪਰ ਪ੍ਰਸ਼ਾਸਨ ਤੇ ਸਰਕਾਰ ਜਿਹਦੀ ਜ਼ਿੰਮੇਵਾਰੀ ਹੁੰਦੀ ਹੈ, ਸਭ ਤੋਂ ਬੜੀ ਗੱਲ ਸਰਕਾਰ ਦੀ ਕਿਹੜੀ ਜ਼ਿੰਮੇਵਾਰੀ ਹੁੰਦੀ ਹੈ? ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰਨਾ। ਇਹਦੇ 2 ਕੰਪੋਨੈਂਟ ਨੇ। ਇੱਕ ਤਾਂ ਜਾਨ ਮਾਲ ਇਸ ਕਰਕੇ ਹੁੰਦੀ ਹੈ ਕਿ ਜੇ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਹੋਵੇ, ਲੋਕ ਇਹ ਵੀ ਕਹਿੰਦੇ ਨੇ ਕਿ ਗੈਂਗਸਟਰਾਂ ਦੇ ਫੋਨ ਆ ਰਹੇ ਨੇ, ਪੈਸੇ ਮੰਗੇ ਜਾ ਰਹੇ ਨੇ, ਵੱਖ-ਵੱਖ ਤਰ੍ਹਾਂ ਦਾ ਮਾਹੌਲ ਹੈ। ਦੂਜੇ ਪਾਸੇ ਲੋਕਾਂ ਦਾ ਜੀਵਨ ਇਸ ਲਈ ਵੀ ਦੁੱਭਰ ਹੋ ਰਿਹਾ ਕਿ ਕੁਦਰਤੀ ਜਿਹੜੀਆਂ ਦਾਤਾਂ ਨੇ, ਜਿਵੇਂ ਪਾਣੀ ਹੈ, ਸਭ ਤੋਂ ਪਹਿਲਾਂ ਜਿਵੇਂ ਆਪਾਂ ਗੁਰਬਾਣੀ ਦਾ ਵੀ ਮਹਾਂਵਾਕ ਹੈ, ਪਹਿਲਾ ਪਾਣੀ ਜਿਉ ਹੈ ਫਿਰ ਜਿਤ ਹਰਿਆ ਸਭ ਕੋਈ, ਕਿ ਇਹਦੇ ਤੋਂ ਬਿਨਾਂ ਜਿੰਦਾ ਰਿਹਾ ਨਹੀਂ ਜਾ ਸਕਦਾ। ਪੰਜਾਬ ਦੇ ਪਾਣੀ ਮੁੱਕਦੇ ਵੀ ਜਾ ਰਹੇ ਨੇ, ਦਰਿਆ ਨਾਲਿਆਂ ਦਾ ਰੂਪ ਲੈਂਦੇ ਜਾ ਰਹੇ ਨੇ, ਤੇ ਪੰਜਾਬ ਦੇ ਪਾਣੀ ਪ੍ਰਦੂਸ਼ਿਤ ਵੀ ਹੁੰਦੇ ਜਾ ਰਹੇ ਨੇ ਦੋਨੋਂ ਤਰ੍ਹਾਂ ਦੇ। ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਇੰਨੀ ਤੇਜ਼ੀ ਨਾਲ 14.5 ਲੱਖ ਟਿਊਬਵੈੱਲ ਪਾਣੀ ਕੱਢ ਰਿਹਾ ਹੇਠੋਂ ਕਿ ਉਹਦੇ ਮੁਕਾਬਲੇ ਜਿੰਨੀ ਬਰਸਾਤ ਨਾਲ ਹੇਠਾਂ ਜਾਣਾ ਚਾਹੀਦਾ ਉਹ ਜਾ ਨਹੀਂ ਰਿਹਾ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ, ਔਰ ਉਹਦੇ ਲਈ
ਦੂਜੀ ਗੱਲ ਫਿਰ ਨਹਿਰੀ ਪਾਣੀਆਂ ਦਾ ਸੀ ਕਿ ਨਹਿਰੀ ਪਾਣੀ ਚਲੋ ਅਸੀਂ ਲਈਏ ਕਿਸੇ ਨਾ ਕਿਸੇ ਰੂਪ 'ਚ। ਨਹਿਰੀ ਪਾਣੀ ਹੁਣ ਸਾਰੇ ਦਰਿਆ ਹੀ ਜੇ ਪੋਲੂਟ ਹੋ ਜਾਣਗੇ ਤਾਂ ਨਹਿਰੀ ਪਾਣੀ ਵੀ ਪ੍ਰਦੂਸ਼ਿਤ ਹੋਣਗੇ। ਆ ਜਿਹੜਾ ਬੁੱਢਾ ਦਰਿਆ ਕਹਿੰਦੇ ਸੀ ਕਿਸੇ ਜ਼ਮਾਨੇ ਦੇ ਵਿੱਚ, ਗੁਰੂ ਨਾਨਕ ਸਾਹਿਬ ਨਾਲ ਜੁੜੀ ਹੋਈ ਗੱਲ ਵੀ ਹੈ, ਤੇ ਉਹ ਬੁੱਢੇ ਨਾਲੇ ਦਾ ਰੂਪ ਲੈ ਚੁੱਕਿਆ ਇੰਨੇ ਸਾਲਾਂ ਤੋਂ। ਇਹ ਜਿਹੜੇ ਪ੍ਰਦੂਸ਼ਿਤ ਪਾਣੀ ਹੈ ਇਹ ਲੋਕਾਂ ਨੂੰ ਬਿਮਾਰ ਕਰ ਰਿਹਾ। ਕਾਲਾ ਪੀਲੀਆ, ਕੈਂਸਰ, ਹੋਰ ਭਿਆਨਕ ਹੱਡਾਂ ਦੀਆਂ ਬਿਮਾਰੀਆਂ ਜਿਹਨੂੰ ਵਾਟਰ ਬੋਰਨ ਡਿਜ਼ੀਜ਼ ਕਹਿੰਦੇ ਨੇ, ਪਾਣੀ ਤੋਂ ਪੈਦਾ ਹੋ ਰਹੀਆਂ ਨੇ ਹਜ਼ਾਰਾਂ ਕਿਸਮ ਦੀਆਂ, ਉਹ ਵੀ ਸਾਡੇ ਸਾਹਮਣੇ ਨੇ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ। ਇਹ ਬਹੁਤ ਬੜਾ ਸੰਕਟ ਹੈ। ਤੇ ਦੂਜਾ ਪੰਜਾਬ ਦੇ ਨਹਿਰੀ ਪਾਣੀ ਆ ਜਿਹੜੇ ਦਰਿਆਈ ਪਾਣੀਆਂ ਨੇ ਇਹਨਾਂ ਦੀ ਵੰਡ ਦਾ ਸਵਾਲ ਹੈ। ਇਹ ਵੰਡ ਦੇ ਤੌਰ ਤੇ ਵੀ ਜਿਹੜਾ ਪੰਜਾਬ ਦਾ ਹੱਕ ਹੈ ਉਹ ਲੰਮੇ ਸਮੇਂ ਤੋਂ ਹਰਿਆਣਾ, ਰਾਜਸਥਾਨ ਤੇ ਹਰਿਆਣੇ ਨੂੰ ਜਾ ਰਿਹਾ। ਉਹਦੇ ਤੇ ਵੀ ਕੋਈ ਗੱਲ ਨਿਆਂਕਾਰੀ ਗੱਲ ਜਿਹੜੀ ਇਨਸਾਫ ਆਧਾਰਿਤ ਹੁੰਦੀ ਹੈ ਉਹ ਨਹੀਂ ਹੋ ਪਾ ਰਹੀ। ਇਹ ਬਹੁਤ ਵੱਡੇ ਸੰਕਟ ਦੇ ਵਿੱਚੋਂ ਪੰਜਾਬ ਇਸ ਸਮੇਂ ਗੁਜ਼ਰ ਰਿਹਾ। ਇਸੇ ਕਰਕੇ ਪੰਜਾਬ ਦੇ ਲੋਕ ਨਿਰਾਸ਼ ਨੇ। ਜਦੋਂ ਨਿਰਾਸ਼ਤਾ ਦਾ ਆਲਮ ਆਉਂਦਾ ਹੈ ਉਹਦੇ 3-4 ਸਿੰਪਟਮ ਨੇ ਇਸ ਕਿਸਮ ਦੇ। ਪਹਿਲਾ ਕਿ ਨਸ਼ਿਆਂ ਦੇ ਰਾਹ ਪੈ ਗਈ ਜਵਾਨੀ ਕਿੰਨੀ ਤਾਂ ਆਪਣੀ। ਨੌਜਵਾਨ ਬੱਚੇ ਨਸ਼ਿਆਂ ਦੇ ਰਾਹ ਮਰ ਰਹੇ ਨੇ। ਔਨ ਡਿਲੀਵਰੀ ਨਸ਼ਾ ਹੈ ਲੋਕਾਂ ਦੇ ਘਰਾਂ ਦੇ ਵਿੱਚ, ਬਾਕੀ ਤਾਂ ਗੱਲ ਛੱਡੋ ਤੁਸੀਂ। ਔਰ 3 ਸਰਕਾਰਾਂ ਬਦਲ ਗਈਆਂ। ਕੋਈ ਕਹਿੰਦਾ ਸੀ ਮੈਂ 4 ਹਫ਼ਤਿਆਂ 'ਚ ਨੱਥ ਪਾ ਦੂੰ, ਕੋਈ 4 ਮਹੀਨਿਆਂ 'ਚ, ਪਰ ਆਪਣੇ ਸਾਹਮਣੇ ਹੈ ਕਿ ਲਗਾਤਾਰ ਉਹ ਨਸ਼ੇ ਦੇ ਰੂਪ ਦੇ ਵਿੱਚ ਓਵਰਡੋਜ਼ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਆ ਰਹੀ ਹੈ। ਇਸ ਤੋਂ ਇਲਾਵਾ ਜਿਹੜਾ +2 ਦਾ ਬੱਚਾ ਹੈ, ਕਿਸੇ ਨੂੰ ਸਕੂਲ 'ਚ ਜਾ ਕੇ ਪੁੱਛੋ ਕਹਿੰਦੇ ਕੀ ਕਰੇਗਾ, ਉਹਨਾਂ ਦਾ ਸੁਪਨਾ ਹੀ ਮਰ ਗਿਆ। ਉਹਨਾਂ ਦਾ ਵੱਧ ਤੋਂ ਵੱਧ ਸੁਪਨਾ ਰਹਿ ਗਿਆ ਆਈਲੈਟਸ ਕਰੂੰਗਾ, ਵਿਦੇਸ਼ ਜਾਊਂਗਾ। ਵਿਦੇਸ਼ 'ਚ ਉਹ ਕੋਈ ਉੱਚੀ ਪੜ੍ਹਾਈ ਲਈ ਨਹੀਂ ਜਾਂਦੇ, ਉਹ ਉੱਥੇ ਐਡਜਸਟ ਹੋਣ ਲਈ ਜਾਂਦੇ ਨੇ, PR ਲੈਣ ਲਈ ਜਾਂਦੇ ਨੇ, ਦਿਹਾੜੀ ਕਰਨ ਲਈ ਜਾਂਦੇ ਨੇ ਮੇਨਲੀ। ਅਤੇ ਤੁਸੀਂ ਉਹਦਾ ਵੱਡਾ ਸੁਪਨਾ ਜਿਹੜਾ ਸਾਇੰਟਿਸਟ ਬਣਨ ਦਾ, ਡਾਕਟਰ ਬਣਨ ਦਾ ਵੱਡਾ, ਉਹ ਮਾਰਤ ਹੈ ਉਸ ਪੱਧਰ 'ਤੇ। ਫਿਰ ਕਿਸਾਨ ਅਤੇ ਮਜ਼ਦੂਰ ਇਹਦਾ ਬੁਨਿਆਦੀ ਇੱਕ ਹਿੱਸਾ ਹੈ। ਉਹ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰ ਰਿਹਾ। ਉਹਦੇ ਬਾਰੇ ਕੋਈ ਪਾਲਿਸੀ, ਕੋਈ ਗੱਲ ਕਿਸੇ ਟਾਈਪ ਦੀ ਨਹੀਂ। ਖੇਤੀ ਦੀ ਪਾਲਿਸੀ ਉਹ ਤੁਹਾਡੇ ਕੋਲ ਹੈ ਨਹੀਂ। ਸਿੱਖਿਆ ਦਾ ਸਵਾਲ ਹੈ ਤੁਹਾਡਾ। ਆ ਹੁਣੇ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਵਾਲੀ ਗੱਲ ਸੀ, ਵਾਪਸ ਲਈ ਆ, ਉਹ ਚੰਗੀ ਗੱਲ ਹੈ ਵਾਪਸ ਲੈ ਲਈ। ਪਰ 1996 ਤੋਂ ਬਾਅਦ ਇੱਕਾ ਦੁੱਕਾ ਥੋੜ੍ਹੀ ਜਿਹੀ ਭਰਤੀ ਹੋਈ ਹੈ। ਤੁਹਾਡੇ ਕੋਲ ਬੰਦੇ ਕਿੱਥੇ ਰਹਿ ਗਏ? ਜਿਹੜੇ ਪੂਰੇ 1158 ਪੋਸਟਾਂ ਸੀ ਉਹਦੇ 'ਚੋਂ 150 ਬੰਦਾ ਵੀ ਨਹੀਂ ਹੈ ਰੈਗੂਲਰ। ਬਾਕੀ ਸਾਰੇ ਕੋਈ ਢਹਾਕ 'ਤੇ ਹੈ, ਕੋਈ ਤੁਹਾਡੇ ਕੋਲ ਗੈਸਟ ਫੈਕਲਟੀ 'ਚ ਹੈ, ਕੋਈ ਕਿਸੇ ਟਾਈਪ 'ਤੇ। ਤਾਂ ਕਾਲਜ ਖਾਲੀ ਨਹੀਂ ਹੋਣਗੇ ਤਾਂ ਕੀ ਕਰਨਗੇ? ਹੁਣ ਇੱਕ ਨਵੀਂ ਸਮੱਸਿਆ ਆ ਗਈ ਸਗੋਂ, ਐਤਕੀ ਕਾਲਜਾਂ 'ਚ ਦਾਖਲਾ ਵੱਧ ਰਿਹਾ। ਕਿਉਂ? ਕਿਉਂਕਿ ਕੈਨੇਡਾ ਨੇ ਰੂਲ ਬਦਲਤਾ ਕਿ ਜਿਹੜੇ ਵਿਆਹ ਕਰਾ ਕੇ ਬੰਦੇ ਜਾਂਦੇ ਸੀ ਉਹਨਾਂ ਦੇ ਸਪਾਊਸਜ ਨੂੰ ਨਹੀਂ ਤੁਸੀਂ ਜਦੇ ਬੁਲਾ ਸਕਦੇ। ਉਹ ਸਾਰੇ ਮਾਮਲੇ 'ਚ ਰੂਲ ਬਦਲ ਗਿਆ। ਤਾਂ ਐਤਕੀ ਉਹ ਬੱਚੇ 1 ਸਾਲ ਦਾ ਗੈਪ ਨਾ ਪਏ, ਉਹ ਕਾਲਜਾਂ 'ਚ ਦਾਖਲ ਹੋਣ ਲੱਗੇ ਨੇ। ਤੇ ਉਹ ਸਾਂਭਣਗੇ ਕਿੱਥੋਂ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। ਇਕੱਲਾ ਇਸ ਲਈ ਨਹੀਂ ਵੰਡਿਆ ਕਿਉਂਕਿ ਅਕਾਲੀ ਦਲ ਤੁਸੀਂ ਦੇਖੋ ਜਿਹੜੀ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ, 104 ਸਾਲ ਪੁਰਾਣੀ ਪਾਰਟੀ ਹੈ, ਜਿਹਦੇ ਮਗਰ ਲੋਕ ਲੱਗਣਾ ਚਾਹੁੰਦੇ ਸੀ, ਪਰ ਉਹ ਲਗਾਤਾਰ ਰਸਾਤਲ ਬਣ ਹੈ। ਜੇ 2017 ਤੋਂ ਲਾਓ, ਪਹਿਲੀ ਵਾਰ 2017 'ਚ ਅਕਾਲੀ ਦਲ ਮੁੱਖ ਪਾਰਟੀ ਨਹੀਂ ਬਣ ਪਾਇਆ, ਵਿਰੋਧੀ ਧਿਰ ਦੀ ਪਾਰਟੀ ਨਹੀਂ ਬਣ ਪਾਇਆ। ਫਿਰ 2022 'ਚ ਆ ਕੇ ਤਾਂ 3 ਰਹਿ ਗਏ MLA, 3 'ਚੋਂ 1 ਚਲਾ ਗਿਆ, 1 ਰੁੱਸ ਕੇ ਬੈਠਾ। ਇਕੱਲੀ ਇੱਕ ਬੀਬੀ ਰਹਿ ਗਈ ਗਨੀਵ ਕੌਰ, ਕਿੰਨੀ ਕੁ ਜਾ ਕੇ ਉਹ ਗੱਲ ਕਰੂਗੀ। ਹੁਣ ਲੋਕ ਸਭਾ ਦੀ ਚੋਣ ਆ ਗਈ, 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ ਹੁੰਦੀ। ਪਰ ਉਹ ਲੀਡਰਸ਼ਿਪ ਸਮਝਦੇ ਨਹੀਂ। ਪੰਜਾਬ ਦੇ ਲੋਕ ਲੀਡਰਾਂ ਤੋਂ ਭਰੋਸਾ ਗਵਾ ਚੁੱਕੇ ਨੇ। ਜਿਹੜੀ ਝੂੰਦਾ ਕਮੇਟੀ ਦੀ ਰਿਪੋਰਟ ਉਹਨਾਂ ਦੀ ਸੀ, ਉਹਨਾਂ ਦੀ ਆਪਣੀ ਰਿਪੋਰਟ ਸੀ, ਉਹ ਲੋਕਾਂ ਤੋਂ ਨਹੀਂ ਪੁੱਛਿਆ ਸੀ, ਉਹਨਾਂ ਦੇ ਵਰਕਰਾਂ ਤੋਂ ਪੁੱਛਿਆ ਸੀ ਜਿਹੜੇ ਹੇਠਲੇ ਨੇ। 117 ਚੋਂ 100 ਹਲਕੇ 'ਚ ਜਾ ਕੇ ਪੁੱਛਿਆ ਸੀ। ਉਹ ਕਹਿੰਦੇ ਸੀ ਪਹਿਲਾਂ ਲੀਡਰ ਪਰਾਂ ਰਹੋ, ਉਦੋਂ ਬਾਅਦ ਫਿਰ ਬਾਕੀ ਦੀ ਗੱਲ ਹੋਏਗੀ। ਲੀਡਰ ਤਾਂ ਹੁਣ ਲੈਣਾ ਨਹੀਂ ਚਾਹੁੰਦੇ। ਲੀਡਰ ਚਾਹੇ ਲੈਣਾ ਨਹੀਂ ਚਾਹੁੰਦੇ ਤੇ ਕੁਝ ਗਰੁੱਪ ਵੱਖ ਹੋ ਗਿਆ। ਵੱਖ ਹੋ ਕੇ ਜਥੇਦਾਰ ਅਕਾਲ ਤਖਤ ਕੋਲ ਚਲਾ ਗਿਆ। ਉਹਨੇ 4 ਚੀਜ਼ਾਂ ਕਹਿਤੀਆਂ ਵੀ ਸਾਡੇ ਤੋਂ ਆ ਗਲਤੀਆਂ ਹੋਈਆਂ ਨੇ ਜੀ, ਅਸੀਂ ਵੀ ਜ਼ਿੰਮੇਵਾਰ ਸੀ। ਹੁਣ ਜਥੇਦਾਰ ਸਾਹਿਬਾਨ ਦੇ ਪਾਲੇ 'ਚ ਗੇਂਦ ਹੈ, ਉਹ ਕੀ ਕਰਨਗੇ?
ਕੱਲੀ ਧਾਰਮਿਕ ਸਜ਼ਾ ਲਾਉਣਗੇ ਜਾਂ ਪੋਲੀਟੀਕਲ ਸਜ਼ਾ ਵੀ ਕੋਈ ਹੋਏਗੀ ਵੀ ਤੁਹਾਨੂੰ 5 ਸਾਲ 7 ਸਾਲ 10 ਸਾਲ ਲਈ ਸਰਗਰਮ ਸਿਆਸਤ ਤੋਂ ਵਾਂਝੇ ਕਰਦੇ ਆ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਨਹੀਂ, ਬਿਲਕੁਲ ਪਹਿਲਾਂ ਵੀ ਮੋਰਚਾ ਵੱਡਾ ਪਾਣੀਆਂ ਤੋਂ ਲੱਗਿਆ ਸੀ 1982 'ਚ। 8 ਅਪ੍ਰੈਲ 1982 ਨੂੰ ਜਦੋਂ ਇੰਦਰਾ ਗਾਂਧੀ ਟੱਕ ਲਾਉਣ ਆਈ ਸੀ SYL ਦੇ ਮਾਮਲੇ 'ਚ। ਇਹ ਬਾਅਦ 'ਚ ਅਗਸਤ ਦੇ ਵਿੱਚ ਉਹ ਧਰਮ ਯੁੱਧ ਮੋਰਚੇ 'ਚ ਜਾ ਕੇ ਤਬਦੀਲ ਹੋਇਆ ਸੀ। ਹੋਰ ਮੰਗਾਂ ਆਈਆਂ, ਪਹਿਲਾਂ ਪਾਣੀਆਂ ਦੀ ਮੰਗ ਸੀ, ਉਹ ਦਰਿਆਈ ਪਾਣੀਆਂ ਦੀ ਵੰਡ ਦਾ ਮੁੱਦਾ ਸੀ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਔਰ ਮੋਰਚੇ ਜੇ ਠੀਕ ਨੀਅਤ ਨਾਲ, ਗਿਆਨ ਨਾਲ, ਸੁਚੱਜਤਾ ਦੇ ਨਾਲ ਲਾਏ ਜਾਣ ਤਾਂ ਉਹਦੇ 'ਚੋਂ ਹਮੇਸ਼ਾ ਹੀ ਨਵੀਂ ਲੀਡਰਸ਼ਿਪ ਪੈਦਾ ਹੋਣ ਦੇ ਚਾਂਸ ਰਹਿੰਦੇ ਨੇ। ਔਰ ਜਿਹੜੀ ਲੀਡਰਸ਼ਿਪ ਲੋਕਾਂ ਨਾਲ ਪ੍ਰਤੀਬੱਧ ਹੋਵੇ, ਉਹਦੇ ਕੋਲ ਕੋਈ ਵਿਜ਼ਨ ਹੋਵੇ। ਵੈਸੇ ਵੀ ਮੋਰਚੇ ਲੱਗ ਜਾਂਦੇ ਨੇ ਕਈ ਵਾਰ ਬਾਕੀਆਂ ਜੇ ਵਿਜ਼ਨ ਨਹੀਂ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ 92 ਜਿਤਾਤੇ, ਪਰ ਵਿਜ਼ਨ ਕੀ ਹੈ? ਨਾ ਤੁਹਾਡੇ ਕੋਲ ਕੋਈ ਖੇਤੀ ਦੀ ਪਾਲਿਸੀ ਹੈ, ਨਾ ਤੁਹਾਡੇ ਕੋਲ ਕੋਈ ਪੰਜਾਬ ਦੇ ਸੱਭਿਆਚਾਰ ਨਾਲ ਜੁੜੀ ਕੋਈ ਅਕਲ ਹੈ, ਸ਼ੁੱਧ ਹੈ, ਨਾ ਤੁਹਾਡੇ ਕੋਲ ਕੋਈ ਬੋਲੀ ਨਾਲ ਤੁਹਾਡਾ ਲਿਹਾਜ਼ ਹੈ। ਤੇ ਚੁਣੇ ਗਏ ਬਸ ਇਸ ਤਰੀਕੇ ਨਾਲ ਆ ਰਹੇ ਨੇ। ਇਸ ਲਈ ਜਿਹੜੇ ਲੋਕ ਕਹਿੰਦੇ ਨਵੇਂ ਲੋਕ ਅੱਗੇ ਆਉਣ, ਨਵੇਂ ਲੋਕ ਵੀ ਆਉਣ, ਪਰ ਉਸ ਕਿਸੇ ਗਿਆਨ ਨਾਲ, ਕਿਸੇ ਦਿਸ਼ਾ ਨਾਲ, ਕਿਸੇ ਨਜ਼ਰੀਏ ਨਾਲ ਨਾ ਆਉਣ। ਉਹਨਾਂ ਕੋਲ ਕੋਈ ਨਕਸ਼ਾ ਹੋਣਾ ਚਾਹੀਦਾ ਕਿ ਪੰਜਾਬ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ, ਦੇਸ਼ ਦੇ ਵਿੱਚ ਕੀ ਚੱਲ ਰਿਹਾ ਹੈ, ਅਸੀਂ ਪੰਜਾਬ ਨੂੰ ਇਸ ਸੰਕਟ 'ਚੋਂ ਕਿਵੇਂ ਉਭਾਰ ਸਕਦੇ ਹਾਂ। ਜੇ ਉਹ ਇਹ ਲੈ ਕੇ ਆਉਂਦੇ ਨੇ ਕੋਈ ਨਾ ਕੋਈ ਵਿਜ਼ਨ, ਤਾਂ ਨਵੀਂ ਲੀਡਰਸ਼ਿਪ ਪੰਜਾਬ ਨੂੰ ਚਾਹੀਦੀ ਹੈ, ਬਿਨਾਂ ਸ਼ੱਕ ਚਾਹੀਦੀ ਹੈ। ਪੰਥ ਨੂੰ ਚਾਹੀਦੀ ਹੈ, ਪੰਥ ਦੇ ਨਾਲ ਜੁੜੀ ਪੰਜਾਬ ਨੂੰ ਚਾਹੀਦੀ ਹੈ। ਪੰਥ ਤੇ ਪੰਜਾਬ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਹੈ। ਬਿਲਕੁਲ ਅਕਾਲੀ ਹਿਸਟਰੀ, ਪੰਥਕ ਇਤਿਹਾਸ, ਇਹਦੇ ਤੋਂ ਟੁੱਟ ਕੇ ਕੋਈ ਪਾਰਟੀ ਜ਼ਮੀਨ 'ਚ ਨਹੀਂ ਆ ਸਕਦੀ। ਇੱਕ ਵਾਰ ਸੱਤਾ 'ਚ ਆ ਗਈ, 2 ਵਾਰ ਆ ਗਈ, ਇਹ ਪਾਰਟੀਆਂ ਦਾ ਬੁਨਿਆਦ ਨਹੀਂ ਹੁੰਦੀ। ਔਰ ਬੁਨਿਆਦੀ ਤੌਰ ਤੇ ਜੜ੍ਹਾਂ ਲਾਉਣ ਦੇ ਲਈ ਮੈਨੂੰ ਲੱਗਦਾ ਸੱਤਾ 'ਚ ਜਾਣਾ ਜਾਂ ਸੱਤਾ 'ਚ ਨਾ ਜਾਣਾ ਇਹ ਮਹੱਤਵਪੂਰਨ ਨਹੀਂ ਹੁੰਦਾ। ਮਹੱਤਵਪੂਰਨ ਹੁੰਦਾ ਕਿ ਲੋਕ ਭਰੋਸਾ ਤੁਹਾਡੇ ਤੇ ਕਿੰਨਾ ਕਰਦੇ ਨੇ, ਔਰ ਸੱਤਾ ਉੱਥੇ ਬੈਠੀ ਵੀ ਤੁਹਾਡੇ ਤੋਂ ਤਰਬਕਦੀ ਹੋਵੇ ਕਿ ਨਹੀਂ, ਜੇ ਲੋਕਾਂ ਨੇ ਆਹ ਫੈਸਲਾ ਲੈ ਲਿਆ ਤਾਂ ਇਹ ਗਲਤ ਹੋ ਜਾਏਗਾ। ਉਸ ਬੈਕਗਰਾਊਂਡ 'ਚੋਂ ਅਕਾਲੀ ਦਲ ਆਇਆ ਸੀ। ਸੱਤਾ 'ਚ ਤਾਂ 66 ਤੋਂ ਬਾਅਦ ਆਉਣ ਲੱਗਿਆ, ਉਦੋਂ ਪਹਿਲਾਂ ਕੋਈ ਸੱਤਾ ਨਹੀਂ ਸੀ। ਪਰ ਮਹਾਤਮਾ ਗਾਂਧੀ ਨੂੰ ਕਹਿਣਾ ਪਿਆ ਚਾਬੀਆਂ ਦੇ ਮੋਰਚੇ ਤੋਂ ਬਾਅਦ ਕਿ ਆਜ਼ਾਦੀ ਦੀ ਅੱਧੀ ਲੜਾਈ ਜਿੱਤ ਲਈ। ਇਸ ਲਈ ਇਹਦੀ ਬੁਨਿਆਦ ਹੋਰ ਤਰ੍ਹਾਂ ਦੀ ਬੁਨਿਆਦ ਹੈ। ਜੇ ਕੋਈ ਇਹਦੇ 'ਚੋਂ ਇਕੱਲੀ ਸੱਤਾ ਕੱਢਣਾ ਚਾਹੁੰਦਾ, ਇਕੱਲੀ ਸਰਕਾਰ ਬਣਾਉਣਾ ਚਾਹੁੰਦਾ, ਉਹਦੇ ਨਾਲ ਕੰਮ ਨਹੀਂ ਚੱਲਣਾ। ਲੋਕਾਂ ਦੀ ਯੂਨਿਟੀ ਬਣਾਉਣਾ, ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਪੈਰ ਮਜ਼ਬੂਤ ਕਰਨਾ, ਉਹ ਸੰਸਥਾਵਾਂ ਦੇ ਨਾਲ ਇੱਕ ਨਕੇਲ ਪਾਈ ਰੱਖਣਾ ਲੀਡਰਸ਼ਿਪ ਨੂੰ, ਇਹ ਬਹੁਤ ਜ਼ਰੂਰੀ ਹੈ। ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ 'ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ 'ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਹੀ ਛੱਡਤੇ। 1996 'ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਜੋ ਕਹਿੰਦੀ ਰਹੀ, ਜਿੰਨੇ ਵੀ ਆਏ UAPA ਦਾ, 370 ਦਾ, ਔਰ ਜਿੰਨੇ ਵੀ ਕਾਨੂੰਨ ਆਏ, ਨਾਗਰਿਕ ਸੋਧ ਬਿੱਲ ਦਾ, ਅਕਾਲੀ ਦਲ ਨੇ ਸਮਰਥਨ ਕੀਤਾ ਪਾਰਲੀਮੈਂਟ ਦੇ ਵਿੱਚ। ਜਿਹੜੀ ਫੈਡਰਲ ਸਟਰਕਚਰ ਦੀ ਪਾਰਟੀ ਸੀ, ਇੱਕ ਸੂਬੇ ਨੂੰ ਤੋੜਨ ਵਾਲੇ ਦਾ ਹਮਾਇਤ ਕਰਨ ਲੱਗ ਗਈ। ਤੇ ਕਿਸਾਨੀ ਮੂਵਮੈਂਟ ਦੀ ਵੀ ਪਹਿਲਾਂ ਵਿਰੋਧਤਾ ਹੀ ਕੀਤੀ ਹੈ, ਤੇ ਉਦੋਂ ਬਾਅਦ ਆਈ ਹੈ ਤਾਂ ਉਦੋਂ ਬਾਅਦ। ਇਸ ਲਈ ਜਿਹੜਾ ਬੁਨਿਆਦੀ ਅਕਾਲੀ ਦਲ ਦਾ ਗੋਲ ਸੀ, ਜਦੋਂ ਐਮਰਜੈਂਸੀ ਲੱਗੀ ਮੋਰਚਾ ਲਾਉਣਾ ਜ਼ੁਲਮ ਦੇ ਖਿਲਾਫ, ਹੁਣ ਜਿਹੜੀ ਸਰਕਾਰ ਜ਼ੁਲਮ ਕਰ ਰਹੀ ਸੀ ਉਹਦੇ ਖਿਲਾਫ ਬੋਲਣਾ ਛੱਡ ਕੇ ਜੋ ਗੁਜਰਾਤ 'ਚ ਹੋਇਆ, ਅਕਾਲੀ ਦਲ ਕੀ ਬੋਲਿਆ? ਕੁਝ ਨਹੀਂ ਬੋਲਿਆ। ਇਸ ਕਰਕੇ ਜਦੋਂ ਆਪਣੇ ਬੁਨਿਆਦ ਤੋਂ ਭਟਕ ਗਏ, ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ ਸੀ। ਨਵੇਂ ਅਕਾਲੀ ਦਲ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਅਕਾਲੀ ਦਲ ਸੁਧਾਰ ਲਹਿਰ ਦੀ ਗੱਲ ਕੀਤੀ ਜਾ ਰਹੀ ਹੈ। ਇਹ ਲਹਿਰਾਂ ਪਹਿਲਾਂ ਵੀ ਬਣੀਆਂ ਨੇ। ਨਹੀਂ, ਨਵੇਂ ਜਿੰਨੇ ਮਰਜ਼ੀ ਬਣ ਜਾਣ, ਨਵੇਂ ਦਾ ਸਵਾਲ ਨਹੀਂ। ਤੁਹਾਡੇ ਕੋਲ ਪ੍ਰੋਗਰਾਮ ਕੀ ਹੈ? ਤੁਸੀਂ ਇੱਕ ਤਪੱਸਿਆ ਕਰਕੇ ਲੋਕਾਂ ਦਾ ਭਰੋਸਾ ਕਿਵੇਂ ਬਹਾਲ ਕਰਦੇ ਹੋ? ਮੇਨ ਮਾਮਲਾ ਇਹ ਹੈ। ਨਵੇਂ ਤਾਂ ਇੱਥੇ 35 ਬਣੇ ਫਿਰਦੇ ਨੇ, ਹੋਰ ਬਣ ਜਾਣਗੇ, ਬਣਨ ਨਾਲ ਤਾਂ ਕੁਝ ਨਹੀਂ ਬਣਨਾ। ਰੌਲਾ ਇਹ ਹੈ ਕਿ ਪੰਜਾਬ ਦੇ ਲੋਕ ਤੁਹਾਡੇ 'ਚੋਂ ਪੰਥ ਦੀ ਤੇ ਪੰਜਾਬ ਦੀ ਸੁਰੱਖਿਆ ਦੀ ਗਾਰੰਟੀ ਦੇਖ ਰਹੇ ਨੇ। ਉਹ ਕਿਵੇਂ ਦੇਖਣਗੇ? ਜਿਹੜਾ ਬੇਭਰੋਸਗੀ ਹੈ ਉਹਨੂੰ ਭਰੋਸੇ 'ਚ ਕਿਵੇਂ ਬਦਲੋਗੇ? ਇਹ ਸਭ ਤੋਂ ਬੜਾ ਸਵਾਲ ਹੈ। ਜੀ, ਬਹੁਤ ਸ਼ੁਕਰੀਆ। ਤਾਂ ਅਸੀਂ ਪੰਜਾਬ ਦੇ ਮੋਰਚਿਆਂ ਦੀ ਗੱਲ ਕੀਤੀ, ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ, ਪੰਜਾਬ ਦੇ ਹੱਕਾਂ ਦੇ ਲਈ ਲੜਦੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਫਿਰ ਕਿਸੇ ਦਿਨ ਲੰਬੀ ਮੁਲਾਕਾਤ ਕਰਾਂਗੇ। ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ।
ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੇ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ, ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ। ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ, ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਆ। ਅਕਾਲੀ ਦਲ ਵਰਗੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਜੇ, ਇਦੋਂ ਮੇਰਾ ਖਿਆਲ ਹੈ ਦੁਖਦਾਈ ਗੱਲ ਕੋਈ ਨਹੀਂ। ਲੋਕ ਅਕਾਲੀ ਦਲ ਤੋਂ ਦੂਰ ਨਹੀਂ ਹੈ, ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਦੂਰ ਨੇ। ਜਿਵੇਂ ਮੋਰਚਿਆਂ ਚੋਂ ਅਕਾਲੀ ਦਲ ਨਿਕਲਿਆ, ਤੁਸੀਂ ਵੀ ਅੱਜ ਇੱਕ ਮੋਰਚੇ ਦਾ ਜ਼ਿਕਰ ਕਰ ਰਹੇ ਹੋ, ਕਾਲੇ ਪਾਣੀਆਂ ਦਾ ਜਿਹੜਾ ਮੋਰਚਾ, ਪਰ ਪਾਣੀਆਂ ਦੇ ਮੋਰਚੇ ਦਾ ਇੱਕ ਜ਼ਿਕਰ ਆ ਬਹੁਤ ਵੱਡਾ। ਪਰ ਹੁਣ ਇਹ ਉਦੋਂ ਵੀ ਗੰਭੀਰ ਹੈ ਕਿ ਹੁਣ ਤਾਂ ਹੇਠਲਾ ਤੇ ਉੱਪਰਲਾ ਪਾਣੀ ਪ੍ਰਦੂਸ਼ਿਤ ਹੋ ਗਿਆ। ਹੁਣ ਪੰਜਾਬ ਦੀ ਹੋਂਦ ਦਾ ਸਵਾਲ ਹੈ। ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਹੀ ਨੇ, ਸਾਰਿਆਂ ਨੂੰ ਰੱਦ ਕਰਕੇ ਵੀ ਇਹਨੂੰ ਲਿਆਓ 92 ਜਿਤਾਤੇ, ਪਰ ਵਿਜਨ ਕੀ ਹੈ? ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਜਾਂ ਅਕਾਲੀ ਦਲ ਮੋਰਚਿਆਂ ਚੋਂ ਨਿਕਲਿਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ, ਅਕਾਲੀ ਦਲ ਖਤਮ ਹੋਣ ਦੀ ਕਗਾਰ ਤੇ ਆ, ਉਸ ਦਾ ਕੀ ਕਾਰਨ ਆ ਵੱਡਾ? ਨਹੀਂ, ਕਾਰਨ ਸਿੱਧਾ ਹੀ ਹੈ ਕਿ ਉਹਨੇ ਪੰਜਾਬ ਦੇ ਇਸ਼ੂ ਛੱਡਤੇ। 1996 'ਚ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਲਈ ਬੁਨਿਆਦ ਤੋਂ ਭਟਕ ਗਏ। ਆਪਣੀ ਜਿਹੜੀ ਜ਼ਮੀਨ ਸੀ ਉਹ ਛੱਡਤੀ ਤੁਸੀਂ, ਉਦੋਂ ਬਾਅਦ ਆਉਣਾ ਹੀ ਸੀ ਨੀਚੇ, ਹੋਰ ਕੋਈ ਰਾਹ ਨਹੀਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬੇਹੱਦ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਇਸ ਮੁਲਾਕਾਤ ਦੇ ਤਹਿਤ ਪੰਜਾਬ ਦੇ ਜੋ ਹਾਲਾਤ ਬਣੇ ਨੇ, ਪੰਜਾਬ ਦੇ ਜੋ ਪਾਣੀਆਂ ਦੀ ਗੱਲ ਹੋਊਗੀ, ਪੰਜਾਬ ਦੇ ਜੋ ਮੌਜੂਦਾ ਪੋਲੀਟੀਕਲ ਸਿਸਟਮ ਦੀ ਗੱਲ ਹੋਊਗੀ, ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਹਰਮੀਤ ਸਿੰਘ ਜੀ ਮੌਜੂਦ ਨੇ। ਜੀ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਹਤ ਕਿਵੇਂ ਆ? ਠੀਕ ਹੋ? ਹਾਂ ਬਿਲਕੁਲ। ਅਸੀਂ ਮਾਫੀ ਚਾਹਾਂਗੇ ਬਈ ਤੁਹਾਨੂੰ ਤਕਲੀਫ ਦਿੱਤੀ ਹੈ ਇੱਥੋਂ ਤੱਕ ਆਉਣ ਦੇ ਲਈ, ਪਰ ਪੰਜਾਬ ਦੀ ਪੋਲੀਟੀਕਲ ਸਿਸਟਮ ਜਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਹੈ ਅੱਜ ਦੀ ਸਮੇਂ ਦੇ ਵਿੱਚ। ਪੰਜਾਬ ਦਾ ਸਿਆਸੀ ਦ੍ਰਿਸ਼ਤਾ ਵੈਸੇ ਸਭ ਨੂੰ ਨਜ਼ਰ ਆਉਂਦਾ ਕਿ ਇੱਕ ਟਾਈਪ ਦਾ ਲੀਡਰਲੈਸ ਹੈ। ਵਿਜ਼ਨਰੀ ਲੀਡਰਸ਼ਿਪ ਜਿਹੜੀ ਪੰਜਾਬ ਨੂੰ ਸੰਕਟ ਚੋਂ ਕੱਢ ਕੇ ਕਿਸੇ ਦਿਸ਼ਾ 'ਚ ਲੈ ਜੇ, ਉਹ ਅਜੇ ਦਿਖਾਈ ਨਹੀਂ ਦੇ ਰਹੀ ਉਸ ਪੱਧਰ ਦੇ ਉੱਤੇ, ਜਿਹਦੇ ਕਰਕੇ ਪੰਜਾਬ ਦੇ ਲੋਕ ਹੀ ਲੜਦੇ ਦਿਖਾਈ ਦੇ ਰਹੇ ਨੇ ਆਪੋ ਆਪਣੇ ਮੁੱਦਿਆਂ ਤੇ। ਹੁਣ ਲੋਕ ਉਹ ਕਿਸਾਨ ਬਾਰਡਰਾਂ ਤੇ ਵੀ ਬੈਠੇ ਨੇ, ਇੱਕ ਗਰੁੱਪ SKM ਆਪਦੇ ਤਰੀਕੇ ਨਾਲ ਲੜ ਰਿਹਾ। ਇਸੇ ਤਰੀਕੇ ਦੇ ਨਾਲ ਕਾਲੇ ਪਾਣੀ ਦਾ ਮੋਰਚਾ ਇੱਥੇ ਹੈ। ਇਹੋ ਜਿਹੇ 4-5 ਜਗ੍ਹਾ ਲੱਗੇ ਨੇ, ਮੁਸ਼ਕਾਬਾਦ ਲੱਗਿਆ, ਖੰਨੇ ਦੇ ਸਮਰਾਲੇ ਦੇ ਨੇੜੇ ਇੱਕ ਪਿੰਡ ਹੈ, ਔਰ ਜੀਰੇ ਵਾਲਾ ਚੱਲ ਹੀ ਰਿਹਾ 1 ਸਾਲ ਤੋਂ ਲਗਭਗ ਵੱਧ ਸਮਾਂ ਹੋ ਗਿਆ। ਅਲੱਗ-ਅਲੱਗ ਗੱਲਾਂ ਤੇ ਲੋਕ ਆਪ ਲੜ ਰਹੇ ਨੇ, ਆਪ ਉੱਠ ਰਹੇ ਨੇ, ਪਰ ਪ੍ਰਸ਼ਾਸਨ ਤੇ ਸਰਕਾਰ ਜਿਹਦੀ ਜ਼ਿੰਮੇਵਾਰੀ ਹੁੰਦੀ ਹੈ। ਸਭ ਤੋਂ ਬੜੀ ਗੱਲ ਸਰਕਾਰ ਦੀ ਕਿਹੜੀ ਜ਼ਿੰਮੇਵਾਰੀ ਹੁੰਦੀ ਹੈ? ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰਨਾ। ਇਹਦੇ 2 ਕੰਪੋਨੈਂਟ ਨੇ। ਇੱਕ ਤਾਂ ਜਾਨ ਮਾਲ ਇਸ ਕਰਕੇ ਹੁੰਦੀ ਹੈ ਕਿ ਜੇ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਹੋਵੇ, ਲੋਕ ਇਹ ਵੀ ਕਹਿੰਦੇ ਨੇ ਕਿ ਗੈਂਗਸਟਰਾਂ ਦੇ ਫੋਨ ਆ ਰਹੇ ਨੇ, ਪੈਸੇ ਮੰਗੇ ਜਾ ਰਹੇ ਨੇ, ਵੱਖ-ਵੱਖ ਤਰ੍ਹਾਂ ਦਾ ਮਾਹੌਲ ਹੈ। ਦੂਜੇ ਪਾਸੇ ਲੋਕਾਂ ਦਾ ਜੀਵਨ ਇਸ ਲਈ ਵੀ ਦੁੱਭਰ ਹੋ ਰਿਹਾ ਕਿ ਕੁਦਰਤੀ ਜਿਹੜੀਆਂ ਦਾਤਾਂ ਨੇ, ਜਿਵੇਂ ਪਾਣੀ ਹੈ ਸਭ ਤੋਂ ਪਹਿਲਾਂ, ਜਿਵੇਂ ਆਪਾਂ ਗੁਰਬਾਣੀ ਦਾ ਵੀ ਮਹਾਂਵਾਕ ਹੈ, ਪਹਿਲਾ ਪਾਣੀ ਜਿਉ ਹੈ ਫਿਰ ਜਿਤ ਹਰਿਆ ਸਭ ਕੋਇ, ਕਿ ਇਹਦੇ ਤੋਂ ਬਿਨਾਂ ਜਿੰਦਾ ਰਿਹਾ ਨਹੀਂ ਜਾ ਸਕਦਾ। ਪੰਜਾਬ ਦੇ ਪਾਣੀ ਮੁੱਕਦੇ ਵੀ ਜਾ ਰਹੇ ਨੇ, ਦਰਿਆ ਨਾਲਿਆਂ ਦਾ ਰੂਪ ਲੈਂਦੇ ਜਾ ਰਹੇ ਨੇ, ਤੇ ਪੰਜਾਬ ਦੇ ਪਾਣੀ ਪ੍ਰਦੂਸ਼ਿਤ ਵੀ ਹੁੰਦੇ ਜਾ ਰਹੇ ਨੇ ਦੋਨੋਂ ਤਰ੍ਹਾਂ ਦੇ। ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਇੰਨੀ ਤੇਜ਼ੀ ਨਾਲ 14.5 ਲੱਖ ਟਿਊਬਵੈੱਲ ਪਾਣੀ ਕੱਢ ਰਿਹਾ ਹੇਠੋਂ ਕਿ ਉਹਦੇ ਮੁਕਾਬਲੇ ਜਿੰਨੀ ਬਰਸਾਤ ਨਾਲ ਹੇਠਾਂ ਜਾਣਾ ਚਾਹੀਦਾ ਉਹ ਜਾ ਨਹੀਂ ਰਿਹਾ। ਇਸੇ ਕਰਕੇ ਬਹੁਤ ਆਉਣ ਵਾਲੇ ਸੰਕਟ 'ਚ ਵਿਗਿਆਨੀ ਇਹ ਕਹਿੰਦੇ ਨੇ ਕਿ 2039 ਤੱਕ ਪੰਜਾਬ ਬੰਜਰ ਹੋਣ ਦਾ ਖਤਰਾ ਹੈ। ਔਰ ਉਹਦੇ ਲਈ ਦੂਜੀ ਗੱਲ ਫਿਰ ਨਹਿਰੀ ਪਾਣੀਆਂ ਦਾ ਸੀ ਕਿ ਨਹਿਰੀ ਪਾਣੀ ਚਲੋ ਅਸੀਂ ਲਈਏ ਕਿਸੇ ਨਾ ਕਿਸੇ ਰੂਪ 'ਚ। ਨਹਿਰੀ ਪਾਣੀ ਹੁਣ ਸਾਰੇ ਦਰਿਆ ਹੀ ਜੇ ਪੋਲੂਟ ਹੋ ਜਾਣਗੇ ਤਾਂ ਨਹਿਰੀ ਪਾਣੀ ਵੀ ਪ੍ਰਦੂਸ਼ਿਤ ਹੋਣਗੇ। ਆ ਜਿਹੜਾ ਬੁੱਢਾ ਦਰਿਆ ਕਹਿੰਦੇ ਸੀ ਕਿਸੇ ਜ਼ਮਾਨੇ ਦੇ ਵਿੱਚ, ਗੁਰੂ ਨਾਨਕ ਸਾਹਿਬ ਨਾਲ ਜੁੜੇ ਹੋਈ ਗੱਲ ਵੀ ਹੈ, ਤੇ ਉਹ ਬੁੱਢੇ ਨਾਲੇ ਦਾ ਰੂਪ ਲੈ ਚੁੱਕਿਆ ਇੰਨੇ ਸਾਲਾਂ ਤੋਂ। ਇਹ ਜਿਹੜੇ ਪ੍ਰਦੂਸ਼ਿਤ ਪਾਣੀ ਹੈ
ਇਹ ਲੋਕਾਂ ਨੂੰ ਬਿਮਾਰ ਕਰ ਰਿਹਾ। ਕਾਲਾ ਪੀਲੀਆ, ਕੈਂਸਰ, ਹੋਰ ਭਿਆਨਕ ਹੱਡਾਂ ਦੀਆਂ ਬਿਮਾਰੀਆਂ ਜਿਹਨੂੰ ਵਾਟਰ ਬੋਰਨ ਡਿਜ਼ੀਜ਼ ਕਹਿੰਦੇ ਨੇ, ਪਾਣੀ ਤੋਂ ਪੈਦਾ ਹੋ ਰਹੀਆਂ ਨੇ ਹਜ਼ਾਰਾਂ ਕਿਸਮ ਦੀਆਂ, ਉਹ ਵੀ ਸਾਡੇ ਸਾਹਮਣੇ ਨੇ। ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਹ ਗੱਲ ਮਾਹੌਲ ਚੱਲ ਰਿਹਾ ਤਾਂ ਜੇ ਪ੍ਰਸ਼ਾਸਨ ਇਹਦੇ ਤੇ ਸੁੱਤਾ ਹੋਇਆ ਜਾਂ ਸਰਕਾਰ ਸੁੱਤੀ ਹੈ ਤਾਂ ਸਰਕਾਰ ਨੂੰ ਕਿਵੇਂ ਕਹਾਂਗੇ ਕਿ ਸਰਕਾਰ ਕਿਸੇ ਮੰਜ਼ਿਲ ਤੱਕ ਲੈ ਜਾਊਗੀ। ਇਹ ਬਹੁਤ ਬੜਾ ਸੰਕਟ ਹੈ। ਤੇ ਦੂਜਾ, ਪੰਜਾਬ ਦੇ ਨਹਿਰੀ ਪਾਣੀ ਆ ਜਿਹੜੇ ਦਰਿਆਈ ਪਾਣੀ ਨੇ, ਇਹਨਾਂ ਦੀ ਵੰਡ ਦਾ ਸਵਾਲ ਹੈ। ਇਹ ਵੰਡ ਦੇ ਤੌਰ ਤੇ ਵੀ ਜਿਹੜਾ ਪੰਜਾਬ ਦਾ ਹੱਕ ਹੈ ਉਹ ਲੰਬੇ ਸਮੇਂ ਤੋਂ ਹਰਿਆਣਾ, ਰਾਜਸਥਾਨ ਤੇ ਹਰਿਆਣੇ ਨੂੰ ਜਾ ਰਿਹਾ। ਉਹਦੇ ਤੇ ਵੀ ਕੋਈ ਗੱਲ, ਨਿਆਂਕਾਰੀ ਗੱਲ ਜਿਹੜੀ ਇਨਸਾਫ ਆਧਾਰਿਤ ਹੁੰਦੀ ਹੈ, ਉਹ ਨਹੀਂ ਹੋ ਪਾ ਰਹੀ। ਇਹ ਬਹੁਤ ਬੜੇ ਸੰਕਟ ਦੇ ਵਿੱਚੋਂ ਪੰਜਾਬ ਇਸ ਸਮੇਂ ਗੁਜ਼ਰ ਰਿਹਾ। ਇਸੇ ਕਰਕੇ ਪੰਜਾਬ ਦੇ ਲੋਕ ਨਿਰਾਸ਼ ਨੇ। ਜਦੋਂ ਨਿਰਾਸ਼ਤਾ ਦਾ ਆਲਮ ਆਉਂਦਾ ਹੈ, ਉਹਦੇ 3-4 ਸਿੰਪਟਮ ਨੇ ਇਸ ਕਿਸਮ ਦੇ। ਪਹਿਲਾ ਕਿ ਨਸ਼ਿਆਂ ਦੇ ਰਾਹ ਪੈ ਗਈ ਜਵਾਨੀ ਕਿੰਨੀ ਤਾਂ ਆਪਣੀ। ਨੌਜਵਾਨ ਬੱਚੇ ਨਸ਼ਿਆਂ ਦੇ ਰਾਹ ਮਰ ਰਹੇ ਨੇ। ਔਨ ਡਿਲੀਵਰੀ ਨਸ਼ਾ ਹੈ ਲੋਕਾਂ ਦੇ ਘਰਾਂ ਦੇ ਵਿੱਚ, ਬਾਕੀ ਤਾਂ ਗੱਲ ਛੱਡੋ ਤੁਸੀਂ। ਔਰ 3 ਸਰਕਾਰਾਂ ਬਦਲ ਗਈਆਂ। ਕੋਈ ਕਹਿੰਦਾ ਸੀ ਮੈਂ 4 ਹਫ਼ਤਿਆਂ 'ਚ ਨੱਥ ਪਾ ਦੂੰ, ਕੋਈ 4 ਮਹੀਨਿਆਂ 'ਚ। ਪਰ ਆਪਣੇ ਸਾਹਮਣੇ ਹੈ ਕਿ ਲਗਾਤਾਰ ਉਹ ਨਸ਼ੇ ਦੇ ਰੂਪ ਦੇ ਵਿੱਚ ਓਵਰਡੋਜ਼ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਆ ਰਹੀ ਹੈ। ਇਸ ਤੋਂ ਇਲਾਵਾ ਜਿਹੜਾ +2 ਦਾ ਬੱਚਾ ਹੈ, ਕਿਸੇ ਨੂੰ ਸਕੂਲ 'ਚ ਜਾ ਕੇ ਪੁੱਛੋ, ਕਹਿੰਦੇ ਕੀ ਕਰੇਗਾ, ਉਹਨਾਂ ਦਾ ਸੁਪਨਾ ਹੀ ਮਰ ਗਿਆ। ਉਹਨਾਂ ਦਾ ਵੱਧ ਤੋਂ ਵੱਧ ਸੁਪਨਾ ਰਹਿ ਗਿਆ ਆਈਲੈਟਸ ਕਰੂੰਗਾ, ਵਿਦੇਸ਼ ਜਾਊਂਗਾ। ਵਿਦੇਸ਼ 'ਚ ਉਹ ਕੋਈ ਉੱਚੀ ਪੜ੍ਹਾਈ ਲਈ ਨਹੀਂ ਜਾਂਦੇ, ਉਹ ਉੱਥੇ ਐਡਜਸਟ ਹੋਣ ਲਈ ਜਾਂਦੇ ਨੇ, PR ਲੈਣ ਲਈ ਜਾਂਦੇ ਨੇ, ਦਿਹਾੜੀ ਕਰਨ ਲਈ ਜਾਂਦੇ ਨੇ ਮੇਨਲੀ। ਤੇ ਤੁਸੀਂ ਉਹਦਾ ਵੱਡਾ ਸੁਪਨਾ ਜਿਹੜਾ ਸਾਇੰਟਿਸਟ ਬਣਨ ਦਾ, ਡਾਕਟਰ ਬਣਨ ਦਾ ਵੱਡਾ, ਉਹ ਮਾਰਤਾ ਹੈ ਉਸ ਪੱਧਰ ਤੇ। ਫਿਰ ਕਿਸਾਨ ਤੇ ਮਜ਼ਦੂਰ ਇਹਦਾ ਬੁਨਿਆਦੀ ਇੱਕ ਹਿੱਸਾ ਹੈ। ਉਹ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰ ਰਿਹਾ। ਉਹਦੇ ਬਾਰੇ ਕੋਈ ਪਾਲਿਸੀ, ਕੋਈ ਗੱਲ ਕਿਸੇ ਟਾਈਪ ਦੀ ਨਹੀਂ। ਖੇਤੀ ਦੀ ਪਾਲਿਸੀ ਉਹ ਤੁਹਾਡੇ ਕੋਲ ਹੈ ਨਹੀਂ। ਸਿੱਖਿਆ ਦਾ ਸਵਾਲ ਹੈ ਤੁਹਾਡਾ। ਆ ਹੁਣੇ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਵਾਲੀ ਗੱਲ ਸੀ, ਵਾਪਸ ਲਈ ਆ। ਉਹ ਚੰਗੀ ਗੱਲ ਹੈ, ਵਾਪਸ ਲੈ ਲਈ। ਪਰ 1996 ਤੋਂ ਬਾਅਦ ਇੱਕਾ ਦੁੱਕਾ ਥੋੜ੍ਹੀ ਜਿਹੀ ਭਰਤੀ ਹੋਈ ਹੈ। ਤੁਹਾਡੇ ਕੋਲ ਬੰਦੇ ਕਿੱਥੇ ਰਹਿ ਗਏ? ਜਿਹੜੇ ਪੂਰੇ 1158 ਪੋਸਟਾਂ ਸੀ, ਉਹਦੇ 'ਚੋਂ 150 ਬੰਦਾ ਵੀ ਨਹੀਂ ਹੈ ਰੈਗੂਲਰ। ਬਾਕੀ ਸਾਰੇ ਕੋਈ ਜਿਹੜਾ ਹਾਕ 'ਤੇ ਹੈ, ਕੋਈ ਤੁਹਾਡੇ ਕੋਲ ਗੈਸਟ ਫੈਕਲਟੀ 'ਚ ਹੈ, ਕੋਈ ਕਿਸੇ ਟਾਈਪ 'ਤੇ। ਤਾਂ ਕਾਲਜ ਖਾਲੀ ਨਹੀਂ ਹੋਣਗੇ ਤਾਂ ਕੀ ਕਰਨਗੇ? ਹੁਣ ਇੱਕ ਨਵੀਂ ਸਮੱਸਿਆ ਆ ਗਈ। ਸਗੋਂ ਐਤਕੀ ਕਾਲਜਾਂ 'ਚ ਦਾਖਲਾ ਵੱਧ ਰਿਹਾ। ਕਿਉਂ? ਕਿਉਂਕਿ ਕੈਨੇਡਾ ਨੇ ਰੂਲ ਬਦਲਤਾ ਕਿ ਜਿਹੜੇ ਵਿਆਹ ਕਰਾ ਕੇ ਬੰਦੇ ਜਾਂਦੇ ਸੀ, ਉਹਨਾਂ ਦੇ ਸਪਾਊਸਜ ਨੂੰ ਨਹੀਂ ਤੁਸੀਂ ਜਦੇ ਬੁਲਾ ਸਕਦੇ। ਉਹ ਸਾਰੇ ਮਾਮਲੇ 'ਚ ਰੂਲ ਬਦਲ ਗਿਆ। ਤਾਂ ਐਤਕੀ ਉਹ ਬੱਚੇ 1 ਸਾਲ ਦਾ ਗੈਪ ਨਾ ਪਏ, ਉਹ ਕਾਲਜਾਂ 'ਚ ਦਾਖਲ ਹੋਣ ਲੱਗੇ ਨੇ। ਤੇ ਉਹ ਸਾਂਭਣਗੇ ਕਿੱਥੋਂ? ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਸ ਉਮੀਦ ਸੀ ਲੋਕਾਂ ਨੂੰ ਕਿ ਜੇ ਅਕਾਲੀ ਦਲ ਜਿਉਂਦਾ ਰਿਹਾ ਤਾਂ ਪੰਜਾਬ ਜਿਉਂਦਾ ਰਹੂਗਾ। ਪਰ ਅਕਾਲੀ ਦਲ ਤਾਂ ਖੁਦ ਹੀ ਵੰਡਿਆ ਗਿਆ। ਨਹੀਂ, ਅਕਾਲੀ ਦਲ ਵੰਡਿਆ ਵੀ ਉਦੋਂ ਗਿਆ ਜਦੋਂ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। ਇਕੱਲਾ ਇਸ ਲਈ ਨਹੀਂ ਵੰਡਿਆ ਕਿਉਂਕਿ ਅਕਾਲੀ ਦਲ ਤੁਸੀਂ ਦੇਖੋ, ਜਿਹੜੀ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ, 104 ਸਾਲ ਪੁਰਾਣੀ ਪਾਰਟੀ ਹੈ, ਜਿਹਦੇ ਮਗਰ ਲੋਕ ਲੱਗਣਾ ਚਾਹੁੰਦੇ ਸੀ। ਪਰ ਉਹ ਲਗਾਤਾਰ ਰਸਾਤਲ ਬਣ ਹੈ। ਜੇ 2017 ਤੋਂ ਲਾਓ, ਪਹਿਲੀ